ਖਾਲਿਸਤਾਨ ਕਹਿਣ ਦੇ ਉੱਪਰ UAPA ਟਾਂਡਾ ਵਰਗੇ ਜਿਹੜੇ ਕੇਸ ਨੇ ਉਹ ਦਰਜ ਹੋ ਜਾਂਦੇ ਨੇ। ਉਸ ਵਕਤ ਦਾ ਦੌਰ ਸੀ ਤੇ ਅੱਜ ਵਾਲੇ ਦੌਰ ਦੇ ਵਿੱਚ ਕੀ ਥੋੜਾ ਬਹੁਤਾ ਕੀ ਫਰਕ ਮੰਨਦੇ ਹੋ? देखो अज भी खालिस्तान कहण ते कोई केस दर्ज नहीं हो सकता, क्योंकि सुप्रीम कोर्ट ने फैसला दिता होया है कि उस समय इन्ना खतरनाक समा सी वो इन्हां ने बनाया होया कि मैनू नाभा जेल दे विच मैनू आपदी उदाहरण याद है। मैं तुसीं की फजूल गल कहती, ये गल तो मैं सुनने नूं तैयार नहीं कहने सरदार साहब अस तां तुहाडे हमदर्द हैं। ये पुलिस वालियां दा ये कहना अपने आप दर्शाउंदा भी उस समय की हालत। ਪੰਜਾਬ ਦੇ ਜੰਮੇ ਜਾਇਆ ਨੇ ਦੇਸ਼ ਆਜ਼ਾਦ ਕਰਾਇਆ, ਪੰਜਾਬ ਮੂਹਰੀ ਰਿਹਾ, ਪਰ ਪੰਜਾਬ ਦੇ ਉੱਤੇ ਇੰਨਾ ਤਸ਼ੱਦਦ ਕਿਉਂ? देखो अज सब तो जिहड़ी हैगी है उस सिखां दे हतैशी जिहड़े ने वो BJP कहाउंदी है। ਉਹਦੇ ਵਿੱਚ ਤੁਸੀਂ ਦੇਖ ਲਓ ਕਿ ਜਿਹੜਾ ਕਿਰਪਾਨ ਉੱਪਰ ਦੀ ਵਾਲਾ ਉਹਨਾਂ ਨੇ ਇੱਕ ਵੀ ਨਹੀਂ ਲਿਆਂਦਾ। ਉਹ ਕਹਿੰਦੇ ਆ ਉਹ ਸਿੱਖ ਨੂੰ ਸਿੱਖ ਮੰਨਦੇ ਨੇ, ਉਹ ਜਿਹੜਾ ਇਹ ਕਹੇ ਕਿ ਮੈਂ ਕੇਸਾਧਾਰੀ ਹਿੰਦੂ ਹਾਂ। ਰਾਸ਼ਟਰੀ ਸਵਮ ਸੇਵਕ ਸੰਘ ਦੇ ਜਿਹੜੇ ਸਿੱਖ ਨੇ ਉਹ ਕਦੇ ਕਿਸੇ ਨੂੰ ਮੈਂ ਬਿਆਨ ਨਹੀਂ ਦਿੰਦੇ ਵੀ ਮੈਂ ਕੇਸਾਧਾਰੀ ਹਿੰਦੂ ਨਹੀਂ ਹਾਂ। ਗੁਰਬਚਨ ਸਿੰਘ ਨਿਰੰਕਾਰੀਆਂ ਨੂੰ ਦਿੱਲੀ ਪਹੁੰਚਾਉਣ ਵਾਲਾ ਕੌਣ ਸੀ? ਇਹ ਵੀ ਇੱਕ ਸਵਾਲ ਖੜਾ। ਉਹ ਪਹੁੰਚਾਉਣ ਵਾਲਾ ਇੱਕੋ ਇੱਕ ਬੰਦਾ ਸੀ, ਉਹ ਪ੍ਰਕਾਸ਼ ਸਿੰਘ ਬਾਦਲ। ਇੰਡੋ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਅੱਜ ਅਸੀਂ ਫੇਰ ਸਾਬਕਾ MP ਰਾਜਦੇਵ ਸਿੰਘ ਖਾਲਸਾ ਜਿਹੜੇ ਕਿ ਐਡਵੋਕੇਟ ਵੀ ਰਹੇ ਨੇ ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਆਂਗੇ। ਜਿਵੇਂ ਕੱਲ੍ਹ ਅਸੀਂ ਗੱਲ ਕਰੀ ਸੀਗੀ ਕਿ ਪੰਜਾਬ ਦਾ ਜਿਹੜਾ ਦੌਰ ਰਿਹਾ, ਖਾੜਕੂ ਸੰਘਰਸ਼ ਜਿਹੜਾ ਰਿਹਾ, ਤਾਂ ਉਸ ਦੇ ਉੱਪਰ ਕਾਫੀ ਜਿਹੜੀ ਲੰਬੀ ਵਿਚਾਰ ਚਰਚਾ ਹੋਈ ਸੀ। ਤਾਂ ਉਸ ਤੋਂ ਬਾਅਦ ਉਹ ਦੌਰ ਦੇ ਵਿੱਚੋਂ ਕਾਫੀ ਕੁਛ ਹੋਰ ਅੱਗੇ ਨਿਕਲਿਆ, ਤਾਂ ਅਸੀਂ ਉਸ ਦੇ ਉੱਪਰ ਵਿਚਾਰ ਚਰਚਾ ਕਰਾਂਗੇ। ਕਿਉਂਕਿ ਅੱਜ ਅਸੀਂ ਫਿਰ ਐਡਵੋਕੇਟ ਜਿਹੜੇ ਕਿ ਰਾਜਦੇਵ ਸਿੰਘ ਖਾਲਸਾ ਸਾਡੇ ਦਰਮਿਆਨ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਤੁਹਾਡੀ ਮੁਲਾਕਾਤ ਕਰਵਾ ਦਈਏ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਆਪਣੀ ਮੁਲਾਕਾਤ ਦੇ ਵਿੱਚ ਗੱਲਬਾਤ ਚੱਲ ਰਹੀ ਸੀ, ਤਾਂ ਉਸ ਦੌਰ ਦੀ ਉਸ ਸੰਘਰਸ਼ ਦੇ ਵਿੱਚੋਂ ਕਾਫੀ ਜਿਹੜਾ ਸੰਤਾਪ ਉਹ ਪੰਜਾਬ ਨੇ ਭੋਗਿਆ। ਕੀ ਲੱਗਦਾ ਅੱਗੇ ਦਾ ਜਿਹੜਾ ਦੌਰ ਸੀਗਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਸੀ? ਮੈਂ ਤੁਹਾਡਾ ਪ੍ਰਸ਼ਨ ਨਹੀਂ ਸਮਝਿਆ। ਜੇ ਅਸੀਂ ਗੱਲ ਕਰਦੇ ਹਾਂ ਜਿਵੇਂ ਹੁਣ ਦਾ ਦੌਰ ਆ, ਹੁਣ ਖਾਲਿਸਤਾਨ ਕਹਿਣ ਦੇ ਉੱਪਰ UAPA ਟਾਂਡਾ ਵਰਗੇ ਜਿਹੜੇ ਕੇਸ ਨੇ ਉਹ ਦਰਜ ਹੋ ਜਾਂਦੇ ਨੇ, ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਆ ਉਹ ਨਹੀਂ ਹੋ ਰਹੀ। ਪਰ ਜਿਹੜਾ ਉਸ ਵਕਤ ਦਾ ਦੌਰ ਸੀ ਤੇ ਅੱਜ ਵਾਲੇ ਦੌਰ ਦੇ ਵਿੱਚ ਕੀ ਥੋੜਾ ਬਹੁਤਾ ਕੀ ਫਰਕ ਮੰਨਦੇ ਹੋ? देखो अज भी खालिस्तान कहण ते कोई केस दर्ज नहीं हो सकता, क्योंकि सुप्रीम कोर्ट ने फैसला दिता होया है कि जे कोई मंज करदा है अमन अमान दे नाल ते वो हिंसा नहीं उहदे विच करदा ते उस नूं ये कहंदा कि खालिस्तान जिहड़ा कायमी हो जे उसका अधिकार है, इहदे कोई केस नहीं बनदा, ये किसी जुर्म दे थल्ले नहीं आउंदा, ना 124A दे थल्ले आउंदा, ना 121 दे थल्ले आउंदा, ना दफा 121A दे थल्ले आउंदा। ये सुप्रीम कोर्ट का फैसला होया होया। परंतु ਜਿਹੜਾ ਹੈਗਾ ਉਸ ਸਮੇਂ ਦੀ ਜਿਹੜੀ ਦੌਰ ਹੈ, ਉਸ ਸਮੇਂ ਖਾਲਿਸਤਾਨ ਨੂੰ 124A ਦੇ ਥੱਲੇ ਲਿਆਂਦਾ ਜਾਂਦਾ ਸੀ। ਕੁਛ ਇੱਕ ਕੇਸ ਹੋਏ ਹੈ ਜਿਹਦੇ ਵਿੱਚ 121A ਦੇ ਥੱਲੇ ਵੀ ਲਿਆਂਦਾ ਜਾਂਦਾ ਸੀ। IPC ਦੀਆਂ ਧਾਰਾਵਾਂ ਨੇ ਦੋਹੇ, ਉਸ ਦੇ ਥੱਲੇ ਲਿਆਂਦਾ ਜਾਂਦਾ ਸੀ। ਅਤੇ 124A ਦੇ ਥੱਲੇ ਜਿਹੜਾ ਖਾਲਿਸਤਾਨ ਉਦੋਂ ਮਾਮੂਲੀ ਜਾਂ ਮੂੰਹ 'ਚੋਂ ਨਿਕਲ ਵੀ ਜਾਵੇ ਕਿਸੇ ਦੇ ਵੀ ਖਾਲਿਸਤਾਨ ਹੈ, ਤਾਂ ਉਸੇ ਸਮੇਂ ਉਹਦੀ ਗ੍ਰਿਫਤਾਰੀ ਕਰ ਲਈ ਜਾਂਦੀ ਸੀ, ਜਾਂ NSA ਦੀ ਗ੍ਰਿਫਤਾਰ ਕਰ ਲਿਆ ਜਾਂਦਾ ਸੀ, ਜਾਂ ਉਸ ਨੂੰ 124A ਦੇ ਵਿੱਚ ਜਾਂ 121A IPC ਦੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਸੀ। ਸੋ ਜਿੱਥੋਂ ਤੱਕ ਸੁਪਰੀਮ ਕੋਰਟ ਦੇ ਫੈਸਲੇ ਨਾਲ ਇਹ ਜ਼ਰੂਰ ਹੋਇਆ ਕਿ ਹੁਣ ਖਾਲਿਸਤਾਨ ਕਹਿਣ 'ਤੇ ਜਿਹੜਾ ਹੈ ਨਿਰਾ ਪੂਰਾ ਉਹ ਕੇਸ ਦਰਜ ਨਹੀਂ ਹੁੰਦਾ। ਪਰੰਤੂ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਵੀ ਇੱਥੇ ਜਿਹੜੇ ਹੈ ਕਈ ਪੁਲਿਸ ਅਧਿਕਾਰੀ ਜਿਹੜੇ ਹੈਗੇ ਆ ਉਹ ਸਮੇਂ-ਸਮੇਂ 'ਤੇ ਕੇਸ ਦਰਜ ਕਰਦੇ ਰਹਿੰਦੇ ਆ, ਪਿੱਛੋਂ ਅਦਾਲਤਾਂ ਵਿੱਚੋਂ ਦੇ ਉਹ ਬਰੀ ਹੁੰਦੇ ਰਹਿੰਦੇ ਆ। ਅਤੇ ਸਮੇਂ ਦੀ ਗੱਲ ਆਪਾਂ ਇਹ ਕਰੀਏ ਕਿ ਉਸ ਸਮੇਂ ਇੰਨਾ ਖਤਰਨਾਕ ਸਮਾਂ ਸੀ ਉਹ ਇਹਨਾਂ ਨੇ ਬਣਾਇਆ ਹੋਇਆ ਕਿ ਮੈਨੂੰ ਨਾਭਾ ਜੇਲ੍ਹ ਦੇ ਵਿੱਚ ਮੈਨੂੰ ਆਪਦੀ ਉਦਾਹਰਣ ਯਾਦ ਹੈ ਕਿ ਨਾਭਾ ਜੇਲ੍ਹ ਦੇ ਵਿੱਚ ਜਦੋਂ ਮੈਂ ਪੈਰਵਾਈ ਕਰਨ ਲਈ ਇੱਕ ਦਿਨ ਗਿਆ ਤਾਂ ਉੱਥੇ ਜਿਹੜੇ ਸੀ ਸਿੱਖ ਪੁਲਿਸ ਵਾਲੇ ਮੂਹਰੇ ਬੈਠੇ ਸੀ ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਰਦਾਰ ਸਾਹਿਬ ਤੁਸੀਂ ਕਿਰਪਾਨ ਥੱਲੋਂ ਦੀ ਕਰ ਲਓ, ਉੱਤੋਂ ਦੀ ਥਾਂ ਥੱਲੋਂ ਦੀ ਕਰ ਲਓ। ਮੈਂ ਕਿਹਾ ਤੁਸੀਂ ਕੀ ਫਜ਼ੂਲ ਗੱਲ ਕਹਿਤੀ, ਇਹ ਗੱਲ ਤਾਂ ਮੈਂ ਸੁਣਨ ਨੂੰ ਤਿਆਰ ਨਹੀਂ ਕਹਿੰਦੇ ਸਰਦਾਰ ਸਾਹਿਬ ਅਸ ਤਾਂ ਤੁਹਾਡੇ ਹਮਦਰਦ ਹੈ। ਅਤੇ ਹੁਣ ਤਾਂ ਫਿਰ ਜਿਹੜਾ ਕਿਰਪਾਨ ਉੱਤੋਂ ਦੀ ਪਾਉਂਦਾ ਹੈ
ਤੇ ਉਹਨੂੰ ਤਾਂ ਜੀ ਕਹਿੰਦੇ ਕਤਲੇ ਕਰ ਦਿੱਤਾ ਜਾਂਦਾ। ਇਹ ਪੁਲਿਸ ਵਾਲਿਆਂ ਦਾ ਇਹ ਕਹਿਣਾ ਆਪਣੇ ਆਪ ਦਰਸਾਉਂਦਾ ਵੀ ਉਸ ਸਮੇਂ ਕੀ ਹਾਲਤ ਸੀ। ਚਲੋ ਠੀਕ ਹੈ, ਮੈਂ ਉਹਨਾਂ ਨੂੰ ਕਿਹਾ ਤਾੜਿਆ ਅੱਗੇ ਤੋਂ ਵੀ ਇਹੀ ਜਿਹੀ ਗੱਲ ਨਹੀਂ ਕਰਨੀ। ਮੈਂ ਤਾਂ ਉਸੇ ਤਰ੍ਹਾਂ ਹੀ ਜਾਂਦਾ ਸੀ, ਮੇਰੇ ਕਿਰਪਾਨ ਉੱਤੋਂ ਦੀ ਹੁੰਦੀ ਸੀ। ਜਦੋਂ ਮੈਂ ਲਾਇਸੈਂਸ ਲਿਆ ਬਾਰ ਕੌਂਸਲ ਪੰਜਾਬ ਹਰਿਆਣਾ ਦਾ, ਉਦੋਂ ਵੀ ਕਿਰਪਾਨ ਉੱਤੋਂ ਦੀ ਸੀ। ਮੈਂ ਹਮੇਸ਼ਾ ਹੀ ਕਿਰਪਾਨ ਉੱਤੋਂ ਦੀ ਰੱਖੀ ਹੈ। ਅਦਾਲਤਾਂ ਵਿੱਚ ਬਹਿਸ ਕਰਦੇ ਵੀ ਕਿਰਪਾਨ ਉੱਤੋਂ ਦੀ ਹੁੰਦੀ ਹੈ। ਮੈਂ ਕਦੇ ਕਿਰਪਾਨ ਜਿਹੜੀ ਹੈ ਉਹ ਥੱਲੋਂ ਦੀ ਪਾਈ ਨਹੀਂ ਹੈ। ਪਰੰਤੂ ਇਹ ਤੁਹਾਨੂੰ ਜਿਹੜਾ ਹੈਗਾ ਇਹ ਦਰਸਾਉਂਦਾ ਹੈ ਬਈ ਜਿਹੜਾ ਉਸ ਸਮੇਂ ਕੀ ਹਾਲਤ ਸੀ। ਇਹ ਅੱਗੇ ਮੈਂ ਉਸ ਨੂੰ ਵਿਸਤਾਰ ਨਾਲ ਕਹਾਂ, ਉਹ ਵਿਸਤਾਰ ਨਾਲ ਕਹਿਣ ਦੀ ਲੋੜ ਹੀ ਨਹੀਂ, ਇੰਨੇ ਨਾਲੇ ਪਤਾ ਲੱਗ ਜਾਂਦਾ ਵੀ ਉਸ ਸਮੇਂ ਇਹ ਹਾਲਤ ਸੀ। ਜਿਹਨੇ ਕੇਸਰੀ ਪੱਗ ਉਸ ਸਮੇਂ ਸਜਾਈ ਹੁੰਦੀ ਸੀ, ਦਸਤਾਰ ਸਜਾਈ ਹੁੰਦੀ ਸੀ, ਉਸ ਨੂੰ ਚੱਕ ਲਿਆ ਜਾਂਦਾ ਸੀ ਅਤੇ ਖੁੱਲ੍ਹੇ ਦਾੜੇ ਵਾਲਾ ਹੁੰਦਾ ਸੀ ਅਤੇ ਕਿਰਪਾਨ ਉੱਤੋਂ ਦੀ ਪਾਈ ਹੋਈ ਅਤੇ ਉਸ ਦੇ ਨਾਲ ਹਿੰਸਾ ਕੀਤੀ ਜਾਂਦੀ ਸੀ। ਇਹ ਕਿਉਂ ਹੁੰਦਾ ਸੀ? ਜੇ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਮੋਹਰੀ ਰਿਹਾ ਸੰਘਰਸ਼ਾਂ ਦਾ। ਪੰਜਾਬ ਦੇ ਜਿਹੜੇ ਨੌਜਵਾਨ ਨੇ ਜੰਮੇ ਜਾਏ ਨੇ, ਪੰਜਾਬ ਦੇ ਜੰਮੇ ਜਾਇਆਂ ਨੂੰ ਨਿੱਤ ਮੁਹਿੰਮ ਹੈ। ਇੱਕ ਕਹਾਵਤ ਵੀ ਆ, ਪੰਜਾਬ ਦੇ ਜੰਮੇ ਜਾਇਆਂ ਨੇ ਦੇਸ਼ ਆਜ਼ਾਦ ਕਰਾਇਆ। ਪੰਜਾਬ ਮੋਹਰੀ ਰਿਹਾ, ਪਰ ਪੰਜਾਬ ਦੇ ਉੱਪਰ ਹੀ ਇੰਨਾ ਤਸ਼ੱਦਦ ਕਿਉਂ? ਦੇਖੋ, ਅੱਜ ਸਭ ਤੋਂ ਜਿਹੜੀ ਹੈਗੀ ਹੈ ਉਹ ਸਿੱਖਾਂ ਦੇ ਹਿਤੈਸ਼ੀ ਜਿਹੜੇ ਨੇ ਉਹ BJP ਕਹਾਉਂਦੀ ਹੈ। ਉਹ ਵੀ ਜਿਹੜਾ ਹੈ, ਤੁਸੀਂ ਸਾਰੇ ਮੈਨੂੰ ਉਹਨਾਂ ਦੀ ਲੀਡਰਸ਼ਿਪ ਜਿਹੜੀ ਉਹਨਾਂ ਨੇ ਲਿਆਂਦੀ ਹੈ ਸਿੱਖਾਂ ਦੀ, ਉਹਦੇ ਵਿੱਚ ਤੁਸੀਂ ਦੇਖ ਲਓ ਕਿ ਜਿਹੜਾ ਕਿਰਪਾਨ ਉੱਪਰ ਦੀ ਵਾਲਾ ਉਹਨਾਂ ਨੇ ਇੱਕ ਵੀ ਨਹੀਂ ਲਿਆਂਦਾ। ਉਹ ਕਹਿੰਦੇ ਆ ਉਹ ਸਿੱਖ ਨੂੰ ਸਿੱਖ ਮੰਨਦੇ ਨੇ। ਉਹ ਜਿਹੜਾ ਇਹ ਕਹੇ ਕਿ ਮੈਂ ਕੇਸਾਧਾਰੀ ਹਿੰਦੂ ਹਾਂ, ਉਹ ਕੇਸਾਧਾਰੀ ਹਿੰਦੂ ਕਹੇ, ਅਤੇ ਇਹਨਾਂ ਦੇ ਬਿਆਨ ਦਵਾ ਕੇ ਦੇਖ ਲਓ ਜਿਹੜੇ ਨੇ ਅਹੁਦੇਦਾਰ ਨੇ ਇਹ ਰਾਸ਼ਟਰੀ ਸਵਮ ਸੇਵਕ ਸੰਘ ਦੇ ਜਿਹੜੇ ਸਿੱਖ ਨੇ, ਉਹ ਕਦੇ ਕਹਿਣ ਨੂੰ ਮੈਂ ਬਿਆਨ ਨਹੀਂ ਦਿੰਦੇ ਵੀ ਮੈਂ ਕੇਸਾਧਾਰੀ ਹਿੰਦੂ ਨਹੀਂ ਹਾਂ। ਤੁਸੀਂ ਆਪਾਂ ਫਿਰ ਉਹੀ ਗੱਲ ਫੇਰ ਆ ਗਈ, ਤੁਸੀਂ ਵੀ ਗਏ ਸੀ, ਤੁਸੀਂ ਤਾਂ ਨਹੀਂ ਇਹ ਗੱਲ ਕਹੀ ਹੈਗੀ ਕਦੇ? ਤੁਸੀਂ ਕਿਰਪਾਨ ਉੱਤੋਂ ਦੀ ਪਾ ਕੇ ਰੱਖਦੇ ਰਹੇ ਹੋ। ਦੇਖੋ, ਮੈਂ ਤਾਂ ਜਦੋਂ ਗਿਆ ਸੀਗਾ, ਮੈਂ ਉਹਨਾਂ ਦੇ ਨਾਲ ਇਹ ਅੰਡਰਟੇਕਿੰਗ ਕਰੀ ਸੀ ਰਾਸ਼ਟਰੀ ਸਿੱਖ ਸੰਗਤ ਦੇ ਨਾਲ ਵੀ ਵਿਚਾਰ ਮੇਰੇ ਹੋਣਗੇ ਅਤੇ ਲੈਵਲ ਤੁਹਾਡਾ ਹੋਊਗਾ। ਤੁਸੀਂ ਜਿਹੜਾ ਹੈਗਾ ਕੋਈ ਮਸਲੇ ਹੋਣਗੇ ਜਿਹੜੇ ਕਿ ਕੇਂਦਰ ਸਰਕਾਰ ਦੇ ਜਾਂ ਰਾਜ ਸਰਕਾਰ ਦੇ ਹੋਣ, ਮੈਂ ਤੁਹਾਡੇ ਕੋਲੇ ਉਠਾਊਂਗਾ। ਮੈਂ ਪਹਿਲੇ ਦਿਨ ਇਹ ਬਿਆਨ ਦਿੱਤਾ ਸੀ ਜਿਹਦੇ ਮੈਂ ਰਾਸ਼ਟਰੀ ਸਿੱਖ ਸੰਗਤ ਦਾ ਮਾਲਵਾ ਪ੍ਰਧਾਨ ਬਣਿਆ। ਬੜਾ ਵੱਡਾ ਅਹੁਦਾ ਸੀ। ਰਾਸ਼ਟਰੀ ਸਿੱਖ ਸੰਗਤ ਰਾਸ਼ਟਰੀ ਸਵਮ ਸੇਵਕ ਸੰਘ ਦੀ ਇੱਕ ਬ੍ਰਾਂਚ ਹੈ ਅਤੇ ਪਹਿਲੇ ਦਿਨੇ ਮੇਰਾ ਭਾਸ਼ਣ ਸੀ ਜਦੋਂ ਮੈਂ ਸ਼ਾਮਲ ਹੋਇਆ ਇਹ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹ ਖਾਲਸਾ ਪੰਥ ਦੇ ਇੱਕ ਮਹਾਨ ਸ਼ਹੀਦ ਸੀ ਅਤੇ ਉਹਨਾਂ ਦੀ ਕੁਰਬਾਨੀ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਉਹਨਾਂ ਨੇ ਇੰਨੀ ਵੱਡੀ ਕੁਰਬਾਨੀ ਕੀਤੀ ਕਿ ਸਿਰਫ ਧਰਤੀ ਨਹੀਂ ਹਿਲਾਈ, ਅਸਮਾਨ ਵੀ ਹਿਲਾਇਆ ਅਤੇ ਪਤਾਲ ਵੀ ਹਿਲਾਇਆ। ਅਤੇ ਜਿਹੜੇ ਅਸਲੀ ਸਿੱਖ ਨੇ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦੁਨੀਆ ਰਹੇ ਨਾ ਰਹੇ, ਉਹ ਸੰਤਾਂ ਦੇ ਉਪਾਸ਼ਕ ਰਹਿਣਗੇ। ਅਤੇ ਸਿੱਖਾਂ ਦੀ ਇੱਕ ਵੱਖਰੀ ਹਸਤੀ ਹੈ, ਸਿੱਖਾਂ ਦੀ ਵੱਖਰੀ ਸਨਾਤਤ ਹੈ ਅਤੇ ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ। ਅਸੀਂ ਜ਼ੁਲਮ ਦੇ ਖਿਲਾਫ ਲੜਨ ਵਾਲੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਤਿਲਕ ਅਤੇ ਜਨੇਊ ਦੀ ਰਾਖੀ ਦੇ ਲਈ ਮਹਾਨ ਸ਼ਹਾਦਤ ਦਿੱਤੀ ਸੀ। ਹੁਣ ਉਹ ਬੇਸ਼ੱਕ ਆਪ ਨਾ ਤਿਲਕ ਲਾਉਂਦੇ ਸੀ, ਨਾ ਉਹ ਜਨੇਊ ਪਾਉਂਦੇ ਸੀ, ਪਰੰਤੂ ਉਹਨਾਂ ਨੇ ਕਿਹਾ ਕਿ ਇਹ ਆਸਥਾ ਨੂੰ ਔਰੰਗਜ਼ੇਬ ਜਾਂ ਕਿਸੇ ਹੋਰ ਵੱਲੋਂ ਜ਼ਬਰਦਸਤੀ ਖਤਮ ਨਹੀਂ ਕੀਤਾ ਜਾ ਸਕਦਾ। ਜਿਹੜਾ ਕਿਸੇ ਦੀ ਆਸਥਾ 'ਤੇ ਹਮਲਾ ਕਰਦਾ, ਸਿੱਖ ਧਰਮ ਹਮੇਸ਼ਾ ਉਸ ਦੇ ਨਾਲ ਖੜੂਗਾ। ਸੋ ਇਸ ਤਰੀਕੇ ਦੇ ਨਾਲ ਜਿਹਦੇ 'ਤੇ ਜ਼ੁਲਮ ਹੋਵੇ ਉਹਦੇ ਨਾਲ ਸਾਡੀ ਨੇੜਤਾ ਹਮੇਸ਼ਾ ਰਹੀ ਹੈ। ਇਹ ਬਿਆਨ ਦੇ ਬਾਵਜੂਦ ਵੀ ਮੈਨੂੰ ਮਾਲਵਾ ਦਾ ਇੰਚਾਰਜ ਬਣਾਇਆ ਗਿਆ ਸੀ ਜੀ। ਜੇ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਹਾਂ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜ੍ਹਦੇ ਹਾਂ ਜਿਨ੍ਹਾਂ ਦੇ ਉੱਪਰ ਜ਼ੁਲਮ ਹੁੰਦਾ, ਪਰ ਅੱਜ ਕੱਲ੍ਹ ਤਾਂ ਸਿੱਖਾਂ 'ਤੇ ਜ਼ੁਲਮ ਕਰ ਰਹੇ ਨੇ। ਦੇਖੋ, ਮੈਂ ਜਿੱਥੋਂ ਤੱਕ ਸਮਝਦਾ ਹਾਂ ਕਿ ਸਿੱਖਾਂ ਦਾ ਰਾਜ ਨਹੀਂ ਆਇਆ, ਸਿੱਖਾਂ ਦਾ ਆਪਦਾ ਖਾਲਿਸਤਾਨ ਨਹੀਂ ਬਣਿਆ ਅਤੇ ਸਿੱਖ ਪ੍ਰਭੂ ਸੱਤਾ ਦੇ ਮਾਲਕ ਨਹੀਂ ਹੋਏ, ਤਾਂ ਉਹ ਸਿਰਫ ਅਤੇ ਸਿਰਫ ਸਿੱਖਾਂ ਕਰਕੇ ਨਹੀਂ ਹੋਏ। ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਕਿ ਸਿੱਖ 'ਤੇ ਜ਼ੁਲਮ ਕਰਦਾ ਹੈ। ਦੇਖੋ, ਉਸ ਸਮੇਂ KPS ਗਿੱਲ ਨੂੰ ਜਿਹੜਾ ਸੀਗਾ ਉਹ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦਾ ਲਾਇਆ ਗਿਆ। KPS ਗਿੱਲ ਜਿਹੜਾ ਸੀ ਉਹ ਸਿੱਖ ਸੀ, ਦਾੜੀ ਵੀ ਉਹਨੇ ਪੂਰੀ ਰੱਖੀ ਹੋਈ ਸੀ ਅਤੇ ਉਸਨੇ ਕੇਸ ਵੀ ਰੱਖੇ ਹੋਏ ਸੀ ਅਤੇ ਆਪਣੇ ਆਪ ਨੂੰ ਸਿੱਖ ਕਹਾਉਂਦਾ ਸੀ। ਬੇਅੰਤ ਸਿੰਘ ਉਸ ਸਮੇਂ ਦਾ ਮੁੱਖ ਮੰਤਰੀ ਸੀਗਾ। ਬੇਸ਼ੱਕ ਉਹ 2% ਵੋਟਾਂ ਨਾਲ ਜਿੱਤਿਆ, 3% ਉਸ ਸਮੇਂ ਗੱਲ ਬਣ ਗਈ। ਉਹ ਵੋਟਾਂ ਦੇ ਨਾਲ ਜਿੱਤ ਕੇ ਬੇਅੰਤ ਸਿੰਘ ਜਿਹੜਾ ਸੀਗਾ ਉਹ ਇੱਥੋਂ ਦਾ ਮੁੱਖ ਮੰਤਰੀ ਬਣ ਗਿਆ। ਅਤੇ ਬੇਅੰਤ ਸਿੰਘ ਅਤੇ KPS ਗਿੱਲ ਦੋ ਐਸੇ ਜਲਾਦ ਸੀ ਜਿਨ੍ਹਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਹਮੇਸ਼ਾ ਸਿੱਖਾਂ ਦੇ ਖਿਲਾਫ ਜ਼ੁਲਮ ਕਰਨ ਦੇ ਲਈ ਉਹ ਜਲਾਦ ਮੰਨਿਆ ਜਾਊ। ਉਹ ਦੋਹੇ ਸਿੱਖ ਸੀ।
ਉਹ ਇੱਕ ਕਹਾਉਂਦੇ ਵੀ ਸਿੱਖ ਸੀ। ਉਹ ਜਿਹੜੀ ਗੱਲ ਸੀ ਉਹ ਸਿੱਖੀ ਦੀ, ਉਹ ਕਹਿੰਦੇ ਸੀ ਜੀ ਅਸੀਂ ਅਖੰਡ ਪਾਠ ਕਰਦੇ ਹਾਂ, ਅਸੀਂ ਸਹਿਜ ਪਾਠ ਕਰਦੇ ਹਾਂ, ਸਾਡੇ ਨਾਂ ਵੀ ਹੈ। ਦਾੜੀ 'ਤੇ ਕੇਸ ਬੇਅੰਤ ਸਿੰਘ ਦੇ ਵੀ ਰੱਖੇ ਹੋਏ ਸੀ ਜੀ। ਅਤੇ ਇਹ ਤਾਂ ਇਹਨਾਂ ਦੇ ਵਿੱਚ ਕਲਚਰ ਚੱਲਿਆ ਹੋਇਆ ਹੈ ਕਿ ਉਹੀ ਹੋਊਗਾ ਜਿਹੜਾ ਕਿ ਸਿੱਖ ਹੋਊਗਾ, ਉਸੇ ਨੂੰ ਸਿੱਖਾਂ ਨੂੰ ਮਾਰਨ 'ਤੇ ਲਾ ਦਿੱਤਾ ਜਾਂਦਾ। ਅਤੇ ਸਿੱਖ ਇਤਿਹਾਸ ਦੇ ਵਿੱਚ ਵੀ ਮੈਂ ਹੁਣ ਜੇ ਗੱਲਾਂ ਕਰਾਂ, ਵੱਡੀਆਂ ਗੱਲਾਂ ਕਰਾਂ ਅਤੇ ਹੋਰ ਕਰਾਂ, ਅਤੇ ਹੁਣ ਬਾਬਾ ਆਲਾ ਸਿੰਘ ਸੀਗੇ, ਉਹਨਾਂ ਬਾਰੇ ਵੀ ਦੋਹੇ ਗੱਲਾਂ ਕਹੀਆਂ ਜਾਂਦੀਆਂ ਨੇ। ਮੈਂ ਨਹੀਂ ਕੁਛ ਕਹਿੰਦਾ ਉਹਨਾਂ ਬਾਰੇ, ਮੈਂ ਤਾਂ ਉਹਨਾਂ ਨੂੰ ਬਹੁਤ ਵੱਡਾ ਆਦਮੀ ਮੰਨਦਾ, ਪਰੰਤੂ ਉਹਨਾਂ ਦੀ ਔਲਾਦ ਅੱਗੇ ਪਟਿਆਲਾ ਰਾਜ ਹੋਇਆ, ਪਟਿਆਲਾ ਸਟੇਟ ਹੋਈ, ਉਹਨਾਂ ਬਾਰੇ ਵੀ ਇਹੀ ਕਿਹਾ ਜਾਂਦਾ ਹੈ ਕਿ ਤੁਸੀਂ ਇਤਿਹਾਸਕਾਰ ਲਿਖਦੇ ਕਿ ਅਹਿਮਦ ਸ਼ਾਹ ਅਬਦਾਲੀ ਨਾਲ ਮਿਲ ਗਏ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਉਹ ਜ਼ੁਲਮ ਹੋਇਆ ਤਾਂ ਬਾਬਾ ਆਲਾ ਸਿੰਘ ਨਾਲ ਸੀ। ਹੁਣ ਮੈਂ ਇਸ 'ਤੇ ਟਿੱਪਣੀ ਨਹੀਂ ਕਰਦਾ ਵੀ ਨਾਲ ਸੀ ਕਿ ਨਹੀਂ, ਇਹ ਸ਼ੁਰੂ ਤੋਂ ਹੀ ਇਹ ਰਿਹਾ। ਜਿਹੜੀ ਤੁਹਾਨੂੰ ਮੈਂ ਕੱਲ੍ਹ ਗੱਲ ਕਹਿ ਰਿਹਾ ਸੀਗਾ ਕਿ ਇਹ ਖਾੜਕੂਆਂ ਨੇ ਆਪਸ ਦੇ ਵਿੱਚ ਮਾਰਤੇ। ਤੁਸੀਂ ਪੁੱਛਿਆ ਸੀ ਕਿ ਜਲਾਦ ਸੀਗੇ, ਦੋਹੇ ਬੁੱਚੜ ਸੀਗੇ, ਇਹਨਾਂ ਨੇ ਮਾਰੇ। ਇਹ ਦੇਖੋ ਹੁਣ ਜਿਹੜਾ ਸੀ ਹਰਮਿੰਦਰ ਸਿੰਘ ਸੰਧੂ ਹੈ, ਸਭ ਤੋਂ ਵੱਡਾ ਹਮਾਇਤੀ ਸੀ ਖਾਲਿਸਤਾਨ ਦਾ। ਕੀ ਉਹ ਗਿੱਲ ਨੇ ਮਾਰਿਆ? ਹਾਂ। ਜੇ ਹੁਣ ਕਹੀਏ ਕਿ ਸ਼ੇਰ ਸਿੰਘ ਡੁਮਛੇੜੀ, ਉਹ ਬੇਸ਼ੱਕ ਕਿਸੇ ਦਲ ਦੇ ਵਿੱਚ ਸੀ, ਉਹ ਖਾੜਕੂਆਂ ਦਾ ਸਭ ਤੋਂ ਵੱਡਾ ਹਮਾਇਤੀ ਸੀ। ਉਹ ਗਿੱਲ ਨੇ ਮਾਰਿਆ ਜਾਂ ਬੇਅੰਤ ਸਿੰਘ ਨੇ ਮਾਰਿਆ? ਮੇਰੇ ਕੋਲ ਇਹੀ ਜੀ ਇੱਕ ਬੜੀ ਵੱਡੀ ਲਿਸਟ ਹੈ। ਜੇ ਮੈਂ ਨਾਂ ਲੈਣ ਲੱਗਾ ਸ਼ਾਇਦ ਉਹਨਾਂ ਦੇ ਪਰਿਵਾਰ ਵੀ ਜਿਹੜੇ ਹੁੰਦੇ ਨੇ ਔਂਕੜ 'ਚ ਆ ਜਾਂਦੇ ਆ ਵੀ ਸਾਨੂੰ ਇਹ ਕਹਿੰਦੇ। ਅਸਲੀ ਗੱਲ ਇਹੀ ਸੀ ਕਿ ਜਿਹੜੀ ਆਪਸੀ ਖਹਿਬਾਜ਼ੀ ਰਹੀ ਹੈ ਸਿੱਖਾਂ 'ਤੇ ਆਪਸ ਦੇ ਵਿੱਚ ਜਿਹੜਾ ਜ਼ੁਲਮ ਹੁੰਦਾ ਰਿਹਾ, ਉਹ ਸਿੱਖੀ ਦੇ ਢਾਣ ਦੇ ਲਈ ਹਮੇਸ਼ਾ ਹੀ ਜ਼ਿੰਮੇਵਾਰ ਰਿਹਾ। ਤੁਸੀਂ ਬੇਅੰਤ ਸਿੰਘ ਦੀ ਗੱਲ ਕਰੀ ਆ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਕਿ ਇਸ ਵਕਤ ਦੁਨੀਆ ਦੇ ਵਿੱਚ ਨਹੀਂ ਹੈਗੇ, ਜਿਹੜਾ 1900 ਉਸ ਵਕਤ ਉਸ ਦੌਰ ਦੇ ਵਿੱਚ 1984 ਤੋਂ ਬਾਅਦ ਜਿਹੜਾ ਵੋਟਾਂ ਦਾ ਬਾਈਕਾਟ ਹੁੰਦਾ, ਇਲੈਕਸ਼ਨਾਂ ਦਾ ਬਾਈਕਾਟ ਹੁੰਦਾ, ਕੀ ਉਹ ਜਾਇਜ਼ ਸੀਗਾ? ਦੇਖੋ, ਬਾਈਕਾਟ ਬਿਲਕੁਲ ਨਜਾਇਜ਼ ਸੀ। ਮੈਂ ਇਹ ਨਹੀਂ ਕਹਿੰਦਾ ਕਿ ਜਿਨ੍ਹਾਂ ਨੇ ਬਾਈਕਾਟ ਕੀਤਾ ਉਹਨਾਂ ਨੇ ਕੋਈ ਜਿਹੜਾ ਸੀਗਾ ਗੈਰ ਇਮਾਨਦਾਰੀ ਨਾਲ ਕੀਤਾ। ਹੋ ਸਕਦਾ ਹੈ ਉਹਨਾਂ ਨੇ ਆਪ ਦੇ ਨਾਤੇ ਇਮਾਨਦਾਰੀ ਨਾਲ ਇਹ ਫੈਸਲਾ ਕੀਤਾ ਹੋਵੇ, ਪਰੰਤੂ ਮੈਂ ਜਿਹੜਾ ਆਪਦੇ ਤੌਰ 'ਤੇ ਇਹ ਸੋਚਦਾ ਹੈ ਕਿ ਉਹ ਇਮਾਨਦਾਰੀ ਦੀ ਝਲਕ ਨਹੀਂ ਦਿਸਦੀ ਸੀ ਉਸ ਦੇ ਵਿੱਚ। ਜਿਹੜਾ ਬਾਈਕਾਟ ਵੀ ਕੀਤਾ, ਕਿਉਂਕਿ ਸਿੱਖ ਕੌਮ ਦੇ ਹੱਕ ਵਿੱਚ ਜਾਣ ਵਾਲਾ ਸੀ ਉਹ ਨਹੀਂ। ਇਹਦੇ ਬਾਰੇ ਕੋਈ ਦਲੀਲ ਨਹੀਂ ਦਿੱਤੀ ਜਾ ਸਕੀ। ਪਰੰਤੂ ਇੱਕ ਗੱਲ ਮੈਂ ਤੁਹਾਨੂੰ ਬੜੀ ਜਿਹੜੀ ਆ ਪਾਇਦਾਰ ਦੱਸਦਾ ਹੈ ਕਿ ਸਿਧਾਰਥ ਸ਼ੰਕਰ ਰੇ ਉਸ ਸਮੇਂ ਪੰਜਾਬ ਦਾ ਗਵਰਨਰ ਸੀ ਜਦੋਂ ਇਹ ਚੋਣਾਂ ਹੋਈਆਂ 1999 'ਚ। ਜਦੋਂ ਮੈਂ MP ਬਣਿਆ ਉਦੋਂ ਬਾਈਕਾਟ ਨਹੀਂ ਸੀ, ਪਰੰਤੂ ਉਸ ਸਮੇਂ ਚੋਣਾਂ ਦੇ ਵਿੱਚ ਸਿਧਾਰਥ ਸ਼ੰਕਰ ਰੇ ਪੰਜਾਬ ਦਾ ਗਵਰਨਰ ਸੀ। ਔਰ ਮੈਂ ਹੈਰਾਨ ਹੈ ਉਸ ਗੱਲ 'ਤੇ ਕਿ ਉਸ ਨੇ ਫੈਡਰੇਸ਼ਨ ਵੀ ਜਿਹੜੀ ਸੀ, ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਕੌਣ ਸੀ ਫੈਡਰੇਸ਼ਨ ਦੇ ਵਿੱਚ ਉਸ ਸਮੇਂ, ਸਿੱਖ ਸਟੂਡੈਂਟ ਫੈਡਰੇਸ਼ਨ ਜਾਂ ਹੋਰ, ਉਹ ਗੰਢ ਕੇ ਅਤੇ ਜਿਹੜਾ ਸੰਯੁਕਤ ਅਕਾਲੀ ਦਲ ਸੀ ਉਹਨਾਂ ਤੋਂ 1985 ਦੇ ਵਿੱਚ ਇਹ ਬਾਈਕਾਟ ਕਰਾਇਆ। ਉਹ ਬਾਈਕਾਟ ਦਾ ਨਤੀਜਾ ਸੀ ਕਿ ਸੁਰਜੀਤ ਸਿੰਘ ਬਰਨਾਲਾ ਪੰਜਾਬ ਦਾ ਮੁੱਖ ਮੰਤਰੀ ਬਣਿਆ। ਮੈਂ ਸਮਝਦਾ ਕਿ ਜਿੰਨੀ ਵੱਡੀ ਕੁਰਬਾਨੀ ਹੋਈ ਅਤੇ ਬਲੂ ਸਟਾਰ ਹੋਇਆ, ਹਜ਼ਾਰਾਂ ਸਿੱਖ ਨੌਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਜਿਹਦੇ ਵਿੱਚ ਘਰਾਂ ਦੇ ਘਰ ਉਜੜ ਗਏ। ਉਹ ਸਾਰੇ ਸੰਘਰਸ਼ ਵਿੱਚੋਂ ਇੱਕੋ ਬੰਦਾ ਨਿਕਲਿਆ ਜੇਤੂ ਹੋ ਕੇ, ਉਹ ਸੁਰਜੀਤ ਸਿੰਘ ਬਰਨਾਲਾ ਨਿਕਲਿਆ। ਕੀ ਸੁਰਜੀਤ ਸਿੰਘ ਬਰਨਾਲੇ ਨੂੰ ਮੁੱਖ ਮੰਤਰੀ ਪੰਜਾਬ ਬਣਾਉਣ ਲਈ ਇਹ ਸੰਘਰਸ਼ ਕੀਤਾ ਜਾ ਰਿਹਾ ਸੀ? ਜਿੰਨੇ ਬੰਦੇ ਮਰ ਗਏ, ਜਿੰਨੇ ਇਹ ਖਾੜਕੂ ਗਰੁੱਪ ਪੈਦਾ ਹੋਏ, ਜਿੰਨਾ ਹੋਰ ਇਹ ਸਾਰਾ ਘਮਸਾਨ ਹੋਇਆ, ਇਹ 13 ਅਪ੍ਰੈਲ 1978 ਤੋਂ ਬਾਅਦ ਜਦੋਂ ਨਿਰੰਕਾਰੀ ਕਾਂਡ ਹੋਇਆ ਸੀ, ਅਤੇ ਉਹਨਾਂ 'ਚੋਂ ਨਿਕਲਿਆ ਤਾਂ ਸੁਰਜੀਤ ਸਿੰਘ ਬਰਨਾਲਾ, ਜਿਹੜਾ ਕਿ ਸਿੱਖ ਸੰਘਰਸ਼ ਦੇ ਨੇੜੇ ਤੇੜੇ ਵੀ ਨਹੀਂ ਸੀ। ਉਹਨੇ ਤਾਂ ਆਪ ਉੱਥੇ 16 ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਰਕਰਾਂ ਦਾ ਕਤਲ ਕਰਤਾ ਸੀ ਜਾਂ ਕਤਲ ਕਰਵਾਤਾ ਸੀ ਅਨੰਦਪੁਰ ਸਾਹਿਬ ਦੀ ਪਾਕ ਪਵਿੱਤਰ ਧਰਤੀ 'ਤੇ ਹੋਲੇ ਮਹੱਲੇ ਵਾਲੇ ਦਿਨ। ਸੋ ਇਹ ਕਾਮਯਾਬੀ ਕਿਤੇ ਵੀ ਨਹੀਂ ਹੁੰਦੀ ਰਹੀ। ਉਹ ਕਾਮਯਾਬੀ ਦੇ ਵਿੱਚ ਜਿਹੜਾ ਉਹਨੂੰ ਖਤਮ ਕਰਨ ਵਾਲੇ ਪਾਤਰ ਸੀ ਉਹ ਹਮੇਸ਼ਾ ਹੀ ਸਿੱਖ ਸੀ। ਜਿਹੜੇ ਹੱਥ ਖੜੇ ਕਰਕੇ ਬਾਹਰ ਆਉਣ ਦੀਆਂ ਗੱਲਾਂ ਹੁੰਦੀਆਂ ਨੇ, ਜਦੋਂ 1984 ਦਾ ਅਟੈਕ ਹੁੰਦਾ, ਉਹਦੇ ਵਿੱਚ ਕਿਹੜੇ ਬੰਦੇ ਸ਼ਾਮਲ ਸੀਗੇ ਜੇਕਰ ਅਸੀਂ ਗੱਲ ਕਰੀਏ ਤਾਂ? ਦੇਖੋ, ਮੈਂ ਹੱਥ ਖੜੇ ਕਰਨ ਵਾਲੀ ਗੱਲ ਨਾਲ ਤਾਂ ਨਹੀਂ, ਮੈਨੂੰ ਮੇਰੇ ਕੋਲ ਸਬੂਤ ਵੀ ਹੱਥ ਖੜੇ ਕਰਕੇ ਆਏ ਨੇ। ਹੱਥ ਖੜੇ ਕਰਨ ਦੀ ਤਾਂ ਲੋੜ ਹੀ ਨਹੀਂ ਸੀ। ਜਿਹੜਾ ਸਰਕਾਰ ਦੇ ਨਾਲ ਮਿਲਿਆ ਹੋਇਆ ਹੈ ਉਹਨੂੰ ਪਤਾ ਵੀ ਇੰਨੇ ਵਜੇ ਹਮਲਾ ਹੋਣਾ ਹੈ, ਉਹ ਪੁਲਿਸ ਨੇ ਉਹਨੂੰ ਫੜਨ ਵੀ ਆ ਜਾਣਾ। ਉਹਨਾਂ ਨੂੰ ਪਹਿਲਾਂ ਹੀ ਹੁਕਮ ਹੁੰਦਾ ਬਈ ਤੁਸੀਂ ਚੀਚਾਂ ਦੇ ਇਹਨੂੰ ਫਲਾਣੇ ਨੂੰ, ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ, ਜਾਂ ਜਿਹੜਾ ਹੋਰ ਟੌੜਾ ਹੈ, ਕੋਈ ਹੋਰ ਬਾਦਲ ਹੈ, ਕੋਈ ਹੋਰ ਹੈ, ਇਹਨਾਂ ਨੂੰ ਤੁਸੀਂ ਇੱਜ਼ਤ ਨਾਲੇ ਲੈ ਕੇ ਆਉਣਾ।
ਤੇ ਉੱਥੇ ਹੱਥ ਖੜੇ ਕਰਨ ਦੀ ਕੀ ਲੋੜ ਹੈ? ਹੱਥ ਖੜੇ ਤਾਂ ਉਹਨਾਂ ਨੂੰ ਕਰਨੇ ਪੈਣ ਜਿਹੜੇ ਕਿ ਬੇਪਛਾਣੇ ਨੇ, ਉਹ ਅਜਿਆਤ ਵਿਅਕਤੀ ਨੇ, ਅਣਪਛਾਤੇ ਬੰਦੇ ਨੇ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ, ਉਹਨਾਂ ਨੂੰ ਹੱਥ ਖੜੇ ਕਰਨ ਦੀ ਲੋੜ ਹੁੰਦੀ ਹੈ। ਜਿਹੜੇ ਲੀਡਰ ਹੁੰਦੇ ਆ ਉਹਨੂੰ ਕਿਸੇ ਨੂੰ ਹੱਥ ਖੜੇ ਕਰਨ ਦੀ ਲੋੜ ਨਹੀਂ ਹੁੰਦੀ, ਉਹਨਾਂ ਨੂੰ ਤਾਂ ਆਪੇ ਲੱਭ ਲੈਣਗੇ ਵੀ ਕਿਹੜੇ ਕਮਰੇ 'ਚ ਬੈਠੇ, ਉਹਨਾਂ ਨੂੰ ਜੀਵਤ ਤੇ ਸੁਰੱਖਿਆ ਤੋਂ ਉੱਥੋਂ ਬਾਹਰ ਲੈ ਕੇ ਜਾਣਾ। ਸੋ ਹੱਥ ਖੜੇ ਕਰਨ ਦੀ, ਉਹ ਜਿਹੜੇ ਲੜਨ ਨੂੰ ਬੈਠੇ ਸੀ ਉਹ ਤਾਂ ਪਹਿਲਾਂ ਹੀ ਬੈਠੇ ਸੀ। ਔਰ ਉਹਨਾਂ 'ਚੋਂ ਹੀ ਜਿਹੜੇ ਸੀ ਇਹਨਾਂ ਦੇ ਹੀ ਨਾਲੇ ਹਮਲਾ ਹੋਇਆ ਦਰਬਾਰ ਸਾਹਿਬ ਤੇ। ਇਹਨਾਂ ਦੀ ਮਿਲੀ ਭੁਗਤ ਸੀ ਜੀ। ਇਹਨਾਂ ਨੇ ਕਿਹਾ ਕਿ ਹਮਲਾ ਕਰੋ, ਹੁਣ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਖਤਮ ਕਰੋ। ਇਹ ਸਾਡੇ ਲਈ ਵੀ ਬੜੀ ਵੱਡੀ ਚੁਣੌਤੀ ਹੈ, ਤੁਹਾਡੇ ਲਈ ਵੀ ਬੜੀ ਵੱਡੀ ਚੁਣੌਤੀ ਹੈ। ਹੁਣ ਅਸੀਂ ਜੇ ਦਰਬਾਰ ਸਾਹਿਬ ਤੋਂ ਬਾਹਰ ਜਾਵਾਂਗੇ ਬਦਨਾਮ ਹੋਵਾਂਗੇ, ਸਾਨੂੰ ਮਲ ਚੜੇ ਜੀ ਫੜ ਲਿਓ। ਉਹ ਤਾਂ ਇੱਕ ਮਿਲੀ ਜੁਲੀ ਗੱਲ ਸੀ, ਉਹਨਾਂ ਨੇ ਆ ਕੇ ਫੜ ਲਏ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀ ਕੁਛ ਟਾਈਮ ਪਹਿਲਾਂ ਵੋਟਾਂ ਦੇ ਬਾਈਕਾਟ ਦੀ, ਇਲੈਕਸ਼ਨਾਂ ਦਾ ਬਾਈਕਾਟ ਹੁੰਦਾ, ਉਸ ਤੋਂ ਬਾਅਦ ਪੰਜਾਬ ਦੇ ਉੱਪਰ ਜਿਹੜਾ ਤਸ਼ੱਦਦ ਹੁੰਦਾ, ਪੰਜਾਬ ਦੇ ਜਿਹੜੇ ਨੌਜਵਾਨ ਨੇ ਘਰਾਂ ਦੇ ਵਿੱਚੋਂ ਚੁੱਕ ਕੇ ਮਾਰੇ ਜਾਂਦੇ ਨੇ। ਅੱਜ ਤੱਕ ਮਾਵਾਂ ਉਹਨਾਂ ਦੀਆਂ ਲਾਸ਼ਾਂ ਨੂੰ ਉਡੀਕ ਰਹੀਆਂ ਨੇ। ਜਸਵੰਤ ਸਿੰਘ ਖਾਲੜਾ ਲਾਵਾਰਸ ਲਾਸ਼ਾਂ ਦੇ ਵਾਰਸ ਬਣਦੇ ਨੇ, ਪਰ ਜਸਵੰਤ ਸਿੰਘ ਖਾਲੜਾ ਨੂੰ ਵੀ ਨਹੀਂ ਛੱਡਿਆ ਜਾਂਦਾ। ਦੇਖੋ, ਜਿਹੜੀ ਇਹ ਤਸ਼ੱਦਦ ਹੋਇਆ, ਜਿਹੜਾ ਸਿੱਖਾਂ ਨੌਜਵਾਨਾਂ ਨੂੰ ਘਰੋਂ ਚੱਕ ਕੇ ਸ਼ਹੀਦ ਕੀਤਾ ਗਿਆ, ਇਹ ਸਾਰੀ ਤਰਾਸਦੀ ਦੇ ਜਿੱਥੇ ਬੇਅੰਤ ਸਿੰਘ ਤੇ ਗਿੱਲ ਜਿਹੜੇ ਨੇ ਜ਼ਿੰਮੇਵਾਰ ਨੇ, ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ, ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ, ਉੱਥੇ ਉਹ ਨੇਤਾ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਬਾਈਕਾਟ ਕਰਾਇਆ। ਉਹ ਬਾਈਕਾਟ ਨੇ ਜਿਹੜਾ ਹੈ ਬੇਅੰਤ ਸਿੰਘ ਨੂੰ ਮੌਕਾ ਦਿੱਤਾ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਜਾਏ। ਬੇਅੰਤ ਸਿੰਘ ਨਾ ਜਿੱਤ ਸਕਦਾ ਸੀ, ਨਾ ਨੇੜੇ ਸੀ, ਨਾ ਕਿਸੇ ਉਹਦਾ ਕੋਈ ਆਉਣ ਦੀ ਸੰਭਾਵਨਾ ਸੀ। ਉਹ ਸੁਪਨੇ ਦੇ ਵਿੱਚ ਵੀ ਸੰਭਾਵਨਾ ਨਹੀਂ ਸੀ। ਜਿੱਥੋਂ ਤੱਕ ਸਰਦਾਰ ਜਸਵੰਤ ਸਿੰਘ ਖਾਲੜੇ ਦਾ ਪ੍ਰਸ਼ਨ ਹੈ, ਮੈਂ ਸਮਝਦਾ ਕਿ ਉਹ ਸ਼ਹੀਦੇ ਆਜ਼ਮ ਹੈ। ਜੋ ਮਹਾਨ ਕੁਰਬਾਨੀ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਕਰੀ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਤੇ ਇਤਿਹਾਸ ਪੈਦਾ ਕਰ ਗਈ। ਉਹ ਜਿਹੜੀ ਮਹਾਨ ਕੁਰਬਾਨੀ ਖਾਲੜਾ ਸਾਹਿਬ ਨੇ ਕਰੀ ਹੈ, ਖਾਲੜਾ ਸਾਹਿਬ ਨੇ ਉਹ ਸਾਰੀਆਂ ਲਾਸ਼ਾਂ ਨੂੰ ਜਿਹੜਾ ਸੀ ਉਹਨਾਂ ਨੂੰ, ਜਿਨ੍ਹਾਂ ਨੂੰ ਸੰਸਕਾਰ ਕੀਤਾ ਗਿਆ, ਗੁਪਤ ਤੌਰ 'ਤੇ ਸ਼ਹੀਦ ਕੀਤਾ ਗਿਆ, ਉਹ ਸਾਰਿਆਂ ਨੂੰ ਲੱਭ ਲਿਆ ਸੀ। ਇਹ ਨਹੀਂ ਉਹ ਕਿ ਸ਼ਹੀਦ ਹੋਣ ਵਾਲੇ ਸਾਰੇ ਖੜਕੂ ਸੀ। ਉਹ ਤਾਂ ਕਿਸੇ ਤੋਂ ਪੈਸੇ ਮੰਗੇ, ਪੈਸੇ ਨਹੀਂ ਦਿੱਤੇ, ਤੇ ਉਹ ਪੁਲਿਸ ਵਾਲੇ ਅਫਸਰ ਜਿਹੜੇ ਇਹਨਾਂ ਦੇ ਨਾਲ ਮਿਲੇ ਸੀ ਉਹਨਾਂ ਨੇ ਮਾਰਤਾ ਤੇ ਹੋਰ ਮਾਰਤੇ। ਉਹ ਤੋਂ ਵੱਡੇ ਵੱਡੇ ਖੜਕੂ ਨਹੀਂ ਸੀ ਜਿਨ੍ਹਾਂ ਦੀਆਂ ਕੋਈ ਜਿਹੜੀਆਂ ਲਾਸ਼ਾਂ ਦਾ ਇਸ ਤਰ੍ਹਾਂ ਸੰਸਕਾਰ ਕੀਤਾ ਗਿਆ, ਪਰੰਤੂ ਉਹ ਸਿੱਖ ਸੰਘਰਸ਼ ਨਾਲ ਜ਼ਰੂਰ ਹਮਦਰਦੀ ਰੱਖਦੇ ਸੀ। ਜਿਨ੍ਹਾਂ ਨੂੰ ਇਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ, ਉਹਨਾਂ ਦੇ ਨਾਂ ਜਿਹੜੇ ਸੀ ਉਹ ਜਾਣੇ ਪਰਮਾਨੇ ਨਾਂ ਨਹੀਂ ਸੀਗੇ। ਤੇ ਇਹਨਾਂ ਨੇ ਉਹ ਲੱਭ ਕੇ ਸਾਰਾ ਉਹਦਾ ਸਬੂਤ ਦਿੱਤਾ ਤੇ ਇਕੱਠਾ ਕਰਤਾ। ਤੇ KPS ਗਿੱਲ ਦੇ ਹੁਕਮ 'ਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤਾ ਗਿਆ। ਉਹ KPS ਗਿੱਲ ਮੁਲਜ਼ਮ ਨਹੀਂ ਸੀ ਉਹਦੇ 'ਚ। ਜਿਹੜਾ ਕੇਸ ਚੱਲਿਆ ਬਹੁਤ ਵਧੀਆ ਹੋਇਆ ਵੀ ਉਸ ਦੇ ਵਿੱਚ ਸਜ਼ਾਵਾਂ ਹੋਈਆਂ, ਹੋਰ ਹੋਈਆਂ, ਪਰੰਤੂ ਜਿਹੜਾ ਸੀ ਅਸਲ ਮੁਲਜ਼ਮ ਤਾਂ ਉਹ KPS ਗਿੱਲ ਸੀ, ਜਿਹਦੇ ਹੁਕਮ ਨਾਲ ਇਹ ਸਾਰਾ ਕੁਛ ਹੋਇਆ। 2 ਜੀਪਾਂ ਦੇ ਵਿਚਾਲੇ ਸਰਦਾਰ ਖਾਲੜਾ ਨੂੰ ਬੰਨਿਆ ਗਿਆ। ਇੱਕ ਜੀਪ ਇੱਕ ਪਾਸੇ ਚਲਾਤੀ, ਦੂਜੀ ਦੂਜੇ ਪਾਸੇ ਚਲਾਤੀ ਉਹਨਾਂ ਨੂੰ। ਇਸ ਤਰ੍ਹਾਂ ਦੀ ਸ਼ਹਾਦਤ ਜਿਹੜੀ ਸੀ ਉਹ ਪੁਰਾਣੀਆਂ ਲੂਹ ਕੰਢੇ ਕਰਨ ਵਾਲੀਆਂ ਸ਼ਹਾਦਤਾਂ ਨੂੰ ਉਹਨਾਂ ਨੇ ਯਾਦ ਕਰਾਤਾ। ਤੇ ਬਹੁਤ ਵੱਡੀ ਜਿਹੜੀ ਸ਼ਹਾਦਤ ਸੀ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਪਰਿਵਾਰ ਸਾਹਮਣੇ ਆਉਂਦਾ। ਪੰਜਾਬ ਦੀ ਗੱਲ ਕਰਨ ਦੇ ਲਈ ਬੀਬੀ ਪਰਮਜੀਤ ਕੌਰ ਖਾਲੜਾ ਆਉਂਦੇ ਨੇ, ਪਰ ਉੱਥੇ ਇਲੈਕਸ਼ਨਾਂ ਦੇ ਵਿੱਚ ਵੀ ਡਿੰਪੇ ਨੂੰ ਜਿਤਾ ਦਿੱਤਾ ਜਾਂਦਾ ਉੱਥੋਂ ਦੇ ਲੋਕਾਂ ਵੱਲੋਂ। ਵੋਟ ਤਾਂ ਆਖਰ ਪੰਜਾਬ ਦੇ ਲੋਕ ਹੀ ਪਾ ਰਹੇ ਨੇ ਉਹਨਾਂ ਲੋਕਾਂ ਨੂੰ ਵੀ। ਦੇਖੋ, ਅੱਜ ਵੀ ਉਹੀ ਹਾਲਤ ਹੈ, ਪਹਿਲਾਂ ਵੀ ਉਹੀ ਹਾਲਤ ਸੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਸਿੱਖ ਦੇ ਢਾਣ ਲਈ ਜ਼ਿੰਮੇਵਾਰ, ਹਮੇਸ਼ਾ ਜਿਹੜਾ ਸਿੱਖ ਦੇ ਢਾਣ ਲਈ ਜ਼ਿੰਮੇਵਾਰ ਰਿਹਾ। ਤੇ ਸਰਦਾਰ ਪਰਮਜੀਤ ਸਿੰਘ ਖਾਲੜਾ ਦਾ ਪਰਿਵਾਰ ਜਿਹੜਾ ਹੈ, ਉਹ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਪਰਿਵਾਰ ਖੜਾ ਹੋਇਆ ਤੇ ਉਹਨਾਂ ਦੀ ਧਰਮ ਪਤਨੀ ਨੂੰ ਜਿਹੜਾ ਹੈ ਲੋਕਾਂ ਨੇ ਜਿਹੜਾ ਹਰਾਤਾ। ਦੇਖੋ, ਜਿਹੜੇ ਕੱਟਰ ਸਿੱਖ ਸੀ, ਪੱਕੇ ਸਿੱਖ ਸੀ, ਉਹਨਾਂ ਨੇ ਵੋਟਾਂ ਪਾਈਆਂ, ਪਰੰਤੂ ਆਮ ਜਨਤਾ ਜਿਹੜੀ ਹੁੰਦੀ ਹੈ ਉਹ ਇੰਨੀ ਨਾ ਕੋਈ ਡੂੰਘੀ ਸੋਚ ਰੱਖਦਾ, ਨਾ ਡੂੰਘੀ ਸੋਚ ਦੇ ਵਿੱਚ ਜਾਂਦਾ। ਜੇ ਇੰਨੀ ਡੂੰਘੀ ਸੋਚ ਹੋਵੇ ਤਾਂ ਸਿੱਖੀ ਦਾ ਢਾਣ ਹੀ ਨਹੀਂ ਹੁੰਦਾ ਸੀ। ਇਹ ਹਮੇਸ਼ਾ ਰਿਹਾ ਕਿ ਜਿਹੜਾ ਇੱਥੋਂ ਤੱਕ ਕਿ ਮੈਂ ਸੰਤ ਪ੍ਰਬੰਧਕ ਕਮੇਟੀ ਦੀ ਚੋਣ ਦੇ ਵਿੱਚ 1979 ਦੀ ਜਿਹੜੀ ਚੋਣ ਹੋਈ ਸੀ 79 ਦੀ, ਉਸ ਦੇ ਵਿੱਚ ਨੂੰ ਖੜਾ ਕੀਤਾ ਸੀ ਬਿਆਸ ਹਲਕੇ ਤੋਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੁਕਾਬਲੇ 'ਚ ਜੀਵਨ ਸਿੰਘ ਉਮਰਾਂ ਨਾਲ ਖੜਾ ਕਰਿਆ ਸੀ ਤੇ ਉੱਥੇ ਜੀਵਨ ਸਿੰਘ ਉਮਰਾਂ ਨਾਲ 3000 ਵੋਟਾਂ ਨਾਲ ਜਿੱਤ ਗਿਆ। ਉੱਥੇ ਸੰਤਾਂ ਨੇ ਬਹੁਤ ਪ੍ਰਚਾਰ ਕਰਿਆ ਸੀ ਭਾਈ ਅਮਰੀਕ ਸਿੰਘ ਦਾ, ਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਤੇ ਭਾਈ ਅਮਰੀਕ ਸਿੰਘ ਵਰਗਾ ਬੰਦਾ ਕਿੱਥੋਂ ਜੰਮੂਗਾ। ਉਹ ਤਾਂ ਇੱਕ ਮਹਾਨ ਸ਼ਖਸੀਅਤਾਂ ਸੀ
ਪਰੰਤੂ ਉਹ ਚੋਣਾਂ ਹਾਰ ਜੇ। ਉਹ ਇਕੱਲੇ ਸਿੱਖਾਂ ਦੀਆਂ ਵੋਟਾਂ ਸੀ, ਦੂਜਿਆਂ 'ਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਾਰਿਆਂ ਦੀਆਂ ਵੋਟਾਂ ਹੁੰਦੀਆਂ ਨੇ। ਪਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਸਿੱਖਾਂ ਨੇ ਹੀ ਵੋਟਾਂ ਪਾਉਣੀਆਂ ਨੇ। ਸਿੱਖਾਂ 'ਚੋਂ 3000 ਨਾਲ ਜਿੱਤ ਗਿਆ ਉਹ ਜੀਵਨ ਸਿੰਘ ਉਮਰਾ ਨੰਗਲ। ਸੋ ਇਹ ਤਾਂ ਤਰਾਸਦੀ ਰਹੀ ਹੈ। ਅਸੀਂ ਸਿੱਖ ਕੌਮ ਨੂੰ ਆਪਣੇ ਜਿਹੜੇ ਪਾਸੇ ਚਲਾ ਨਹੀਂ ਸਕੇ। ਜਿੰਨੇ ਡੇਰੇ ਬਣੇ ਹੈ, ਉਹ ਭਾਵੇਂ ਸਰਸੇ ਵਾਲਾ ਡੇਰਾ ਹੋਵੇ, ਭਾਵੇਂ ਉਹ ਪਨਿਆਰੇ ਵਾਲਾ ਡੇਰਾ ਹੋਵੇ, ਭਾਵੇਂ ਉਹ ਨਿਰੰਕਾਰੀ ਹੋਣ, ਜਿਨ੍ਹਾਂ 'ਤੇ 13 ਅਪ੍ਰੈਲ 1978 ਨੂੰ ਬੜਾ ਵੱਡਾ ਹੋਇਆ, ਜਿਹਦੇ ਪਿੱਛੋਂ ਇਹ ਭਾਂਬੜ ਮੱਚੇ ਅਤੇ ਮਹਾਨ ਕੁਰਬਾਨੀਆਂ ਹੋਈਆਂ। ਜਿੰਨੇ ਵੀ ਡੇਰੇ ਨੇ ਉਹ ਸਿੱਖਾਂ ਦੇ ਸਹਾਰੇ ਚੱਲਦੇ ਰਹੇ ਅਤੇ ਸਿੱਖੇ ਉਸ ਦੇ ਕੀ ਕਹਿੰਦੇ ਹੁੰਦੇ ਨੇ ਬੰਦੇ ਰਹੇ। ਅਤੇ ਫਿਰ ਸਿੱਖ ਨੂੰ ਖਤਮ ਕਰਨ ਲਈ ਲੱਗਿਆ ਹੋਇਆ, ਅੱਜ ਵੀ ਲੱਗਿਆ ਹੋਇਆ, ਪਹਿਲਾਂ ਵੀ ਲੱਗਿਆ ਹੋਇਆ ਸੀ। ਤੁਸੀਂ ਜੀਵਨ ਸਿੰਘ ਉਮਰਾ ਨੰਗਲ ਦੀ ਗੱਲ ਛੇੜ ਲਈ ਆ। ਜੀਵਨ ਸਿੰਘ ਉਮਰਾ ਨੰਗਲ ਕਹਿੰਦੇ ਵੀ 13 ਅਪ੍ਰੈਲ 1978 ਨੂੰ ਭਾਸ਼ਣ ਕਰ ਰਹੇ ਸੀ ਮੰਜੀ ਸਾਹਿਬ ਤੇ ਉਹ ਤਾਂ ਜਿਹੜਾ ਨਿਰੰਕਾਰੀਆ ਗੁਰਬਚਨ ਸਿੰਘ ਨਿਰੰਕਾਰੀਆ ਸੀ, ਉੱਧਰਲੇ ਪਾਸੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਰਚ ਰਿਹਾ ਸੀ ਆਪਣਾ ਟਿਮਟਾਣਾ, ਤਾਂ ਉਸ ਦਾ ਵਿਰੋਧ ਵੀ ਨਹੀਂ ਸੀ ਕਰਨ ਦੇ ਰਿਹਾ ਜੀਵਨ ਸਿੰਘ ਉਮਰਾ ਨੰਗਲ। ਕੀ ਇਹ ਸੱਚ ਹੈਗਾ? ਦੇਖੋ, ਇਹ ਗੱਲ ਉਲਟ ਕਹੀ ਗਈ ਤੁਹਾਤੋਂ ਕਿ 13 ਅਪ੍ਰੈਲ 1978 ਨੂੰ ਜਿਹੜਾ ਹੈ ਜੀਵਨ ਸਿੰਘ ਉਮਰਾ ਨੰਗਲ ਇਹ ਕਹਿ ਰਿਹਾ ਸੀ ਕਿ ਸਾਨੂੰ ਹਮਲਾ ਕਰ ਦੇਣਾ ਚਾਹੀਦਾ ਇਹ ਨਿਰੰਕਾਰੀਆਂ ਦੇ ਸੰਮੇਲਨ 'ਤੇ। ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਬਾਰੀ-ਬਾਰੀ ਕਹਿ ਰਿਹਾ ਸੀ ਮੰਜੀ ਸਾਹਿਬ ਦੇ ਦੀਵਾਨ ਸਥਾਨ 'ਤੇ ਵੀ ਸੰਤ ਜੀ ਤੁਸੀਂ ਜਾਓ, ਜੇ ਸ਼ਹਾਦਤ ਦੀ ਲੋੜ ਹੈ ਤੁਸੀਂ ਪਾਓ। ਕਾਰਨ ਕੀ ਸੀ? ਉਹਦਾ ਕਾਰਨ ਇਹ ਸੀ ਕਿ ਇਹ ਸਰਕਾਰੀ ਬੰਦੇ ਸੀ, ਸਰਕਾਰ ਨਾਲ ਮਿਲੇ ਹੋਏ ਸੀ, ਬਾਦਲ ਦਾ ਠਾਸੋਂ ਠਾਸ ਸੀ। ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਅਖੀਰ ਤੱਕ ਸਰਕਾਰ ਦਾ ਪੱਖ ਲੈਂਦਾ ਰਿਹਾ, ਉਹ ਕਦੇ ਉਸ ਤੋਂ ਪਾਸੇ ਹੋਇਆ ਹੀ ਨਹੀਂ। ਉਹਨਾਂ ਦਾ ਮਤਲਬ ਸੀ ਇਹ ਰੌਲਾ ਰੱਪਾ ਪਾਇਆ ਜਾਵੇ, ਰੌਲੇ ਰੱਪੇ ਮੁਤਾਬਕ ਇਹੀ ਜਿਹੀ ਹਾਲਾਤ ਪੈਦਾ ਕੀਤੀ ਜਾ ਸਕੇ ਕਿ ਕੇਂਦਰ ਸਰਕਾਰ ਜਿਹੜੀ ਹੈ ਇੱਥੇ ਦਖਲਅੰਦਾਜ਼ੀ ਕਰ ਸਕੇ। ਅਤੇ ਬਾਦਲ ਜਿਹੜਾ ਸੀ, ਬਾਦਲ ਤੋਂ ਵੀ ਉਸ ਸਮੇਂ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਖੁਸ਼ ਨਹੀਂ ਸੀ ਕਿ ਉਹਨੂੰ ਉਹ ਪੋਸਟ ਨਹੀਂ ਦਿੱਤੀ ਜਾ ਰਹੀ ਜਿਹੜੀ ਉਹ ਚਾਹੁੰਦਾ ਸੀ। ਇਹਦੇ ਲਈ ਇਹ ਸਾਰੇ ਦਾ ਕਾਰਨ ਇੱਕ ਲੜਾਈ ਚਲਾਉਣ ਦਾ ਕਾਰਨ ਸੀਗਾ। ਅਤੇ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਦੇ ਕਹਿਣ 'ਤੇ, ਉਹਦੇ ਸਖਤ ਭਾਸ਼ਣ 'ਤੇ, ਉਤਸ਼ਾਹੂ ਭਾਸ਼ਣ 'ਤੇ ਹੀ ਇਹ ਜਿਹੜੇ ਫੌਜਾ ਸਿੰਘ ਦੀ ਅਗਵਾਈ ਦੇ ਵਿੱਚ, ਸਰਦਾਰ ਫੌਜਾ ਸਿੰਘ ਦੀ ਅਗਵਾਈ ਵੀ ਜਿਹੜੇ ਉੱਥੇ ਗਏ, ਉਹ ਜਥੇਦਾਰ ਜੀਵਨ ਸਿੰਘ ਦੇ ਭਾਸ਼ਣ 'ਤੇ ਗਏ, ਨਾ ਕਿ ਉਹਨੇ ਇਹ ਕਿਹਾ ਵੀ ਵਿਰੋਧ ਨਹੀਂ ਕਰਨਾ ਚਾਹੀਦਾ। ਉਹ ਜਦੋਂ ਇਹ ਸਾਰਾ ਕੁਛ ਹੋ ਗਿਆ, ਸਾਰਾ ਕੁਝ ਖਤਮ ਹੋ ਗਿਆ, ਫਿਰ ਉਹ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਕਹਿਣ ਲੱਗ ਗਿਆ ਕਿ ਜਿਹੜਾ ਨਿਰੰਕਾਰੀ ਗੁਰਬਚਨ ਹੈ ਇਸ ਨੂੰ ਤੇ ਇਸ ਦੀ ਘਰਵਾਲੀ ਨੂੰ ਸੁਰੱਖਿਅਤ ਉੱਥੇ ਭਜਾਇਆ ਜਾਵੇ ਦਿੱਲੀ, ਨਹੀਂ ਸਿੱਖਾਂ ਦੀ ਬੇਇੱਜ਼ਤੀ ਹੋਈ। ਦਿੱਲੀ ਪਹੁੰਚਾਉਣ ਵਾਲਾ ਕੌਣ ਸੀ ਜਦੋਂ ਨਿਰੰਕਾਰੀਆ ਅੰਮ੍ਰਿਤਸਰ ਦੇ ਵਿੱਚ ਐਡਾ ਵੱਡਾ ਆਪਦਾ ਟਿਮਟਾਣਾ ਰਚ ਕੇ 13 ਸਿੱਖ ਨੇ ਜਿਹੜੇ ਸ਼ਰਨ ਸਿੰਘ ਨਚਾਉਣ ਵਾਲਾ ਪ੍ਰਕਾਸ਼ ਸਿੰਘ ਬਾਦਲ ਨਿਰੰਕਾਰੀਆਂ ਦਾ ਯਾਰ ਸੀ। ਨਰਿੰਜਨ ਸਿੰਘ ਉਸ ਸਮੇਂ ਡਿਪਟੀ ਕਮਿਸ਼ਨਰ ਸੀ, DC ਸੀ ਗੁਰਦਾਸਪੁਰ ਦਾ। ਉਹ ਨਿਰੰਕਾਰੀਆਂ ਦਾ ਸਭ ਤੋਂ ਵੱਡਾ ਨੇਤਾ ਸੀ ਪੰਜਾਬ ਦੇ ਵਿੱਚ, ਅਤੇ ਉਹ ਪ੍ਰਕਾਸ਼ ਸਿੰਘ ਬਾਦਲ ਦਾ ਸੱਜਾ ਹੱਥ ਸੀ। ਉਸ ਦੇ ਰਾਹੀਂ ਪ੍ਰਕਾਸ਼ ਸਿੰਘ ਬਾਦਲ ਨੇ ਗੁਰਬਚਨ ਤੋਂ ਹੁਕਮ ਚਲਾ ਕੇ ਜਿਹੜਾ ਉਸ ਸਮੇਂ ਨਿਰੰਕਾਰੀ ਪ੍ਰਮੁੱਖ ਸੀ, ਉਹ ਕਿਹਾ ਵੀ ਇਹ ਬਾਦਲ ਦੇ ਬੰਦਿਆਂ ਨੂੰ ਵੋਟਾਂ ਪਾਈਆਂ ਜਾਣ। ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੇ ਬਣਾਇਆ ਹੋਇਆ ਸੀ, ਉਹ ਵੋਟਾਂ ਜਿਹੜੀਆਂ ਸੀ ਉਹ ਨਿਰੰਜਨ ਸਿੰਘ ਦੇ ਕਹਿਣ 'ਤੇ ਹੀ ਇਹ ਗੁਰਬਚਨ ਨੇ ਇਹਨਾਂ ਦੀ ਹਮਾਇਤ ਦਾ ਐਲਾਨ ਕੀਤਾ ਸੀ। ਅਤੇ ਇਹ ਉਹ ਆਪਣਾ ਪਾਕ ਪਵਿੱਤਰ ਫਰਜ਼ ਸਮਝਦਾ ਸੀਗਾ ਕਿ ਮੈਂ ਇਸ ਨੂੰ ਗੁਰਬਚਨ ਨੂੰ, ਪ੍ਰਕਾਸ਼ ਸਿੰਘ ਬਾਦਲ ਇਹ ਸਮਝਦਾ ਸੀ ਕਿ ਮੈਂ ਗੁਰਬਚਨ ਨੂੰ ਜਿਹੜਾ ਹੈਗਾ ਉੱਥੇ ਪਹੁੰਚਾਵਾਂ ਦਿੱਲੀ, ਅਤੇ ਦਿੱਲੀ ਉਹ ਪਹੁੰਚਾਉਣ ਦੇ ਲਈ ਉਹ ਜ਼ਿੰਮੇਵਾਰ ਸੀ। ਇੰਦਰਾ ਗਾਂਧੀ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਵੱਲੋਂ, ਦੇਸ਼ ਦੀ ਪ੍ਰਧਾਨ ਮੰਤਰੀ ਦੇ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸੁਨੇਹੇ ਵੀ ਲੱਗੇ ਸੀ, ਕਹਿੰਦੇ ਵੀ ਇਹ ਜਿਹੜਾ ਸਮਝੌਤਾ ਕਰ ਲਿੱਤਾ ਜਾਵੇ ਗੁਰਬਚਨ ਸਿੰਘ ਨਿਰੰਕਾਰੀ ਦੇ ਨਾਲ, ਅਜਿਹਾ ਕੁਛ ਸੀ। ਦੇਖੋ, ਜਦੋਂ ਇਹ ਕਾਂਡ ਹੋਇਆ 13 ਅਪ੍ਰੈਲ 1978 ਨੂੰ, ਉਸ ਸਮੇਂ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਨਹੀਂ ਸੀ। ਉਸ ਸਮੇਂ ਮੁਰਾਰਜੀ ਦੇਸਾਈ ਦੇਸ਼ ਦਾ ਪ੍ਰਧਾਨ ਮੰਤਰੀ ਸੀ। ਮੁਰਾਰਜੀ ਦੇਸਾਈ ਜਿਹੜਾ ਸੀਗਾ ਉਹ ਜਿਹੜੀ ਜਨਤਾ ਪਾਰਟੀ 'ਚ ਬਣਾਈ ਹੋਈ ਸੀ, ਜਿਹਦੇ ਵਿੱਚ ਅਟਲ ਬਿਹਾਰੀ ਵਾਜਪਾਈ, ਉਦੋਂ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਭੰਗ ਕਰਤਾ ਸੀ। ਭਾਰਤੀ ਜਨਤਾ ਪਾਰਟੀ ਵੀ ਪਾਰਟੀ ਨਹੀਂ ਸੀ ਜਿਹੜੀ ਹੁਣ ਇਹ ਜਾਂ ਪਹਿਲਾਂ ਜਨਸੰਘ ਹੈ। ਉਹ ਅਟਲ ਬਿਹਾਰੀ ਵਾਜਪਾਈ ਉਸ ਵਜ਼ਾਰਤ ਦੇ ਵਿੱਚ ਵਿਦੇਸ਼ ਮੰਤਰੀ ਸੀ, ਅਤੇ ਮੁਰਾਰਜੀ ਦੇਸਾਈ ਉਸ ਸਮੇਂ ਹਿੰਦੁਸਤਾਨ ਦਾ ਜਿਹੜਾ ਸੀਗਾ ਪ੍ਰਧਾਨ ਮੰਤਰੀ ਸੀ। ਮੁਰਾਰਜੀ ਦੇਸਾਈ ਇੱਕ ਐਸਾ ਬੰਦਾ ਸੀ ਜਿਹੜਾ ਕਿ ਉਸ ਸਮੇਂ 86 ਸਾਲ ਦੀ ਉਮਰ 'ਚ ਪ੍ਰਧਾਨ ਮੰਤਰੀ ਬਣਿਆ। ਜਦੋਂ ਪ੍ਰਧਾਨ ਮੰਤਰੀ ਵੇਲੇ 86 ਸਾਲ ਦੀ ਉਮਰ ਸੀ। ਉਹ ਅੜੀਅਲ ਕਿਸਮ ਦਾ ਆਦਮੀ ਸੀ, ਸਾਜ਼ਿਸ਼ਾਂ ਰਚਨ ਦਾ ਉਹ ਆਦੀ ਨਹੀਂ ਸੀ। ਨਾ ਉਹ ਸਾਜ਼ਿਸ਼ਾਂ ਰਚ ਸਕਦਾ ਸੀ, ਨਾ ਉਹਦੇ ਸਾਜ਼ਿਸ਼ਾਂ ਰਚਨ 'ਚ ਸਮਰੱਥਾ ਸੀ। ਉਹ ਸਿੱਧੀ ਜੀ ਗੱਲ ਕਹਿ ਦਿੰਦਾ ਹੁੰਦਾ ਸੀ।
ਉਸ ਦੀ ਨਿਰੰਕਾਰੀਆਂ ਦੇ ਪ੍ਰਤੀ ਕੋਈ ਜਿਹੜੀ ਸੀ ਉਹ ਕੋਈ ਸੌਫਟ ਨੀਤੀ ਨਹੀਂ ਸੀ। ਪਰੰਤੂ ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਜਨਤਾ ਪਾਰਟੀ ਦਾ ਹਿੱਸੇਦਾਰ ਸੀ, ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਕਹਾਉਂਦੇ ਆ, ਉਹਦਾ ਜਨਤਾ ਪਾਰਟੀ ਦੇ ਨਾਲ ਸਮਝੌਤਾ ਸੀ, ਜਿਹਦੇ 'ਚ ਇਹ ਉਸ ਸਮੇਂ ਇੱਥੋਂ ਬ੍ਰਿਸ਼ਭਾਨ, ਦੇਸ ਰਾਜ ਅਤੇ ਹੋਰ ਜਨਤਾ ਪਾਰਟੀ ਦੇ ਟਿਕਟ 'ਤੇ ਜਿੱਤੇ ਸੀ। ਉਸੇ ਚੋਣ ਦੇ ਵਿੱਚ ਜਦੋਂ ਇਹ ਵਾਕਾ ਹੋਇਆ, ਧੰਨਾ ਸਿੰਘ ਗੁਲਸ਼ਨ ਜਿਹੜਾ ਸਰਦਾਰ ਧੰਨਾ ਸਿੰਘ ਗੁਲਸ਼ਨ ਨੂੰ ਉੱਥੇ ਵਿੱਦਿਆ ਮੰਤਰੀ ਬਣਾਇਆ ਗਿਆ ਆਪਣਾ ਦਿੱਲੀ ਦੇ ਵਿੱਚ। ਸੋ ਮੁਰਾਰਜੀ ਦੇਸਾਈ ਨਾਲ ਨੇੜਤਾ ਹੋਣ ਕਰਕੇ ਜੇ ਸੌਫਟ ਕਾਰਨਰ ਕਰਿਆ ਉਹ ਪ੍ਰਕਾਸ਼ ਸਿੰਘ ਬਾਦਲ ਨੇ ਕਰਿਆ। ਮੁਰਾਰਜੀ ਦੇਸਾਈ ਸਾਜ਼ਿਸ਼ ਦਾ ਹਿੱਸਾ ਨਹੀਂ ਸੀ ਉਸ ਸਮੇਂ ਕਿਸੇ ਦੀ, ਜਦੋਂ ਇਹ ਸਰਕਾਰ ਸੀ। ਨਿਰੰਕਾਰੀਆਂ ਨਾਲ ਸਮਝੌਤੇ ਦਾ ਇੰਦਰਾ ਗਾਂਧੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕੋਈ ਸੰਦੇਸ਼ ਭੇਜਣ ਦਾ ਪ੍ਰਸ਼ਨ ਹੀ ਪੈਦਾ ਨਹੀਂ ਹੁੰਦਾ ਕਿ ਉਹ ਭੇਜੂ, ਕਿ ਇੰਦਰਾ ਗਾਂਧੀ ਦੇ ਕੋਲੇ ਬਾਜ ਡੌਰੇ ਨਹੀਂ ਸੀ। ਇੰਦਰਾ ਗਾਂਧੀ ਹੈ ਹੀ ਕੁਛ ਨਹੀਂ ਸੀ, ਉਹਨੇ ਸਮਝੌਤਾ ਕਾਹਦੇ ਲਈ ਕਰਾਉਣਾ ਸੀ? ਇੰਦਰਾ ਗਾਂਧੀ ਖੁਦ ਤਾਂ ਨਿਰੰਕਾਰੀ ਸੀ ਨਹੀਂ, ਉਹ ਤਾਂ ਹਰੇਕ ਨੂੰ ਆਪਦੇ ਮੰਤਵ ਦੇ ਲਈ ਵਰਤਦੀ ਹੁੰਦੀ ਸੀ। ਉਹ ਨਾ ਨਿਰੰਕਾਰੀ ਸੀ, ਨਾ ਉਹ ਸਿੱਖ ਸੀ, ਨਾ ਉਹ ਹਿੰਦੂ ਸੀ, ਨਾ ਉਹ ਈਸਾਈ ਸੀ, ਨਾ ਉਹ ਮੁਸਲਮਾਨ ਸੀ, ਉਹ ਕੁਛ ਵੀ ਨਹੀਂ ਸੀ। ਇੰਦਰਾ ਗਾਂਧੀ ਤਾਂ ਇੱਕ ਮੌਤਾਪ੍ਰਸਤ ਸੀ। ਉਹਨੇ ਨਿਰੰਕਾਰੀਆਂ ਨਾਲ ਸਮਝੌਤਾ ਕਰਾ ਕੇ ਉਹ ਕੀ ਲੈਣਾ ਸੀ? ਉਸ ਦੇ ਪਿੱਛੋਂ ਦੋ ਬੰਦੇ ਸੀ ਜਿਹੜੇ ਸੰਤ ਜਰਨੈਲ ਸਿੰਘ ਅਤੇ ਇੰਦਰਾ ਗਾਂਧੀ ਨਾਲ ਇੱਕੋ ਵੇਲੇ ਬਰਾਬਰ ਦੇ ਨੇੜੇ ਸੀ। ਜੀ ਇੱਕੋ ਬੰਦਾ ਸੀ ਉਹ ਜਿਹੜਾ ਬਰਾਬਰ ਨੇੜੇ ਸੀ, ਉਹ ਜਥੇਦਾਰ ਸੰਤੋਖ ਸਿੰਘ ਦਿੱਲੀ। ਜਥੇਦਾਰ ਸੰਤੋਖ ਸਿੰਘ ਦਿੱਲੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵੀ ਬਹੁਤ ਨੇੜੇ ਸੀ। ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਅਤੇ ਉਸ ਸਮੇਂ ਆਹ ਜਗਤ ਨਾਰਾਇਣ ਕੇਸ ਵਿੱਚ, ਲਾਲਾ ਜਗਤ ਨਾਰਾਇਣ ਕੇਸ 'ਚ ਉਸ ਸਮੇਂ ਵੀ ਉਹ ਬੋਨਟ 'ਤੇ ਬੈਠਾ ਸੀ ਜੀਪ ਦੀ, ਅਤੇ ਨਾਅਰੇ ਮਾਰ ਰਿਹਾ ਸੀ, ਅਤੇ ਉਹ ਇੰਦਰਾ ਗਾਂਧੀ ਦੇ ਵੀ ਬਹੁਤ ਨੇੜੇ ਸੀ। ਪਰੰਤੂ ਅਸੀਂ ਇਹ ਨਹੀਂ ਕਹਿ ਸਕਦੇ ਵੀ ਜਥੇਦਾਰ ਸੰਤੋਖ ਸਿੰਘ ਬਾਦਲ ਮਾਨੂ ਸਿੱਖ ਵਿਰੋਧੀ ਸੀ। ਉਹ ਸਿੱਖ ਵਿਰੋਧੀ ਨਹੀਂ ਸੀ, ਸਿੱਖਾਂ ਦਾ ਹਮੈਤੀ ਉਹ ਸੀ। ਇੰਦਰਾ ਗਾਂਧੀ ਨਾਲ ਉਸ ਦੀ ਦੋਸਤੀ ਅਤੇ ਨੀਤੀ ਦੇ ਤਹਿਤ ਸੀ ਕਿ ਜੇ ਕੋਈ ਕੰਮ ਹੈ ਤਾਂ ਉਹ ਇੰਦਰਾ ਗਾਂਧੀ ਤੋਂ ਲੈ ਸਕਦਾ ਹੈ। ਉਸ ਸਮੇਂ ਇੰਦਰਾ ਗਾਂਧੀ ਦਾ ਨਿਰੰਕਾਰੀਆਂ ਦੇ ਨਾਲ ਸਮਝੌਤੇ ਲਈ ਭੇਜਣ ਦਾ ਪ੍ਰਸ਼ਨ ਹੀ ਨਹੀਂ ਸੀ, ਕਿਉਂਕਿ ਉਸ ਸਮੇਂ ਤਾਂ ਜਿਹੜਾ ਸੀ ਪੰਜਾਬ ਦੇ ਵਿੱਚ ਹੋਰ ਲਹਿਰ ਚੱਲ ਚੁੱਕੀ ਸੀ। ਉਸ ਲਹਿਰ ਨੂੰ ਜਗਤ ਨਾਰਾਇਣ ਦੇ ਕੇਸ ਨਾਲ ਹਿੰਦੂ ਸਿੱਖ ਲਹਿਰ ਦਾ ਹਿੱਸਾ ਬਣਾ ਦਿੱਤਾ ਗਿਆ ਸੀ। ਉਦੋਂ ਨਿਰੰਕਾਰੀ ਮੁੱਦਾ ਨਹੀਂ ਰਿਹਾ ਸੀ, ਉਦੋਂ ਤਾਂ ਜਿਹੜਾ ਸੀ ਉਹ ਮੁੱਦਾ ਹੀ ਹੋਰ ਸੀ। ਇਹਦੇ ਲਈ ਇੰਦਰਾ ਗਾਂਧੀ ਨੇ ਸਮਝੌਤਾ ਕਰਨ ਲਈ ਸੰਤ ਜਰਨੈਲ ਸਿੰਘ ਕੋਲੇ ਨਿਰੰਕਾਰੀਆਂ ਨਾਲ ਭੇਜਣ ਦਾ ਜਿਹੜਾ ਹੈਗਾ ਉਹ ਬਿਲਕੁਲ ਗਲਤ ਗੱਲ ਹੈ। ਲਾਲਾ ਜਗਤ ਨਾਰਾਇਣ ਨੂੰ ਮਾਰ ਦੇਣਾ, ਉਸ ਤੋਂ ਬਾਅਦ ਲਾਲਾ ਜਗਤ ਨਾਰਾਇਣ ਦੀ ਹੱਤਿਆ ਕਰ ਦੇਣੀ, ਇਸ ਦੇ ਪਿੱਛੇ ਕੀ ਕਾਰਨ ਬਣਦੇ ਹੋ? ਦੇਖੋ, ਲਾਲਾ ਜਗਤ ਨਾਰਾਇਣ ਦੀ ਜਿਹੜੀ ਹੱਤਿਆ ਸੀ ਇਹ ਹਿੰਦੂ ਧਰਮ ਦੇ ਵਿੱਚ ਦੋ ਨੇ। ਇੱਕ ਸਨਾਤਨ ਧਰਮ ਹੈ, ਇੱਕ ਆਰੀਆ ਸਮਾਜ ਹੈ। ਆਰੀਆ ਸਮਾਜ ਨੇ ਇੱਕ ਮੂਵਮੈਂਟ ਚਲਾਈ, ਤੁਸੀਂ ਹੁਣ ਗੱਲ ਛੇੜ ਲਈ, ਮੂਵਮੈਂਟ ਚਲਾਈ ਕਿ ਜਿਹੜਾ ਕੇਸ 'ਤੇ ਦਾੜੀ ਰੱਖਣਾ ਹੈ ਇਹ ਸਫਾਈ ਦਾ ਵਿਰੋਧੀ ਹੈ, ਗੈਰ ਹਾਈਜੀਨਿਕ ਹੈ, ਇਹਦੇ ਨਾਲ ਬਿਮਾਰੀਆਂ ਫੈਲਦੀਆਂ, ਦਾੜੀ ਰੱਖਣ ਦਾ ਕੀ ਫਾਇਦਾ, ਕੇਸ ਰੱਖਣ ਦਾ ਕੀ ਫਾਇਦਾ, ਇਹ ਕੋਈ ਨਹੀਂ ਹੈ, ਇਹਦੇ ਲਈ ਕਟਾਓ। ਉਸ ਦੇ ਵਿੱਚ ਜਿਹੜਾ ਇੱਥੋਂ ਜਿੱਤਿਆ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ 'ਤੇ ਹੁਣ ਮੌਜੂਦਾ MP ਹੈ, ਉਹਦਾ ਜਿਹੜਾ ਬਾਪ ਸੀ ਉਹ ਧਰਮਿੰਦਰ, ਉਹਦਾ ਜਿਹੜਾ ਬਾਪ ਸੀ ਸਭ ਤੋਂ ਪਹਿਲਾਂ ਉਹ ਚੇਲਾ ਬਣਿਆ। ਹਿੰਦੂ ਵੋਟਾਂ ਤਾਂ ਉਹਨੂੰ ਪਈਆਂ ਨਹੀਂ, ਜਿਹੜੀਆਂ ਪਠਾਨਕੋਟ, ਭੌਂ ਅਤੇ ਜਿਹੜੇ ਇਹ ਹਲਕੇ ਨੇ ਜਿਹੜੇ ਵਿੱਚ ਹਿੰਦੂ ਮੈਜੋਰਿਟੀ ਹਲਕੇ ਆ, ਉੱਥੋਂ ਤੋਂ ਪਿੱਛੇ ਰਿਹਾ। ਜਿਹੜੇ ਸਿੱਖ ਮੈਜੋਰਿਟੀ ਏਰੀਏ ਸੀ ਉੱਥੋਂ ਉਹ ਜਿੱਤ ਗਿਆ। ਸਿੱਖਾਂ 'ਚ ਤਾਂ ਇਹਦੀ ਘਾਟ ਹੈ, ਜਾਗਰੂਕਤਾ ਹੈ ਹੀ ਨਹੀਂ, ਨਾ ਕੋਈ ਇਤਿਹਾਸ ਦੱਸਦਾ, ਨਾ ਕਿਸੇ ਨੂੰ ਪਤਾ ਵੀ ਦਇਆਨੰਦ ਨੇ ਚਲਾਇਆ ਸੀ। ਉਹ ਇਹਦਾ ਬਾਪ ਜਿਹੜਾ ਸੀ ਉਹਨੇ ਦਾੜੀ ਕੇਸ ਚਟਾਏ ਸੀ, ਇਹਨੂੰ ਪੁੱਛਦਾ ਕੌਣ ਹੈ? ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਾਫੀ ਲੰਬੀ ਹੋ ਚੁੱਕੀ ਆ, ਤਾਂ ਇਸ ਤੋਂ ਬਾਅਦ ਅਸੀਂ ਫੇਰ ਕਿਸੇ ਦਿਨ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਕੋਲ ਆਵਾਂਗੇ, ਤਾਂ ਜਿਹੜੀ ਗੱਲਬਾਤ ਆ ਉਹ ਅੱਗੇ ਕਰਾਂਗੇ। ਤਾਂ ਤੁਸੀਂ ਜੁੜੇ ਰਹਿਣਾ। ਤਦ ਤੱਕ ਇੰਡੋ TV ਦੇ ਨਾਲ ਮੇਰੇ ਸਹਿਯੋਗੀ ਸਾਥੀ ਅਮਰਜੀਤ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਾਲਿਸਤਾਨ ਕਹਿਣ ਦੇ ਉੱਪਰ UAPA ਟਾਂਡਾ ਵਰਗੇ ਜਿਹੜੇ ਕੇਸ ਨੇ ਉਹ ਦਰਜ ਹੋ ਜਾਂਦੇ ਨੇ। ਉਸ ਵਕਤ ਦਾ ਦੌਰ ਸੀ ਤੇ ਅੱਜ ਵਾਲੇ ਦੌਰ ਦੇ ਵਿੱਚ ਕੀ ਥੋੜ੍ਹਾ ਬਹੁਤਾ ਕੀ ਫਰਕ ਮੰਨਦੇ ਹੋ? ਦੇਖੋ, ਅੱਜ ਵੀ ਖਾਲਿਸਤਾਨ ਕਹਿਣ 'ਤੇ ਕੋਈ ਕੇਸ ਦਰਜ ਨਹੀਂ ਹੋ ਸਕਦਾ, ਕਿਉਂਕਿ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੋਇਆ ਹੈ ਕਿ ਉਸ ਸਮੇਂ ਇੰਨਾ ਖਤਰਨਾਕ ਸਮਾਂ ਸੀ ਉਹ ਇਹਨਾਂ ਨੇ ਬਣਾਇਆ ਹੋਇਆ ਕਿ ਮੈਨੂੰ ਨਾਭਾ ਜੇਲ੍ਹ ਦੇ ਵਿੱਚ ਮੈਨੂੰ ਆਪਦੀ ਉਦਾਹਰਣ ਯਾਦ ਹੈ। ਮੈਂ ਕਿਹਾ ਤੁਸੀਂ ਕੀ ਫਜ਼ੂਲ ਗੱਲ ਕਹਿਤੀ, ਇਹ ਗੱਲ ਤਾਂ ਮੈਂ ਸੁਣਨ ਨੂੰ ਤਿਆਰ ਨਹੀਂ ਕਹਿੰਦੇ ਸਰਦਾਰ ਸਾਹਿਬ, ਅਸੀਂ ਤਾਂ ਤੁਹਾਡੇ ਹਮਦਰਦ ਹਾਂ। ਇਹ ਪੁਲਿਸ ਵਾਲਿਆਂ ਦਾ ਇਹ ਕਹਿਣਾ ਆਪਣੇ ਆਪ ਦਰਸਾਉਂਦਾ ਵੀ ਉਸ ਸਮੇਂ ਕੀ ਹਾਲਤ।
ਪੰਜਾਬ ਦੇ ਜੰਮੇ ਜਾਇਆ ਨੇ ਦੇਸ਼ ਆਜ਼ਾਦ ਕਰਾਇਆ, ਪੰਜਾਬ ਮੂਹਰੀ ਰਿਹਾ, ਪਰ ਪੰਜਾਬ ਦੇ ਉੱਤੇ ਇੰਨਾ ਤਸ਼ੱਦਦ ਕਿਉਂ? ਦੇਖੋ ਅੱਜ ਸਭ ਤੋਂ ਜਿਹੜੀ ਹੈਗੀ ਆ ਉਹ ਸਿੱਖਾਂ ਦੇ ਹਤੈਸ਼ੀ ਜਿਹੜੇ ਨੇ ਉਹ ਬੀਜੇਪੀ ਕਹਾਉਂਦੀ ਹੈ। ਉਹਦੇ ਵਿੱਚ ਤੁਸੀਂ ਦੇਖ ਲਓ ਕਿ ਜਿਹੜਾ ਕਿਰਪਾਨ ਉੱਪਰ ਦੀ ਵਾਲਾ ਉਹਨਾਂ ਨੇ ਇੱਕ ਵੀ ਨਹੀਂ ਲਿਆਂਦਾ। ਉਹ ਕਹਿੰਦੇ ਆ ਉਹ ਸਿੱਖ ਨੂੰ ਸਿੱਖ ਮੰਨਦੇ ਨੇ, ਉਹ ਜਿਹੜਾ ਇਹ ਕਹੇ ਕਿ ਮੈਂ ਕੇਸਾਧਾਰੀ ਹਿੰਦੂ ਹਾਂ। ਰਾਸ਼ਟਰੀ ਸਵੈਮ ਸੇਵਕ ਸੰਘ ਦੇ ਜਿਹੜੇ ਸਿੱਖ ਨੇ ਉਹ ਕਦੇ ਕਿਸੇ ਨੂੰ ਮੈਂ ਬਿਆਨ ਨਹੀਂ ਦਿੰਦੇ ਵੀ ਮੈਂ ਕੇਸਾਧਾਰੀ ਹਿੰਦੂ ਨਹੀਂ ਹਾਂ। ਗੁਰਬਚਨ ਸਿੰਘ ਨਿਰੰਕਾਰੀਆਂ ਨੂੰ ਦਿੱਲੀ ਪਹੁੰਚਾਉਣ ਵਾਲਾ ਕੌਣ ਸੀ? ਇਹ ਵੀ ਇੱਕ ਵਾਲਾ ਇੱਕੋ ਇੱਕ ਬੰਦਾ ਸੀ, ਉਹ ਪ੍ਰਕਾਸ਼ ਸਿੰਘ ਬਾਦਲ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਅੱਜ ਅਸੀਂ ਫੇਰ ਸਾਬਕਾ ਐਮਪੀ ਰਾਜਦੇਵ ਸਿੰਘ ਖਾਲਸਾ ਜਿਹੜੇ ਕਿ ਐਡਵੋਕੇਟ ਵੀ ਰਹੇ ਨੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਆਂਗੇ। ਜਿਵੇਂ ਕੱਲ ਅਸੀਂ ਗੱਲ ਕਰੀ ਸੀਗੀ ਕਿ ਪੰਜਾਬ ਦਾ ਜਿਹੜਾ ਦੌਰ ਰਿਹਾ, ਖਾੜਕੂ ਸੰਘਰਸ਼ ਜਿਹੜਾ ਰਿਹਾ, ਤਾਂ ਉਸ ਦੇ ਉੱਪਰ ਕਾਫੀ ਜਿਹੜੀ ਲੰਬੀ ਵਿਚਾਰ ਚਰਚਾ ਹੋਈ ਸੀ। ਤਾਂ ਉਸ ਤੋਂ ਬਾਅਦ ਉਹ ਦੌਰ ਦੇ ਵਿੱਚੋਂ ਕਾਫੀ ਕੁਛ ਹੋਰ ਅੱਗੇ ਨਿਕਲਿਆ, ਤਾਂ ਅਸੀਂ ਉਸ ਦੇ ਉੱਪਰ ਵਿਚਾਰ ਚਰਚਾ ਕਰਾਂਗੇ। ਕਿਉਂਕਿ ਅੱਜ ਅਸੀਂ ਫੇਰ ਐਡਵੋਕੇਟ ਜਿਹੜੇ ਕਿ ਰਾਜਦੇਵ ਸਿੰਘ ਖਾਲਸਾ ਸਾਡੇ ਦਰਮਿਆਨ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਤੁਹਾਡੀ ਮੁਲਾਕਾਤ ਕਰਵਾ ਦਈਏ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਆਪਣੀ ਮੁਲਾਕਾਤ ਦੇ ਵਿੱਚ ਗੱਲਬਾਤ ਚੱਲ ਰਹੀ ਸੀ, ਤਾਂ ਉਸ ਦੌਰ ਦੀ, ਉਸ ਸੰਘਰਸ਼ ਦੇ ਵਿੱਚੋਂ ਕਾਫੀ ਜਿਹੜਾ ਸੰਤਾਪ ਉਹ ਪੰਜਾਬ ਨੇ ਭੋਗਿਆ। ਕੀ ਲੱਗਦਾ ਅੱਗੇ ਦਾ ਜਿਹੜਾ ਦੌਰ ਸੀਗਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਸੀ? ਮੈਂ ਤੁਹਾਡਾ ਪ੍ਰਸ਼ਨ ਨਹੀਂ ਸਮਝਿਆ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਦਾ ਦੌਰ ਆ, ਹੁਣ ਖਾਲਿਸਤਾਨ ਕਹਿਣ ਦੇ ਉੱਪਰ UAPA ਟਾਂਡਾ ਵਰਗੇ ਜਿਹੜੇ ਕੇਸ ਨੇ ਉਹ ਦਰਜ ਹੋ ਜਾਂਦੇ ਨੇ, ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਆ ਉਹ ਨਹੀਂ ਹੋ ਰਹੀ। ਪਰ ਜਿਹੜਾ ਉਸ ਵਕਤ ਦਾ ਦੌਰ ਸੀ ਤੇ ਅੱਜ ਵਾਲੇ ਦੌਰ ਦੇ ਵਿੱਚ ਕੀ ਥੋੜ੍ਹਾ ਬਹੁਤਾ ਕੀ ਫਰਕ ਮੰਨਦੇ ਹੋ? ਦੇਖੋ ਅੱਜ ਵੀ ਖਾਲਿਸਤਾਨ ਕਹਿਣ 'ਤੇ ਕੋਈ ਕੇਸ ਦਰਜ ਨਹੀਂ ਹੋ ਸਕਦਾ, ਕਿਉਂਕਿ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੋਇਆ ਹੈ ਕਿ ਜੇ ਕੋਈ ਮੰਡ ਕਰਦਾ ਹੈ ਅਮਨ ਅਮਾਨ ਦੇ ਨਾਲ ਅਤੇ ਉਹ ਹਿੰਸਾ ਨਹੀਂ ਉਹਦੇ ਵਿੱਚ ਕਰਦਾ, ਅਤੇ ਉਸ ਨੂੰ ਇਹ ਕਹਿਣ ਦਾ ਕਿ ਖਾਲਿਸਤਾਨ ਜਿਹੜਾ ਕਾਇਮ ਹੋ ਜੇ ਉਸ ਦਾ ਅਧਿਕਾਰ ਹੈ, ਇਹਦੇ ਕੋਈ ਕੇਸ ਨਹੀਂ ਬਣਦਾ। ਇਹ ਕਿਸੇ ਜੁਰਮ ਦੇ ਥੱਲੇ ਨਹੀਂ ਆਉਂਦਾ, ਨਾ 124A ਦੇ ਥੱਲੇ ਆਉਂਦਾ, ਨਾ 121 ਦੇ ਥੱਲੇ ਆਉਂਦਾ, ਨਾ ਦਫਾ 121A ਦੇ ਥੱਲੇ ਆਉਂਦਾ। ਇਹ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਹੋਇਆ। ਪਰੰਤੂ ਜਿਹੜਾ ਹੈਗਾ ਉਸ ਸਮੇਂ ਦੀ ਜਿਹੜੀ ਦੌਰ ਹੈ, ਉਸ ਸਮੇਂ ਖਾਲਿਸਤਾਨ ਨੂੰ 124A ਦੇ ਥੱਲੇ ਲਿਆਂਦਾ ਜਾਂਦਾ ਸੀ। ਕੁਛ ਇੱਕ ਕੇਸ ਹੋਏ ਹੈ ਜਿਹਦੇ ਵਿੱਚ 121A ਦੇ ਥੱਲੇ ਵੀ ਲਿਆਂਦਾ ਜਾਂਦਾ ਸੀ। IPC ਦੀਆਂ ਧਾਰਾਵਾਂ ਨੇ ਦੋਹੇ, ਉਸ ਦੇ ਥੱਲੇ ਲਿਆਂਦਾ ਜਾਂਦਾ ਸੀ। ਅਤੇ 124A ਦੇ ਥੱਲੇ ਜਿਹੜਾ ਖਾਲਿਸਤਾਨ ਉਦੋਂ ਮਾਮੂਲੀ ਜਾਂ ਮੂੰਹ 'ਚੋਂ ਨਿਕਲ ਵੀ ਜਾਵੇ ਕਿਸੇ ਦੇ ਵੀ ਖਾਲਿਸਤਾਨ ਹੈ, ਤਾਂ ਉਸੇ ਸਮੇਂ ਉਹਦੀ ਗ੍ਰਿਫਤਾਰੀ ਕਰ ਲਈ ਜਾਂਦੀ ਸੀ, ਜਾਂ NSA ਦੀ ਗ੍ਰਿਫਤਾਰ ਕਰ ਲਿਆ ਜਾਂਦਾ ਸੀ, ਜਾਂ ਉਸ ਨੂੰ 124A ਦੇ ਵਿੱਚ ਜਾਂ 121A IPC ਦੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਢੱਕ ਦਿੱਤਾ ਜਾਂਦਾ ਸੀ। ਸੋ ਜਿੱਥੋਂ ਤੱਕ ਸੁਪਰੀਮ ਕੋਰਟ ਦੇ ਫੈਸਲੇ ਨਾਲ ਇਹ ਜ਼ਰੂਰ ਹੋਇਆ ਕਿ ਹੁਣ ਖਾਲਿਸਤਾਨ ਕਹਿਣ 'ਤੇ ਜਿਹੜਾ ਹੈ ਨਿਰਾ ਪੂਰਾ ਉਹ ਕੇਸ ਦਰਜ ਨਹੀਂ ਹੁੰਦਾ। ਪਰੰਤੂ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਵੀ ਇੱਥੇ ਜਿਹੜੇ ਹੈ ਕਈ ਪੁਲਿਸ ਅਧਿਕਾਰੀ ਜਿਹੜੇ ਹੈਗੇ ਆ ਉਹ ਸਮੇਂ-ਸਮੇਂ 'ਤੇ ਕੇਸ ਦਰਜ ਕਰਦੇ ਰਹਿੰਦੇ ਆ, ਪਿੱਛੋਂ ਅਦਾਲਤਾਂ ਵਿੱਚੋਂ ਦੇ ਉਹ ਬਰੀ ਹੁੰਦੇ ਰਹਿੰਦੇ ਆ। ਅਤੇ ਸਮੇਂ ਦੀ ਗੱਲ ਆਪਾਂ ਇਹ ਕਰੀਏ ਕਿ ਉਸ ਸਮੇਂ ਇੰਨਾ ਖਤਰਨਾਕ ਸਮਾਂ ਸੀ ਉਹ ਇਹਨਾਂ ਨੇ ਬਣਾਇਆ ਹੋਇਆ ਕਿ ਮੈਨੂੰ ਨਾਭਾ ਜੇਲ੍ਹ ਦੇ ਵਿੱਚ ਮੈਨੂੰ ਆਪਦੀ ਉਦਾਹਰਣ ਯਾਦ ਹੈ ਕਿ ਨਾਭਾ ਜੇਲ੍ਹ ਦੇ ਵਿੱਚ ਜਦੋਂ ਮੈਂ ਪੈਰਵਾਈ ਕਰਨ ਲਈ ਇੱਕ ਦਿਨ ਗਿਆ, ਤਾਂ ਉੱਥੇ ਜਿਹੜੇ ਸੀ ਸਿੱਖ ਪੁਲਿਸ ਵਾਲੇ ਮੂਹਰੇ ਬੈਠੇ ਸੀ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਰਦਾਰ ਸਾਹਿਬ ਤੁਸੀਂ ਕਿਰਪਾਨ ਥੱਲੋਂ ਦੀ ਕਰ ਲਓ, ਉੱਤੋਂ ਦੀ ਥਾਂ ਥੱਲੋਂ ਦੀ ਕਰ ਲਓ। ਮੈਂ ਕਿਹਾ ਤੁਸੀਂ ਕੀ ਫਜ਼ੂਲ ਗੱਲ ਕਹਿਤੀ, ਇਹ ਗੱਲ ਤਾਂ ਮੈਂ ਸੁਣਨ ਨੂੰ ਤਿਆਰ ਨਹੀਂ। ਕਹਿੰਦੇ ਸਰਦਾਰ ਸਾਹਿਬ ਅਸੀਂ ਤਾਂ ਤੁਹਾਡੇ ਹਮਦਰਦ ਹਾਂ, ਅਤੇ ਹੁਣ ਤਾਂ ਫਿਰ ਜਿਹੜਾ ਕਿਰਪਾਨ ਉੱਤੋਂ ਦੀ ਪਾਉਂਦਾ ਹੈ ਅਤੇ ਉਹਨੂੰ ਤਾਂ ਜੀ ਕਹਿੰਦੇ ਕਤਲੇ ਕਰ ਦਿੱਤਾ ਜਾਂਦਾ। ਇਹ ਪੁਲਿਸ ਵਾਲਿਆਂ ਦਾ ਇਹ ਕਹਿਣਾ ਆਪਣੇ ਆਪ ਦਰਸਾਉਂਦਾ ਵੀ ਉਸ ਸਮੇਂ ਕੀ ਹਾਲਤ ਸੀ। ਚਲੋ ਠੀਕ ਹੈ, ਮੈਂ ਉਹਨਾਂ ਨੂੰ ਕਿਹਾ ਤਾੜਿਆ ਅੱਗੇ ਤੋਂ ਵੀ ਇਹੀ ਜਿਹੀ ਗੱਲ ਨਹੀਂ ਕਰਨੀ। ਮੈਂ ਤਾਂ ਉਸੇ ਤਰ੍ਹਾਂ ਹੀ ਜਾਂਦਾ ਸੀ, ਮੇਰੇ ਕਿਰਪਾਨ ਉੱਤੋਂ ਦੀ ਹੁੰਦੀ ਸੀ। ਜਦੋਂ ਮੈਂ ਲਾਇਸੈਂਸ ਲਿਆ ਬਾਰ ਕੌਂਸਲ ਪੰਜਾਬ ਹਰਿਆਣਾ ਦਾ, ਉਦੋਂ ਵੀ ਕਿਰਪਾਨ ਉੱਤੋਂ ਦੀ ਸੀ। ਮੈਂ ਹਮੇਸ਼ਾ ਹੀ ਕਿਰਪਾਨ ਉੱਤੋਂ ਦੀ ਰੱਖੀ ਹੈ। ਅਦਾਲਤਾਂ ਵਿੱਚ ਬਹਿਸ ਕਰਦੇ ਵੀ ਕਿਰਪਾਨ ਉੱਤੋਂ ਦੀ ਹੁੰਦੀ ਹੈ। ਮੈਂ ਕਦੇ ਕਿਰਪਾਨ ਜਿਹੜੀ ਹੈ ਉਹ ਥੱਲੋਂ ਦੀ ਪਾਈ ਨਹੀਂ ਹੈ। ਪਰੰਤੂ ਇਹ ਤੁਹਾਨੂੰ ਜਿਹੜਾ ਹੈਗਾ ਇਹ ਦਰਸਾਉਂਦਾ ਹੈ ਬਈ ਜਿਹੜਾ ਉਸ ਸਮੇਂ ਕੀ ਹਾਲਤ ਸੀ। ਇਹ ਅੱਗੇ ਮੈਂ ਉਸ ਨੂੰ ਵਿਸਥਾਰ ਨਾਲ ਕਹਾਂ, ਉਹ ਵਿਸਤਾਰ ਨਾਲ ਕਹਿਣ ਦੀ ਲੋੜ ਹੀ ਨਹੀਂ, ਇੰਨੇ ਨਾਲੇ ਪਤਾ ਲੱਗ ਜਾਂਦਾ ਵੀ ਉਸ ਸਮੇਂ ਇਹ ਹਾਲਤ ਸੀ। ਜਿਹਨੇ ਕੇਸਰੀ ਪੱਗ ਉਸ ਸਮੇਂ
ਸਜਾਈ ਹੁੰਦੀ ਸੀ, ਦਸਤਾਰ ਸਜਾਈ ਹੁੰਦੀ ਸੀ, ਉਸ ਨੂੰ ਚੱਕ ਲਿਆ ਜਾਂਦਾ ਸੀ ਅਤੇ ਖੁੱਲ੍ਹੇ ਦਾੜੇ ਵਾਲਾ ਹੁੰਦਾ ਸੀ ਅਤੇ ਕਿਰਪਾਨ ਉੱਤੋਂ ਦੀ ਪਾਈ ਹੋਈ ਅਤੇ ਉਸ ਦੇ ਨਾਲ ਹਿੰਸਾ ਕੀਤੀ ਜਾਂਦੀ ਸੀ। ਇਹ ਕਿਉਂ ਹੁੰਦਾ ਸੀ? ਜੇ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਮੋਹਰੀ ਰਿਹਾ ਸੰਘਰਸ਼ਾਂ ਦਾ। ਪੰਜਾਬ ਦੇ ਜਿਹੜੇ ਨੌਜਵਾਨ ਨੇ ਜੰਮੇ ਜਾਏ ਨੇ, ਪੰਜਾਬ ਦੇ ਜੰਮੇ ਜਾਇਆਂ ਨੂੰ ਨਿੱਤ ਮੁਹਿੰਮ ਹੈ। ਇੱਕ ਕਹਾਵਤ ਵੀ ਆ, ਪੰਜਾਬ ਦੇ ਜੰਮੇ ਜਾਇਆਂ ਨੇ ਦੇਸ਼ ਆਜ਼ਾਦ ਕਰਾਇਆ। ਪੰਜਾਬ ਮੋਹਰੀ ਰਿਹਾ, ਪਰ ਪੰਜਾਬ ਦੇ ਉੱਪਰ ਹੀ ਇੰਨਾ ਤਸ਼ੱਦਦ ਕਿਉਂ? ਦੇਖੋ, ਅੱਜ ਸਭ ਤੋਂ ਜਿਹੜੀ ਹੈਗੀ ਹੈ ਉਹ ਸਿੱਖਾਂ ਦੇ ਹਿਤੈਸ਼ੀ ਜਿਹੜੇ ਨੇ ਉਹ BJP ਕਹਾਉਂਦੀ ਹੈ। ਉਹ ਵੀ ਜਿਹੜਾ ਹੈ, ਤੁਸੀਂ ਸਾਰੇ ਮੈਨੂੰ ਉਹਨਾਂ ਦੀ ਲੀਡਰਸ਼ਿਪ ਜਿਹੜੀ ਉਹਨਾਂ ਨੇ ਲਿਆਂਦੀ ਹੈ ਸਿੱਖਾਂ ਦੀ, ਉਹਦੇ ਵਿੱਚ ਤੁਸੀਂ ਦੇਖ ਲਓ ਕਿ ਜਿਹੜਾ ਕਿਰਪਾਨ ਉੱਪਰ ਦੀ ਵਾਲਾ ਉਹਨਾਂ ਨੇ ਇੱਕ ਵੀ ਨਹੀਂ ਲਿਆਂਦਾ। ਉਹ ਕਹਿੰਦੇ ਆ ਉਹ ਸਿੱਖ ਨੂੰ ਸਿੱਖ ਮੰਨਦੇ ਨੇ। ਉਹ ਜਿਹੜਾ ਇਹ ਕਹੇ ਕਿ ਮੈਂ ਕੇਸਾਧਾਰੀ ਹਿੰਦੂ ਹਾਂ, ਉਹ ਕੇਸਾਧਾਰੀ ਹਿੰਦੂ ਕਹੇ, ਅਤੇ ਇਹਨਾਂ ਦੇ ਬਿਆਨ ਦਵਾ ਕੇ ਦੇਖ ਲਓ ਜਿਹੜੇ ਨੇ ਅਹੁਦੇਦਾਰ ਨੇ ਇਹ ਰਾਸ਼ਟਰੀ ਸਵਮ ਸੇਵਕ ਸੰਘ ਦੇ ਜਿਹੜੇ ਸਿੱਖ ਨੇ, ਉਹ ਕਦੇ ਕਿਸੇ ਨੂੰ ਮੈਂ ਬਿਆਨ ਨਹੀਂ ਦਿੰਦੇ ਵੀ ਮੈਂ ਕੇਸਾਧਾਰੀ ਹਿੰਦੂ ਨਹੀਂ ਹਾਂ। ਤੁਸੀਂ ਆਪਾਂ ਫਿਰ ਉਹੀ ਗੱਲ ਫੇਰ ਆ ਗਈ, ਤੁਸੀਂ ਵੀ ਗਏ ਸੀ, ਤੁਸੀਂ ਤਾਂ ਨਹੀਂ ਇਹ ਗੱਲ ਕਹੀ ਹੈਗੀ ਕਦੇ? ਤੁਸੀਂ ਕਿਰਪਾਨ ਉੱਤੋਂ ਦੀ ਪਾ ਕੇ ਰੱਖਦੇ ਰਹੇ ਹੋ। ਦੇਖੋ, ਮੈਂ ਤਾਂ ਜਦੋਂ ਗਿਆ ਸੀਗਾ, ਮੈਂ ਉਹਨਾਂ ਦੇ ਨਾਲ ਇਹ ਅੰਡਰਟੇਕਿੰਗ ਕਰੀ ਸੀ ਰਾਸ਼ਟਰੀ ਸਿੱਖ ਸੰਗਤ ਦੇ ਨਾਲ ਵੀ ਵਿਚਾਰ ਮੇਰੇ ਹੋਣਗੇ ਅਤੇ ਲੈਵਲ ਤੁਹਾਡਾ ਹੋਊਗਾ। ਤੁਸੀਂ ਜਿਹੜਾ ਹੈਗਾ ਕੋਈ ਮਸਲੇ ਹੋਣਗੇ ਜਿਹੜੇ ਕਿ ਕੇਂਦਰ ਸਰਕਾਰ ਦੇ ਜਾਂ ਰਾਜ ਸਰਕਾਰ ਦੇ ਹੋਣ, ਮੈਂ ਤੁਹਾਡੇ ਕੋਲੇ ਉਠਾਊਂਗਾ। ਮੈਂ ਪਹਿਲੇ ਦਿਨ ਇਹ ਬਿਆਨ ਦਿੱਤਾ ਸੀ ਜਦੋਂ ਮੈਂ ਰਾਸ਼ਟਰੀ ਸਿੱਖ ਸੰਗਤ ਦਾ ਮਾਲਵਾ ਪ੍ਰਧਾਨ ਬਣਿਆ। ਬੜਾ ਵੱਡਾ ਅਹੁਦਾ ਸੀ। ਰਾਸ਼ਟਰੀ ਸਿੱਖ ਸੰਗਤ ਰਾਸ਼ਟਰੀ ਸਵਮ ਸੇਵਕ ਸੰਘ ਦੀ ਇੱਕ ਬ੍ਰਾਂਚ ਹੈ ਅਤੇ ਪਹਿਲੇ ਦਿਨੇ ਮੇਰਾ ਭਾਸ਼ਣ ਸੀ ਜਦੋਂ ਮੈਂ ਸ਼ਾਮਲ ਹੋਇਆ, ਇਹ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹ ਖਾਲਸਾ ਪੰਥ ਦੇ ਇੱਕ ਮਹਾਨ ਸ਼ਹੀਦ ਸੀ ਅਤੇ ਉਹਨਾਂ ਦੀ ਕੁਰਬਾਨੀ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਉਹਨਾਂ ਨੇ ਇੰਨੀ ਵੱਡੀ ਕੁਰਬਾਨੀ ਕੀਤੀ ਕਿ ਸਿਰਫ ਧਰਤੀ ਨਹੀਂ ਹਿਲਾਈ, ਅਸਮਾਨ ਵੀ ਹਿਲਾਇਆ ਅਤੇ ਪਤਾਲ ਵੀ ਹਿਲਾਇਆ। ਅਤੇ ਜਿਹੜੇ ਅਸਲੀ ਸਿੱਖ ਨੇ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦੁਨੀਆ ਰਹੇ ਨਾ ਰਹੇ, ਉਹ ਸੰਤਾਂ ਦੇ ਉਪਾਸ਼ਕ ਰਹਿਣਗੇ। ਅਤੇ ਸਿੱਖਾਂ ਦੀ ਇੱਕ ਵੱਖਰੀ ਹਸਤੀ ਹੈ, ਸਿੱਖਾਂ ਦੀ ਵੱਖਰੀ ਸਨਾਤਤ ਹੈ ਅਤੇ ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ। ਅਸੀਂ ਜ਼ੁਲਮ ਦੇ ਖਿਲਾਫ ਲੜਨ ਵਾਲੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਤਿਲਕ ਅਤੇ ਜਨੇਊ ਦੀ ਰਾਖੀ ਦੇ ਲਈ ਮਹਾਨ ਸ਼ਹਾਦਤ ਦਿੱਤੀ ਸੀ। ਹੁਣ ਉਹ ਬੇਸ਼ੱਕ ਆਪ ਨਾ ਤਿਲਕ ਲਾਉਂਦੇ ਸੀ, ਨਾ ਉਹ ਜਨੇਊ ਪਾਉਂਦੇ ਸੀ, ਪਰੰਤੂ ਉਹਨਾਂ ਨੇ ਕਿਹਾ ਕਿ ਇਹ ਆਸਥਾ ਨੂੰ ਔਰੰਗਜ਼ੇਬ ਜਾਂ ਕਿਸੇ ਹੋਰ ਵੱਲੋਂ ਜ਼ਬਰਦਸਤੀ ਖਤਮ ਨਹੀਂ ਕੀਤਾ ਜਾ ਸਕਦਾ। ਜਿਹੜਾ ਕਿਸੇ ਦੀ ਆਸਥਾ 'ਤੇ ਹਮਲਾ ਕਰਦਾ, ਸਿੱਖ ਧਰਮ ਹਮੇਸ਼ਾ ਉਸ ਦੇ ਨਾਲ ਖੜੂਗਾ। ਸੋ ਇਸ ਤਰੀਕੇ ਦੇ ਨਾਲ ਜਿਹਦੇ 'ਤੇ ਜ਼ੁਲਮ ਹੋਵੇ ਉਹਦੇ ਨਾਲ ਸਾਡੀ ਨੇੜਤਾ ਹਮੇਸ਼ਾ ਰਹੀ ਹੈ। ਇਹ ਬਿਆਨ ਦੇ ਬਾਵਜੂਦ ਵੀ ਮੈਨੂੰ ਮਾਲਵਾ ਦਾ ਇੰਚਾਰਜ ਬਣਾਇਆ ਗਿਆ ਸੀ ਜੀ। ਜੇ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਹਾਂ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜਦੇ ਹਾਂ ਜਿਨ੍ਹਾਂ ਦੇ ਉੱਪਰ ਜ਼ੁਲਮ ਹੁੰਦਾ, ਪਰ ਅੱਜ ਕੱਲ੍ਹ ਤਾਂ ਸਿੱਖਾਂ 'ਤੇ ਜ਼ੁਲਮ ਕਰ ਰਹੇ ਨੇ। ਦੇਖੋ, ਮੈਂ ਜਿੱਥੋਂ ਤੱਕ ਸਮਝਦਾ ਹਾਂ ਕਿ ਸਿੱਖਾਂ ਦਾ ਰਾਜ ਨਹੀਂ ਆਇਆ, ਸਿੱਖਾਂ ਦਾ ਆਪਦਾ ਖਾਲਿਸਤਾਨ ਨਹੀਂ ਬਣਿਆ ਅਤੇ ਸਿੱਖ ਪ੍ਰਭੂ ਸੱਤਾ ਦੇ ਮਾਲਕ ਨਹੀਂ ਹੋਏ, ਤਾਂ ਉਹ ਸਿਰਫ ਅਤੇ ਸਿਰਫ ਸਿੱਖਾਂ ਕਰਕੇ ਨਹੀਂ ਹੋਈ। ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਕਿ ਸਿੱਖ 'ਤੇ ਜ਼ੁਲਮ ਕਰਦਾ ਹੈ। ਦੇਖੋ, ਉਸ ਸਮੇਂ KPS ਗਿੱਲ ਨੂੰ ਜਿਹੜਾ ਸੀਗਾ ਉਹ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦਾ ਲਾਇਆ ਗਿਆ। KPS ਗਿੱਲ ਜਿਹੜਾ ਸੀ ਉਹ ਸਿੱਖ ਸੀ, ਦਾੜੀ ਵੀ ਉਹਨੇ ਪੂਰੀ ਰੱਖੀ ਹੋਈ ਸੀ ਅਤੇ ਉਸਨੇ ਕੇਸ ਵੀ ਰੱਖੇ ਹੋਏ ਸੀ ਅਤੇ ਆਪਣੇ ਆਪ ਨੂੰ ਸਿੱਖ ਹੁੰਦਾ ਸੀ। ਬੇਅੰਤ ਸਿੰਘ ਉਸ ਸਮੇਂ ਦਾ ਮੁੱਖ ਮੰਤਰੀ ਸੀਗਾ। ਬੇਸ਼ੱਕ ਉਹ 2% ਵੋਟਾਂ ਨਾਲ ਜਿੱਤਿਆ, 3% ਉਸ ਸਮੇਂ ਗੱਲ ਬਣ ਗਈ। ਉਹ ਵੋਟਾਂ ਦੇ ਨਾਲ ਜਿੱਤ ਕੇ ਬੇਅੰਤ ਸਿੰਘ ਜਿਹੜਾ ਸੀਗਾ ਉਹ ਇੱਥੋਂ ਦਾ ਮੁੱਖ ਮੰਤਰੀ ਬਣ ਗਿਆ। ਅਤੇ ਬੇਅੰਤ ਸਿੰਘ ਅਤੇ KPS ਗਿੱਲ ਦੋ ਐਸੇ ਜਲਾਦ ਸੀ ਜਿਨ੍ਹਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਹਮੇਸ਼ਾ ਸਿੱਖਾਂ ਦੇ ਖਿਲਾਫ ਜ਼ੁਲਮ ਕਰਨ ਦੇ ਲਈ ਉਹ ਜਲਾਦ ਮੰਨਿਆ ਜਾਊ। ਉਹ ਦੋਹੇ ਸਿੱਖ ਸੀ, ਉਹ ਕਹਾਉਂਦੇ ਵੀ ਸਿੱਖ ਸੀ। ਉਹ ਜਿਹੜੀ ਗੱਲ ਸੀ ਉਹ ਸਿੱਖੀ ਦੀ, ਉਹ ਕਹਿੰਦੇ ਸੀ ਜੀ ਅਸੀਂ ਅਖੰਡ ਪਾਠ ਕਰਦੇ ਹਾਂ, ਅਸੀਂ ਸਹਿਜ ਪਾਠ ਕਰਦੇ ਹਾਂ, ਸਾਡੇ ਨਾਂ ਵੀ ਹੈ। ਦਾੜੀ 'ਤੇ ਕੇਸ ਬੇਅੰਤ ਸਿੰਘ ਦੇ ਵੀ ਰੱਖੇ ਹੋਏ ਸੀ ਜੇ। ਅਤੇ ਇਹ ਤਾਂ ਇਹਨਾਂ ਦੇ ਵਿੱਚ ਕਲਚਰ ਚੱਲਿਆ ਹੋਇਆ ਹੈ ਕਿ ਉਹੀ ਹੋਊਗਾ ਜਿਹੜਾ ਕਿ ਸਿੱਖ ਹੋਊਗਾ, ਉਸੇ ਨੂੰ ਸਿੱਖਾਂ ਨੂੰ ਮਾਰਨ 'ਤੇ ਲਾ ਦਿੱਤਾ ਜਾਂਦਾ। ਅਤੇ ਸਿੱਖ ਇਤਿਹਾਸ ਦੇ ਵਿੱਚ ਵੀ ਮੈਂ ਹੁਣ ਜੇ ਗੱਲਾਂ ਕਰਾਂ, ਵੱਡੀਆਂ ਗੱਲਾਂ ਕਰਾਂ ਤਾਂ ਹੋਰ ਤਰ੍ਹਾਂ, ਅਤੇ ਹੁਣ ਬਾਬਾ ਆਲਾ ਸਿੰਘ ਸੀਗੇ, ਉਹਨਾਂ ਬਾਰੇ ਵੀ ਦੋਹੇ ਗੱਲਾਂ ਕਹੀਆਂ ਜਾਂਦੀਆਂ ਨੇ। ਮੈਂ ਨਹੀਂ ਕੁਛ ਕਹਿੰਦਾ ਉਹਨਾਂ ਬਾਰੇ,
ਮੈਂ ਤਾਂ ਉਹਨਾਂ ਨੂੰ ਬਹੁਤ ਵੱਡਾ ਆਦਮੀ ਮੰਨਦਾ, ਪਰੰਤੂ ਉਹਨਾਂ ਦੀ ਔਲਾਦ ਅੱਗੇ ਪਟਿਆਲਾ ਰਾਜ ਹੋਇਆ, ਪਟਿਆਲਾ ਸਟੇਟ ਹੋਈ, ਉਹਨਾਂ ਬਾਰੇ ਵੀ ਇਹੀ ਕਿਹਾ ਜਾਂਦਾ ਹੈ ਕਿ ਤੁਸੀਂ ਇਤਿਹਾਸਕਾਰ ਲਿਖਦੇ ਕਿ ਅਹਿਮਦ ਸ਼ਾਹ ਅਬਦਾਲੀ ਨਾਲ ਮਿਲ ਗਏ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਉਹ ਜ਼ੁਲਮ ਹੋਇਆ ਤਾਂ ਬਾਬਾ ਆਲਾ ਸਿੰਘ ਨਾਲ ਸੀ। ਹੁਣ ਮੈਂ ਇਸ 'ਤੇ ਟਿੱਪਣੀ ਨਹੀਂ ਕਰਦਾ ਵੀ ਨਾਲ ਸੀ ਕਿ ਨਹੀਂ, ਇਹ ਸ਼ੁਰੂ ਤੋਂ ਹੀ ਇਹ ਰਿਹਾ। ਜਿਹੜੀ ਤੁਹਾਨੂੰ ਮੈਂ ਕੱਲ੍ਹ ਗੱਲ ਕਹਿ ਰਿਹਾ ਸੀਗਾ ਕਿ ਇਹ ਖਾੜਕੂਆਂ ਨੇ ਆਪਸ ਦੇ ਵਿੱਚ ਮਾਰਤੇ, ਤੁਸੀਂ ਪੁੱਛਿਆ ਸੀ ਕਿ ਜਲਾਦ ਸੀਗੇ, ਦੋਹੇ ਬੁੱਚੜ ਸੀਗੇ, ਇਹਨਾਂ ਨੇ ਮਾਰੇ। ਇਹ ਦੇਖੋ ਹੁਣ ਜਿਹੜਾ ਸੀ ਹਰਮਿੰਦਰ ਸਿੰਘ ਸੰਧੂ ਹੈ, ਸਭ ਤੋਂ ਵੱਡਾ ਹਮਾਇਤੀ ਸੀ ਖਾਲਿਸਤਾਨ ਦਾ, ਕੀ ਉਹ ਗਿੱਲ ਨੇ ਮਾਰਿਆ? ਹਾਂ, ਜੇ ਹੁਣ ਕਹੀਏ ਕਿ ਸ਼ੇਰ ਸਿੰਘ ਡੁਮਛੇੜੀ, ਉਹ ਬੇਸ਼ੱਕ ਕਿਸੇ ਦਲ ਦੇ ਵਿੱਚ ਸੀ, ਉਹ ਖਾੜਕੂਆਂ ਦਾ ਸਭ ਤੋਂ ਵੱਡਾ ਹਮਾਇਤੀ ਸੀ, ਉਹ ਗਿੱਲ ਨੇ ਮਾਰਿਆ ਜਾਂ ਬੇਅੰਤ ਸਿੰਘ ਨੇ ਮਾਰਿਆ? ਮੇਰੇ ਕੋਲ ਇਹੀ ਜੀ ਇੱਕ ਬੜੀ ਵੱਡੀ ਲਿਸਟ ਹੈ। ਜੇ ਮੈਂ ਨਾਮ ਲੈਣ ਲੱਗਾ ਸ਼ਾਇਦ ਉਹਨਾਂ ਦੇ ਪਰਿਵਾਰ ਵੀ ਜਿਹੜੇ ਹੁੰਦੇ ਨੇ ਔਂਕੜ 'ਚ ਆ ਜਾਂਦੇ ਆ ਵੀ ਸਾਨੂੰ ਇਹ ਕਹਿੰਦੇ। ਅਸਲੀ ਗੱਲ ਇਹੀ ਸੀ ਕਿ ਜਿਹੜੀ ਆਪਸੀ ਖਹਿਬਾਜ਼ੀ ਰਹੀ ਹੈ ਸਿੱਖਾਂ 'ਤੇ ਆਪਸ ਦੇ ਵਿੱਚ ਜਿਹੜਾ ਜ਼ੁਲਮ ਹੁੰਦਾ ਰਿਹਾ, ਉਹ ਸਿੱਖੀ ਦੇ ਢਾਣ ਦੇ ਲਈ ਹਮੇਸ਼ਾ ਹੀ ਜ਼ਿੰਮੇਵਾਰ ਰਿਹਾ। ਤੁਸੀਂ ਬੇਅੰਤ ਸਿੰਘ ਦੀ ਗੱਲ ਕਰੀ ਆ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਕਿ ਇਸ ਵਕਤ ਦੁਨੀਆ ਦੇ ਵਿੱਚ ਨਹੀਂ ਹੈਗੇ, ਜਿਹੜਾ 1900 ਉਸ ਵਕਤ ਉਸ ਦੌਰ ਦੇ ਵਿੱਚ 1984 ਤੋਂ ਬਾਅਦ ਜਿਹੜਾ ਵੋਟਾਂ ਦਾ ਬਾਈਕਾਟ ਹੁੰਦਾ, ਇਲੈਕਸ਼ਨਾਂ ਦਾ ਬਾਈਕਾਟ ਹੁੰਦਾ, ਕੀ ਉਹ ਜਾਇਜ਼ ਸੀਗਾ? ਦੇਖੋ, ਬਾਈਕਾਟ ਬਿਲਕੁਲ ਨਜਾਇਜ਼ ਸੀ। ਮੈਂ ਇਹ ਨਹੀਂ ਕਹਿੰਦਾ ਕਿ ਜਿਨ੍ਹਾਂ ਨੇ ਬਾਈਕਾਟ ਕੀਤਾ ਉਹਨਾਂ ਨੇ ਕੋਈ ਜਿਹੜਾ ਸੀਗਾ ਗੈਰ ਇਮਾਨਦਾਰੀ ਨਾਲ ਕੀਤਾ। ਹੋ ਸਕਦਾ ਹੈ ਉਹਨਾਂ ਨੇ ਆਪ ਦੇ ਨਾਤੇ ਇਮਾਨਦਾਰੀ ਨਾਲ ਇਹ ਫੈਸਲਾ ਕੀਤਾ ਹੋਵੇ, ਪਰੰਤੂ ਮੈਂ ਜਿਹੜਾ ਆਪਦੇ ਤੌਰ 'ਤੇ ਇਹ ਸੋਚਦਾ ਹਾਂ ਕਿ ਉਹ ਇਮਾਨਦਾਰੀ ਦੀ ਝਲਕ ਨਹੀਂ ਦਿਸਦੀ ਸੀ ਉਸ ਦੇ ਵਿੱਚ, ਜਿਹੜਾ ਬਾਈਕਾਟ ਵੀ ਕੀਤਾ, ਕਿਉਂਕਿ ਸਿੱਖ ਕੌਮ ਦੇ ਹੱਕ ਵਿੱਚ ਜਾਣ ਵਾਲਾ ਸੀ ਉਹ ਨਹੀਂ। ਇਹਦੇ ਬਾਰੇ ਕੋਈ ਦਲੀਲ ਨਹੀਂ ਦਿੱਤੀ ਜਾ ਸਕੀ। ਪਰੰਤੂ ਇੱਕ ਗੱਲ ਮੈਂ ਤੁਹਾਨੂੰ ਬੜੀ ਜਿਹੜੀ ਆ ਪਾਇਦਾਰ ਦੱਸਦਾ ਹਾਂ ਕਿ ਸਿਧਾਰਥ ਸ਼ੰਕਰ ਰੇ ਉਸ ਸਮੇਂ ਪੰਜਾਬ ਦਾ ਗਵਰਨਰ ਸੀ ਜਦੋਂ ਇਹ ਚੋਣਾਂ ਹੋਈਆਂ 1999 'ਚ। ਜਦੋਂ ਮੈਂ MP ਬਣਿਆ ਉਦੋਂ ਬਾਈਕਾਟ ਨਹੀਂ ਸੀ, ਪਰੰਤੂ ਉਸ ਸਮੇਂ ਚੋਣਾਂ ਦੇ ਵਿੱਚ ਸਿਧਾਰਥ ਸ਼ੰਕਰ ਰੇ ਪੰਜਾਬ ਦਾ ਗਵਰਨਰ ਸੀ। ਔਰ ਮੈਂ ਹੈਰਾਨ ਹੈ ਉਸ ਗੱਲ 'ਤੇ ਕਿ ਉਸ ਨੇ ਫੈਡਰੇਸ਼ਨ ਵੀ ਜਿਹੜੀ ਸੀ, ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਕੌਣ ਸੀ ਫੈਡਰੇਸ਼ਨ ਦੇ ਵਿੱਚ ਉਸ ਸਮੇਂ, ਸਿੱਖ ਸਟੂਡੈਂਟ ਫੈਡਰੇਸ਼ਨ ਜਾਂ ਹੋਰ, ਉਹ ਗੰਢ ਕੇ ਅਤੇ ਜਿਹੜਾ ਸੰਯੁਕਤ ਅਕਾਲੀ ਦਲ ਸੀ ਉਹਨਾਂ ਤੋਂ 1985 'ਚ 1985 ਦੇ ਵਿੱਚ ਇਹ ਬਾਈਕਾਟ ਕਰਾਇਆ ਅਸੈਂਬਲੀ ਚੋਣਾਂ ਦਾ। ਉਹ ਬਾਈਕਾਟ ਦਾ ਨਤੀਜਾ ਸੀ ਕਿ ਸੁਰਜੀਤ ਸਿੰਘ ਬਰਨਾਲਾ ਪੰਜਾਬ ਦਾ ਮੁੱਖ ਮੰਤਰੀ ਬਣਿਆ। ਮੈਂ ਸਮਝਦਾ ਕਿ ਜਿੰਨੀ ਵੱਡੀ ਕੁਰਬਾਨੀ ਹੋਈ ਅਤੇ ਬਲੂ ਸਟਾਰ ਹੋਇਆ, ਹਜ਼ਾਰਾਂ ਸਿੱਖ ਨੌਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਜਿਹਦੇ ਵਿੱਚ ਘਰਾਂ ਦੇ ਘਰ ਉਜੜ ਗਏ, ਉਹ ਸਾਰੇ ਸੰਘਰਸ਼ ਵਿੱਚੋਂ ਇੱਕੋ ਬੰਦਾ ਨਿਕਲਿਆ ਜੇਤੂ ਹੋ ਕੇ, ਉਹ ਸੁਰਜੀਤ ਸਿੰਘ ਬਰਨਾਲਾ ਨਿਕਲਿਆ। ਕੀ ਸੁਰਜੀਤ ਸਿੰਘ ਬਰਨਾਲੇ ਨੂੰ ਮੁੱਖ ਮੰਤਰੀ ਪੰਜਾਬ ਬਣਾਉਣ ਲਈ ਇਹ ਸੰਘਰਸ਼ ਕੀਤਾ ਜਾ ਰਿਹਾ ਸੀ? ਜਿੰਨੇ ਬੰਦੇ ਮਰ ਗਏ, ਜਿੰਨੇ ਇਹ ਖਾੜਕੂ ਗਰੁੱਪ ਪੈਦਾ ਹੋਏ, ਜਿੰਨਾ ਹੋਰ ਇਹ ਸਾਰਾ ਘਮਸਾਨ ਹੋਇਆ, ਇਹ 13 ਅਪ੍ਰੈਲ 1978 ਤੋਂ ਬਾਅਦ ਜਦੋਂ ਨਿਰੰਕਾਰੀ ਕਾਂਡ ਹੋਇਆ ਸੀ, ਅਤੇ ਉਹਨਾਂ 'ਚੋਂ ਨਿਕਲਿਆ ਤਾਂ ਸੁਰਜੀਤ ਸਿੰਘ ਬਰਨਾਲਾ, ਜਿਹੜਾ ਕਿ ਸਿੱਖ ਸੰਘਰਸ਼ ਦੇ ਨੇੜੇ ਤੇੜੇ ਵੀ ਨਹੀਂ ਸੀ। ਉਹਨੇ ਤਾਂ ਆਪ ਉੱਥੇ 16 ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਰਕਰਾਂ ਦਾ ਕਤਲ ਕਰਤਾ ਸੀ ਜਾਂ ਕਤਲ ਕਰਵਾਤਾ ਸੀ ਅਨੰਦਪੁਰ ਸਾਹਿਬ ਦੀ ਪਾਕ ਪਵਿੱਤਰ ਧਰਤੀ 'ਤੇ ਹੋਲੇ ਮਹੱਲੇ ਵਾਲੇ ਦਿਨ। ਸੋ ਇਹ ਕਾਮਯਾਬੀ ਕਿਤੇ ਵੀ ਨਹੀਂ ਹੁੰਦੀ ਰਹੀ। ਉਹ ਕਾਮਯਾਬੀ ਦੇ ਵਿੱਚ ਜਿਹੜਾ ਉਹਨੂੰ ਖਤਮ ਕਰਨ ਵਾਲੇ ਪਾਤਰ ਸੀ ਉਹ ਹਮੇਸ਼ਾ ਹੀ ਸਿੱਖ ਸੀ। ਜਿਹੜੇ ਹੱਥ ਖੜੇ ਕਰਕੇ ਬਾਹਰ ਆਉਣ ਦੀਆਂ ਗੱਲਾਂ ਹੁੰਦੀਆਂ ਨੇ, ਜਦੋਂ 1984 ਦਾ ਅਟੈਕ ਹੁੰਦਾ, ਉਹਦੇ ਵਿੱਚ ਕਿਹੜੇ ਬੰਦੇ ਸ਼ਾਮਲ ਸੀਗੇ ਜੇਕਰ ਅਸੀਂ ਗੱਲ ਕਰੀਏ ਤਾਂ? ਦੇਖੋ, ਮੈਂ ਹੱਥ ਖੜੇ ਕਰਨ ਵਾਲੀ ਗੱਲ ਨਾਲ ਤਾਂ ਨਹੀਂ, ਮੈਨੂੰ ਮੇਰੇ ਕੋਲ ਸਬੂਤ ਵੀ ਹੱਥ ਖੜੇ ਕਰਕੇ ਆਏ ਨੇ। ਹੱਥ ਖੜੇ ਕਰਨ ਦੀ ਤਾਂ ਲੋੜ ਹੀ ਨਹੀਂ ਸੀ। ਜਿਹੜਾ ਸਰਕਾਰ ਦੇ ਨਾਲ ਮਿਲਿਆ ਹੋਇਆ ਹੈ ਉਹਨੂੰ ਪਤਾ ਵੀ ਇੰਨੇ ਵਜੇ ਹਮਲਾ ਹੋਣਾ ਹੈ, ਉਹ ਪੁਲਿਸ ਨੇ ਉਹਨੂੰ ਫੜਨ ਵੀ ਆ ਜਾਣਾ। ਉਹਨਾਂ ਨੂੰ ਪਹਿਲਾਂ ਹੀ ਹੁਕਮ ਹੁੰਦਾ ਬਈ ਤੁਸੀਂ ਚੀਚਾਂ ਇਹਨੂੰ ਫਲਾਣੇ ਨੂੰ, ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ, ਜਾਂ ਜਿਹੜਾ ਹੋਰ ਟੌੜਾ ਹੈ, ਕੋਈ ਹੋਰ ਬਾਦਲ ਹੈ, ਕੋਈ ਹੋਰ ਹੈ, ਇਹਨਾਂ ਨੂੰ ਤੁਸੀਂ ਇੱਜ਼ਤ ਨਾਲੇ ਲੈ ਕੇ ਆਉਣਾ। ਅਤੇ ਉੱਥੇ ਹੱਥ ਖੜੇ ਕਰਨ ਦੀ ਕੀ ਲੋੜ ਹੈ? ਹੱਥ ਖੜੇ ਤਾਂ ਉਹਨਾਂ ਨੂੰ ਕਰਨੇ ਪੈਣ ਜਿਹੜੇ ਕਿ ਬੇਪਛਾਣੇ ਨੇ, ਉਹ ਅਗਿਆਤ ਵਿਅਕਤੀ ਨੇ, ਅਣਪਛਾਤੇ ਬੰਦੇ ਨੇ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ, ਉਹਨਾਂ ਨੂੰ ਹੱਥ ਖੜੇ ਕਰਨ ਦੀ ਲੋੜ ਹੁੰਦੀ ਹੈ। ਜਿਹੜੇ ਲੀਡਰ ਹੁੰਦੇ ਆ ਉਹਨੂੰ ਕਿਸੇ ਨੂੰ ਹੱਥ ਖੜੇ ਕਰਨ ਦੀ ਲੋੜ ਨਹੀਂ ਹੁੰਦੀ। ਉਹਨਾਂ ਨੂੰ ਤਾਂ ਆਪੇ ਲੱਭ ਲੈਣਗੇ ਵੀ ਕਿਹੜੇ ਕਮਰੇ 'ਚ ਬੈਠੇ, ਉਹਨਾਂ ਨੂੰ ਜੀਵਤ ਅਤੇ ਸੁਰੱਖਿਆ ਤੋਂ ਉੱਥੋਂ ਬਾਹਰ ਲੈ ਕੇ ਜਾਣਾ। ਸੋ ਹੱਥ ਖੜੇ ਕਰਨ ਦੀ, ਉਹ ਜਿਹੜੇ ਲੜਨ ਨੂੰ ਬੈਠੇ ਸੀ ਉਹ ਤਾਂ ਪਹਿਲਾਂ ਹੀ ਬੈਠੇ ਸੀ। ਔਰ ਉਹਨਾਂ 'ਚੋਂ ਹੀ ਜਿਹੜੇ ਸੀ ਇਹਨਾਂ ਦੇ ਹੀ ਨਾਲੇ ਹਮਲਾ ਹੋਇਆ।
ਦਰਬਾਰ ਸਾਹਿਬ ਤੇ ਇਹਨਾਂ ਦੀ ਮਿਲੀ ਭੁਗਤ ਸੀ ਜੀ। ਇਹਨਾਂ ਨੇ ਕਿਹਾ ਕਿ ਹਮਲਾ ਕਰੋ, ਹੁਣ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਖਤਮ ਕਰੋ। ਇਹ ਸਾਡੇ ਲਈ ਵੀ ਬੜੀ ਵੱਡੀ ਚੁਣੌਤੀ ਹੈ, ਤੁਹਾਡੇ ਲਈ ਵੀ ਬੜੀ ਵੱਡੀ ਚੁਣੌਤੀ ਹੈ। ਹੁਣ ਅਸੀਂ ਜੇ ਦਰਬਾਰ ਸਾਹਿਬ ਤੋਂ ਬਾਹਰ ਜਾਵਾਂਗੇ ਬਦਨਾਮ ਹੋਵਾਂਗੇ, ਸਾਨੂੰ ਮਲ ਚੜੇ ਜੀ ਫੜ ਲਿਓ। ਉਹ ਤਾਂ ਇੱਕ ਮਿਲੀ ਜੁਲੀ ਗੱਲ ਸੀ, ਉਹਨਾਂ ਨੇ ਆ ਕੇ ਫੜ ਲਏ। ਜੀ ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀ ਕੁਛ ਟਾਈਮ ਪਹਿਲਾਂ ਵੋਟਾਂ ਦੇ ਬਾਈਕਾਟ ਦੀ, ਇਲੈਕਸ਼ਨਾਂ ਦਾ ਬਾਈਕਾਟ ਹੁੰਦਾ, ਉਸ ਤੋਂ ਬਾਅਦ ਪੰਜਾਬ ਦੇ ਉੱਪਰ ਜਿਹੜਾ ਤਸ਼ੱਦਦ ਹੁੰਦਾ, ਪੰਜਾਬ ਦੇ ਜਿਹੜੇ ਨੌਜਵਾਨ ਨੇ ਘਰਾਂ ਦੇ ਵਿੱਚੋਂ ਚੁੱਕ ਕੇ ਮਾਰੇ ਜਾਂਦੇ ਨੇ। ਅੱਜ ਤੱਕ ਮਾਵਾਂ ਉਹਨਾਂ ਦੀਆਂ ਲਾਸ਼ਾਂ ਨੂੰ ਉਡੀਕ ਰਹੀਆਂ ਨੇ। ਜਸਵੰਤ ਸਿੰਘ ਖਾਲੜਾ ਲਾਵਾਰਸ ਲਾਸ਼ਾਂ ਦੇ ਵਾਰਸ ਬਣਦੇ ਨੇ, ਪਰ ਜਸਵੰਤ ਸਿੰਘ ਖਾਲੜਾ ਨੂੰ ਵੀ ਨਹੀਂ ਛੱਡਿਆ ਜਾਂਦਾ। ਦੇਖੋ, ਜਿਹੜੀ ਇਹ ਤਸ਼ੱਦਦ ਹੋਇਆ, ਜਿਹੜਾ ਸਿੱਖਾਂ ਨੌਜਵਾਨਾਂ ਨੂੰ ਘਰੋਂ ਚੱਕ ਕੇ ਸ਼ਹੀਦ ਕੀਤਾ ਗਿਆ, ਇਹ ਸਾਰੀ ਤਰਾਸਦੀ ਦੇ ਜਿੱਥੇ ਬੇਅੰਤ ਸਿੰਘ ਤੇ ਗਿੱਲ ਜਿਹੜੇ ਨੇ ਜ਼ਿੰਮੇਵਾਰ ਨੇ, ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ, ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ, ਉੱਥੇ ਉਹ ਨੇਤਾ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਬਾਈਕਾਟ ਕਰਾਇਆ। ਉਹ ਬਾਈਕਾਟ ਨੇ ਜਿਹੜਾ ਹੈ ਬੇਅੰਤ ਸਿੰਘ ਨੂੰ ਮੌਕਾ ਦਿੱਤਾ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਜਾਏ। ਬੇਅੰਤ ਸਿੰਘ ਨਾ ਜਿੱਤ ਸਕਦਾ ਸੀ, ਨਾ ਨੇੜੇ ਸੀ, ਨਾ ਕਿਸੇ ਉਹਦਾ ਕੋਈ ਆਉਣ ਦੀ ਸੰਭਾਵਨਾ ਸੀ। ਉਹ ਸੁਪਨੇ ਦੇ ਵਿੱਚ ਵੀ ਸੰਭਾਵਨਾ ਨਹੀਂ ਸੀ। ਜਿੱਥੋਂ ਤੱਕ ਸਰਦਾਰ ਜਸਵੰਤ ਸਿੰਘ ਖਾਲੜੇ ਦਾ ਪ੍ਰਸ਼ਨ ਹੈ, ਮੈਂ ਸਮਝਦਾ ਕਿ ਉਹ ਸ਼ਹੀਦੇ ਆਜਮ ਹੈ। ਜੋ ਮਹਾਨ ਕੁਰਬਾਨੀ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਕਰੀ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਅਤੇ ਇਤਿਹਾਸ ਪੈਦਾ ਕਰ ਗਈ। ਉਹ ਜਿਹੜੀ ਮਹਾਨ ਕੁਰਬਾਨੀ ਇਹ ਖਾਲੜਾ ਸਾਹਿਬ ਨੇ ਕਰੀ ਹੈ। ਖਾਲੜਾ ਸਾਹਿਬ ਨੇ ਉਹ ਸਾਰੀਆਂ ਲਾਸ਼ਾਂ ਨੂੰ ਜਿਹੜਾ ਸੀ ਉਹਨਾਂ ਨੂੰ, ਜਿਨ੍ਹਾਂ ਨੂੰ ਸੰਸਕਾਰ ਕੀਤਾ ਗਿਆ, ਗੁਪਤ ਤੌਰ 'ਤੇ ਸ਼ਹੀਦ ਕੀਤਾ ਗਿਆ, ਉਹ ਸਾਰਿਆਂ ਨੂੰ ਲੱਭ ਲਿਆ ਸੀ। ਇਹ ਨਹੀਂ ਉਹ ਕਿ ਸ਼ਹੀਦ ਹੋਣ ਵਾਲੇ ਸਾਰੇ ਖੜਕੂ ਸੀ। ਉਹ ਤਾਂ ਕਿਸੇ ਤੋਂ ਪੈਸੇ ਮੰਗੇ, ਪੈਸੇ ਨਹੀਂ ਦਿੱਤੇ, ਅਤੇ ਉਹ ਪੁਲਿਸ ਵਾਲੇ ਅਫਸਰ ਜਿਹੜੇ ਇਹਨਾਂ ਦੇ ਨਾਲ ਮਿਲੇ ਸੀ ਉਹਨਾਂ ਨੇ ਮਾਰਤਾ ਅਤੇ ਹੋਰ ਮਾਰਤੇ। ਉਹ ਤੋਂ ਵੱਡੇ ਵੱਡੇ ਖੜਕੂ ਨਹੀਂ ਸੀ ਜਿਨ੍ਹਾਂ ਦੀਆਂ ਕੋਈ ਜਿਹੜੀਆਂ ਲਾਸ਼ਾਂ ਦਾ ਇਸ ਤਰ੍ਹਾਂ ਸੰਸਕਾਰ ਕੀਤਾ ਗਿਆ, ਪਰੰਤੂ ਉਹ ਸਿੱਖ ਸੰਘਰਸ਼ ਨਾਲ ਜ਼ਰੂਰ ਹਮਦਰਦੀ ਰੱਖਦੇ ਸੀ। ਜਿਨ੍ਹਾਂ ਨੂੰ ਇਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ, ਉਹਨਾਂ ਦੇ ਨਾਂ ਜਿਹੜੇ ਸੀ ਉਹ ਜਾਣੇ ਪਰਮਾਨੇ ਨਾਂ ਨਹੀਂ ਸੀਗੇ। ਅਤੇ ਇਹਨਾਂ ਨੇ ਉਹ ਲੱਭ ਕੇ ਸਾਰਾ ਉਹਦਾ ਸਬੂਤ ਦਿੱਤਾ ਅਤੇ ਇਕੱਠਾ ਕਰਤਾ। ਅਤੇ KPS ਗਿੱਲ ਦੇ ਹੁਕਮ 'ਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤਾ ਗਿਆ। ਉਹ KPS ਦਾ KPS ਗਿੱਲ ਮੁਲਜ਼ਮ ਨਹੀਂ ਸੀ ਉਹਦੇ 'ਚ। ਜਿਹੜਾ ਕੇਸ ਚੱਲਿਆ ਬਹੁਤ ਵਧੀਆ ਹੋਇਆ ਵੀ ਉਸ ਦੇ ਵਿੱਚ ਸਜ਼ਾਵਾਂ ਹੋਈਆਂ, ਹੋਰ ਹੋਈਆਂ, ਪਰੰਤੂ ਜਿਹੜਾ ਸੀ ਅਸਲ ਮੁਲਜ਼ਮ ਤਾਂ ਉਹ KPS ਗਿੱਲ ਸੀ, ਜਿਹਦੇ ਹੁਕਮ ਨਾਲ ਇਹ ਸਾਰਾ ਕੁਛ ਹੋਇਆ। 2 ਜੀਪਾਂ ਦੇ ਵਿਚਾਲੇ ਸਰਦਾਰ ਖਾਲੜਾ ਨੂੰ ਬੰਨਿਆ ਗਿਆ। ਇੱਕ ਜੀਪ ਇੱਕ ਪਾਸੇ ਚਲਾਤੀ, ਦੂਜੀ ਦੂਜੇ ਪਾਸੇ ਚਲਾਤੀ, ਉਹਨਾਂ ਨੂੰ ਵਿੱਚੋਂ ਪੜੇ। ਇਸ ਤਰ੍ਹਾਂ ਦੀ ਸ਼ਹਾਦਤ ਜਿਹੜੀ ਸੀ ਉਹ ਪੁਰਾਣੀਆਂ ਲੂਹ ਕੰਢੇ ਕਰਨ ਵਾਲੀਆਂ ਸ਼ਹਾਦਤਾਂ ਨੂੰ ਉਹਨਾਂ ਨੇ ਯਾਦ ਕਰਾਤਾ ਅਤੇ ਬਹੁਤ ਵੱਡੀ ਜਿਹੜੀ ਸ਼ਹਾਦਤ ਸੀ ਸਰਦਾਰ ਜਸਵੰਤ ਸਿੰਘ ਖਾਲੜਾ ਦੀ। ਜਸਵੰਤ ਸਿੰਘ ਖਾਲੜਾ ਦਾ ਪਰਿਵਾਰ ਸਾਹਮਣੇ ਆਉਂਦਾ, ਪੰਜਾਬ ਦੀ ਗੱਲ ਕਰਨ ਦੇ ਲਈ ਬੀਬੀ ਪਰਮਜੀਤ ਕੌਰ ਖਾਲੜਾ ਆਉਂਦੇ ਨੇ, ਪਰ ਉੱਥੇ ਇਲੈਕਸ਼ਨਾਂ ਦੇ ਵਿੱਚ ਵੀ ਡਿੰਪੇ ਨੂੰ ਜਿਤਾ ਦਿੱਤਾ ਜਾਂਦਾ ਉੱਥੋਂ ਦੇ ਲੋਕਾਂ ਵੱਲੋਂ। ਵੋਟ ਤਾਂ ਆਖਰ ਪੰਜਾਬ ਦੇ ਲੋਕ ਹੀ ਪਾ ਰਹੇ ਨੇ ਉਹਨਾਂ ਲੋਕਾਂ ਨੂੰ ਵੀ। ਦੇਖੋ, ਅੱਜ ਵੀ ਉਹੀ ਹਾਲਤ ਹੈ, ਪਹਿਲਾਂ ਵੀ ਉਹੀ ਹਾਲਤ ਸੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਸਿੱਖ ਜ਼ਿੰਮੇਵਾਰ ਹਮੇਸ਼ਾ ਜਿਹੜਾ ਸਿੱਖ ਹੈ, ਸਿੱਖ ਦੇ ਢਾਣ ਲਈ ਜ਼ਿੰਮੇਵਾਰ ਰਿਹਾ। ਅਤੇ ਸਰਦਾਰ ਪਰਮਜੀਤ ਸਿੰਘ ਖਾਲੜਾ ਦਾ ਪਰਿਵਾਰ ਜਿਹੜਾ ਹੈ, ਉਹ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਪਰਿਵਾਰ ਖੜ੍ਹਾ ਹੋਇਆ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਜਿਹੜਾ ਹੈ ਲੋਕਾਂ ਨੇ ਜਿਹੜਾ ਹਰਾਤਾ। ਦੇਖੋ, ਜਿਹੜੇ ਕੱਟਰ ਸਿੱਖ ਸੀ, ਪੱਕੇ ਸਿੱਖ ਸੀ, ਉਹਨਾਂ ਨੇ ਵੋਟਾਂ ਪਾਈਆਂ, ਪਰੰਤੂ ਆਮ ਜਨਤਾ ਜਿਹੜੀ ਹੁੰਦੀ ਹੈ ਉਹ ਇੰਨੀ ਨਾ ਕੋਈ ਡੂੰਘੀ ਸੋਚ ਰੱਖਦਾ, ਨਾ ਡੂੰਘੀ ਸੋਚ ਦੇ ਵਿੱਚ ਜਾਂਦਾ। ਜੇ ਇੰਨੀ ਡੂੰਘੀ ਸੋਚ ਹੋਵੇ ਤਾਂ ਸਿੱਖੀ ਦਾ ਢਾਣ ਹੀ ਨਹੀਂ ਹੁੰਦਾ ਸੀ। ਇਹ ਹਮੇਸ਼ਾ ਰਿਹਾ ਕਿ ਜਿਹੜਾ ਇੱਥੋਂ ਤੱਕ ਕਿ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਵਿੱਚ 1979 ਦੀ ਜਿਹੜੀ ਚੋਣ ਹੋਈ ਸੀ, 79 ਦੀ, ਉਸ ਦੇ ਵਿੱਚ ਭਾਈ ਅਮਰੀਕ ਸਿੰਘ ਨੂੰ ਖੜਾ ਕੀਤਾ ਸੀ ਬਿਆਸ ਹਲਕੇ ਤੋਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੁਕਾਬਲੇ 'ਚ ਜੀਵਨ ਸਿੰਘ ਉਮਰਾਂ ਨਾਲ ਖੜਾ ਕਰਿਆ ਸੀ ਅਤੇ ਉੱਥੇ ਜੀਵਨ ਸਿੰਘ ਉਮਰਾਂ ਨਾਲ 3000 ਵੋਟਾਂ ਨਾਲ ਜਿੱਤ ਗਿਆ। ਉੱਥੇ ਸੰਤਾਂ ਨੇ ਬਹੁਤ ਪ੍ਰਚਾਰ ਕਰਿਆ ਸੀ ਭਾਈ ਅਮਰੀਕ ਸਿੰਘ ਦਾ, ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸਿੰਘ ਵਰਗਾ ਬੰਦਾ ਕਿੱਥੋਂ ਜੰਮੂਗਾ। ਉਹ ਤਾਂ ਇੱਕ ਮਹਾਨ ਸ਼ਖਸੀਅਤਾਂ ਸੀ, ਪਰੰਤੂ ਉਹ ਚੋਣਾਂ ਹਾਰ ਗਏ। ਉਹ ਇਕੱਲੇ ਸਿੱਖਾਂ ਦੀਆਂ ਵੋਟਾਂ ਸੀ, ਦੂਜਿਆਂ 'ਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਾਰਿਆਂ ਦੀਆਂ ਵੋਟਾਂ ਹੁੰਦੀਆਂ ਨੇ, ਪਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਸਿੱਖਾਂ ਨੇ ਹੀ ਵੋਟਾਂ ਪਾਉਣੀਆਂ ਨੇ। ਸਿੱਖਾਂ 'ਚੋਂ 3000 ਨਾਲ ਜਿੱਤ ਗਿਆ ਉਹ ਜੀਵਨ ਸਿੰਘ ਉਮਰਾ ਨੰਗਲ। ਸੋ ਇਹ ਤਾਂ ਤਰਾਸਦੀ ਰਹੀ ਹੈ। ਅਸੀਂ ਸਿੱਖ ਕੌਮ ਨੂੰ ਆਪਣੇ ਜਿਹੜੇ ਪਾਸੇ ਚਲਾ ਨਹੀਂ ਸਕੇ। ਜਿੰਨੇ ਡੇਰੇ ਬਣੇ ਹੈ, ਉਹ ਭਾਵੇਂ ਸਰਸੇ ਵਾਲਾ ਡੇਰਾ ਹੋਵੇ, ਭਾਵੇਂ ਉਹ ਪਨਿਆਰੇ ਵਾਲਾ ਡੇਰਾ ਹੋਵੇ, ਭਾਵੇਂ ਉਹ ਨਿਰੰਕਾਰੀ ਹੋਣ, ਜਿਨ੍ਹਾਂ 'ਤੇ 13 ਅਪ੍ਰੈਲ 1978 ਨੂੰ ਬੜਾ ਵੱਡਾ ਹੋਇਆ, ਜਿਹਦੇ ਪਿੱਛੋਂ ਇਹ ਭਾਂਬੜ ਮੱਚੇ
ਤੇ ਮਹਾਨ ਕੁਰਬਾਨੀਆਂ ਹੋਈਆਂ। ਜਿੰਨੇ ਵੀ ਡੇਰੇ ਨੇ ਉਹ ਸਿੱਖਾਂ ਦੇ ਸਹਾਰੇ ਚੱਲਦੇ ਰਹੇ ਤੇ ਸਿੱਖੇ ਉਸ ਦੇ ਕੀ ਕਹਿੰਦੇ ਹੁੰਦੇ ਨੇ ਬੰਦੇ ਰਹੇ। ਤੇ ਫਿਰ ਸਿੱਖ ਨੂੰ ਖਤਮ ਕਰਨ ਲਈ ਲੱਗਿਆ ਹੋਇਆ, ਅੱਜ ਵੀ ਲੱਗਿਆ ਹੋਇਆ, ਪਹਿਲਾਂ ਵੀ ਲੱਗਿਆ ਹੋਇਆ ਸੀ। ਤੁਸੀਂ ਜੀਵਨ ਸਿੰਘ ਉਮਰਾ ਨੰਗਲ ਦੀ ਗੱਲ ਛੇੜ ਲਈ ਆ। ਜੀਵਨ ਸਿੰਘ ਉਮਰਾ ਨੰਗਲ ਕਹਿੰਦੇ ਵੀ 13 ਅਪ੍ਰੈਲ 1978 ਨੂੰ ਭਾਸ਼ਣ ਕਰ ਰਹੇ ਸੀ ਮੰਜੀ ਸਾਹਿਬ ਤੇ ਉਹ ਤਾਂ ਜਿਹੜਾ ਨਿਰੰਕਾਰੀਆ ਗੁਰਬਚਨ ਸਿੰਘ ਨਿਰੰਕਾਰੀਆ ਸੀ, ਉੱਧਰਲੇ ਪਾਸੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਰਚ ਰਿਹਾ ਸੀ ਆਪਣਾ ਟਿਮਟਾਣਾ, ਤਾਂ ਉਸ ਦਾ ਵਿਰੋਧ ਵੀ ਨਹੀਂ ਸੀ ਕਰਨ ਦੇ ਰਹੇ ਜੀਵਨ ਸਿੰਘ ਉਮਰਾ ਨੰਗਲ। ਕੀ ਇਹ ਸੱਚ ਹੈਗਾ? ਦੇਖੋ, ਇਹ ਗੱਲ ਉਲਟ ਕਹੀ ਗਈ ਤੁਹਾਤੋਂ ਕਿ 13 ਅਪ੍ਰੈਲ 1978 ਨੂੰ ਜਿਹੜਾ ਹੈ ਜੀਵਨ ਸਿੰਘ ਉਮਰਾ ਨੰਗਲ ਇਹ ਕਹਿ ਰਿਹਾ ਸੀ ਕਿ ਸਾਨੂੰ ਹਮਲਾ ਕਰ ਦੇਣਾ ਚਾਹੀਦਾ ਇਹ ਨਿਰੰਕਾਰੀਆਂ ਦੇ ਸੰਮੇਲਨ 'ਤੇ। ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਬਾਰੀ-ਬਾਰੀ ਕਹਿ ਰਿਹਾ ਸੀ ਮੰਜੀ ਸਾਹਿਬ ਦੇ ਦੀਵਾਨ ਸਥਾਨ 'ਤੇ ਵੀ ਸੰਤ ਜੀ ਤੁਸੀਂ ਜਾਓ, ਜੇ ਸ਼ਹਾਦਤ ਦੀ ਲੋੜ ਹੈ ਤੁਸੀਂ ਪਾਓ। ਕਾਰਨ ਕੀ ਸੀ? ਉਹਦਾ ਕਾਰਨ ਇਹ ਸੀ ਕਿ ਇਹ ਸਰਕਾਰੀ ਬੰਦੇ ਸੀ, ਸਰਕਾਰ ਨਾਲ ਮਿਲੇ ਹੋਏ ਸੀ, ਬਾਦਲ ਦਾ ਠਾਸੋਂ ਠਾਸ ਸੀ। ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਅਖੀਰ ਤੱਕ ਸਰਕਾਰ ਦਾ ਪੱਖ ਲੈਂਦਾ ਰਿਹਾ, ਉਹ ਕਦੇ ਉਸ ਤੋਂ ਪਾਸੇ ਹੋਇਆ ਹੀ ਨਹੀਂ। ਉਹਨਾਂ ਦਾ ਮਤਲਬ ਸੀ ਇਹ ਰੌਲਾ ਰੱਪਾ ਪਾਇਆ ਜਾਵੇ, ਰੌਲੇ ਰੱਪੇ ਮੁਤਾਬਕ ਇਹੀ ਜਿਹੀ ਹਾਲਾਤ ਪੈਦਾ ਕੀਤੀ ਜਾ ਸਕੇ ਕਿ ਕੇਂਦਰ ਸਰਕਾਰ ਜਿਹੜੀ ਹੈ ਇੱਥੇ ਦਖਲਅੰਦਾਜ਼ੀ ਕਰ ਸਕੇ। ਅਤੇ ਬਾਦਲ ਜਿਹੜਾ ਸੀ, ਬਾਦਲ ਤੋਂ ਵੀ ਉਸ ਸਮੇਂ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਖੁਸ਼ ਨਹੀਂ ਸੀ ਕਿ ਉਹਨੂੰ ਉਹ ਪੋਸਟ ਨਹੀਂ ਦਿੱਤੀ ਜਾ ਰਹੀ ਜਿਹੜੀ ਉਹ ਚਾਹੁੰਦਾ ਸੀ। ਇਹਦੇ ਲਈ ਇਹ ਸਾਰੇ ਦਾ ਕਾਰਨ ਇੱਕ ਲੜਾਈ ਚਲਾਉਣ ਦਾ ਕਾਰਨ ਸੀਗਾ। ਅਤੇ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਦੇ ਕਹਿਣ 'ਤੇ, ਉਹਦੇ ਸਖਤ ਭਾਸ਼ਣ 'ਤੇ, ਉਤਸ਼ਾਹੂ ਭਾਸ਼ਣ 'ਤੇ ਹੀ ਇਹ ਜਿਹੜੇ ਫੌਜਾ ਸਿੰਘ ਦੀ ਅਗਵਾਈ ਦੇ ਵਿੱਚ ਸਰਦਾਰ ਫੌਜਾ ਸਿੰਘ ਦੀ ਅਗਵਾਈ ਵੀ ਜਿਹੜੇ ਉੱਥੇ ਗਏ ਉਹ ਜਥੇਦਾਰ ਜੀਵਨ ਸਿੰਘ ਦੇ ਭਾਸ਼ਣ 'ਤੇ ਗਏ, ਨਾ ਕਿ ਉਹਨੇ ਇਹ ਕਿਹਾ ਵੀ ਵਿਰੋਧ ਨਹੀਂ ਕਰਨਾ ਚਾਹੀਦਾ। ਉਹ ਜਦੋਂ ਇਹ ਸਾਰਾ ਕੁਛ ਹੋ ਗਿਆ, ਸਾਰਾ ਕੁਝ ਖਤਮ ਹੋ ਗਿਆ, ਫਿਰ ਉਹ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਕਹਿਣ ਲੱਗ ਗਿਆ ਕਿ ਜਿਹੜਾ ਨਿਰੰਕਾਰੀ ਗੁਰਬਚਨ ਹੈ ਇਸ ਨੂੰ ਤੇ ਇਸ ਦੀ ਘਰਵਾਲੀ ਨੂੰ ਸੁਰੱਖਿਅਤ ਉੱਥੇ ਭਜਾਇਆ ਜਾਵੇ ਦਿੱਲੀ, ਨਹੀਂ ਸਿੱਖਾਂ ਦੀ ਬੇਇੱਜ਼ਤੀ ਹੋਈ। ਪਾਸਾ ਬਦਲ ਲਿਆ। ਦਿੱਲੀ ਪਹੁੰਚਾਉਣ ਵਾਲਾ ਕੌਣ ਸੀ ਜਦੋਂ ਨਿਰੰਕਾਰੀਆ ਅੰਮ੍ਰਿਤਸਰ ਦੇ ਵਿੱਚ ਐਡਾ ਵੱਡਾ ਆਪਦਾ ਟਿਮਟਾਣਾ ਰਚ ਕੇ ਜਾਂਦਾ, ਤਾਂ ਉਸ ਤੋਂ ਬਾਅਦ 13 ਸਿੱਖ ਨੇ ਜਿਹੜੇ ਉਹ ਸ਼ਹੀਦ ਹੁੰਦੇ ਨੇ, ਪਰ ਗੁਰਬਚਨ ਸਿੰਘ ਨਿਰੰਕਾਰੀਆ ਨੂੰ ਦਿੱਲੀ ਪਹੁੰਚਾਉਣ ਵਾਲਾ ਕੌਣ ਸੀ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਉਹ ਪਹੁੰਚਾਉਣ ਵਾਲਾ ਇੱਕੋ ਇੱਕ ਬੰਦਾ ਸੀ, ਉਹ ਪ੍ਰਕਾਸ਼ ਸਿੰਘ ਬਾਦਲ ਸੀ। ਪ੍ਰਕਾਸ਼ ਸਿੰਘ ਬਾਦਲ ਨਿਰੰਕਾਰੀਆਂ ਦਾ ਯਾਰ ਸੀ। ਨਰਿੰਜਨ ਸਿੰਘ ਉਸ ਸਮੇਂ ਡਿਪਟੀ ਕਮਿਸ਼ਨਰ ਸੀ, DC ਸੀ ਗੁਰਦਾਸਪੁਰ ਦਾ। ਉਹ ਨਿਰੰਕਾਰੀਆਂ ਦਾ ਸਭ ਤੋਂ ਵੱਡਾ ਨੇਤਾ ਸੀ ਪੰਜਾਬ ਦੇ ਵਿੱਚ, ਅਤੇ ਉਹ ਪ੍ਰਕਾਸ਼ ਸਿੰਘ ਬਾਦਲ ਦਾ ਸੱਜਾ ਹੱਥ ਸੀ। ਉਸ ਦੇ ਰਾਹੀਂ ਪ੍ਰਕਾਸ਼ ਸਿੰਘ ਬਾਦਲ ਨੇ ਗੁਰਬਚਨ ਤੋਂ ਹੁਕਮ ਚਲਾ ਕੇ ਜਿਹੜਾ ਉਸ ਸਮੇਂ ਨਿਰੰਕਾਰੀ ਪ੍ਰਮੁੱਖ ਸੀ, ਉਹ ਕਿਹਾ ਵੀ ਇਹ ਬਾਦਲ ਦੇ ਬੰਦਿਆਂ ਨੂੰ ਵੋਟਾਂ ਪਾਈਆਂ ਜਾਣ। ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੇ ਬਣਾਇਆ ਹੋਇਆ ਸੀ, ਉਹ ਵੋਟਾਂ ਜਿਹੜੀਆਂ ਸੀ ਉਹ ਨਿਰੰਜਨ ਸਿੰਘ ਦੇ ਕਹਿਣ 'ਤੇ ਹੀ ਇਹ ਗੁਰਬਚਨ ਨੇ ਇਹਨਾਂ ਦੀ ਹਮਾਇਤ ਦਾ ਐਲਾਨ ਕੀਤਾ ਸੀ। ਅਤੇ ਇਹ ਉਹ ਆਪਣਾ ਪਾਕ ਪਵਿੱਤਰ ਫਰਜ਼ ਸਮਝਦਾ ਸੀਗਾ ਕਿ ਮੈਂ ਇਸ ਨੂੰ ਗੁਰਬਚਨ ਨੂੰ, ਪ੍ਰਕਾਸ਼ ਸਿੰਘ ਬਾਦਲ ਇਹ ਸਮਝਦਾ ਸੀ ਕਿ ਮੈਂ ਗੁਰਬਚਨ ਨੂੰ ਜਿਹੜਾ ਹੈਗਾ ਉੱਥੇ ਪਹੁੰਚਾਵਾਂ ਦਿੱਲੀ, ਅਤੇ ਦਿੱਲੀ ਉਹ ਪਹੁੰਚਾਉਣ ਦੇ ਲਈ ਉਹ ਜ਼ਿੰਮੇਵਾਰ ਸੀ। ਇੰਦਰਾ ਗਾਂਧੀ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਵੱਲੋਂ, ਦੇਸ਼ ਦੀ ਪ੍ਰਧਾਨ ਮੰਤਰੀ ਦੇ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸੁਨੇਹੇ ਵੀ ਲੱਗੇ ਸੀ, ਕਹਿੰਦੇ ਵੀ ਇਹ ਜਿਹੜਾ ਸਮਝੌਤਾ ਕਰ ਲਿੱਤਾ ਜਾਵੇ ਗੁਰਬਚਨ ਸਿੰਘ ਨਿਰੰਕਾਰੀ ਦੇ ਨਾਲ, ਅਜਿਹਾ ਕੁਛ ਸੀ। ਦੇਖੋ, ਜਦੋਂ ਇਹ ਕਾਂਡ ਹੋਇਆ 13 ਅਪ੍ਰੈਲ 1978 ਨੂੰ, ਉਸ ਸਮੇਂ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਨਹੀਂ ਸੀ। ਉਸ ਸਮੇਂ ਮੁਰਾਰਜੀ ਦੇਸਾਈ ਦੇਸ਼ ਦਾ ਪ੍ਰਧਾਨ ਮੰਤਰੀ ਸੀ। ਮੁਰਾਰਜੀ ਦੇਸਾਈ ਜਿਹੜਾ ਸੀ ਉਹ ਜਿਹੜੀ ਜਨਤਾ ਪਾਰਟੀ 'ਚ ਬਣਾਈ ਹੋਈ ਸੀ, ਜਿਹਦੇ ਵਿੱਚ ਅਟਲ ਬਿਹਾਰੀ ਵਾਜਪਾਈ, ਉਦੋਂ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਭੰਗ ਕਰਤਾ ਸੀ। ਭਾਰਤੀ ਜਨਤਾ ਪਾਰਟੀ ਵੀ ਪਾਰਟੀ ਨਹੀਂ ਸੀ ਜਿਹੜੀ ਹੁਣ ਇਹ ਜਾਂ ਪਹਿਲਾਂ ਜਨਸੰਘ ਹੈ। ਉਹ ਅਟਲ ਬਿਹਾਰੀ ਵਾਜਪਾਈ ਉਸ ਵਜ਼ਾਰਤ ਦੇ ਵਿੱਚ ਵਿਦੇਸ਼ ਮੰਤਰੀ ਸੀ, ਅਤੇ ਮੁਰਾਰਜੀ ਦੇਸਾਈ ਉਸ ਸਮੇਂ ਹਿੰਦੁਸਤਾਨ ਦਾ ਜਿਹੜਾ ਸੀਗਾ ਪ੍ਰਧਾਨ ਮੰਤਰੀ ਸੀ। ਮੁਰਾਰਜੀ ਦੇਸਾਈ ਇੱਕ ਐਸਾ ਬੰਦਾ ਸੀ ਜਿਹੜਾ ਕਿ ਉਸ ਸਮੇਂ 86 ਸਾਲ ਦੀ ਉਮਰ 'ਚ ਪ੍ਰਧਾਨ ਮੰਤਰੀ ਬਣਿਆ। ਜਦੋਂ ਪ੍ਰਧਾਨ ਮੰਤਰੀ ਬਣੇ 86 ਸਾਲ ਦੀ ਉਮਰ ਸੀ। ਉਹ ਅੜੀਅਲ ਕਿਸਮ ਦਾ ਆਦਮੀ ਸੀ, ਸਾਜ਼ਿਸ਼ਾਂ ਰਚਨ ਦਾ ਉਹ ਆਦੀ ਨਹੀਂ ਸੀ। ਨਾ ਉਹ ਸਾਜ਼ਿਸ਼ਾਂ ਰਚ ਸਕਦਾ ਸੀ, ਨਾ ਉਹਦੇ ਸਾਜ਼ਿਸ਼ਾਂ ਰਚਨ 'ਚ ਸਮਰੱਥਾ ਸੀ। ਉਹ ਸਿੱਧੀ ਜਿਹੀ ਗੱਲ ਕਹਿ ਦਿੰਦਾ ਹੁੰਦਾ ਸੀ। ਉਸ ਦੀ ਨਿਰੰਕਾਰੀਆਂ ਦੇ ਪ੍ਰਤੀ ਕੋਈ ਸੌਫਟ ਨੀਤੀ ਨਹੀਂ ਸੀ, ਪਰੰਤੂ ਪ੍ਰਕਾਸ਼ ਸਿੰਘ ਬਾਦਲ ਚਾਹੁੰਦੇ ਆ ਉਹਦਾ ਜਨਤਾ ਪਾਰਟੀ ਦੇ ਨਾਲ ਸਮਝੌਤਾ ਸੀ। ਅਤੇ ਹੋਰ ਜਨਤਾ ਪਾਰਟੀ ਜਿੱਤੇ ਸੀ ਉਸੇ ਚੋਣ ਦੇ ਵਿੱਚ। ਜਦੋਂ ਇਹ ਵਾਕਾ ਹੋਇਆ, ਧੰਨਾ ਸਿੰਘ ਗੁਲਸ਼ਨ ਜਿਹੜਾ ਸਰਦਾਰ
ਸਰਦਾਰ ਧਰਨਾ ਸਿੰਘ ਗੁਲਸ਼ਨ ਨੂੰ ਉੱਥੇ ਵਿੱਦਿਆ ਮੰਤਰੀ ਬਣਾਇਆ ਗਿਆ ਆਪਣਾ ਦਿੱਲੀ ਦੇ ਵਿੱਚ। ਸੋ ਮੁਰਾਰਜੀ ਦੇਸਾਈ ਨਾਲ ਨੇੜਤਾ ਕਰਿਆ ਉਹ ਪ੍ਰਕਾਸ਼ ਸਿੰਘ ਬਾਦਲ ਨੇ ਕਰਿਆ। ਮੁਰਾਰਜੀ ਦੇਸਾਈ ਸਾਜ਼ਿਸ਼ ਦਾ ਹਿੱਸਾ ਨਹੀਂ ਸੀ ਉਸ ਸਮੇਂ ਜਦੋਂ ਇਹ ਕਰਮਚਾਰੀਆਂ ਨਾਲ ਸਮਝੌਤੇ ਦਾ ਇੰਦਰਾ ਗਾਂਧੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕਿਨੇ ਪੈਦਾ ਨਹੀਂ ਹੁੰਦਾ ਕਿ ਉਹ ਭੇਜੂ ਕਿ ਇੰਦਰਾ ਗਾਂਧੀ ਦੀ ਕੋਲ ਜਾਂਦੀ ਹੈ ਹੀ ਕੁਛ ਨਹੀਂ ਸੀ। ਉਹਨੇ ਸਮਝਾਉਣਾ ਸੀ ਇੰਦਰਾ ਗਾਂਧੀ ਸੁੱਤਰ ਉਹ ਤਾਂ ਹਰੇਕ ਨੂੰ ਆਪਦੇ ਮੰਤਵ ਦੇ ਲਈ ਵਰਤਦੀ ਹੁੰਦੀ ਸੀ। ਉਹ ਨਾ ਉਹ ਈਸਾਈ ਸੀ, ਨਾ ਉਹ ਮੁਸਲਮਾਨ ਸੀ, ਉਹ ਕੁਛ ਵੀ ਨਹੀਂ ਸੀ। ਇੰਦਰਾ ਗਾਂਧੀ ਤਾਂ ਇੱਕ ਮੌਤਾਪਰਸਤ, ਉਹ ਕੀ ਲੈਣਾ ਸੀ। ਪਿੱਛੋਂ ਦੋ ਬੰਦੇ ਸੀ ਜਿਹੜੇ ਸੰਤ ਜਰਨੈਲ ਸਿੰਘ ਤੇ ਇੰਦਰਾ ਗਾਂਧੀ ਨਾਲ ਇੱਕੋ ਵੇਲੇ ਬਰਾਬਰ ਦੇ ਨੇੜੇ ਸੀ ਜੀ। ਇੱਕੋ ਬੰਦਾ ਸੀ ਉਹ ਜਿਹੜਾ ਬਰਾਬਰ ਨੇੜੇ ਸੀ। ਉਹ ਜਥੇਦਾਰ ਸੰਤੋਖ ਸਿੰਘ ਦਿੱਲੀ, ਜਥੇਦਾਰ ਸੰਤੋਖ ਸਿੰਘ ਦਿੱਲੀ ਸਿੰਘ ਭਿੰਡਰਾਂਵਾਲੇ ਦੇ ਵੀ ਬਹੁਤ ਨੇੜੇ ਸੀ। ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਸਮੇਂ ਜਗਤ ਨਾਰਾਇਣ ਕੇਸ ਵਿੱਚ, ਲਾਲਾ ਜਗਤ ਨਾਰਾਇਣ ਕੇਸ 'ਚ ਉਸ ਸਮੇਂ ਵੀ ਉਹ ਬੋਨਟ ਤੇ ਬੈਠਾ ਸੀ ਜੀਪ ਦੀ ਤੇ ਨਾਅਰੇ ਮਾਰ ਰਿਹਾ ਸੀ ਤੇ ਉਹ ਇੰਦਰਾ ਗਾਂਧੀ ਦੇ ਵੀ ਬਹੁਤ ਨੇੜੇ ਸੀ। ਪਰੰਤੂ ਅਸੀਂ ਇਹ ਨਹੀਂ ਕਹਿ ਸਕਦੇ ਵੀ ਜਥੇਦਾਰ ਸੰਤੋਖ ਸਿੰਘ ਬਾਦਲ ਮਾਨੂ ਸਿੱਖ ਵਿਰੋਧੀ ਸੀ। ਉਹ ਸਿੱਖ ਵਿਰੋਧੀ ਨਹੀਂ, ਸਿੱਖਾਂ ਨੀਤੀਓ ਸੀ। ਇੰਦਰਾ ਗਾਂਧੀ ਨਾਲ ਉਸ ਦੀ ਦੋਸਤੀ ਤੇ ਨੀਤੀ ਦੇ ਤਹਿਤ ਕਿ ਜੇ ਤੂੰ ਗਾਂਧੀ ਤੋਂ ਲੈ ਸਕਦਾ ਹੈ। ਉਸ ਸਮੇਂ ਇੰਦਰਾ ਗਾਂਧੀ ਦਾ ਨਿਰੰਕਾਰੀਆਂ ਦੇ ਨਾਲ ਸਮਝੌਤੇ ਲਈ ਭੇਜਣ ਦਾ ਪ੍ਰਸ਼ਨ ਹੀ ਨਹੀਂ ਸੀ, ਕਿਉਂਕਿ ਉਹ ਜਿਹੜਾ ਸੀ ਪੰਜਾਬ ਦੇ ਵਿੱਚ ਹੋਰ ਲਹਿਰ ਚੱਲ ਚੁੱਕੀ ਸੀ। ਉਸ ਲਹਿਰ ਨੂੰ ਜਗਤ ਨਾਰਾਇਣ ਦੇ ਕੇਸ ਨਾਲ ਹਿੰਦ ਲਹਿਰ ਦਾ ਹਿੱਸਾ ਬਣਾ ਦਿੱਤਾ ਗਿਆ ਸੀ। ਉਦੋਂ ਨਿਰੰਕਾਰੀ ਮੁੱਦਾ ਨਹੀਂ ਰਿਹਾ ਸੀ। ਉਦੋਂ ਤਾਂ ਜਿਹੜਾ ਸੀ ਉਹ ਮੁੱਦਾ ਹੀ ਹੋਰ ਸੀ। ਇੰਦਰਾ ਗਾਂਧੀ ਨੇ ਸਮਝੌਤਾ ਕਰਨ ਲਈ ਸੰਤ ਜਰਨੈਲ ਕੋਲੇ ਨਿਰੰਕਾਰੀਆਂ ਨਾਲ ਭੇਜਣ ਦਾ ਜਿਹੜਾ ਹੈਗਾ ਉਹ ਬਿਲਕੁਲ ਗਲਤ ਗੱਲ ਹੈ। ਲਾਲਾ ਜਗਤ ਨਾਰਾਇਣ ਨੂੰ ਮਾਰ ਦੇਣਾ, ਉਸ ਤੋਂ ਬਾਅਦ ਲਾਲਾ ਜਗਤ ਨਾਰਾਇਣ ਦੀ ਹੱਤਿਆ ਕਰ ਦੇਣੀ, ਇਸ ਦੇ ਪਿੱਛੇ ਕੀ ਕਾਰਨ ਬਣਦੇ? ਦੇਖੋ, ਲਾਲਾ ਜਗਤ ਨਾਰਾਇਣ ਦੀ ਜਿਹੜੀ ਹੱਤਿਆ ਸੀ ਇਹ ਹਿੰਦੂ ਧਰਮ ਦੇ ਵਿੱਚ ਦੋ ਨੇ। ਇੱਕ ਸਨਾਤਨ ਧਰਮ ਹੈ, ਆਰੀਆ ਸਮਾਜ। ਆਰੀਆ ਸਮਾਜ ਨੇ ਇੱਕ ਮੂਵਮੈਂਟ ਚਲਾਈ। ਤੁਸੀਂ ਹੁਣ ਗੱਲ ਛੇੜ ਲਈ। ਮੂਵਮੈਂਟ ਜਿਹੜਾ ਕੇਸ ਤੇ ਦਾ ਇਹ ਸਫਾਈ ਦਾ ਵਿਰੋਧੀ ਹੈ, ਗੈਰ ਹਾਈਜੀਨਿਕ ਹੈ। ਇਹਦੇ ਨਾਲ ਬਿਮਾਰੀਆਂ ਫੈਲਦੀਆਂ। ਦਾੜੀ ਦਾ ਫਾਇਦਾ, ਕੇਸ ਰੱਖਣ ਦਾ ਕੀ ਫਾਇਦਾ? ਇਹ ਕੋਈ ਨਹੀਂ ਹੈ, ਇਹਦੇ ਲਈ ਕਟਾਓ। ਉਸ ਦੇ ਵਿੱਚ ਜਿਹੜਾ ਇੱਥੋਂ ਜਿੱਤਿਆ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਤੇ ਹੁਣ ਮੌਜੂਦਾ MP ਹੈ, ਉਹਦਾ ਜਿਹੜਾ ਬਾਪ ਉਹ ਧਰਮਿੰਦਰ, ਉਹਦਾ ਜਿਹੜਾ ਬਾਪ ਸੀ ਸਭ ਤੋਂ ਪਹਿਲਾਂ ਉਹ ਚੇਲਾ ਬਣਿਆ। ਹਿੰਦੂ ਵੋਟਾਂ ਤਾਂ ਉਹਨੂੰ ਪਈਆਂ ਨਹੀਂ। ਪਠਾਨਕੋਟ ਤੇ ਜਿਹੜੇ ਇਹ ਹਲਕੇ ਨੇ ਜਿਹੜੇ ਵਿੱਚ ਹਿੰਦੂ ਮੈਜੋਰਿਟੀ ਹਲਕੇ ਆ, ਉੱਥੋਂ ਤੋਂ ਪਿੱਛੇ ਰਿਹਾ। ਜਿਹੜੇ ਸਿੱਖ ਮੈਜੋਰਿਟੀ ਏਰੀਏ ਸੀ ਉਹ ਜਿੱਤ ਗਿਆ। ਸਿੱਖਾਂ 'ਚ ਤਾਂ ਇਹ ਜਾਗਰੂਕ ਤਾਂ ਹੈ ਹੀ ਨਹੀਂ। ਨਾ ਕਿਸੇ ਨੂੰ ਪਤਾ ਵੀ ਦਯਾਨੰਦ ਨੇ ਚਲਾਇਆ ਸੀ। ਉਹ ਇਹਦਾ ਬਾਪ ਜਿਹੜਾ ਸੀ ਉਹਨੇ ਦਾੜੀ ਚਟਾਏ ਸੀ। ਇਹਨੂੰ ਪੁੱਛਦਾ ਕੌਣ ਹੈ? ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਾਫੀ ਲੰਬੀ ਹੋ ਚੁੱਕੀ ਆ। ਤਾਂ ਇਸ ਤੋਂ ਬਾਅਦ ਅਸੀਂ ਫੇਰ ਕਿਸੇ ਦਿਨ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਕੋਲ ਆਵਾਂਗੇ ਤਾਂ ਜਿਹੜੀ ਗੱਲ ਉਹ ਅੱਗੇ ਕਰਾਂਗੇ। ਤੁਸੀਂ ਰਹਿਣਾ ਤਦ ਤੱਕ ਸਹਿਯੋਗੀ ਸਾਥੀ ਅਮਰਜੀਤ ਦੇ ਨਾਲ ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ। ਧੰਨਵਾਦ। ਖਾਲਿਸਤਾਨ ਕਹਿਣ ਦੇ ਉੱਪਰ UAPA ਟਾਂਡਾ ਵਰਗੇ ਜਿਹੜੇ ਕੇਸ ਨੇ ਉਹ ਦਰਜ ਹੋ ਜਾਂਦੇ ਨੇ। ਉਹਦਾ ਦੌਰ ਸੀ ਤੇ ਅੱਜ ਵਾਲੇ ਦੌਰ ਦੇ ਵਿੱਚ ਕੀ ਥੋੜਾ ਬਹੁਤਾ ਕੀ ਫਰਕ ਮੰਨਦੇ? ਦੇਖੋ, ਅੱਜ ਵੀ ਖਾਲਿਸਤਾਨ ਕਹਿਣ ਤੇ ਕੋਈ ਚੀਜ਼ ਨਹੀਂ ਹੋ ਸਕਦਾ, ਕਿਉਂਕਿ ਸੁਪਰੀਮ ਕੋਰਟ ਫੈਸਲਾ ਹੋਇਆ ਕਿ ਉਸ ਸਮੇਂ ਨਵਾਂ ਸੀ ਉਹ ਇਹਨਾਂ ਨੇ ਬਣਾਇਆ ਹੋਇਆ ਕਿ ਮੈਨੂੰ ਨਾਭਾ ਜੇਲ੍ਹ ਦੇ ਵਿੱਚ ਆਪਦੀ ਉਦਾਹਰਣ ਯਾਦ ਹੈ। ਮੈਂ ਤੁਸੀਂ ਕੀ ਫਜ਼ੂਲ ਗੱਲ ਕਹਿਤੀ। ਇਹ ਗੱਲ ਤਾਂ ਮੈਂ ਸੁਣਨ ਨੂੰ ਤਿਆਰ ਨਹੀਂ ਕਹਿੰਦੇ ਸਰਦਾਰ ਸਾਹਿਬ, ਉਸ ਤਾਂ ਤੁਹਾਡੇ ਹਮਦਰਦ ਹੈ। ਇਹ ਪੁਲਿਸ ਵਾਲਿਆਂ ਦਾ ਇਹ ਕਹਿਣਾ ਆਪਣੇ ਆਪ ਦਰਸਾਉਂਦਾ ਵੀ ਉਸ ਸਮੇਂ ਪੰਜਾਬ ਦੇ ਜੰਮੇ ਜਾਇਆ ਨੇ ਦੇਸ਼ ਆਜ਼ਾਦ ਕਰਾਇਆ, ਪੰਜਾਬ ਮੂਹਰੀ ਰਿਹਾ, ਪਰ ਪੰਜਾਬ ਦੇ ਉੱਤੇ ਇੰਨਾ ਤਸ਼ੱਦਦ ਕਿਉਂ? ਦੇਖੋ, ਸਭ ਤੋਂ ਜਿਹੜੀ ਹੈਗੀ ਆ ਉਸ ਸਿੱਖਾਂ ਦੇ ਹੱਥੀ ਜਿਹੜੇ ਨੇ ਉਹ BJP ਕਹਾਉਂਦੀ ਹੈ। ਉਹਦੇ ਵਿੱਚ ਤੁਸੀਂ ਦੇਖ ਲਓ ਕਿ ਜਿਹੜਾ ਕਿਰਪਾਨ ਉੱਪਰ ਦੀ ਵਾਲਾ ਉਹਨਾਂ ਨੇ ਇੱਕ ਵੀ ਨਹੀਂ ਲਿਆਂਦਾ। ਉਹ ਸਿੱਖ ਨੂੰ ਸਿੱਖ ਮੰਨਦੇ ਨੇ। ਉਹ ਜਿਹੜਾ ਇਹ ਕਹੇ ਕਿ ਮੈਂ ਕੇਸਾਧਾਰੀ ਹਿੰਦੂ ਹਾਂ। ਰਾਸ਼ਟਰੀ ਸਵਮ ਸੇਵਕ ਸੰਘ ਦੇ ਜਿਹੜੇ ਸਿੱਖ ਨੇ ਉਹ ਕਦੇ ਕਹਿਣ ਨੂੰ ਬਿਆਨ ਨਹੀਂ ਦਿੰਦੇ ਵੀ ਮੈਂ ਕੇਸਾਧਾਰੀ ਹਿੰਦੂ।
ਗੁਰਬਚਨ ਸਿੰਘ ਨਿਰੰਕਾਰੀਆਂ ਨੂੰ ਦਿੱਲੀ ਪਹੁੰਚਾਉਣ ਵਾਲਾ ਕੌਣ? ਉਹ ਪਹੁੰਚਾਉਣ ਵਾਲਾ ਇੱਕੋ ਇੱਕ ਬੰਦਾ ਸੀ, ਉਹ ਪ੍ਰਕਾਸ਼ ਸਿੰਘ ਬਾਦਲ। ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ। ਪ੍ਰੋਗਰਾਮ ਮੁਲਾ 'ਚ ਅਸੀਂ ਫਿਰ ਸਾਬਕਾ ਐਮਪੀ ਰਾਜਦੇਵ ਸਿੰਘ ਖਾਲਸਾ ਜਿਹੜੇ ਕਿ ਐਡਵੋਕੇਟ ਵੀ ਰਹੇ ਨੇ, ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਆਂਗੇ। ਜਿਵੇਂ ਕੱਲ ਅਸੀਂ ਗੱਲ ਕਰੀ ਸੀਗੀ ਕਿ ਪੰਜਾਬ ਦਾ ਜਿਹੜਾ ਦੌਰ ਰਿਹਾ, ਖਾੜਕੂ ਸੰਘਰਸ਼ ਜਿਹੜਾ ਰਿਹਾ, ਤਾਂ ਉਸ ਦੇ ਉੱਪਰ ਕਾਫੀ ਜਿਹੜੀ ਲੰਬੀ ਵਿਚਾਰ ਚਰਚਾ ਹੋਈ ਸੀ। ਤਾਂ ਉਸ ਤੋਂ ਬਾਅਦ ਉਹ ਦੌਰ ਦੇ ਵਿੱਚੋਂ ਕਾਫੀ ਕੁਛ ਹੋਰ ਅੱਗੇ ਨਿਕਲਿਆ, ਤਾਂ ਅਸੀਂ ਉਸ ਦੇ ਉੱਪਰ ਵਿਚਾਰ ਚਰਚਾ ਕਰਾਂਗੇ। ਕਿਉਂਕਿ ਅੱਜ ਅਸੀਂ ਫਿਰ ਐਡਵੋਕੇਟ ਜਿਹੜੇ ਕਿ ਰਾਜਦੇਵ ਸਿੰਘ ਖਾਲਸਾ ਸਾਡੇ ਦਰਮਿਆਨ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਮੁਲਾਕਾਤ ਕਰਵਾ ਦਈਏ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਆਪਣੀ ਮੁਲਾਕਾਤ ਦੇ ਵਿੱਚ ਗੱਲਬਾਤ ਚੱਲ ਰਹੀ ਸੀ, ਤਾਂ ਉਸ ਦੌਰ ਦੀ, ਉਸ ਸੰਘਰਸ਼ ਦੇ ਵਿੱਚੋਂ ਕਾਫੀ ਜਿਹੜਾ ਸੰਤਾਪ ਉਹ ਪੰਜਾਬ ਨੇ ਭੋਗਿਆ। ਕੀ ਲੱਗਦਾ ਅੱਗੇ ਦਾ ਜਿਹੜਾ ਦੌਰ ਸੀਗਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਸੀ? ਮੈਂ ਤੁਹਾਡਾ ਪ੍ਰਸ਼ਨ ਨਹੀਂ ਸਮਝਿਆ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਦਾ ਦੌਰ ਆ, ਹੁਣ ਖਾਲਿਸਤਾਨ ਕਹਿਣ ਦੇ ਉੱਪਰ UAPA ਟਾਂਡਾ ਵਰਗੇ ਜਿਹੜੇ ਕੇਸ ਨੇ ਉਹ ਦਰਜ ਹੋ ਜਾਂਦੇ ਨੇ, ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਆ ਉਹ ਨਹੀਂ ਹੋ ਰਹੀ। ਪਰ ਜਿਹੜਾ ਉਸ ਵਕਤ ਦਾ ਦੌਰ ਸੀ ਤੇ ਅੱਜ ਵਾਲੇ ਦੌਰ ਦੇ ਵਿੱਚ ਕੀ ਥੋੜ੍ਹਾ ਬਹੁਤਾ ਕੀ ਫਰਕ ਮੰਨਦੇ ਹੋ? ਦੇਖੋ, ਅੱਜ ਵੀ ਖਾਲਿਸਤਾਨ ਕਹਿਣ 'ਤੇ ਕੋਈ ਕੇਸ ਦਰਜ ਨਹੀਂ ਹੋ ਸਕਦਾ, ਕਿਉਂਕਿ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੋਇਆ ਹੈ ਕਿ ਜੇ ਕੋਈ ਮੰਡ ਕਰਦਾ ਹੈ ਅਮਨ ਅਮਾਨ ਦੇ ਨਾਲ, ਅਤੇ ਉਹ ਹਿੰਸਾ ਨਹੀਂ ਉਹਦੇ ਵਿੱਚ ਕਰਦਾ, ਅਤੇ ਉਸ ਨੂੰ ਇਹ ਕਹਿੰਦਾ ਕਿ ਖਾਲਿਸਤਾਨ ਜਿਹੜਾ ਕਾਇਮ ਹੋ ਜੇ, ਉਸ ਦਾ ਅਧਿਕਾਰ ਹੈ, ਇਹਦੇ ਕੋਈ ਕੇਸ ਨਹੀਂ ਬਣਦਾ। ਇਹ ਕਿਸੇ ਜੁਰਮ ਦੇ ਥੱਲੇ ਨਹੀਂ ਆਉਂਦਾ, ਨਾ 124A ਦੇ ਥੱਲੇ ਆਉਂਦਾ, ਨਾ 121 ਦੇ ਥੱਲੇ ਆਉਂਦਾ, ਨਾ ਦਫਾ 121A ਦੇ ਥੱਲੇ ਆਉਂਦਾ। ਇਹ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਹੋਇਆ। ਪਰੰਤੂ ਜਿਹੜਾ ਹੈਗਾ ਉਸ ਸਮੇਂ ਦੀ ਜਿਹੜੀ ਦੌਰ ਹੈ, ਉਸ ਸਮੇਂ ਖਾਲਿਸਤਾਨ ਨੂੰ 124A ਦੇ ਥੱਲੇ ਲਿਆਂਦਾ ਜਾਂਦਾ ਸੀ। ਕੁਛ ਇੱਕ ਕੇਸ ਹੋਏ ਹੈ ਜਿਹਦੇ ਵਿੱਚ 121A ਦੇ ਥੱਲੇ ਵੀ ਲਿਆਂਦਾ ਜਾਂਦਾ ਸੀ। IPC ਦੀਆਂ ਧਾਰਾਵਾਂ ਨੇ ਦੋਹੇ, ਉਸ ਦੇ ਥੱਲੇ ਲਿਆਂਦਾ ਜਾਂਦਾ ਸੀ। ਅਤੇ 124A ਦੇ ਥੱਲੇ ਜਿਹੜਾ ਖਾਲਿਸਤਾਨ ਉਦੋਂ ਮਾਮੂਲੀ ਜਾਂ ਮੂੰਹ 'ਚੋਂ ਨਿਕਲ ਵੀ ਜਾਵੇ ਕਿਸੇ ਦੇ ਵੀ ਖਾਲਿਸਤਾਨ ਹੈ, ਤਾਂ ਉਸੇ ਸਮੇਂ ਉਹਦੀ ਗ੍ਰਿਫਤਾਰੀ ਕਰ ਲਈ ਜਾਂਦੀ ਸੀ, ਜਾਂ NSA ਦੀ ਗ੍ਰਿਫਤਾਰ ਕਰ ਲਿਆ ਜਾਂਦਾ ਸੀ, ਜਾਂ ਉਸ ਨੂੰ 124A ਦੇ ਵਿੱਚ ਜਾਂ 121A IPC ਦੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਡੱਕ ਦਿੱਤਾ ਜਾਂਦਾ ਸੀ। ਸੋ ਜਿੱਥੋਂ ਤੱਕ ਸੁਪਰੀਮ ਕੋਰਟ ਦੇ ਫੈਸਲੇ ਨਾਲ ਇਹ ਜ਼ਰੂਰ ਹੋਇਆ ਕਿ ਹੁਣ ਖਾਲਿਸਤਾਨ ਕਹਿਣ 'ਤੇ ਜਿਹੜਾ ਹੈ ਨਿਰਾ ਪੂਰਾ ਉਹ ਕੇਸ ਦਰਜ ਨਹੀਂ ਹੁੰਦਾ। ਪਰੰਤੂ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਵੀ ਇੱਥੇ ਜਿਹੜੇ ਹੈ ਕਈ ਪੁਲਿਸ ਅਧਿਕਾਰੀ ਜਿਹੜੇ ਹੈਗੇ ਆ, ਉਹ ਸਮੇਂ-ਸਮੇਂ 'ਤੇ ਕੇਸ ਦਰਜ ਕਰਦੇ ਰਹਿੰਦੇ ਆ, ਪਿੱਛੋਂ ਅਦਾਲਤਾਂ ਵਿੱਚੋਂ ਦੇ ਉਹ ਬਰੀ ਹੁੰਦੇ ਰਹਿੰਦੇ ਆ। ਅਤੇ ਸਮੇਂ ਦੀ ਗੱਲ ਆਪਾਂ ਇਹ ਕਰੀਏ ਕਿ ਉਸ ਸਮੇਂ ਇੰਨਾ ਖਤਰਨਾਕ ਇਹਨਾਂ ਨੇ ਬਣਾਇਆ ਹੋਇਆ ਕਿ ਮੈਨੂੰ ਨਾਭਾ ਜੇਲ੍ਹ ਦੇ ਵਿੱਚ, ਮੈਨੂੰ ਆਪਦੀ ਉਦਾਹਰਣ ਯਾਦ ਹੈ ਕਿ ਨਾਭਾ ਜੇਲ੍ਹ ਦੇ ਵਿੱਚ ਜਦੋਂ ਮੈਂ ਪੈਰਵਾਈ ਕਰਨ ਗਿਆ, ਤਾਂ ਉੱਥੇ ਜਿਹੜੇ ਸੀ ਸਿੱਖ ਪੁਲਿਸ ਵਾਲੇ ਮੂਹਰੇ ਬੈਠੇ ਸੀ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਰਦਾਰ ਸਾਹਿਬ ਤੁਸੀਂ ਕਿਰਪਾਨ ਥੱਲੋਂ ਦੀ ਕਰ ਲਓ, ਉੱਤੋਂ ਦੀ ਥਾਂ ਥੱਲੋਂ ਦੀ ਕਰ ਲਓ। ਮੈਂ ਕਿਹਾ ਤੁਸੀਂ ਕੀ ਫਜ਼ੂਲ ਗੱਲ ਕਹਿਤੀ, ਇਹ ਗੱਲ ਤਾਂ ਮੈਂ ਸੁਣਨ ਨੂੰ ਤਿਆਰ ਨਹੀਂ। ਕਹਿੰਦੇ ਸਰਦਾਰ ਸਾਹਿਬ ਅਸੀਂ ਤਾਂ ਤੁਹਾਡੇ ਹਮਦਰਦ ਹਾਂ, ਅਤੇ ਹੁਣ ਤਾਂ ਫਿਰ ਜਿਹੜਾ ਕਿਰਪਾਨ ਉੱਤੋਂ ਦੀ ਪਾਉਂਦਾ ਹੈ ਅਤੇ ਉਹਨੂੰ ਤਾਂ ਜੀ ਕਹਿੰਦੇ ਕਤਲੇ ਕਰ ਦਿੱਤਾ ਜਾਂਦਾ। ਇਹ ਪੁਲਿਸ ਵਾਲਿਆਂ ਦਾ ਇਹ ਕਹਿਣਾ ਆਪਣੇ ਆਪ ਦਰਸਾਉਂਦਾ ਵੀ ਉਸ ਸਮੇਂ ਕੀ ਹਾਲਤ ਸੀ। ਚਲੋ ਠੀਕ ਹੈ, ਮੈਂ ਉਹਨਾਂ ਨੂੰ ਕਿਹਾ ਤਾੜਿਆ ਅੱਗੇ ਤੋਂ ਵੀ ਇਹੀ ਜਿਹੀ ਗੱਲ ਨਹੀਂ ਕਰਨੀ। ਮੈਂ ਤਾਂ ਉਸੇ ਤਰ੍ਹਾਂ ਹੀ ਜਾਂਦਾ ਸੀ, ਮੇਰੇ ਕਿਰਪਾਨ ਉੱਤੋਂ ਦੀ ਲਾਇਸੈਂਸ ਲਿਆ ਬਾਰ ਕੌਂਸਲ ਪੰਜਾਬ ਹਰਿਆਣਾ ਦਾ, ਉਦੋਂ ਵੀ ਕਿਰਪਾਨ ਉੱਤੋਂ ਦੀ, ਸ਼ੀਸ਼ੇ ਕਿਰਪਾਨ ਉੱਤੋਂ ਦੀ ਰੱਖੀ, ਅਦਾਲਤਾਂ ਵਿੱਚ ਬਹਿਸ ਦੇ ਵੀ ਕਿਰਪਾਨ ਉੱਤੋਂ ਦੀ ਹੁੰਦੀ ਹੈ। ਮੈਂ ਕਦੇ ਕਿਰਪਾਨ ਜਿਹੜੀ ਹੈ ਉਹ ਥੱਲੋਂ ਦੀ ਪਾਈ ਨਹੀਂ ਹੈ। ਪਰੰਤੂ ਇਹ ਤੁਹਾਨੂੰ ਜਿਹੜਾ ਹੈਗਾ ਇਹ ਦਰਸਾਉਂਦਾ ਹੈ ਬਈ ਜਿਹੜਾ ਉਸ ਸਮੇਂ ਕੀ ਹਾਲਤ ਸੀ। ਇਹ ਅਜੇ ਮੈਂ ਉਸ ਨੂੰ ਵਿਸਥਾਰ ਨਾਲ ਕਹਾਂ, ਉਹ ਵਿਸਥਾਰ ਨਾਲ ਕਹਿਣ ਦੀ ਲੋੜ ਹੀ ਨਹੀਂ, ਇੰਨੇ ਨਾਲੇ ਪਤਾ ਲੱਗ ਜਾਂਦਾ ਵੀ ਉਸ ਸਮੇਂ ਇਹ ਹਾਲਤ ਸੀ। ਜਿਹਨੇ ਕੇਸਰੀ ਪੱਗ ਉਸ ਸਮੇਂ ਸਜਾਈ ਹੁੰਦੀ ਸੀ, ਦਸਤਾਰ ਸਜਾਈ ਹੁੰਦੀ ਸੀ, ਉਸ ਨੂੰ ਚੱਕ ਲਿਆ ਜਾਂਦਾ ਸੀ, ਅਤੇ ਖੁੱਲ੍ਹੇ ਦਾੜੇ ਵਾਲਾ ਹੁੰਦਾ ਸੀ, ਅਤੇ ਕਿਰਪਾਨ ਹੋਈ, ਅਤੇ ਉਸ ਦੇ ਨਾਲ ਹਿੰਸਾ ਕੀਤੀ ਜਾਂਦੀ ਸੀ। ਇਹ ਕਿਉਂ ਹੁੰਦਾ ਸੀ? ਜੇ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਮੋਹਰੀ ਰਿਹਾ ਸੰਘਰਸ਼ਾਂ ਦਾ। ਪੰਜਾਬ ਦੇ ਜਿਹੜੇ ਨੌਜਵਾਨ ਨੇ, ਜੰਮੇ ਜਾਏ ਨੇ, ਪੰਜਾਬ ਦੇ ਜੰਮੇ ਜਾਇਆਂ ਨੂੰ ਨਿੱਤ ਮੁਹਿੰਮ ਹੈ। ਇੱਕ ਕਹਾਵਤ ਵੀ ਆ, ਪੰਜਾਬ ਦੇ ਜੰਮੇ ਜਾਇਆਂ ਨੇ ਦੇਸ਼ ਆਜ਼ਾਦ ਕਰਾਇਆ। ਪੰਜਾਬ ਮੋਹਰੀ ਰਿਹਾ, ਪਰ ਪੰਜਾਬ ਦੇ ਉੱਪਰ ਇੰਨਾ ਤਸ਼ੱਦਦ ਕਿਉਂ? ਦੇਖੋ, ਅੱਜ ਸਭ ਤੋਂ ਜਿਹੜੀ ਹੈਗੀ ਹੈ ਉਹ ਸਿੱਖਾਂ ਦੇ ਹਿਤੈਸ਼ੀ ਜਿਹੜੇ ਨੇ ਉਹ BJP ਕਹਾਉਂਦੀ ਹੈ।
ਉਹ ਵੀ ਜਿਹੜਾ ਹੈ, ਤੁਸੀਂ ਸਾਰੇ ਮੈਨੂੰ ਉਹਨਾਂ ਦੀ ਲੀਡਰਸ਼ਿਪ ਜਿਹੜੀ ਉਹਨਾਂ ਨੇ ਲਿਆਂਦੀ ਹੈ ਸਿੱਖਾਂ ਦੀ, ਤੁਸੀਂ ਦੇਖ ਲਓ ਕਿ ਜਿਹੜਾ ਕਿਰਪਾਨ ਉੱਪਰ ਦੀ ਵਾਲਾ ਉਹਨਾਂ ਨੇ ਇੱਕ ਵੀ ਨਹੀਂ ਲਿਆਂਦਾ। ਉਹ ਕਹਿੰਦੇ ਆ ਉਹ ਸਿੱਖ ਨੂੰ ਸਿੱਖ ਮੰਨਦੇ ਨੇ, ਉਹ ਜਿਹੜਾ ਇਹ ਕਹੇ ਕਿ ਮੈਂ ਕੇਸਾਧਾਰੀ ਹਿੰਦੂ ਹਾਂ, ਉਹ ਕੇਸਾਧਾਰੀ ਹਿੰਦੂ ਕਹੇ। ਅਤੇ ਇਹਨਾਂ ਦੇ ਬਿਆਨ ਦਵਾ ਕੇ ਦੇਖ ਲਓ ਜਿਹੜੇ ਨੇ ਅਹੁਦੇਦਾਰ ਨੇ ਇਹ ਰਾਸ਼ਟਰੀ ਸਵਮ ਸੇਵਕ ਸੰਘ ਦੇ ਜਿਹੜੇ ਸਿੱਖ ਨੇ, ਉਹ ਕਦੇ ਕਿਸੇ ਨੂੰ ਮੈਂ ਬਿਆਨ ਨਹੀਂ ਦਿੰਦੇ ਵੀ ਮੈਂ ਕੇਸਾਧਾਰੀ ਹਿੰਦੂ ਨਹੀਂ ਹਾਂ। ਤੁਸੀਂ ਆਪਾਂ ਫਿਰ ਉਹੀ ਗੱਲ ਫੇਰ ਆ ਗਈ, ਤੁਸੀਂ ਵੀ ਗਏ ਸੀ, ਤੁਸੀਂ ਤਾਂ ਨਹੀਂ ਇਹ ਗੱਲ ਕਹੀ ਹੈਗੀ ਕਦੇ? ਤੁਸੀਂ ਕਿਰਪਾਨ ਉੱਤੋਂ ਦੀ ਪਾ ਕੇ ਰੱਖਦੇ ਰਹੇ ਹੋ। ਦੇਖੋ ਮੈਂ ਤਾਂ ਜਦੋਂ ਗਿਆ ਸੀਗਾ, ਮੈਂ ਉਹਨਾਂ ਦੇ ਨਾਲ ਇਹ ਅੰਡਰਟੇਕਿੰਗ ਕਰੀ ਸੀ ਰਾਸ਼ਟਰੀ ਸਿੱਖ ਸੰਗਤ ਦੇ ਨਾਲ ਵੀ ਵਿਚਾਰ ਮੇਰੇ ਹੋਣਗੇ ਅਤੇ ਲੈਵਲ ਤੁਹਾਡਾ ਹੋਊਗਾ। ਤੁਸੀਂ ਜਿਹੜਾ ਹੈਗਾ ਕੋਈ ਮਸਲੇ ਹੋਣਗੇ ਜਿਹੜੇ ਕਿ ਕੇਂਦਰ ਸਰਕਾਰ ਦੇ ਜਾਂ ਰਾਜ ਸਰਕਾਰ ਦੇ ਹੋਣ, ਮੈਂ ਤੁਹਾਡੇ ਕੋਲੇ ਉਠਾਊਂਗਾ। ਮੈਂ ਪਹਿਲੇ ਦਿਨ ਇਹ ਬਿਆਨ ਦਿੱਤਾ ਸੀ ਜਦੋਂ ਮੈਂ ਰਾਸ਼ਟਰੀ ਸਿੱਖ ਸੰਗਤ ਦਾ ਮਾਲਵਾ ਪ੍ਰਧਾਨ ਬਣਿਆ, ਬੜਾ ਵੱਡਾ ਅਹੁਦਾ ਸੀ। ਰਾਸ਼ਟਰੀ ਸਿੱਖ ਸੰਗਤ ਰਾਸ਼ਟਰੀ ਸਵਮ ਸੇਵਕ ਸੰਘ ਦੀ ਇੱਕ ਬ੍ਰਾਂਚ ਹੈ, ਅਤੇ ਪਹਿਲੇ ਦਿਨੇ ਮੇਰਾ ਭਾਸ਼ਣ ਸੀ ਜਦੋਂ ਮੈਂ ਸ਼ਾਮਲ ਹੋਇਆ। ਇਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ, ਉਹ ਖਾਲਸਾ ਪੰਥ ਦੇ ਮਹਾਨ ਸ਼ਹੀਦ ਸੀ ਅਤੇ ਉਹਨਾਂ ਦੀ ਕੁਰਬਾਨੀ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਉਹਨਾਂ ਨੇ ਇੰਨੀ ਵੱਡੀ ਸਿਰਫ ਧਰਤੀ ਨਹੀਂ ਹਿਲਾਈ, ਅਸਮਾਨ ਵੀ ਹਿਲਾਇਆ ਅਤੇ ਪਤਾਲ ਵੀ ਹਿਲਾਇਆ। ਅਤੇ ਜਿਹੜੇ ਅਸਲ ਸਿੱਖ ਨੇ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਦੇ ਦੁਨੀਆ ਰਹੇ ਨਾ ਰਹੇ, ਉਹ ਸੰਤਾਂ ਦੇ ਉਪਾਸ਼ਕ ਰਹਿਣਗੇ। ਅਤੇ ਸਿੱਖਾਂ ਦੀ ਇੱਕ ਵੱਖਰੀ ਹਸਤੀ ਹੈ, ਸਿੱਖਾਂ ਦੀ ਵੱਖਰੀ ਸਨਾਤਤ ਹੈ, ਅਤੇ ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ। ਅਸੀਂ ਜ਼ੁਲਮ ਦੇ ਲੜਨ ਵਾਲੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਤਿਲਕ ਅਤੇ ਜਨੇਊ ਦੀ ਰਾਖੀ ਦੇ ਲਈ ਮਹਾਨ ਸ਼ਹਾਦਤ ਦਿੱਤੀ ਸੀ। ਹੁਣ ਉਹ ਬੇਸ਼ੱਕ ਆਪ ਨਾ ਤਿਲਕ ਲਾਉਂਦੇ ਸੀ, ਨਾ ਉਹ ਜਨੇਊ ਪਾਉਂਦੇ ਸੀ, ਪਰੰਤੂ ਉਹਨਾਂ ਨੇ ਕਿਹਾ ਕਿ ਇਹ ਆਸਥਾ ਨੂੰ ਔਰੰਗਜ਼ੇਬ ਜਾਂ ਕਿਸੇ ਹੋਰ ਵੱਲੋਂ ਜ਼ਬਰਦਸਤੀ ਖਤਮ ਨਹੀਂ ਕੀਤਾ ਜਾ ਸਕਦਾ। ਜਿਹੜਾ ਕਿਸੇ ਦੀ ਆਸਥਾ 'ਤੇ ਹਮਲਾ ਕਰਦਾ, ਸਿੱਖ ਧਰਮ ਹਮੇਸ਼ਾ ਉਸ ਦੇ ਨਾਲ ਖੜੂਗਾ। ਸੋ ਇਸ ਤਰੀਕੇ ਦੇ ਨਾਲ ਜਿਹਦੇ 'ਤੇ ਜ਼ੁਲਮ ਹੋਵੇ ਉਹਦੇ ਨਾਲ ਸਾਡੀ ਨੇੜਤਾ ਹਮੇਸ਼ਾ ਰਹੀ ਹੈ। ਇਹ ਬਿਆਨ ਦੇ ਬਾਵਜੂਦ ਵੀ ਮੈਨੂੰ ਮਾਲਵਾ ਦਾ ਇੰਚਾਰਜ ਬਣਾਇਆ ਗਿਆ ਸੀ ਜੀ। ਜੇ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਹਾਂ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜਦੇ ਹਾਂ ਜਿਨ੍ਹਾਂ ਦੇ ਉੱਪਰ ਜ਼ੁਲਮ ਹੁੰਦਾ, ਪਰ ਅੱਜ ਕੱਲ੍ਹ ਤਾਂ ਸਿੱਖਾਂ 'ਤੇ ਜ਼ੁਲਮ ਕਰ ਰਹੇ ਨੇ। ਦੇਖੋ ਮੈਂ ਜਿੱਥੋਂ ਤੱਕ ਸਮਝਦਾ ਹਾਂ ਕਿ ਸਿੱਖਾਂ ਦਾ ਰਾਜ ਨਹੀਂ ਆਇਆ, ਸਿੱਖਾਂ ਦਾ ਆਪਦਾ ਖਾਲਿਸਤਾਨ ਨਹੀਂ ਬਣਿਆ ਅਤੇ ਸਿੱਖ ਪ੍ਰਭੂ ਸੱਤਾ ਦੇ ਮਾਲਕ ਨਹੀਂ ਹੋਏ, ਤਾਂ ਉਹ ਸਿਰਫ ਅਤੇ ਸਿਰਫ ਸਿੱਖਾਂ ਕਰਕੇ ਨਹੀਂ ਹੋਏ। ਇਹ ਗੱਲ ਥੋੜ੍ਹੀ ਬਿਲਕੁਲ ਦਰੁਸਤ ਹੈ ਕਿ ਸਿੱਖ 'ਤੇ ਜ਼ੁਲਮ ਕਰਦਾ। ਦੇਖੋ ਉਸ ਸਮੇਂ KPS ਜਿਹੜਾ ਉਹ ਡਾਇਰੈਕਟਰ ਜਨਰਲ KPS ਗਿੱਲ ਜਿਹੜਾ ਸੀ ਉਹ ਸਿੱਖ ਸੀ, ਦਾੜੀ ਵੀ ਉਹਨੇ ਪੂਰੀ ਰੱਖੀ ਹੋਈ ਸੀ ਅਤੇ ਉਸਨੇ ਕੇਸ ਵੀ ਰੱਖੇ ਹੋਏ ਸੀ ਅਤੇ ਆਪਣੇ ਆਪ ਨੂੰ ਸਿੱਖ ਕਹਾਉਂਦਾ ਸੀ। ਬੇਅੰਤ ਸਿੰਘ ਉਸ ਸਮੇਂ ਦਾ ਮੁੱਖ ਮੰਤਰੀ ਸੀਗਾ, ਬੇਸ਼ੱਕ ਉਹ 2% ਵੋਟਾਂ ਨਾਲ ਉਸ ਸਮੇਂ ਗੱਲ ਬਣ ਗਈ, ਉਹ ਵੋਟਾਂ ਨਾਲ ਜਿੱਤ ਕੇ ਜਾਂ ਉਹ ਇੱਥੋਂ ਦਾ। ਅਤੇ ਬੇਅੰਤ ਗਿੱਲ ਦੋ ਐਸੇ ਜਲਾਦ ਸੀ ਜਿਨ੍ਹਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਹਮੇਸ਼ਾ ਸਿੱਖਾਂ ਦੇ ਖਿਲਾਫ ਜ਼ੁਲਮ ਕਰਨ ਦੇ ਲਈ ਉਹ ਜਲਾਦ ਮੰਨਿਆ ਜਾਊ। ਉਹ ਦੋਹੇ ਸਿੱਖ ਸੀ, ਉਹ ਕਹਾਉਂਦੇ ਵੀ ਸਿੱਖ ਸੀ। ਉਹ ਜਿਹੜੀ ਗੱਲ ਸੀ ਉਹ ਸਿੱਖੀ ਦੀ, ਉਹ ਕਹਿੰਦੇ ਸੀ ਜੀ ਅਸੀਂ ਅਖੰਡ ਪਾਠ ਕਰਦੇ ਹਾਂ, ਅਸੀਂ ਸਹਿਜ ਪਾਠ ਕਰਦੇ ਹਾਂ, ਸਾਡੇ ਨਾਂ ਵੀ ਆ। ਦਾੜੀ 'ਤੇ ਕੇਸ ਬੇਅੰਤ ਸਿੰਘ ਦੇ ਵੀ ਰੱਖੇ ਹੋਏ ਸੀ ਜੀ। ਅਤੇ ਇਹ ਤਾਂ ਇਹਨਾਂ ਦੇ ਵਿੱਚ ਕਲਚਰ ਚੱਲਿਆ ਹੋਇਆ ਹੈ ਕਿ ਉਹੀ ਹੋਊਗਾ ਜਿਹੜਾ ਕਿ ਸਿੱਖ ਹੋਊਗਾ, ਉਸੇ ਨੂੰ ਸਿੱਖਾਂ ਨੂੰ ਮਾਰਨ 'ਤੇ ਲਾ ਦਿੱਤਾ ਜਾਂਦਾ। ਅਤੇ ਸਿੱਖ ਇਤਿਹਾਸ ਦੇ ਵਿੱਚ ਵੀ ਮੈਂ ਹੁਣ ਜੇ ਗੱਲਾਂ ਕਰਾਂ, ਵੱਡੀਆਂ ਗੱਲਾਂ ਕਰਾਂ ਅਤੇ ਹੋਰ ਤਰ੍ਹਾਂ, ਅਤੇ ਹੁਣ ਬਾਬਾ ਆਲਾ ਸਿੰਘ ਸੀਗੇ, ਉਹਨਾਂ ਬਾਰੇ ਵੀ ਦੋਹੇ ਗੱਲਾਂ ਕਹੀਆਂ ਜਾਂਦੀਆਂ ਨੇ। ਮੈਂ ਨਹੀਂ ਕੁਛ ਕਹਿੰਦਾ ਉਹਨਾਂ ਬਾਰੇ, ਮੈਂ ਤਾਂ ਉਹਨਾਂ ਨੂੰ ਬਹੁਤ ਵੱਡਾ ਆਦਮੀ ਮੰਨਦਾ, ਪਰੰਤੂ ਉਹਨਾਂ ਦੀ ਔਲਾਦ ਅੱਗੇ ਪਟਿਆਲਾ ਰਾਜ ਹੋਇਆ, ਪਟਿਆਲਾ ਸਟੇਟ ਹੋਈ, ਉਹਨਾਂ ਬਾਰੇ ਵੀ ਇਹੀ ਕਿਹਾ ਜਾਂਦਾ ਹੈ ਕਿ ਕੁਝ ਇਤਿਹਾਸਕਾਰ ਲਿਖਦੇ ਆ ਕਿ ਅਹਿਮਦ ਸ਼ਾਹ ਅਬਦਾਲੀ ਨਾਲ ਮਿਲ ਗਏ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਉਹ ਜ਼ੁਲਮ ਹੋਇਆ ਤਾਂ ਬਾਬਾ ਆਲਾ ਸਿੰਘ ਨਾਲ ਸੀ। ਹੁਣ ਮੈਂ ਇਸ 'ਤੇ ਟਿੱਪਣੀ ਨਹੀਂ ਕਰਦਾ ਵੀ ਨਾਲ ਸੀ ਕਿ ਨਹੀਂ, ਇਹ ਸ਼ੁਰੂ ਤੋਂ ਹੀ ਇਹ ਰਿਹਾ। ਜਿਹੜੀ ਤੁਹਾਨੂੰ ਮੈਂ ਕੱਲ੍ਹ ਗੱਲ ਕਹਿ ਰਿਹਾ ਸੀਗਾ ਕਿ ਇਹ ਖਾੜਕੂਆਂ ਨੇ ਆਪਸ ਦੇ ਵਿੱਚ ਮਾਰਤੇ, ਤੁਸੀਂ ਪੁੱਛਿਆ ਸੀ ਕਿ ਜਲਾਦ ਸੀਗੇ, ਦੋਹੇ ਬੁੱਚੜ ਸੀਗੇ, ਇਹਨਾਂ ਨੇ ਮਾਰੇ। ਇਹ ਦੇਖੋ ਹੁਣ ਜਿਹੜਾ ਸੀ ਹਰਮਿੰਦਰ ਸਿੰਘ ਸੰਧੂ ਹੈ, ਸਭ ਤੋਂ ਵੱਡਾ ਹਮਾਇਤੀ ਸੀ ਖਾਲਿਸਤਾਨ ਦਾ, ਕੀ ਉਹ ਗਿੱਲ ਨੇ ਮਾਰਿਆ? ਹਾਂ, ਜੇ ਹੁਣ ਕਹੀਏ ਕਿ ਸ਼ੇਰ ਸਿੰਘ ਡੁਮਛੇੜੀ, ਉਹ ਬੇਸ਼ੱਕ ਕਿਸੇ ਦਲ ਦੇ ਵਿੱਚ ਸੀ, ਉਹ ਖਾੜਕੂਆਂ ਦਾ ਸਭ ਤੋਂ ਵੱਡਾ ਹਮਾਇਤੀ ਸੀ, ਉਹ ਗਿੱਲ ਨੇ ਮਾਰਿਆ।
ਜਾਂ ਬੇਅੰਤ ਸਿੰਘ ਨੇ ਮਾਰਿਆ। ਮੇਰੇ ਕੋਲ ਇਹੀ ਜੀ ਇੱਕ ਬੜੀ ਵੱਡੀ ਲਿਸਟ ਹੈ, ਜੇ ਮੈਂ ਨਾਂ ਲੈਣ ਲੱਗਾ ਸ਼ਾਇਦ ਉਹਨਾਂ ਦੇ ਪਰਿਵਾਰ ਵੀ ਜਿਹੜੇ ਹੁੰਦੇ ਨੇ ਔਂਕੜ 'ਚ ਆ ਜਾਂਦੇ ਆ ਵੀ ਸਾਨੂੰ ਇਹ ਕਹਿੰਦੇ। ਅਸਲੀ ਗੱਲ ਇਹੀ ਕਿ ਜਿਹੜੀ ਆਪਸੀ ਖਹਿਬਾਜ਼ੀ ਰਹੀ ਹੈ ਸਿੱਖਾਂ ਤੇ ਆਪਸ ਦੇ ਵਿੱਚ ਜਿਹੜਾ ਜ਼ੁਲਮ ਹੁੰਦਾ ਰਿਹਾ ਉਹ ਸਿੱਖੀ ਦੇ ਢਾਣ ਦੇ ਲਈ ਹਮੇਸ਼ਾ ਹੀ ਜ਼ਿੰਮੇਵਾਰ ਰਿਹਾ। ਤੁਸੀਂ ਬੇਅੰਤ ਸਿੰਘ ਦੀ ਗੱਲ ਕਰੀ ਆ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਕਿ ਇਸ ਵਕਤ ਦੁਨੀਆ ਦੇ ਵਿੱਚ ਨਹੀਂ ਹੈਗੇ, ਜਿਹੜਾ 1900 ਉਸ ਵਕਤ ਉਸ ਦੌਰ ਦੇ ਵਿੱਚ 1984 ਤੋਂ ਬਾਅਦ ਜਿਹੜਾ ਵੋਟਾਂ ਦਾ ਬਾਈਕਾਟ ਹੁੰਦਾ, ਇਲੈਕਸ਼ਨਾਂ ਦਾ ਬਾਈਕਾਟ ਹੁੰਦਾ, ਕੀ ਉਹ ਜਾਇਜ਼ ਸੀਗਾ? ਦੇਖੋ, ਬਾਈਕਾਟ ਬਿਲਕੁਲ ਨਜਾਇਜ਼ ਸੀ। ਮੈਂ ਇਹ ਨਹੀਂ ਕਹਿੰਦਾ ਕਿ ਜਿਨ੍ਹਾਂ ਨੇ ਬਾਈਕਾਟ ਕੀਤਾ ਉਹਨਾਂ ਨੇ ਕੋਈ ਜਿਹੜਾ ਸੀਗਾ ਗੈਰ ਇਮਾਨਦਾਰੀ ਨਾਲ ਕੀਤਾ। ਹੋ ਸਕਦਾ ਹੈ ਉਹਨਾਂ ਨੇ ਆਪਦੇ ਨਾਤੇ ਇਮਾਨਦਾਰੀ ਨਾਲ ਇਹ ਫੈਸਲਾ ਕੀਤਾ ਹੋਵੇ, ਪਰੰਤੂ ਮੈਂ ਜਿਹੜਾ ਆਪਦੇ ਤੌਰ 'ਤੇ ਇਹ ਸੋਚਦਾ ਹਾਂ ਕਿ ਉਹ ਇਮਾਨਦਾਰੀ ਦੀ ਝਲਕ ਨਹੀਂ ਦਿਖਦੀ ਸੀ ਉਸ ਦੇ ਵਿੱਚ। ਜਿਹੜਾ ਬਾਈਕਾਟ ਵੀ ਕੀਤਾ ਕਿਉਂਕਿ ਸਿੱਖ ਕੌਮ ਦੇ ਹੱਕ ਵਿੱਚ ਜਾਣ ਵਾਲਾ ਸੀ ਉਹ ਨਹੀਂ, ਇਹਦੇ ਬਾਰੇ ਕੋਈ ਦਲੀਲ ਨਹੀਂ ਦਿੱਤੀ ਜਾ ਸਕੀ। ਪਰੰਤੂ ਇੱਕ ਗੱਲ ਮੈਂ ਤੁਹਾਨੂੰ ਬੜੀ ਜਿਹੜੀ ਆ ਪਾਇਦਾਰ ਦੱਸਦਾ ਹੈ ਕਿ ਸਿਧਾਰਥ ਸ਼ੰਕਰ ਰੇ ਉਸ ਸਮੇਂ ਪੰਜਾਬ ਦਾ ਗਵਰਨਰ ਸੀ ਜਦੋਂ ਇਹ ਚੋਣਾਂ ਹੋਈਆਂ 1999 'ਚ। ਜਦੋਂ ਮੈਂ MP ਬਣਿਆ ਉਦੋਂ ਬਾਈਕਾਟ ਨਹੀਂ ਸੀ, ਪਰੰਤੂ ਉਸ ਸਮੇਂ ਚੋਣਾਂ ਦੇ ਵਿੱਚ ਸਿਧਾਰਥ ਸ਼ੰਕਰ ਰੇ ਪੰਜਾਬ ਦਾ ਗਵਰਨਰ ਸੀ। ਔਰ ਮੈਂ ਹੈਰਾਨ ਹਾਂ ਉਸ ਗੱਲ 'ਤੇ ਕਿ ਉਸ ਨੇ ਫੈਡਰੇਸ਼ਨ ਵੀ ਜਿਹੜੀ ਸੀ, ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਕੌਣ ਸੀ ਫੈਡਰੇਸ਼ਨ ਦੇ ਵਿੱਚ ਉਸ ਸਮੇਂ, ਸਿੱਖ ਸਟੂਡੈਂਟ ਫੈਡਰੇਸ਼ਨ ਜਾਂ ਹੋਰ, ਉਹ ਗੰਢ ਕੇ ਅਤੇ ਜਿਹੜਾ ਸੰਯੁਕਤ ਅਕਾਲੀ ਦਲ ਸੀ ਉਹਨਾਂ ਤੋਂ 1985 ਦੇ ਵਿੱਚ ਇਹ ਬਾਈਕਾਟ ਕਰਾਇਆ ਅਸੈਂਬਲੀ ਚੋਣਾਂ ਦਾ। ਉਹ ਬਾਈਕਾਟ ਦਾ ਨਤੀਜਾ ਸੀ ਕਿ ਸੁਰਜੀਤ ਸਿੰਘ ਬਰਨਾਲਾ ਪੰਜਾਬ ਦਾ ਮੁੱਖ ਮੰਤਰੀ ਬਣਿਆ। ਮੈਂ ਸਮਝਦਾ ਕਿ ਜਿੰਨੀ ਵੱਡੀ ਕੁਰਬਾਨੀ ਹੋਈ ਅਤੇ ਬਲੂ ਸਟਾਰ ਹੋਇਆ, ਹਜ਼ਾਰਾਂ ਸਿੱਖ ਨੌਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਜਿਹਦੇ ਵਿੱਚ ਘਰਾਂ ਦੇ ਘਰ ਉਜੜ ਗਏ। ਉਹ ਸਾਰੇ ਸੰਘਰਸ਼ ਵਿੱਚੋਂ ਇੱਕੋ ਬੰਦਾ ਨਿਕਲਿਆ ਜੇਤੂ ਹੋ ਕੇ, ਉਹ ਸੁਰਜੀਤ ਸਿੰਘ ਬਰਨਾਲਾ ਨਿਕਲਿਆ। ਕੀ ਸੁਰਜੀਤ ਸਿੰਘ ਬਰਨਾਲੇ ਨੂੰ ਮੁੱਖ ਮੰਤਰੀ ਪੰਜਾਬ ਬਣਾਉਣ ਲਈ ਇਹ ਸੰਘਰਸ਼ ਕੀਤਾ ਜਾ ਰਿਹਾ ਸੀ? ਜਿੰਨੇ ਬੰਦੇ ਮਰ ਗਏ, ਜਿੰਨੇ ਇਹ ਖੜਕੂ ਗਰੁੱਪ ਪੈਦਾ ਹੋਏ, ਜਿੰਨਾ ਹੋਰ ਇਹ ਸਾਰਾ ਘਮਸਾਨ ਹੋਇਆ, ਇਹ 13 ਅਪ੍ਰੈਲ 1978 ਤੋਂ ਬਾਅਦ ਜਦੋਂ ਨਿਰੰਕਾਰੀ ਕਾਂਡ ਹੋਇਆ ਸੀ, ਅਤੇ ਉਹਨਾਂ 'ਚੋਂ ਨਿਕਲਿਆ ਤਾਂ ਸੁਰਜੀਤ ਸਿੰਘ ਬਰਨਾਲਾ, ਜਿਹੜਾ ਕਿ ਸਿੱਖ ਸੰਘਰਸ਼ ਦੇ ਨੇੜੇ ਤੇੜੇ ਵੀ ਨਹੀਂ ਸੀ। ਉਹਨੇ ਤਾਂ ਆਪ ਉੱਥੇ 16 ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਰਕਰਾਂ ਦਾ ਕਤਲ ਕਰਤਾ ਸੀ, ਜਾਂ ਕਤਲ ਕਰਵਾਤਾ ਸੀ ਅਨੰਦਪੁਰ ਸਾਹਿਬ ਦੀ ਪਾਕ ਪਵਿੱਤਰ ਧਰਤੀ 'ਤੇ ਹੋਲੇ ਮਹੱਲੇ ਵਾਲੇ ਦਿਨ। ਸੋ ਇਹ ਕਾਮਯਾਬੀ ਕਿਤੇ ਵੀ ਨਹੀਂ ਹੁੰਦੀ ਰਹੀ। ਉਹ ਕਾਮਯਾਬੀ ਦੇ ਵਿੱਚ ਜਿਹੜਾ ਉਹਨੂੰ ਖਤਮ ਕਰਨ ਵਾਲੇ ਪਾਤਰ ਸੀ ਉਹ ਹਮੇਸ਼ਾ ਹੀ ਸਿੱਖ ਸੀ। ਜਿਹੜੇ ਹੱਥ ਖੜੇ ਕਰਕੇ ਬਾਹਰ ਆਉਣ ਦੀਆਂ ਗੱਲਾਂ ਹੁੰਦੀਆਂ ਨੇ, ਜਦੋਂ 1984 ਦਾ ਅਟੈਕ ਹੁੰਦਾ, ਉਹਦੇ ਵਿੱਚ ਕਿਹੜੇ ਬੰਦੇ ਸ਼ਾਮਲ ਸੀਗੇ ਜੇਕਰ ਅਸੀਂ ਗੱਲ ਕਰੀਏ ਤਾਂ? ਦੇਖੋ, ਮੈਂ ਹੱਥ ਖੜੇ ਕਰਨ ਵਾਲੀ ਗੱਲ ਨਾਲ ਤਾਂ ਨਹੀਂ, ਮੇਰੇ ਕੋਲ ਸਬੂਤ ਵੀ ਹੱਥ ਖੜੇ ਕਰਕੇ ਆਏ ਨੇ। ਹੱਥ ਖੜੇ ਕਰਨ ਦੀ ਤਾਂ ਲੋੜ ਹੀ ਨਹੀਂ ਸੀ। ਜਿਹੜਾ ਸਰਕਾਰ ਦੇ ਨਾਲ ਮਿਲਿਆ ਹੋਇਆ ਹੈ ਉਹਨੂੰ ਪਤਾ ਹੈ ਵੀ ਇੰਨੇ ਵਜੇ ਹਮਲਾ ਹੋਣਾ ਹੈ, ਉਹ ਪੁਲਿਸ ਨੇ ਉਹਨੂੰ ਫੜਨ ਵੀ ਆ ਜਾਣਾ। ਉਹਨਾਂ ਨੂੰ ਪਹਿਲਾਂ ਹੀ ਹੁਕਮ ਹੁੰਦਾ ਬਈ ਤੁਸੀਂ ਚੀਚਾਂ ਇਹਨੂੰ ਫਲਾਣੇ ਨੂੰ, ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ, ਜਾਂ ਜਿਹੜਾ ਹੋਰ ਟੌੜਾ ਹੈ, ਕੋਈ ਹੋਰ ਬਾਦਲ ਹੈ, ਕੋਈ ਹੋਰ ਹੈ, ਇਹਨਾਂ ਨੂੰ ਤੁਸੀਂ ਇੱਜ਼ਤ ਨਾਲੇ ਲੈ ਕੇ ਆਉਣਾ। ਅਤੇ ਉੱਥੇ ਹੱਥ ਖੜੇ ਕਰਨ ਦੀ ਕੀ ਲੋੜ ਹੈ? ਹੱਥ ਖੜੇ ਤਾਂ ਉਹਨਾਂ ਨੂੰ ਕਰਨੇ ਪੈਣ ਜਿਹੜੇ ਕਿ ਬੇਪਛਾਣੇ ਨੇ, ਉਹ ਅਜਿਆਤ ਵਿਅਕਤੀ ਨੇ, ਅਣਪਛਾਤੇ ਬੰਦੇ ਨੇ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ, ਉਹਨਾਂ ਨੂੰ ਹੱਥ ਖੜੇ ਕਰਨ ਦੀ ਲੋੜ ਹੁੰਦੀ ਹੈ। ਜਿਹੜੇ ਲੀਡਰ ਹੁੰਦੇ ਆ ਉਹਨੂੰ ਕਿਸੇ ਨੂੰ ਹੱਥ ਖੜੇ ਕਰਨ ਦੀ ਲੋੜ ਨਹੀਂ ਹੁੰਦੀ। ਉਹਨਾਂ ਨੂੰ ਤਾਂ ਆਪੇ ਲੱਭ ਲੈਣਗੇ ਵੀ ਕਿਹੜੇ ਕਮਰੇ 'ਚ ਬੈਠੇ, ਉਹਨਾਂ ਨੂੰ ਜੀਵਤ ਅਤੇ ਸੁਰੱਖਿਆ ਤੋਂ ਉੱਥੋਂ ਬਾਹਰ ਲੈ ਕੇ ਜਾਣਾ। ਸੋ ਹੱਥ ਖੜੇ ਕਰਨ ਦੀ, ਉਹ ਜਿਹੜੇ ਲੜਨ ਨੂੰ ਬੈਠੇ ਸੀ ਉਹ ਤਾਂ ਪਹਿਲਾਂ ਹੀ ਬੈਠੇ ਸੀ। ਔਰ ਉਹਨਾਂ 'ਚੋਂ ਹੀ ਜਿਹੜੇ ਸੀ, ਇਹਨਾਂ ਦੇ ਹੀ ਨਾਲ ਇਹ ਹਮਲਾ ਹੋਇਆ ਦਰਬਾਰ ਸਾਹਿਬ 'ਤੇ। ਇਹਨਾਂ ਦੀ ਮਿਲੀ ਭੁਗਤ ਸੀ ਜੀ। ਇਹਨਾਂ ਨੇ ਕਿਹਾ ਕਿ ਹਮਲਾ ਕਰੋ, ਹੁਣ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਖਤਮ ਕਰੋ। ਇਹ ਸਾਡੇ ਲਈ ਵੀ ਬੜੀ ਵੱਡੀ ਚੁਣੌਤੀ ਹੈ, ਤੁਹਾਡੇ ਲਈ ਵੀ ਬੜੀ ਵੱਡੀ ਚੁਣੌਤੀ ਹੈ। ਹੁਣ ਅਸੀਂ ਜੇ ਦਰਬਾਰ ਸਾਹਿਬ ਜਿਹੜੇ ਕਿ ਬੇਪਛਾਣੇ ਨੇ, ਉਹ ਅਜਿਆਤ ਵਿਅਕਤੀ ਨੇ, ਅਣਪਛਾਤੇ ਬੰਦੇ ਨੇ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ, ਉਹਨਾਂ ਨੂੰ ਹੱਥ ਖੜੇ ਕਰਨ ਦੀ ਲੋੜ ਹੁੰਦੀ ਹੈ। ਜਿਹੜੇ ਲੀਡਰ ਹੁੰਦੇ ਆ ਉਹਨੂੰ ਕਿਸੇ ਨੂੰ ਹੱਥ ਖੜੇ ਕਰਨ ਦੀ ਲੋੜ ਨਹੀਂ ਹੁੰਦੀ। ਉਹਨਾਂ ਨੂੰ ਤਾਂ ਆਪੇ ਲੱਭ ਲੈਣਗੇ ਵੀ ਕਿਹੜੇ ਕਮਰੇ 'ਚ ਬੈਠੇ, ਉਹਨਾਂ ਨੂੰ ਜੀਵਤ ਅਤੇ ਸੁਰੱਖਿਆ ਤੋਂ ਉੱਥੋਂ ਬਾਹਰ ਲੈ ਕੇ ਜਾਣਾ। ਸੋ ਹੱਥ ਖੜੇ ਕਰਨ ਦੀ, ਉਹ ਜਿਹੜੇ ਲੜਨ ਨੂੰ ਬੈਠੇ ਸੀ ਉਹ ਤਾਂ ਪਹਿਲਾਂ ਹੀ ਬੈਠੇ ਸੀ। ਔਰ ਉਹਨਾਂ 'ਚੋਂ ਹੀ ਜਿਹੜੇ ਸੀ, ਇਹਨਾਂ ਦੇ ਹੀ ਨਾਲ ਇਹ ਹਮਲਾ ਹੋਇਆ ਦਰਬਾਰ ਸਾਹਿਬ 'ਤੇ। ਇਹਨਾਂ ਦੀ ਮਿਲੀ ਭੁਗਤ ਸੀ ਜੀ। ਇਹਨਾਂ ਨੇ ਕਿਹਾ ਕਿ ਹਮਲਾ ਕਰੋ, ਹੁਣ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਖਤਮ ਕਰੋ। ਇਹ ਸਾਡੇ ਲਈ ਵੀ ਬੜੀ ਵੱਡੀ ਚੁਣੌਤੀ ਹੈ, ਤੁਹਾਡੇ ਲਈ ਵੀ ਬੜੀ ਵੱਡੀ ਚੁਣੌਤੀ ਹੈ। ਹੁਣ ਅਸੀਂ ਜੇ ਦਰਬਾਰ ਸਾਹਿਬ ਤੋਂ ਬਾਹਰ ਜਾਵਾਂਗੇ ਬਦਨਾਮ ਹੋਵਾਂਗੇ, ਸਾਨੂੰ ਮਲ ਚੜੇ ਜੀ ਫੜ ਲਿਓ।
ਉਹ ਤਾਂ ਇੱਕ ਮਿਲੀ ਜੁਲੀ ਗੱਲ ਸੀ, ਉਹਨਾਂ ਨੇ ਆ ਕੇ ਫੜ ਲਏ। ਜੀ ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀ ਕੁਛ ਟਾਈਮ ਪਹਿਲਾਂ ਵੋਟਾਂ ਦੇ ਬਾਈਕਾਟ ਦੀ, ਇਲੈਕਸ਼ਨਾਂ ਦਾ ਬਾਈਕਾਟ ਹੁੰਦਾ, ਉਸ ਤੋਂ ਬਾਅਦ ਪੰਜਾਬ ਦੇ ਉੱਪਰ ਜਿਹੜਾ ਤਸ਼ੱਦਦ ਹੁੰਦਾ, ਪੰਜਾਬ ਦੇ ਜਿਹੜੇ ਨੌਜਵਾਨ ਨੇ ਘਰਾਂ ਦੇ ਵਿੱਚੋਂ ਚੁੱਕ ਕੇ ਮਾਰੇ ਜਾਂਦੇ ਨੇ, ਅੱਜ ਤੱਕ ਮਾਵਾਂ ਉਹਨਾਂ ਦੀਆਂ ਲਾਸ਼ਾਂ ਨੂੰ ਉਡੀਕ ਰਹੀਆਂ ਨੇ। ਜਸਵੰਤ ਸਿੰਘ ਖਾਲੜਾ ਲਾਵਾਰਸ ਲਾਸ਼ਾਂ ਦੇ ਵਾਰਸ ਬਣਦੇ ਨੇ, ਪਰ ਜਸਵੰਤ ਸਿੰਘ ਖਾਲੜਾ ਨੂੰ ਨਹੀਂ ਛੱਡਿਆ ਜਾਂਦਾ। ਦੇਖੋ, ਜਿਹੜੀ ਇਹ ਤਸ਼ੱਦਦ ਹੋਇਆ, ਜਿਹੜਾ ਸਿੱਖਾਂ ਨੌਜਵਾਨਾਂ ਨੂੰ ਘਰੋਂ ਚੱਕ ਕੇ ਸ਼ਹੀਦ ਕੀਤਾ ਗਿਆ, ਇਹ ਸਾਰੀ ਤਰਾਸਦੀ ਦੇ ਜਿੱਥੇ ਬੇਅੰਤ ਸਿੰਘ ਤੇ ਗਿੱਲ ਜਿਹੜੇ ਨੇ ਜ਼ਿੰਮੇਵਾਰ ਨੇ, ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ, ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ, ਉੱਥੇ ਉਹ ਨੇਤਾ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਬਾਈਕਾਟ ਕਰਾਇਆ। ਉਹ ਬਾਈਕਾਟ ਨੇ ਜਿਹੜਾ ਹੈ ਬੇਅੰਤ ਸਿੰਘ ਨੂੰ ਮੌਕਾ ਦਿੱਤਾ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਜਾਏ। ਬੇਅੰਤ ਸਿੰਘ ਨਾ ਜਿੱਤ ਸਕਦਾ ਸੀ, ਨਾ ਨੇੜੇ ਸੀ, ਨਾ ਕਿਸੇ ਉਹਦਾ ਕੋਈ ਆਉਣ ਦੀ ਜੋ ਸੰਭਾਵਨਾ ਸੀ, ਉਹ ਸੁਪਨੇ ਦੇ ਵਿੱਚ ਵੀ ਸੰਭਾਵਨਾ ਨਹੀਂ ਸੀ। ਜਿੱਥੋਂ ਤੱਕ ਸਰਦਾਰ ਜਸਵੰਤ ਸਿੰਘ ਖਾਲੜੇ ਦਾ ਪ੍ਰਸ਼ਨ ਹੈ, ਮੈਂ ਸਮਝਦਾ ਕਿ ਉਹ ਸ਼ਹੀਦੇ ਆਜ਼ਮ ਹੈ। ਜੋ ਮਹਾਨ ਕੁਰਬਾਨੀ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਕਰੀ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਅਤੇ ਇਤਿਹਾਸ ਪੈਦਾ ਕਰ ਗਈ। ਉਹ ਜਿਹੜੀ ਮਹਾਨ ਕੁਰਬਾਨੀ ਇਹ ਖਾਲੜਾ ਸਾਹਿਬ ਨੇ ਕਰੀ ਹੈ, ਖਾਲੜਾ ਸਾਹਿਬ ਨੇ ਉਹ ਸਾਰੀਆਂ ਲਾਸ਼ਾਂ ਨੂੰ ਜਿਹੜਾ ਸੀ ਉਹਨਾਂ ਨੂੰ ਜਿਨ੍ਹਾਂ ਨੂੰ ਸੰਸਕਾਰ ਕੀਤਾ ਗਿਆ, ਗੁਪਤ ਤੌਰ 'ਤੇ ਸ਼ਹੀਦ ਕੀਤਾ ਗਿਆ, ਉਹ ਸਾਰਿਆਂ ਨੂੰ ਲੱਭ ਲਿਆ ਸੀ। ਇਹ ਨਹੀਂ ਉਹ ਕਿ ਸ਼ਹੀਦ ਹੋਣ ਵਾਲੇ ਸਾਰੇ ਖੜਕੂ ਸੀ, ਉਹ ਤਾਂ ਕਿਸੇ ਤੋਂ ਪੈਸੇ ਮੰਗੇ, ਪੈਸੇ ਨਹੀਂ ਦਿੱਤੇ, ਅਤੇ ਉਹ ਪੁਲਿਸ ਵਾਲੇ ਅਫਸਰ ਜਿਹੜੇ ਇਹਨਾਂ ਦੇ ਨਾਲ ਮਿਲੇ ਸੀ ਉਹਨਾਂ ਨੇ ਮਾਰਤਾ ਅਤੇ ਹੋਰ ਮਾਰਤੇ। ਉਹ ਤੋਂ ਵੱਡੇ ਵੱਡੇ ਖੜਕੂ ਨਹੀਂ ਸੀ ਜਿਨ੍ਹਾਂ ਦੀਆਂ ਕੋਈ ਜਿਹੜੀਆਂ ਲਾਸ਼ਾਂ ਦਾ ਇਸ ਤਰ੍ਹਾਂ ਸੰਸਕਾਰ ਕੀਤਾ ਗਿਆ, ਪਰੰਤੂ ਉਹ ਸਿੱਖ ਸੰਘਰਸ਼ ਨਾਲ ਜ਼ਰੂਰ ਹਮਦਰਦੀ ਰੱਖਦੇ ਸੀ। ਜਿਨ੍ਹਾਂ ਨੂੰ ਇਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ, ਉਹਨਾਂ ਦੇ ਨਾਂ ਜਿਹੜੇ ਸੀ ਉਹ ਜਾਣੇ ਪਰਮਾਨੇ ਨਾਂ ਨਹੀਂ ਸੀਗੇ, ਅਤੇ ਇਹਨਾਂ ਨੇ ਉਹ ਲੱਭ ਕੇ ਸਾਰਾ ਉਹਦਾ ਸਬੂਤ ਦਿੱਤਾ ਅਤੇ ਇਕੱਠਾ ਕਰਤਾ। ਅਤੇ KPS ਗਿੱਲ ਦੇ ਹੁਕਮ 'ਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤਾ ਗਿਆ। ਉਹ KPS ਦਾ KPS ਗਿੱਲ ਮੁਲਜ਼ਮ ਨਹੀਂ ਸੀ ਉਹਦੇ 'ਚ। ਜਿਹੜਾ ਕੇਸ ਚੱਲਿਆ ਬਹੁਤ ਵਧੀਆ ਹੋਇਆ ਵੀ ਉਸ ਦੇ ਵਿੱਚ ਸਜ਼ਾਵਾਂ ਹੋਈਆਂ, ਹੋਰ ਹੋਈਆਂ, ਪਰੰਤੂ ਜਿਹੜਾ ਸੀ ਅਸਲ ਮੁਲਜ਼ਮ ਤਾਂ ਉਹ KPS ਗਿੱਲ ਸੀ, ਜਿਹਦੇ ਹੁਕਮ ਨਾਲ ਇਹ ਸਾਰਾ ਕੁਛ ਹੋਇਆ। 2 ਜੀਪਾਂ ਦੇ ਵਿਚਾਲੇ ਸਰਦਾਰ ਖਾਲੜਾ ਨੂੰ ਬੰਨਿਆ ਗਿਆ, ਇੱਕ ਜੀਪ ਇੱਕ ਪਾਸੇ ਚਲਾਤੀ, ਦੂਜੀ ਦੂਜੇ ਪਾਸੇ ਚਲਾਤੀ, ਉਹਨਾਂ ਨੂੰ ਵਿੱਚੋਂ ਪੜੇ। ਇਸ ਤਰ੍ਹਾਂ ਦੀ ਸ਼ਹਾਦਤ ਜਿਹੜੀ ਸੀ ਉਹ ਪੁਰਾਣੀਆਂ ਲੂਹ ਕੰਢੇ ਕਰਨ ਵਾਲੀਆਂ ਸ਼ਹਾਦਤਾਂ ਨੂੰ ਉਹਨਾਂ ਨੇ ਯਾਦ ਕਰਾਤਾ, ਅਤੇ ਬਹੁਤ ਵੱਡੀ ਜਿਹੜੀ ਸ਼ਹਾਦਤ ਸੀ ਸਰਦਾਰ ਜਸਵੰਤ ਸਿੰਘ ਖਾਲੜਾ ਦੀ। ਜਸਵੰਤ ਸਿੰਘ ਖਾਲੜਾ ਦਾ ਪਰਿਵਾਰ ਸਾਹਮਣੇ ਆਉਂਦਾ, ਪੰਜਾਬ ਦੀ ਗੱਲ ਕਰਨ ਦੇ ਲਈ ਬੀਬੀ ਪਰਮਜੀਤ ਕੌਰ ਖਾਲੜਾ ਆਉਂਦੇ ਨੇ, ਪਰ ਉੱਥੇ ਇਲੈਕਸ਼ਨਾਂ ਦੇ ਵਿੱਚ ਵੀ ਡਿੰਪੇ ਨੂੰ ਜਿਤਾ ਦਿੱਤਾ ਜਾਂਦਾ ਉੱਥੋਂ ਦੇ ਲੋਕਾਂ ਵੱਲੋਂ। ਵੋਟ ਤਾਂ ਆਖਰ ਪੰਜਾਬ ਦੇ ਲੋਕ ਹੀ ਪਾ ਰਹੇ ਨੇ ਉਹਨਾਂ ਲੋਕਾਂ ਨੂੰ ਵੀ। ਦੇਖੋ, ਅੱਜ ਵੀ ਉਹੀ ਹਾਲਤ ਹੈ, ਪਹਿਲਾਂ ਵੀ ਉਹੀ ਹਾਲਤ ਸੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਸਿੱਖ ਦੇ ਢਾਣ ਲਈ ਜ਼ਿੰਮੇਵਾਰ, ਹਮੇਸ਼ਾ ਜਿਹੜਾ ਸਿੱਖ ਹੈ ਸਿੱਖ ਦੇ ਢਾਣ ਲਈ ਜ਼ਿੰਮੇਵਾਰ ਰਿਹਾ। ਅਤੇ ਸਰਦਾਰ ਪਰਮਜੀਤ ਸਿੰਘ ਖਾਲੜਾ ਦਾ ਪਰਿਵਾਰ ਜਿਹੜਾ ਹੈ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਪਰਿਵਾਰ ਖੜ੍ਹਾ ਹੋਇਆ, ਅਤੇ ਉਹਨਾਂ ਦੀ ਧਰਮ ਪਤਨੀ ਨੂੰ ਜਿਹੜਾ ਹੈ ਲੋਕਾਂ ਨੇ ਜਿਹੜਾ ਹਰਾਤਾ। ਦੇਖੋ, ਜਿਹੜੇ ਕੱਟਰ ਸਿੱਖ ਸੀ, ਪੱਕੇ ਸਿੱਖ ਸੀ, ਉਹਨਾਂ ਨੇ ਵੋਟਾਂ ਪਾਈਆਂ, ਪਰੰਤੂ ਆਮ ਜਨਤਾ ਜਿਹੜੀ ਹੁੰਦੀ ਹੈ ਉਹ ਇੰਨੀ ਨਾ ਕੋਈ ਡੂੰਘੀ ਸੋਚ ਰੱਖਦਾ, ਨਾ ਡੂੰਘੀ ਸੋਚ ਦੇ ਵਿੱਚ ਜਾਂਦਾ। ਜੇ ਇੰਨੀ ਡੂੰਘੀ ਸੋਚ ਹੋਵੇ ਤਾਂ ਸਿੱਖੀ ਦਾ ਢਾਣ ਹੀ ਨਹੀਂ ਹੁੰਦਾ ਸੀ। ਇਹ ਹਮੇਸ਼ਾ ਰਿਹਾ ਕਿ ਜਿਹੜਾ ਇੱਥੋਂ ਤੱਕ ਕਿ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਵਿੱਚ 1979 ਦੀ ਜਿਹੜੀ ਚੋਣ ਹੋਈ ਸੀ, 79 ਦੀ, ਉਸ ਦੇ ਵਿੱਚ ਭਾਈ ਅਮਰੀਕ ਸਿੰਘ ਨੂੰ ਖੜਾ ਕੀਤਾ ਸੀ ਬਿਆਸ ਹਲਕੇ ਤੋਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੁਕਾਬਲੇ 'ਚ ਜੀਵਨ ਸਿੰਘ ਉਮਰਾਂ ਨਾਲ ਖੜਾ ਕਰਿਆ ਸੀ, ਅਤੇ ਉੱਥੇ ਜੀਵਨ ਸਿੰਘ ਉਮਰਾਂ ਨਾਲ 3000 ਵੋਟਾਂ ਨਾਲ ਜਿੱਤ ਗਿਆ। ਸੰਤਾਂ ਨੇ ਬਹੁਤ ਪ੍ਰਚਾਰ ਕਰਿਆ ਸੀ ਭਾਈ ਅਮਰੀਕ ਸਿੰਘ ਦਾ, ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸਿੰਘ ਵਰਗਾ ਬੰਦਾ ਕਿੱਥੋਂ ਜੰਮੂਗਾ। ਉਹ ਤਾਂ ਇੱਕ ਮਹਾਨ ਸ਼ਖਸੀਅਤਾਂ ਸੀ, ਪਰੰਤੂ ਉਹ ਚੋਣਾਂ ਹਾਰ ਗਏ। ਉਹ ਇਕੱਲੇ ਸਿੱਖਾਂ ਦੀਆਂ ਵੋਟਾਂ ਸੀ, ਦੂਜਿਆਂ 'ਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਾਰਿਆਂ ਦੀਆਂ ਵੋਟਾਂ ਹੁੰਦੀਆਂ ਨੇ, ਪਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਸਿੱਖਾਂ ਨੇ ਹੀ ਵੋਟਾਂ ਪਾਉਣੀਆਂ ਨੇ। ਸਿੱਖਾਂ 'ਚੋਂ 3000 ਨਾਲ ਜਿੱਤ ਗਿਆ ਉਹ ਜੀਵਨ ਸਿੰਘ ਉਮਰਾ ਨੰਗਲ। ਸੋ ਇਹ ਤਾਂ ਤਰਾਸਦੀ ਰਹੀ ਹੈ। ਅਸੀਂ ਸਿੱਖ ਕੌਮ ਨੂੰ ਆਪਣੇ ਜਿਹੜੇ ਪਾਸੇ ਚਲਾ ਨਹੀਂ ਸਕੇ, ਜਿੰਨੇ ਡੇਰੇ ਬਣੇ ਹੈ, ਉਹ ਭਾਵੇਂ ਸਰਸੇ ਵਾਲਾ ਡੇਰਾ ਹੋਵੇ, ਭਾਵੇਂ ਉਹ ਪਨਿਆਰੇ ਵਾਲਾ ਡੇਰਾ ਹੋਵੇ, ਭਾਵੇਂ ਉਹ ਨਿਰੰਕਾਰੀ ਹੋਣ, ਜਿਨ੍ਹਾਂ 'ਤੇ 13 ਅਪ੍ਰੈਲ 1978 ਨੂੰ ਬੜਾ ਵੱਡਾ ਹੋਇਆ, ਜਿਹਦੇ ਪਿੱਛੋਂ ਇਹ ਭਾਂਬੜ ਮੱਚੇ ਅਤੇ ਮਹਾਨ ਕੁਰਬਾਨੀਆਂ ਹੋਈਆਂ। ਜਿੰਨੇ ਵੀ ਡੇਰੇ ਨੇ ਉਹ ਸਿੱਖਾਂ ਦੇ ਸਹਾਰੇ ਚੱਲਦੇ ਰਹੇ, ਅਤੇ ਸਿੱਖੇ ਉਸ ਦੇ ਕੀ ਕਹਿੰਦੇ ਹੁੰਦੇ ਨੇ ਬੰਦੇ ਰਹੇ, ਅਤੇ ਫਿਰ ਸਿੱਖ ਨੂੰ ਖਤਮ ਕਰਨ ਲਈ ਲੱਗਿਆ ਹੋਇਆ, ਅੱਜ ਵੀ ਲੱਗਿਆ ਹੋਇਆ, ਪਹਿਲਾਂ ਵੀ ਲੱਗਿਆ ਹੋਇਆ ਸੀ।
ਤੁਸੀਂ ਜੀਵਨ ਸਿੰਘ ਉਮਰਾ ਨੰਗਲ ਦੀ ਗੱਲ ਛੇੜ ਲਈ ਆ। ਜੀਵਨ ਸਿੰਘ ਉਮਰਾ ਨੰਗਲ ਕਹਿੰਦੇ ਵੀ 13 ਅਪ੍ਰੈਲ 1978 ਨੂੰ ਭਾਸ਼ਣ ਕਰ ਰਹੇ ਸੀ ਮੰਜੀ ਸਾਹਿਬ ਤੇ ਉਹ ਤਾਂ ਜਿਹੜਾ ਨਿਰੰਕਾਰੀਆ ਗੁਰਬਚਨ ਸਿੰਘ ਨਿਰੰਕਾਰੀਆ ਸੀ, ਉੱਧਰਲੇ ਪਾਸੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਰਚ ਰਿਹਾ ਸੀ ਆਪਣਾ ਢਿਮਟਾਣਾ, ਤਾਂ ਉਸ ਦਾ ਵਿਰੋਧ ਵੀ ਨਹੀਂ ਸੀ ਕਰਨ ਦੇ ਰਹੇ ਜੀਵਨ ਸਿੰਘ ਉਮਰਾ ਨੰਗਲ। ਕੀ ਇਹ ਸੱਚ ਹੈਗਾ? ਦੇਖੋ, ਇਹ ਗੱਲ ਉਲਟ ਕਹੀ ਗਈ ਤੋਂ ਕਿ 13 ਅਪ੍ਰੈਲ 1978 ਨੂੰ ਜਿਹੜਾ ਹੈ ਜੀਵਨ ਸਿੰਘ ਉਮਰਾ ਨੰਗਲ ਇਹ ਕਹਿ ਰਿਹਾ ਸੀ ਕਿ ਸਾਨੂੰ ਹਮਲਾ ਕਰ ਦੇਣਾ ਚਾਹੀਦਾ ਇਹ ਨਿਰੰਕਾਰੀਆਂ ਦੇ ਸੰਮੇਲਨ 'ਤੇ। ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਬਾਰੀ-ਬਾਰੀ ਕਹਿ ਰਿਹਾ ਸੀ ਮੰਜੀ ਸਾਹਿਬ ਦੇ ਦੀਵਾਨ ਸਥਾਨ 'ਤੇ ਵੀ ਸੰਤ ਜੀ ਤੁਸੀਂ ਜਾਓ, ਜੇ ਸ਼ਹਾਦਤ ਦੀ ਲੋੜ ਹੈ ਤੁਸੀਂ ਪਾਓ। ਕਾਰਨ ਕੀ ਸੀ? ਉਹਦਾ ਕਾਰਨ ਇਹ ਸੀ ਕਿ ਇਹ ਸਰਕਾਰੀ ਬੰਦੇ ਸੀ, ਸਰਕਾਰ ਨਾਲ ਮਿਲੇ ਹੋਏ ਸੀ, ਬਾਦਲ ਦਾ 88 ਸੀ। ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਅਖੀਰ ਤੱਕ ਸਰਕਾਰ ਦਾ ਪੱਖ ਲੈਂਦਾ ਰਿਹਾ, ਉਹ ਕਦੇ ਉਸ ਤੋਂ ਪਾਸੇ ਹੋਇਆ ਹੀ ਨਹੀਂ। ਉਹਨਾਂ ਦਾ ਮਤਲਬ ਸੀ ਇਹ ਰੌਲਾ ਰੱਪਾ ਪਾਇਆ ਜਾਵੇ, ਰੌਲੇ ਰੱਪੇ ਮੁਤਾਬਕ ਇਹੀ ਜਿਹੀ ਹਾਲਾਤ ਪੈਦਾ ਕੀਤੀ ਜਾ ਸਕੇ ਕਿ ਕੇਂਦਰ ਸਰਕਾਰ ਜਿਹੜੀ ਹੈ ਇੱਥੇ ਦਖਲਅੰਦਾਜ਼ੀ ਕਰ ਸਕੇ। ਅਤੇ ਬਾਦਲ ਜਿਹੜਾ ਸੀ, ਬਾਦਲ ਤੋਂ ਵੀ ਉਸ ਸਮੇਂ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਖੁਸ਼ ਨਹੀਂ ਸੀ ਕਿ ਉਹਨੂੰ ਉਹ ਪੋਸਟ ਨਹੀਂ ਦਿੱਤੀ ਜਾ ਰਹੀ ਜਿਹੜੀ ਉਹ ਚਾਹੁੰਦਾ ਸੀ। ਇਹਦੇ ਲਈ ਇਹ ਸਾਰੇ ਦਾ ਕਾਰਨ ਇੱਕ ਲੜਾਈ ਚਲਾਉਣ ਦਾ ਕਾਰਨ ਸੀਗਾ। ਅਤੇ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਦੇ ਕਹਿਣ 'ਤੇ, ਉਹਦੇ ਸਖਤ ਭਾਸ਼ਣ 'ਤੇ, ਉਤਸ਼ਾਹੂ ਭਾਸ਼ਣ 'ਤੇ ਹੀ ਇਹ ਜਿਹੜੇ ਫੌਜਾ ਸਿੰਘ ਦੀ ਅਗਵਾਈ ਦੇ ਵਿੱਚ ਸਰਦਾਰ ਫੌਜਾ ਸਿੰਘ ਦੀ ਅਗਵਾਈ ਵੀ ਜਿਹੜੇ ਉੱਥੇ ਗਏ ਉਹ ਜਥੇਦਾਰ ਜੀਵਨ ਸਿੰਘ ਦੇ ਭਾਸ਼ਣ 'ਤੇ ਗਏ, ਨਾ ਕਿ ਉਹਨੇ ਇਹ ਕਿਹਾ ਵੀ ਵਿਰੋਧ ਨਹੀਂ ਕਰਨਾ ਚਾਹੀਦਾ। ਉਹ ਜਦੋਂ ਇਹ ਸਾਰਾ ਕੁਛ ਹੋ ਗਿਆ, ਸਾਰਾ ਕੁਛ ਖਤਮ ਹੋ ਗਿਆ, ਫਿਰ ਉਹ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਕਹਿਣ ਲੱਗ ਗਿਆ ਕਿ ਜਿਹੜਾ ਨਿਰੰਕਾਰੀ ਗੁਰਬਚਨ ਹੈ ਇਸ ਨੂੰ ਅਤੇ ਇਸ ਦੀ ਘਰਵਾਲੀ ਨੂੰ ਸੁਰੱਖਿਅਤ ਉੱਥੇ ਭਜਾਇਆ ਜਾਵੇ ਦਿੱਲੀ, ਨਹੀਂ ਸਿੱਖਾਂ ਦੀ ਬੇਇੱਜ਼ਤੀ ਹੋਈ। ਪਾਸਾ ਬਦਲ ਲਿਆ। ਦਿੱਲੀ ਪਹੁੰਚਾਉਣ ਵਾਲਾ ਕੌਣ ਸੀ ਜਦੋਂ ਨਿਰੰਕਾਰੀਆ ਅੰਮ੍ਰਿਤਸਰ ਦੇ ਵਿੱਚ ਐਡਾ ਵੱਡਾ ਆਪਦਾ ਢਿਮਟਾਣਾ ਰਚ ਕੇ ਜਾਂਦਾ, ਤਾਂ ਉਸ ਤੋਂ ਬਾਅਦ 13 ਸਿੱਖ ਨੇ ਜਿਹੜੇ ਉਹ ਸ਼ਹੀਦ ਹੁੰਦੇ ਨੇ, ਪਰ ਗੁਰਬਚਨ ਸਿੰਘ ਨਿਰੰਕਾਰੀਆਂ ਨੂੰ ਦਿੱਲੀ ਪਹੁੰਚਾਉਣ ਵਾਲਾ ਕੌਣ ਸੀ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਉਹ ਪਹੁੰਚਾਉਣ ਵਾਲਾ ਇੱਕੋ ਇੱਕ ਬੰਦਾ ਸੀ, ਉਹ ਪ੍ਰਕਾਸ਼ ਸਿੰਘ ਬਾਦਲ ਸੀ। ਪ੍ਰਕਾਸ਼ ਸਿੰਘ ਬਾਦਲ ਨਿਰੰਕਾਰੀਆਂ ਦਾ ਯਾਰ ਸੀ। ਨਰਿੰਜਨ ਸਿੰਘ ਉਸ ਸਮੇਂ ਡਿਪਟੀ ਕਮਿਸ਼ਨਰ ਸੀ, DC ਸੀ ਗੁਰਦਾਸਪੁਰ ਦਾ। ਉਹ ਨਿਰੰਕਾਰੀਆਂ ਦਾ ਸਭ ਤੋਂ ਵੱਡਾ ਨੇਤਾ ਸੀ ਪੰਜਾਬ ਦੇ ਵਿੱਚ, ਅਤੇ ਉਹ ਪ੍ਰਕਾਸ਼ ਸਿੰਘ ਬਾਦਲ ਦਾ ਸੱਜਾ ਹੱਥ ਸੀ। ਉਸ ਦੇ ਰਾਹੀਂ ਪ੍ਰਕਾਸ਼ ਸਿੰਘ ਬਾਦਲ ਨੇ ਗੁਰਬਚਨ ਤੋਂ ਹੁਕਮ ਚਲਾ ਕੇ ਜਿਹੜਾ ਉਸ ਸਮੇਂ ਨਿਰੰਕਾਰੀ ਪ੍ਰਮੁੱਖ ਸੀ, ਉਹ ਕਿਹਾ ਵੀ ਇਹ ਬਾਦਲ ਦੇ ਬੰਦਿਆਂ ਨੂੰ ਵੋਟਾਂ ਪਾਈਆਂ ਜਾਣ। ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੇ ਬਣਾਇਆ ਹੋਇਆ ਸੀ, ਉਹ ਵੋਟਾਂ ਜਿਹੜੀਆਂ ਸੀ ਉਹ ਨਿਰੰਜਨ ਸਿੰਘ ਦੇ ਕਹਿਣ 'ਤੇ ਹੀ ਇਹ ਗੁਰਬਚਨ ਨੇ ਇਹਨਾਂ ਦੀ ਹਮਾਇਤ ਦਾ ਐਲਾਨ ਕੀਤਾ ਸੀ। ਅਤੇ ਇਹ ਉਹ ਆਪਣਾ ਪਾਕ ਪਵਿੱਤਰ ਫਰਜ਼ ਸਮਝਦਾ ਸੀਗਾ ਕਿ ਮੈਂ ਇਸ ਨੂੰ ਗੁਰਬਚਨ ਨੂੰ, ਪ੍ਰਕਾਸ਼ ਸਿੰਘ ਬਾਦਲ ਇਹ ਸਮਝਦਾ ਸੀ ਕਿ ਮੈਂ ਗੁਰਬਚਨ ਨੂੰ ਜਿਹੜਾ ਹੈਗਾ ਉੱਥੇ ਪਹੁੰਚਾਵਾਂ ਦਿੱਲੀ, ਅਤੇ ਦਿੱਲੀ ਉਹ ਪਹੁੰਚਾਉਣ ਦੇ ਲਈ ਉਹ ਜ਼ਿੰਮੇਵਾਰ ਸੀ। ਇੰਦਰਾ ਗਾਂਧੀ ਦੇ ਵੱਲੋਂ ਪ੍ਰਧਾਨ ਮੰਤਰੀ ਦੇ ਵੱਲੋਂ, ਦੇਸ਼ ਦੀ ਪ੍ਰਧਾਨ ਮੰਤਰੀ ਦੇ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸੁਨੇਹੇ ਵੀ ਲੱਗੇ ਸੀ, ਕਹਿੰਦੇ ਵੀ ਇਹ ਜਿਹੜਾ ਸਮਝੌਤਾ ਕਰ ਲਿੱਤਾ ਜਾਵੇ ਗੁਰਬਚਨ ਸਿੰਘ ਨਿਰੰਕਾਰੀ ਦੇ ਨਾਲ, ਅਜਿਹਾ ਕੁਛ ਸੀ? ਦੇਖੋ, ਜਦੋਂ ਇਹ ਕਾਂਡ ਹੋਇਆ 13 ਅਪ੍ਰੈਲ 1978 ਨੂੰ, ਉਸ ਸਮੇਂ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਨਹੀਂ ਸੀ। ਉਸ ਸਮੇਂ ਮੁਰਾਰਜੀ ਦੇਸਾਈ ਦੇਸ਼ ਦਾ ਪ੍ਰਧਾਨ ਮੰਤਰੀ ਸੀ। ਮੁਰਾਰਜੀ ਦੇਸਾਈ ਜਿਹੜਾ ਸੀਗਾ ਉਹ ਜਿਹੜੀ ਜਨਤਾ ਪਾਰਟੀ ਇੱਕ ਬਣਾਈ ਹੋਈ ਸੀ, ਜਿਹਦੇ ਵਿੱਚ ਅਟਲ ਬਿਹਾਰੀ ਵਾਜਪਾਈ, ਉਦੋਂ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਭੰਗ ਕਰਤਾ ਸੀ। ਭਾਰਤੀ ਜਨਤਾ ਪਾਰਟੀ ਵੀ ਪਾਰਟੀ ਨਹੀਂ ਸੀ ਜਿਹੜੀ ਹੁਣ ਇਹ ਜਾਂ ਪਹਿਲਾਂ ਜਨਸੰਘ ਹੈ। ਉਹ ਅਟਲ ਬਿਹਾਰੀ ਵਾਜਪਾਈ ਉਸ ਵਜ਼ਾਰਤ ਦੇ ਵਿੱਚ ਵਿਦੇਸ਼ ਮੰਤਰੀ ਸੀ, ਅਤੇ ਮੁਰਾਰਜੀ ਦੇਸਾਈ ਉਸ ਸਮੇਂ ਹਿੰਦੁਸਤਾਨ ਦਾ ਜਿਹੜਾ ਸੀਗਾ ਪ੍ਰਧਾਨ ਮੰਤਰੀ ਸੀ। ਮੁਰਾਰਜੀ ਦੇਸਾਈ ਇੱਕ ਐਸਾ ਬੰਦਾ ਸੀ ਜਿਹੜਾ ਕਿ ਉਸ ਸਮੇਂ 86 ਸਾਲ ਦੀ ਉਮਰ 'ਚ ਪ੍ਰਧਾਨ ਮੰਤਰੀ ਬਣਿਆ। ਜਦੋਂ ਪ੍ਰਧਾਨ ਮੰਤਰੀ ਵੇਲੇ 86 ਸਾਲ ਦੀ ਉਮਰ ਸੀ। ਉਹ ਅੜੀਅਲ ਕਿਸਮ ਦਾ ਆਦਮੀ ਸੀ, ਸਾਜ਼ਿਸ਼ਾਂ ਰਚਨ ਦਾ ਉਹ ਆਦੀ ਨਹੀਂ ਸੀ। ਨਾ ਉਹ ਸਾਜ਼ਿਸ਼ਾਂ ਰਚ ਸਕਦਾ ਸੀ, ਨਾ ਉਹਦੇ ਸਾਜ਼ਿਸ਼ਾਂ ਰਚਨ 'ਚ ਸਮਰੱਥਾ ਸੀ। ਉਹ ਸਿੱਧੀ ਜਿਹੀ ਗੱਲ ਕਹਿ ਦਿੰਦਾ ਹੁੰਦਾ ਸੀ। ਉਸ ਦੀ ਨਿਰੰਕਾਰੀਆਂ ਦੇ ਪ੍ਰਤੀ ਕੋਈ ਜਿਹੜੀ ਸੀ ਉਹ ਕੋਈ ਸੌਫਟ ਨੀਤੀ ਨਹੀਂ ਸੀ, ਪਰੰਤੂ ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਜਨਤਾ ਪਾਰਟੀ ਦਾ ਹਿੱਸੇਦਾਰ ਸੀ। ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਕਹਾਉਂਦੇ ਆ, ਉਹਦਾ ਜਨਤਾ ਪਾਰਟੀ ਦੇ ਨਾਲ ਸਮਝੌਤਾ ਸੀ, ਜਿਹਦੇ 'ਚ ਇਹ ਉਸ ਸਮੇਂ ਇੱਥੋਂ ਬ੍ਰਿਸ਼ਭਾਨ, ਦੇਸ ਰਾਜ ਅਤੇ ਹੋਰ ਜਨਤਾ ਪਾਰਟੀ ਦੇ ਟਿਕਟ 'ਤੇ ਜਿੱਤੇ ਸੀ। ਉਸੇ ਚੋਣ ਦੇ ਵਿੱਚ ਜਦੋਂ ਇਹ ਵਾਕਾ ਹੋਇਆ, ਧੰਨਾ ਸਿੰਘ ਗੁਲਸ਼ਨ, ਜਿਹੜਾ ਸਰਦਾਰ ਧੰਨਾ ਸਿੰਘ ਗੁਲਸ਼ਨ ਨੂੰ ਉੱਥੇ ਵਿੱਦਿਆ ਮੰਤਰੀ ਬਣਾਇਆ ਗਿਆ ਆਪਣਾ ਦਿੱਲੀ ਦੇ ਵਿੱਚ। ਸੋ ਮੁਰਾਰਜੀ ਦੇਸਾਈ ਨਾਲ ਨੇੜਤਾ ਹੋਣ ਕਰਕੇ ਜੇ ਸੌਫਟ ਕਾਰਨਰ ਕਰਿਆ ਉਹ ਪ੍ਰਕਾਸ਼ ਸਿੰਘ ਬਾਦਲ ਨੇ ਕਰਿਆ। ਮੁਰਾਰਜੀ ਦੇਸਾਈ ਸਾਜ਼ਿਸ਼ ਦਾ ਹਿੱਸਾ ਨਹੀਂ ਸੀ।
ਉਸ ਸਮੇਂ ਕਿਸੇ ਦੀ ਜਦੋਂ ਇਹ ਸਰਕਾਰ ਸੀ। ਨਿਰੰਕਾਰੀਆਂ ਨਾਲ ਸਮਝੌਤੇ ਦਾ ਇੰਦਰਾ ਗਾਂਧੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਕੋਈ ਸੰਦੇਸ਼ ਭੇਜਣ ਦਾ ਪ੍ਰਸ਼ਨ ਪੈਦਾ ਨਹੀਂ ਹੁੰਦਾ ਕਿ ਉਹ ਭੇਜੂ ਕਿ ਇੰਦਰਾ ਗਾਂਧੀ ਦੇ ਕੋਲੇ ਬਾਜ ਡੌਰੇ ਨਹੀਂ ਸੀ। ਇੰਦਰਾ ਗਾਂਧੀ ਹੈ ਹੀ ਕੁਛ ਨਹੀਂ ਸੀ, ਉਹਨੇ ਸਮਝੌਤਾ ਕਾਹਦੇ ਲਈ ਕਰਾਉਣਾ ਸੀ। ਇੰਦਰਾ ਗਾਂਧੀ ਖੁਦ ਤਾਂ ਨਿਰੰਕਾਰੀ ਸੀ ਨਹੀਂ, ਉਹ ਤਾਂ ਹਰੇਕ ਨੂੰ ਆਪਦੇ ਮੰਤਵ ਦੇ ਲਈ ਵਰਤਦੀ ਹੁੰਦੀ ਸੀ। ਉਹ ਨਾ ਨਿਰੰਕਾਰੀ ਸੀ, ਨਾ ਉਹ ਸਿੱਖ ਸੀ, ਨਾ ਉਹ ਹਿੰਦੂ ਸੀ, ਨਾ ਉਹ ਈਸਾਈ ਸੀ, ਨਾ ਉਹ ਮੁਸਲਮਾਨ ਸੀ, ਉਹ ਕੁਛ ਵੀ ਨਹੀਂ ਸੀ। ਇੰਦਰਾ ਗਾਂਧੀ ਤਾਂ ਇੱਕ ਮੌਤਾਪ੍ਰਸਤ ਸੀ। ਉਹਨੇ ਨਿਰੰਕਾਰੀਆਂ ਨਾਲ ਸਮਝੌਤਾ ਕਰਾ ਕੇ ਉਹ ਕੀ ਲੈਣਾ ਸੀ। ਉਸ ਦੇ ਪਿੱਛੋਂ ਦੋ ਬੰਦੇ ਸੀ ਜਿਹੜੇ ਸੰਤ ਜਰਨੈਲ ਸਿੰਘ ਤੇ ਇੰਦਰਾ ਗਾਂਧੀ ਨਾਲ ਇੱਕੋ ਵੇਲੇ ਬਰਾਬਰ ਦੇ ਨੇੜੇ ਸੀ। ਇੱਕੋ ਬੰਦਾ ਸੀ ਉਹ ਜਿਹੜਾ ਬਰਾਬਰ ਨੇੜੇ ਸੀ। ਉਹ ਜਥੇਦਾਰ ਸੰਤੋਖ ਸਿੰਘ ਦਿੱਲੀ। ਜਥੇਦਾਰ ਸੰਤੋਖ ਸਿੰਘ ਦਿੱਲੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵੀ ਬਹੁਤ ਨੇੜੇ ਸੀ। ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਸਮੇਂ ਆਹ ਜਗਤ ਨਾਰਾਇਣ ਕੇਸ ਵਿੱਚ, ਲਾਲਾ ਜਗਤ ਨਾਰਾਇਣ ਕੇਸ 'ਚ ਉਸ ਸਮੇਂ ਵੀ ਉਹ ਬੋਨਟ 'ਤੇ ਬੈਠਾ ਸੀ ਜੀਪ ਦੀ ਤੇ ਨਾਅਰੇ ਮਾਰ ਰਿਹਾ ਸੀ ਤੇ ਉਹ ਇੰਦਰਾ ਗਾਂਧੀ ਦੇ ਵੀ ਬਹੁਤ ਨੇੜੇ ਸੀ। ਪਰੰਤੂ ਅਸੀਂ ਇਹ ਨਹੀਂ ਕਹਿ ਸਕਦੇ ਵੀ ਜਥੇਦਾਰ ਸੰਤੋਖ ਸਿੰਘ ਬਾਦਲ ਮਾਂਜੂ ਸਿੱਖ ਵਿਰੋਧੀ ਸੀ। ਉਹ ਸਿੱਖ ਵਿਰੋਧੀ ਨਹੀਂ ਸੀ, ਸਿੱਖਾਂ ਦਾ ਹਮੈਤੀ ਉਹ ਸੀ। ਇੰਦਰਾ ਗਾਂਧੀ ਨਾਲ ਉਸ ਦੀ ਦੋਸਤੀ ਤੇ ਨੀਤੀ ਦੇ ਤਹਿਤ ਸੀ ਕਿ ਜੇ ਕੋਈ ਕੰਮ ਹੈ ਤਾਂ ਉਹ ਇੰਦਰਾ ਗਾਂਧੀ ਤੋਂ ਲੈ ਸਕਦਾ ਹੈ। ਉਸ ਸਮੇਂ ਇੰਦਰਾ ਗਾਂਧੀ ਦਾ ਨਿਰੰਕਾਰੀਆਂ ਦੇ ਨਾਲ ਸਮਝੌਤੇ ਲਈ ਭੇਜਣ ਦਾ ਪ੍ਰਸ਼ਨ ਹੀ ਨਹੀਂ ਸੀ, ਕਿਉਂਕਿ ਉਸ ਸਮੇਂ ਤਾਂ ਜਿਹੜਾ ਸੀ ਪੰਜਾਬ ਦੇ ਵਿੱਚ ਹੋਰ ਲਹਿਰ ਚੱਲ ਚੁੱਕੀ ਸੀ। ਉਸ ਲਹਿਰ ਨੂੰ ਜਗਤ ਨਾਰਾਇਣ ਦੇ ਕੇਸ ਨਾਲ ਹਿੰਦੂ ਸਿੱਖ ਲਹਿਰ ਦਾ ਹਿੱਸਾ ਬਣਾ ਦਿੱਤਾ ਗਿਆ ਸੀ। ਉਦੋਂ ਨਿਰੰਕਾਰੀ ਮੁੱਦਾ ਨਹੀਂ ਰਿਹਾ ਸੀ, ਉਦੋਂ ਤਾਂ ਜਿਹੜਾ ਸੀ ਉਹ ਮੁੱਦਾ ਹੀ ਹੋਰ ਸੀ। ਇਹਦੇ ਲਈ ਇੰਦਰਾ ਗਾਂਧੀ ਨੇ ਸਮਝੌਤਾ ਕਰਨ ਲਈ ਸੰਤ ਜਰਨੈਲ ਸਿੰਘ ਕੋਲੇ ਨਿਰੰਕਾਰੀਆਂ ਨਾਲ ਭੇਜਣ ਦਾ ਜਿਹੜਾ ਹੈਗਾ ਉਹ ਬਿਲਕੁਲ ਗਲਤ ਗੱਲ ਹੈ। ਲਾਲਾ ਜਗਤ ਨਾਰਾਇਣ ਨੂੰ ਮਾਰ ਦੇਣਾ, ਉਸ ਤੋਂ ਬਾਅਦ ਲਾਲਾ ਜਗਤ ਨਾਰਾਇਣ ਦੀ ਹੱਤਿਆ ਕਰ ਦੇਣੀ, ਇਸ ਦੇ ਪਿੱਛੇ ਕੀ ਕਾਰਨ ਬਣਦੇ ਹੋ? ਦੇਖੋ, ਲਾਲਾ ਜਗਤ ਨਾਰਾਇਣ ਦੀ ਜਿਹੜੀ ਹੱਤਿਆ ਸੀ ਇਹ ਹਿੰਦੂ ਧਰਮ ਦੇ ਵਿੱਚ ਦੋ ਨੇ। ਇੱਕ ਸਨਾਤਨ ਧਰਮ ਹੈ, ਇੱਕ ਆਰੀਆ ਸਮਾਜ ਹੈ। ਆਰੀਆ ਸਮਾਜ ਨੇ ਇੱਕ ਮੂਵਮੈਂਟ ਚਲਾਈ, ਤੁਸੀਂ ਹੁਣ ਗੱਲ ਛੇੜ ਲਈ, ਮੂਵਮੈਂਟ ਚਲਾਈ ਕਿ ਜਿਹੜਾ ਕੇਸ ਤੇ ਦਾੜੀ ਰੱਖਣਾ ਹੈ ਇਹ ਸਫਾਈ ਦਾ ਵਿਰੋਧੀ ਹੈ, ਗੈਰ ਹਾਈਜੀਨਿਕ ਹੈ, ਇਹਦੇ ਨਾਲ ਬਿਮਾਰੀਆਂ ਫੈਲਦੀਆਂ, ਦਾੜੀ ਰੱਖਣ ਦਾ ਕੀ ਫਾਇਦਾ, ਕੇਸ ਰੱਖਣ ਦਾ ਕੀ ਫਾਇਦਾ, ਇਹ ਕੋਈ ਨਹੀਂ ਹੈ, ਇਹਦੇ ਲਈ ਕਟਾਓ। ਉਸ ਦੇ ਵਿੱਚ ਜਿਹੜਾ ਇੱਥੋਂ ਜਿੱਤਿਆ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਤੇ ਹੁਣ ਮੌਜੂਦਾ MP ਹੈ, ਉਹਦਾ ਜਿਹੜਾ ਬਾਪ ਸੀ ਉਹ ਧਰਮਿੰਦਰ, ਉਹਦਾ ਜਿਹੜਾ ਬਾਪ ਸੀ ਸਭ ਤੋਂ ਪਹਿਲਾਂ ਉਹ ਚੇਲਾ ਬਣਿਆ। ਹਿੰਦੂ ਵੋਟਾਂ ਤਾਂ ਉਹਨੂੰ ਪਈਆਂ ਨਹੀਂ, ਜਿਹੜੀਆਂ ਪਠਾਨਕੋਟ, ਭੌਂ ਤੇ ਜਿਹੜੇ ਇਹ ਹਲਕੇ ਨੇ ਜਿਹੜੇ 'ਚ ਹਿੰਦੂ ਮੈਜੋਰਿਟੀ ਹਲਕੇ ਆ ਉੱਥੋਂ ਤੋਂ ਪਿੱਛੇ ਰਿਹਾ। ਜਿਹੜੇ ਸਿੱਖ ਮੈਜੋਰਿਟੀ ਏਰੀਏ ਸੀ ਉੱਥੋਂ ਜਿੱਤ ਗਿਆ। ਸਿੱਖਾਂ 'ਚ ਤਾਂ ਇਹਦੀ ਘਾਟ ਹੈ, ਜਾਗਰੂਕਤਾ ਹੈ ਹੀ ਨਹੀਂ, ਨਾ ਕੋਈ ਇਤਿਹਾਸ ਦੱਸਦਾ, ਨਾ ਕਿਸੇ ਨੂੰ ਪਤਾ ਵੀ ਦਇਆਨੰਦ ਨੇ ਚਲਾਇਆ ਸੀ। ਉਹ ਇਹਦਾ ਬਾਪ ਜਿਹੜਾ ਸੀ ਉਹਨੇ ਦਾੜੀ ਕੇਸ ਚਟਾਏ ਸੀ, ਇਹਨੂੰ ਪੁੱਛਦਾ ਕੌਣ ਹੈ? ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਾਫੀ ਲੰਬੀ ਹੋ ਚੁੱਕੀ ਆ, ਤਾਂ ਇਸ ਤੋਂ ਬਾਅਦ ਅਸੀਂ ਫੇਰ ਕਿਸੇ ਦਿਨ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਕੋਲ ਆਵਾਂਗੇ, ਤਾਂ ਜਿਹੜੀ ਗੱਲਬਾਤ ਆ ਉਹ ਅੱਗੇ ਕਰਾਂਗੇ। ਤਾਂ ਤੁਸੀਂ ਜੁੜੇ ਰਹਿਣਾ ਤਦ ਤੱਕ ਇੰਡੋ TV ਦੇ ਨਾਲ, ਮੇਰੇ ਸਹਿਯੋਗੀ ਸਾਥੀ ਅਮਰਜੀਤ ਦੇ ਨਾਲ। ਮੈਨੂੰ ਹਰਜਿੰਦਰ ਸਿੰਘ ਢਿੱਲੋਂ ਨੂੰ ਦਿਓ ਜੀ ਇਜਾਜ਼ਤ, ਧੰਨਵਾਦ। ਖਾਲਿਸਤਾਨ ਕਹਿਣ ਦੇ ਉੱਪਰ UAPA ਟਾਂਡਾ ਵਰਗੇ ਜਿਹੜੇ ਕੇਸ ਨੇ ਉਹ ਦਰਜ ਹੋ ਜਾਂਦੇ ਨੇ। ਉਸ ਵਕਤ ਦਾ ਦੌਰ ਸੀ ਤੇ ਅੱਜ ਵਾਲੇ ਦੌਰ ਦੇ ਵਿੱਚ ਕੀ ਥੋੜ੍ਹਾ ਬਹੁਤਾ ਕੀ ਫਰਕ ਮੰਨਦੇ ਹੋ? ਦੇਖੋ, ਅੱਜ ਵੀ ਖਾਲਿਸਤਾਨ ਕਹਿਣ 'ਤੇ ਕੋਈ ਕੇਸ ਦਰਜ ਨਹੀਂ ਹੋ ਸਕਦਾ, ਕਿਉਂਕਿ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੋਇਆ ਹੈ ਕਿ ਉਸ ਸਮੇਂ ਇੰਨਾ ਖਤਰਨਾਕ ਸਮਾਂ ਸੀ ਉਹ ਇਹਨਾਂ ਨੇ ਬਣਾਇਆ ਹੋਇਆ ਕਿ ਮੈਨੂੰ ਨਾਭਾ ਜੇਲ੍ਹ ਦੇ ਵਿੱਚ ਮੈਨੂੰ ਆਪਦੀ ਉਦਾਹਰਣ ਯਾਦ ਹੈ। ਮੈਂ ਕਿਹਾ ਤੁਸੀਂ ਕੀ ਫਜ਼ੂਲ ਗੱਲ ਕਹਿਤੀ, ਇਹ ਗੱਲ ਤਾਂ ਮੈਂ ਸੁਣਨ ਨੂੰ ਤਿਆਰ ਨਹੀਂ ਕਹਿੰਦੇ ਸਰਦਾਰ ਸਾਹਿਬ ਅਸੀਂ ਤਾਂ ਤੁਹਾਡੇ ਹਮਦਰਦ ਹਾਂ। ਇਹ ਪੁਲਿਸ ਵਾਲਿਆਂ ਦਾ ਇਹ ਕਹਿਣਾ ਆਪਣੇ ਆਪ ਦਰਸਾਉਂਦਾ ਵੀ ਉਸ ਸਮੇਂ ਕੀ ਹਾਲ ਸੀ। ਪੰਜਾਬ ਦੇ ਜੰਮੇ ਜਾਇਆ ਨੇ ਦੇਸ਼ ਆਜ਼ਾਦ ਕਰਾਇਆ, ਪੰਜਾਬ ਮੂਹਰੀ ਰਿਹਾ, ਪਰ ਪੰਜਾਬ ਦੇ ਉੱਪਰ ਇੰਨਾ ਤਸ਼ੱਦਦ ਕਿਉਂ? ਦੇਖੋ, ਅੱਜ ਸਭ ਤੋਂ ਜਿਹੜੀ ਹੈਗੀ ਹੈ ਉਹ ਸਿੱਖਾਂ ਦੇ ਹਤੈਸ਼ੀ ਜਿਹੜੇ ਨੇ ਉਹ BJP ਕਹਾਉਂਦੀ ਹੈ। ਉਹਦੇ ਵਿੱਚ ਤੁਸੀਂ ਦੇਖ ਲਓ ਕਿ ਜਿਹੜਾ ਕਿਰਪਾਨ ਉੱਪਰ ਦੀ ਵਾਲਾ ਉਹਨਾਂ ਨੇ ਇੱਕ ਵੀ ਨਹੀਂ ਲਿਆਂਦਾ। ਉਹ ਕਹਿੰਦੇ ਆ ਉਹ ਸਿੱਖ ਨੂੰ ਸਿੱਖ ਮੰਨਦੇ ਨੇ, ਉਹ ਜਿਹੜਾ ਇਹ ਕਹੇ ਕਿ ਮੈਂ ਕੇਸਾਧਾਰੀ ਹਿੰਦੂ ਹਾਂ। ਰਾਸ਼ਟਰੀ ਸਵਮ ਸੇਵਕ ਸੰਘ ਦੇ ਜਿਹੜੇ ਸਿੱਖ ਨੇ ਉਹ ਕਦੇ ਕਿਸੇ ਨੂੰ ਬਿਆਨ ਨਹੀਂ ਦਿੰਦੇ ਵੀ ਮੈਂ ਕੇਸਾਧਾਰੀ ਹਿੰਦੂ ਨਹੀਂ ਹਾਂ। ਗੁਰਬਚਨ ਸਿੰਘ ਨਿਰੰਕਾਰੀਆਂ ਨੂੰ ਦਿੱਲੀ ਪਹੁੰਚਾਉਣ ਵਾਲਾ ਕੌਣ ਸੀ? ਇਹ ਵੀ ਇੱਕ ਸਵਾਲ ਖੜਾ। ਉਹ ਪਹੁੰਚਾਉਣ ਵਾਲਾ ਇੱਕੋ ਇੱਕ ਬੰਦਾ ਸੀ, ਉਹ ਪ੍ਰਕਾਸ਼ ਸਿੰਘ ਬਾਦਲ।
ਇੰਡੋ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਆ। ਪ੍ਰੋਗਰਾਮ ਮੁਲਾਕਾਤਾਂ ਦੇ ਵਿੱਚ ਅੱਜ ਅਸੀਂ ਫੇਰ ਸਾਬਕਾ ਐਮਪੀ ਰਾਜਦੇਵ ਸਿੰਘ ਖਾਲਸਾ ਜਿਹੜੇ ਕਿ ਐਡਵੋਕੇਟ ਵੀ ਰਹੇ ਨੇ ਤਾਂ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਦੇ ਆਂਗੇ। ਜਿਵੇਂ ਕੱਲ ਅਸੀਂ ਗੱਲ ਕਰੀ ਸੀਗੀ ਕਿ ਪੰਜਾਬ ਦਾ ਜਿਹੜਾ ਦੌਰ ਰਿਹਾ, ਖਾੜਕੂ ਸੰਘਰਸ਼ ਜਿਹੜਾ ਰਿਹਾ, ਤਾਂ ਉਸ ਦੇ ਉੱਪਰ ਕਾਫੀ ਜਿਹੜੀ ਲੰਬੀ ਵਿਚਾਰ ਚਰਚਾ ਹੋਈ ਸੀ। ਤਾਂ ਉਸ ਤੋਂ ਬਾਅਦ ਉਹ ਦੌਰ ਦੇ ਵਿੱਚੋਂ ਕਾਫੀ ਕੁਛ ਹੋਰ ਅੱਗੇ ਨਿਕਲਿਆ, ਤਾਂ ਅਸੀਂ ਉਸ ਦੇ ਉੱਪਰ ਵਿਚਾਰ ਚਰਚਾ ਕਰਾਂਗੇ। ਕਿਉਂਕਿ ਅੱਜ ਅਸੀਂ ਫੇਰ ਐਡਵੋਕੇਟ ਜਿਹੜੇ ਕਿ ਰਾਜਦੇਵ ਸਿੰਘ ਖਾਲਸਾ ਸਾਡੇ ਦਰਮਿਆਨ ਨੇ, ਅਸੀਂ ਉਹਨਾਂ ਦੇ ਨਾਲ ਗੱਲਬਾਤ ਕਰਦੇ ਹਾਂ। ਪਹਿਲਾਂ ਤੁਹਾਡੀ ਮੁਲਾਕਾਤ ਕਰਵਾ ਦਈਏ ਜੀ। ਬਹੁਤ ਬਹੁਤ ਸਵਾਗਤ ਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਆਪਣੀ ਮੁਲਾਕਾਤ ਦੇ ਵਿੱਚ ਗੱਲਬਾਤ ਚੱਲ ਰਹੀ ਸੀ, ਤਾਂ ਉਸ ਦੌਰ ਦੀ, ਉਸ ਸੰਘਰਸ਼ ਦੇ ਵਿੱਚੋਂ ਕਾਫੀ ਜਿਹੜਾ ਸੰਤਾਪ ਉਹ ਪੰਜਾਬ ਨੇ ਭੋਗਿਆ। ਕੀ ਲੱਗਦਾ ਅੱਗੇ ਦਾ ਜਿਹੜਾ ਦੌਰ ਸੀਗਾ ਉਹ ਕਿਸ ਤਰ੍ਹਾਂ ਦਾ ਰਹਿਣ ਵਾਲਾ ਸੀ? ਮੈਂ ਤੁਹਾਡਾ ਪ੍ਰਸ਼ਨ ਨਹੀਂ ਸਮਝਿਆ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਦਾ ਦੌਰ ਆ, ਹੁਣ ਖਾਲਿਸਤਾਨ ਕਹਿਣ ਦੇ ਉੱਪਰ UAPA ਟਾਂਡਾ ਵਰਗੇ ਜਿਹੜੇ ਕੇਸ ਨੇ ਉਹ ਦਰਜ ਹੋ ਜਾਂਦੇ ਨੇ, ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਆ ਉਹ ਨਹੀਂ ਹੋ ਰਹੀ। ਪਰ ਜਿਹੜਾ ਉਸ ਵਕਤ ਦਾ ਦੌਰ ਸੀ ਤੇ ਅੱਜ ਵਾਲੇ ਦੌਰ ਦੇ ਵਿੱਚ ਕੀ ਥੋੜ੍ਹਾ ਬਹੁਤਾ ਕੀ ਫਰਕ ਮੰਨਦੇ ਹੋ? ਦੇਖੋ, ਅੱਜ ਵੀ ਖਾਲਿਸਤਾਨ ਕਹਿਣ 'ਤੇ ਕੋਈ ਕੇਸ ਦਰਜ ਨਹੀਂ ਹੋ ਸਕਦਾ, ਕਿਉਂਕਿ ਸੁਪਰੀਮ ਕੋਰਟ ਨੇ ਫੈਸਲਾ ਦਿੱਤਾ ਹੋਇਆ ਹੈ ਕਿ ਜੇ ਕੋਈ ਮੰਡ ਕਰਦਾ ਹੈ ਅਮਨ ਅਮਾਨ ਦੇ ਨਾਲ ਅਤੇ ਉਹ ਹਿੰਸਾ ਨਹੀਂ ਉਹਦੇ ਵਿੱਚ ਕਰਦਾ, ਅਤੇ ਉਸ ਨੂੰ ਇਹ ਕਹਿਣ ਦਾ ਕਿ ਖਾਲਿਸਤਾਨ ਜਿਹੜਾ ਕਾਇਮ ਹੋ ਜੇ ਉਸ ਦਾ ਅਧਿਕਾਰ ਹੈ, ਇਹਦੇ ਕੋਈ ਕੇਸ ਨਹੀਂ ਬਣਦਾ। ਇਹ ਕਿਸੇ ਜੁਰਮ ਦੇ ਥੱਲੇ ਨਹੀਂ ਆਉਂਦਾ, ਨਾ 124A ਦੇ ਥੱਲੇ ਆਉਂਦਾ, ਨਾ 121 ਦੇ ਥੱਲੇ ਆਉਂਦਾ, ਨਾ ਦਫਾ 121A ਦੇ ਥੱਲੇ ਆਉਂਦਾ। ਇਹ ਸੁਪਰੀਮ ਕੋਰਟ ਦਾ ਫੈਸਲਾ ਹੋਇਆ ਹੋਇਆ। ਪਰੰਤੂ ਜਿਹੜਾ ਹੈਗਾ ਉਸ ਸਮੇਂ ਦੀ ਜਿਹੜੀ ਦੌਰ ਹੈ, ਉਸ ਸਮੇਂ ਖਾਲਿਸਤਾਨ ਨੂੰ 124A ਦੇ ਥੱਲੇ ਲਿਆਂਦਾ ਜਾਂਦਾ ਸੀ। ਕੁਛ ਇੱਕ ਕੇਸ ਹੋਏ ਹੈ ਜਿਹਦੇ ਵਿੱਚ 121A ਦੇ ਥੱਲੇ ਵੀ ਲਿਆਂਦਾ ਜਾਂਦਾ ਸੀ। IPC ਦੀਆਂ ਧਾਰਾਵਾਂ ਨੇ ਦੋਹੇ, ਉਸ ਦੇ ਥੱਲੇ ਲਿਆਂਦਾ ਜਾਂਦਾ ਸੀ। ਅਤੇ 124A ਦੇ ਥੱਲੇ ਜਿਹੜਾ ਖਾਲਿਸਤਾਨ ਉਦੋਂ ਮਾਮੂਲੀ ਜਾਂ ਮੂੰਹ 'ਚੋਂ ਨਿਕਲ ਵੀ ਜਾਵੇ ਕਿਸੇ ਦੇ ਵੀ ਖਾਲਿਸਤਾਨ ਹੈ, ਤਾਂ ਉਸੇ ਸਮੇਂ ਉਹਦੀ ਗ੍ਰਿਫਤਾਰੀ ਕਰ ਲਈ ਜਾਂਦੀ ਸੀ, ਜਾਂ NSA ਦੀ ਗ੍ਰਿਫਤਾਰ ਕਰ ਲਿਆ ਜਾਂਦਾ ਸੀ, ਜਾਂ ਉਸ ਨੂੰ 124A ਦੇ ਵਿੱਚ ਜਾਂ 121A IPC ਦੇ ਵਿੱਚ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਢੱਕ ਦਿੱਤਾ ਜਾਂਦਾ ਸੀ। ਸੋ ਜਿੱਥੋਂ ਤੱਕ ਸੁਪਰੀਮ ਕੋਰਟ ਦੇ ਫੈਸਲੇ ਨਾਲ ਇਹ ਜ਼ਰੂਰ ਹੋਇਆ ਕਿ ਹੁਣ ਖਾਲਿਸਤਾਨ ਕਹਿਣ 'ਤੇ ਜਿਹੜਾ ਹੈ ਨਿਰਾ ਪੂਰਾ ਉਹ ਕੇਸ ਦਰਜ ਨਹੀਂ ਹੁੰਦਾ। ਪਰੰਤੂ ਸੁਪਰੀਮ ਕੋਰਟ ਦੇ ਫੈਸਲੇ ਦੇ ਬਾਵਜੂਦ ਵੀ ਇੱਥੇ ਜਿਹੜੇ ਹੈ ਕਈ ਪੁਲਿਸ ਅਧਿਕਾਰੀ ਜਿਹੜੇ ਹੈਗੇ ਆ ਉਹ ਸਮੇਂ-ਸਮੇਂ 'ਤੇ ਕੇਸ ਦਰਜ ਕਰਦੇ ਰਹਿੰਦੇ ਆ, ਪਿੱਛੋਂ ਅਦਾਲਤਾਂ ਵਿੱਚੋਂ ਦੇ ਉਹ ਬਰੀ ਹੁੰਦੇ ਰਹਿੰਦੇ ਆ। ਅਤੇ ਸਮੇਂ ਦੀ ਗੱਲ ਆਪਾਂ ਇਹ ਕਰੀਏ ਕਿ ਉਸ ਸਮੇਂ ਇੰਨਾ ਖਤਰਨਾਕ ਸਮਾਂ ਸੀ ਉਹ ਇਹਨਾਂ ਨੇ ਬਣਾਇਆ ਹੋਇਆ ਕਿ ਮੈਨੂੰ ਨਾਭਾ ਜੇਲ੍ਹ ਦੇ ਵਿੱਚ, ਮੈਨੂੰ ਆਪਦੀ ਉਦਾਹਰਣ ਯਾਦ ਹੈ ਕਿ ਨਾਭਾ ਜੇਲ੍ਹ ਦੇ ਵਿੱਚ ਜਦੋਂ ਮੈਂ ਪੈਰਵਾਈ ਕਰਨ ਲਈ ਇੱਕ ਦਿਨ ਗਿਆ, ਤਾਂ ਉੱਥੇ ਜਿਹੜੇ ਸੀ ਸਿੱਖ ਪੁਲਿਸ ਵਾਲੇ ਮੂਹਰੇ ਬੈਠੇ ਸੀ, ਅਤੇ ਉਹਨਾਂ ਨੇ ਮੈਨੂੰ ਕਿਹਾ ਕਿ ਸਰਦਾਰ ਸਾਹਿਬ ਤੁਸੀਂ ਕਿਰਪਾਨ ਥੱਲੋਂ ਦੀ ਕਰ ਲਓ, ਉੱਤੋਂ ਦੀ ਥਾਂ ਥੱਲੋਂ ਦੀ ਕਰ ਲਓ। ਮੈਂ ਕਿਹਾ ਤੁਸੀਂ ਕੀ ਫਜ਼ੂਲ ਗੱਲ ਕਹਿਤੀ, ਇਹ ਗੱਲ ਤਾਂ ਮੈਂ ਸੁਣਨ ਨੂੰ ਤਿਆਰ ਨਹੀਂ। ਕਹਿੰਦੇ ਸਰਦਾਰ ਸਾਹਿਬ ਅਸੀਂ ਤਾਂ ਤੁਹਾਡੇ ਹਮਦਰਦ ਹਾਂ, ਅਤੇ ਹੁਣ ਤਾਂ ਫਿਰ ਜਿਹੜਾ ਕਿਰਪਾਨ ਉੱਤੋਂ ਦੀ ਪਾਉਂਦਾ ਹੈ ਅਤੇ ਉਹਨੂੰ ਤਾਂ ਜੀ ਕਹਿੰਦੇ ਕਤਲੇ ਕਰ ਦਿੱਤਾ ਜਾਂਦਾ। ਇਹ ਪੁਲਿਸ ਵਾਲਿਆਂ ਦਾ ਇਹ ਕਹਿਣਾ ਆਪਣੇ ਆਪ ਦਰਸਾਉਂਦਾ ਵੀ ਉਸ ਸਮੇਂ ਕੀ ਹਾਲਤ ਸੀ। ਚਲੋ ਠੀਕ ਹੈ, ਮੈਂ ਉਹਨਾਂ ਨੂੰ ਕਿਹਾ ਤਾੜਿਆ ਅੱਗੇ ਤੋਂ ਵੀ ਇਹੀ ਜਿਹੀ ਗੱਲ ਨਹੀਂ ਕਰਨੀ। ਮੈਂ ਤਾਂ ਉਸੇ ਤਰ੍ਹਾਂ ਹੀ ਜਾਂਦਾ ਸੀ, ਮੇਰੇ ਕਿਰਪਾਨ ਉੱਤੋਂ ਦੀ ਹੁੰਦੀ ਸੀ। ਜਦੋਂ ਮੈਂ ਲਾਇਸੈਂਸ ਲਿਆ ਬਾਰ ਕੌਂਸਲ ਪੰਜਾਬ ਹਰਿਆਣਾ ਦਾ, ਉਦੋਂ ਵੀ ਕਿਰਪਾਨ ਉੱਤੋਂ ਦੀ ਸੀ। ਮੈਂ ਹਮੇਸ਼ਾ ਹੀ ਕਿਰਪਾਨ ਉੱਤੋਂ ਦੀ ਰੱਖੀ ਹੈ। ਅਦਾਲਤਾਂ ਵਿੱਚ ਬਹਿਸ ਕਰਦੇ ਵੀ ਕਿਰਪਾਨ ਉੱਤੋਂ ਦੀ ਹੁੰਦੀ ਹੈ। ਮੈਂ ਕਦੇ ਕਿਰਪਾਨ ਜਿਹੜੀ ਹੈ ਉਹ ਥੱਲੋਂ ਦੀ ਪਾਈ ਨਹੀਂ ਹੈ। ਪਰੰਤੂ ਇਹ ਤੁਹਾਨੂੰ ਜਿਹੜਾ ਹੈਗਾ ਇਹ ਦਰਸਾਉਂਦਾ ਹੈ ਬਈ ਜਿਹੜਾ ਉਸ ਸਮੇਂ ਕੀ ਹਾਲਤ ਸੀ। ਇਹ ਅਜੇ ਮੈਂ ਉਸ ਨੂੰ ਵਿਸਥਾਰ ਨਾਲ ਕਹਾਂ, ਉਹ ਵਿਸਥਾਰ ਨਾਲ ਕਹਿਣ ਦੀ ਲੋੜ ਹੀ ਨਹੀਂ, ਇੰਨੇ ਨਾਲੇ ਪਤਾ ਲੱਗ ਜਾਂਦਾ ਵੀ ਉਸ ਸਮੇਂ ਇਹ ਹਾਲਤ ਸੀ। ਜਿਹਨੇ ਕੇਸਰੀ ਪੱਗ ਉਸ ਸਮੇਂ ਸਜਾਈ ਹੁੰਦੀ ਸੀ, ਦਸਤਾਰ ਸਜਾਈ ਹੁੰਦੀ ਸੀ, ਉਸ ਨੂੰ ਚੱਕ ਲਿਆ ਜਾਂਦਾ ਸੀ, ਅਤੇ ਖੁੱਲ੍ਹੇ ਦਾੜੇ ਵਾਲਾ ਹੁੰਦਾ ਸੀ, ਅਤੇ ਕਿਰਪਾਨ ਉੱਤੋਂ ਦੀ ਪਾਈ ਹੋਈ, ਅਤੇ ਉਸ ਦੇ ਨਾਲ ਹਿੰਸਾ ਕੀਤੀ ਜਾਂਦੀ ਸੀ। ਇਹ ਕਿਉਂ ਹੁੰਦਾ ਸੀ? ਜੇ ਅਸੀਂ ਗੱਲ ਕਰਦੇ ਹਾਂ ਤਾਂ ਪੰਜਾਬ ਮੋਹਰੀ ਰਿਹਾ ਸੰਘਰਸ਼ਾਂ ਦਾ। ਪੰਜਾਬ ਦੇ ਜਿਹੜੇ ਨੌਜਵਾਨ ਨੇ, ਜੰਮੇ ਜਾਏ ਨੇ, ਪੰਜਾਬ ਦੇ ਜੰਮੇ ਜਾਇਆਂ ਨੂੰ ਨਿੱਤ ਮੁਹਿੰਮਾਂ, ਇੱਕ ਕਹਾਵਤ ਵੀ ਆ, ਪੰਜਾਬ ਦੇ ਜੰਮੇ ਜਾਇਆਂ ਨੇ ਦੇਸ਼ ਆਜ਼ਾਦ ਕਰਾਇਆ। ਪੰਜਾਬ ਮੋਹਰੀ ਰਿਹਾ, ਪਰ ਪੰਜਾਬ ਦੇ ਉੱਪਰ ਹੀ ਇੰਨਾ ਤਸ਼ੱਦਦ ਕਿਉਂ? ਦੇਖੋ, ਅੱਜ ਸਭ ਤੋਂ ਜਿਹੜੀ ਹੈਗੀ ਹੈ ਉਹ ਸਿੱਖਾਂ ਦੇ ਹਿਤੈਸ਼ੀ ਜਿਹੜੇ ਨੇ ਉਹ BJP ਕਹਾਉਂਦੀ ਹੈ। ਉਹ ਵੀ ਜਿਹੜਾ ਹੈ, ਤੁਸੀਂ ਸਾਰੇ ਮੈਨੂੰ ਉਹਨਾਂ ਦੀ ਲੀਡਰਸ਼ਿਪ ਜਿਹੜੀ ਉਹਨਾਂ ਨੇ ਲਿਆਂਦੀ ਹੈ ਸਿੱਖਾਂ ਦੀ, ਉਹਦੇ ਵਿੱਚ ਤੁਸੀਂ ਦੇਖ ਲਓ
ਕਿ ਜਿਹੜਾ ਕਿਰਪਾਨ ਉੱਪਰ ਦੀ ਵਾਲਾ ਉਹਨਾਂ ਨੇ ਇੱਕ ਵੀ ਨਹੀਂ ਲਿਆਂਦਾ। ਉਹ ਕਹਿੰਦੇ ਆ ਉਹ ਸਿੱਖ ਨੂੰ ਸਿੱਖ ਮੰਨਦੇ ਨੇ, ਉਹ ਜਿਹੜਾ ਇਹ ਕਹੇ ਕਿ ਮੈਂ ਕੇਸਾਧਾਰੀ ਹਿੰਦੂ ਹਾਂ, ਉਹ ਕੇਸਾਧਾਰੀ ਹਿੰਦੂ ਕਹੇ। ਅਤੇ ਇਹਨਾਂ ਦੇ ਬਿਆਨ ਦਵਾ ਕੇ ਦੇਖ ਲਓ, ਜਿਹੜੇ ਨੇ ਅਹੁਦੇਦਾਰ ਨੇ ਇਹ ਰਾਸ਼ਟਰੀ ਸਵਮ ਸੇਵਕ ਸੰਘ ਦੇ ਜਿਹੜੇ ਸਿੱਖ ਨੇ, ਉਹ ਕਦੇ ਕਹਿਣ ਨੂੰ ਮੈਂ ਬਿਆਨ ਨਹੀਂ ਦਿੰਦੇ ਵੀ ਮੈਂ ਕੇਸਾਧਾਰੀ ਹਿੰਦੂ ਨਹੀਂ ਹਾਂ। ਤੁਸੀਂ ਆਪਾਂ ਫਿਰ ਉਹੀ ਗੱਲ ਫੇਰ ਆ ਗਈ, ਤੁਸੀਂ ਵੀ ਗਏ ਸੀ, ਤੁਸੀਂ ਤਾਂ ਨਹੀਂ ਇਹ ਗੱਲ ਕਹੀ ਹੈਗੀ ਕਦੇ? ਤੁਸੀਂ ਕਿਰਪਾਨ ਉੱਤੋਂ ਦੀ ਪਾ ਕੇ ਰੱਖਦੇ ਰਹੇ ਹੋ। ਦੇਖੋ ਮੈਂ ਤਾਂ ਜਦੋਂ ਗਿਆ ਸੀਗਾ, ਮੈਂ ਉਹਨਾਂ ਦੇ ਨਾਲ ਇਹ ਅੰਡਰਟੇਕਿੰਗ ਕਰੀ ਸੀ ਰਾਸ਼ਟਰੀ ਸਿੱਖ ਸੰਗਤ ਦੇ ਨਾਲ ਵੀ ਵਿਚਾਰ ਮੇਰੇ ਹੋਣਗੇ ਅਤੇ ਲੈਵਲ ਤੁਹਾਡਾ ਹੋਊਗਾ। ਤੁਸੀਂ ਜਿਹੜਾ ਹੈਗਾ ਕੋਈ ਮਸਲੇ ਹੋਣਗੇ ਜਿਹੜੇ ਕਿ ਕੇਂਦਰ ਸਰਕਾਰ ਦੇ ਜਾਂ ਰਾਜ ਸਰਕਾਰ ਦੇ ਹੋਣ, ਮੈਂ ਤੁਹਾਡੇ ਕੋਲੇ ਉਠਾਊਂਗਾ। ਮੈਂ ਪਹਿਲੇ ਦਿਨ ਇਹ ਬਿਆਨ ਦਿੱਤਾ ਸੀ ਜਦੋਂ ਮੈਂ ਰਾਸ਼ਟਰੀ ਸਿੱਖ ਸੰਗਤ ਦਾ ਮਾਲਵਾ ਪ੍ਰਧਾਨ ਬਣਿਆ, ਬੜਾ ਵੱਡਾ ਅਹੁਦਾ ਸੀ। ਰਾਸ਼ਟਰੀ ਸਿੱਖ ਸੰਗਤ ਰਾਸ਼ਟਰੀ ਸਵਮ ਸੇਵਕ ਸੰਘ ਦੀ ਇੱਕ ਬ੍ਰਾਂਚ ਹੈ ਅਤੇ ਪਹਿਲੇ ਦਿਨੇ ਮੇਰਾ ਭਾਸ਼ਣ ਸੀ ਜਦੋਂ ਮੈਂ ਸ਼ਾਮਲ ਹੋਇਆ, ਇਹ ਸੀ ਕਿ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਉਹ ਖਾਲਸਾ ਪੰਥ ਦੇ ਇੱਕ ਮਹਾਨ ਸ਼ਹੀਦ ਸੀ ਅਤੇ ਉਹਨਾਂ ਦੀ ਕੁਰਬਾਨੀ ਨੂੰ ਕਦੇ ਭੁੱਲਿਆ ਨਹੀਂ ਜਾ ਸਕਦਾ। ਉਹਨਾਂ ਨੇ ਇੰਨੀ ਵੱਡੀ ਕੁਰਬਾਨੀ ਕੀਤੀ ਕਿ ਸਿਰਫ ਧਰਤੀ ਨਹੀਂ ਹਿਲਾਈ, ਅਸਮਾਨ ਵੀ ਹਿਲਾਇਆ ਅਤੇ ਪਤਾਲ ਵੀ ਹਿਲਾਇਆ। ਅਤੇ ਜਿਹੜੇ ਅਸਲੀ ਸਿੱਖ ਨੇ ਉਹ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਦੁਨੀਆ ਰਹੇ ਨਾ ਰਹੇ, ਉਹ ਸੰਤਾਂ ਦੇ ਉਪਾਸ਼ਕ ਰਹਿਣਗੇ। ਅਤੇ ਸਿੱਖਾਂ ਦੀ ਇੱਕ ਵੱਖਰੀ ਹਸਤੀ ਹੈ, ਸਿੱਖਾਂ ਦੀ ਵੱਖਰੀ ਸਨਾਤਤ ਹੈ ਅਤੇ ਸਿੱਖ ਹਿੰਦੂ ਧਰਮ ਦਾ ਹਿੱਸਾ ਨਹੀਂ। ਅਸੀਂ ਜ਼ੁਲਮ ਦੇ ਖਿਲਾਫ ਲੜਨ ਵਾਲੇ ਹਾਂ। ਗੁਰੂ ਤੇਗ ਬਹਾਦਰ ਸਾਹਿਬ ਨੇ ਇਹ ਤਿਲਕ ਅਤੇ ਜਨੇਊ ਦੀ ਰਾਖੀ ਦੇ ਲਈ ਮਹਾਨ ਸ਼ਹਾਦਤ ਦਿੱਤੀ ਸੀ। ਹੁਣ ਉਹ ਬੇਸ਼ੱਕ ਆਪ ਨਾ ਤਿਲਕ ਲਾਉਂਦੇ ਸੀ, ਨਾ ਉਹ ਜਨੇਊ ਪਾਉਂਦੇ ਸੀ, ਪਰੰਤੂ ਉਹਨਾਂ ਨੇ ਕਿਹਾ ਕਿ ਇਹ ਆਸਥਾ ਨੂੰ ਔਰੰਗਜ਼ੇਬ ਜਾਂ ਕਿਸੇ ਹੋਰ ਵੱਲੋਂ ਜ਼ਬਰਦਸਤੀ ਖਤਮ ਨਹੀਂ ਕੀਤਾ ਜਾ ਸਕਦਾ। ਜਿਹੜਾ ਕਿਸੇ ਦੀ ਆਸਥਾ 'ਤੇ ਹਮਲਾ ਕਰਦਾ, ਸਿੱਖ ਧਰਮ ਹਮੇਸ਼ਾ ਉਸ ਦੇ ਨਾਲ ਖੜੂਗਾ। ਸੋ ਇਸ ਤਰੀਕੇ ਦੇ ਨਾਲ ਜਿਹਦੇ 'ਤੇ ਜ਼ੁਲਮ ਹੋਵੇ ਉਹਦੇ ਨਾਲ ਸਾਡੀ ਨੇੜਤਾ ਹਮੇਸ਼ਾ ਰਹੀ ਹੈ। ਇਹ ਬਿਆਨ ਦੇ ਬਾਵਜੂਦ ਵੀ ਮੈਨੂੰ ਮਾਲਵਾ ਦਾ ਇੰਚਾਰਜ ਬਣਾਇਆ ਗਿਆ ਸੀ ਜੀ। ਜੇ ਗੱਲ ਕਰਦੇ ਹਾਂ, ਤੁਸੀਂ ਕਿਹਾ ਕਿ ਅਸੀਂ ਜ਼ੁਲਮ ਦੇ ਖਿਲਾਫ ਲੜਦੇ ਹਾਂ, ਅਸੀਂ ਹਮੇਸ਼ਾ ਉਹਨਾਂ ਦੇ ਨਾਲ ਖੜ੍ਹਦੇ ਹਾਂ ਜਿਨ੍ਹਾਂ ਦੇ ਉੱਪਰ ਜ਼ੁਲਮ ਹੁੰਦਾ, ਪਰ ਅੱਜ ਕੱਲ੍ਹ ਤਾਂ ਸਿੱਖਾਂ 'ਤੇ ਜ਼ੁਲਮ ਕਰ ਰਹੇ ਨੇ। ਦੇਖੋ ਮੈਂ ਜਿੱਥੋਂ ਤੱਕ ਸਮਝਦਾ ਹਾਂ ਕਿ ਸਿੱਖਾਂ ਦਾ ਰਾਜ ਨਹੀਂ ਆਇਆ, ਸਿੱਖਾਂ ਦਾ ਆਪਦਾ ਖਾਲਿਸਤਾਨ ਨਹੀਂ ਬਣਿਆ ਅਤੇ ਸਿੱਖ ਪ੍ਰਭੂ ਸੱਤਾ ਦੇ ਮਾਲਕ ਨਹੀਂ ਹੋਏ, ਤਾਂ ਉਹ ਸਿਰਫ ਅਤੇ ਸਿਰਫ ਸਿੱਖਾਂ ਕਰਕੇ ਨਹੀਂ ਹੋਏ। ਇਹ ਗੱਲ ਤੁਹਾਡੀ ਬਿਲਕੁਲ ਦਰੁਸਤ ਹੈ ਕਿ ਸਿੱਖ 'ਤੇ ਜ਼ੁਲਮ ਕਰਦਾ। ਦੇਖੋ ਉਸ ਸਮੇਂ KPS ਗਿੱਲ ਨੂੰ ਜਿਹੜਾ ਸੀਗਾ ਉਹ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦਾ ਲਾਇਆ ਗਿਆ। KPS ਗਿੱਲ ਜਿਹੜਾ ਸੀ ਉਹ ਸਿੱਖ ਸੀ, ਦਾੜੀ ਵੀ ਉਹਨੇ ਪੂਰੀ ਰੱਖੀ ਹੋਈ ਸੀ ਅਤੇ ਉਸਨੇ ਕੇਸ ਵੀ ਰੱਖੇ ਹੋਏ ਸੀ ਅਤੇ ਆਪਣੇ ਆਪ ਨੂੰ ਸਿੱਖ ਕਹਾਉਂਦਾ ਸੀ। ਬੇਅੰਤ ਸਿੰਘ ਉਸ ਸਮੇਂ ਦਾ ਮੁੱਖ ਮੰਤਰੀ ਸੀਗਾ, ਬੇਸ਼ੱਕ ਉਹ 2% ਵੋਟਾਂ ਨਾਲ ਜਿੱਤਿਆ, 3% ਉਸ ਸਮੇਂ ਗੱਲ ਬਣ ਗਈ, ਉਹ ਵੋਟਾਂ ਦੇ ਨਾਲ ਜਿੱਤ ਕੇ ਬੇਅੰਤ ਸਿੰਘ ਜਿਹੜਾ ਸੀਗਾ ਉਹ ਇੱਥੋਂ ਦਾ ਮੁੱਖ ਮੰਤਰੀ ਬਣ ਗਿਆ। ਅਤੇ ਬੇਅੰਤ ਸਿੰਘ ਅਤੇ KPS ਗਿੱਲ ਦੋ ਐਸੇ ਜਲਾਦ ਸੀ ਜਿਨ੍ਹਾਂ ਨੂੰ ਸਿੱਖ ਇਤਿਹਾਸ ਦੇ ਵਿੱਚ ਹਮੇਸ਼ਾ ਸਿੱਖਾਂ ਦੇ ਖਿਲਾਫ ਜ਼ੁਲਮ ਕਰਨ ਦੇ ਲਈ ਉਹ ਜਲਾਦ ਮੰਨਿਆ ਜਾਊ। ਉਹ ਦੋਹੇ ਸਿੱਖ ਸੀ, ਉਹ ਕਹਾਉਂਦੇ ਵੀ ਸਿੱਖ ਸੀ। ਉਹ ਜਿਹੜੀ ਗੱਲ ਸੀ ਉਹ ਸਿੱਖੀ ਦੀ, ਉਹ ਕਹਿੰਦੇ ਸੀ ਜੀ ਅਸੀਂ ਅਖੰਡ ਪਾਠ ਕਰਦੇ ਹਾਂ, ਅਸੀਂ ਸਹਿਜ ਪਾਠ ਕਰਦੇ ਹਾਂ, ਸਾਡੇ ਨਾਂ ਵੀ ਆ। ਦਾੜੀ 'ਤੇ ਕੇਸ ਬੇਅੰਤ ਸਿੰਘ ਦੇ ਵੀ ਰੱਖੇ ਹੋਏ ਸੀਗੇ। ਅਤੇ ਇਹ ਤਾਂ ਇਹਨਾਂ ਦੇ ਵਿੱਚ ਕਲਚਰ ਚੱਲਿਆ ਹੋਇਆ ਹੈ ਕਿ ਉਹੀ ਹੋਊਗਾ ਜਿਹੜਾ ਕਿ ਸਿੱਖ ਹੋਊਗਾ, ਉਸੇ ਨੂੰ ਸਿੱਖਾਂ ਨੂੰ ਮਾਰਨ 'ਤੇ ਲਾ ਦਿੱਤਾ ਜਾਂਦਾ। ਅਤੇ ਸਿੱਖ ਇਤਿਹਾਸ ਦੇ ਵਿੱਚ ਵੀ ਮੈਂ ਹੁਣ ਜੇ ਗੱਲਾਂ ਕਰਾਂ, ਵੱਡੀਆਂ ਗੱਲਾਂ ਕਰਾਂ ਤਾਂ ਹੋਰ ਤਰ੍ਹਾਂ, ਅਤੇ ਹੁਣ ਬਾਬਾ ਆਲਾ ਸਿੰਘ ਸੀਗੇ, ਉਹਨਾਂ ਬਾਰੇ ਵੀ ਦੋਹੇ ਗੱਲਾਂ ਕਹੀਆਂ ਜਾਂਦੀਆਂ ਨੇ। ਮੈਂ ਨਹੀਂ ਕੁਛ ਕਹਿੰਦਾ ਉਹਨਾਂ ਬਾਰੇ, ਮੈਂ ਤਾਂ ਉਹਨਾਂ ਨੂੰ ਬਹੁਤ ਵੱਡਾ ਆਦਮੀ ਮੰਨਦਾ, ਪਰੰਤੂ ਉਹਨਾਂ ਦੀ ਔਲਾਦ ਅੱਗੇ ਪਟਿਆਲਾ ਰਾਜ ਹੋਇਆ, ਪਟਿਆਲਾ ਸਟੇਟ ਹੋਈ, ਉਹਨਾਂ ਬਾਰੇ ਵੀ ਇਹੀ ਕਿਹਾ ਜਾਂਦਾ ਹੈ ਕਿ ਕੁਝ ਇਤਿਹਾਸਕਾਰ ਲਿਖਦੇ ਆ ਕਿ ਅਹਿਮਦ ਸ਼ਾਹ ਅਬਦਾਲੀ ਨਾਲ ਮਿਲ ਗਏ ਸੀ। ਜਦੋਂ ਅਹਿਮਦ ਸ਼ਾਹ ਅਬਦਾਲੀ ਦਾ ਉਹ ਜ਼ੁਲਮ ਹੋਇਆ ਤਾਂ ਬਾਬਾ ਆਲਾ ਸਿੰਘ ਨਾਲ ਸੀ। ਹੁਣ ਮੈਂ ਇਸ 'ਤੇ ਟਿੱਪਣੀ ਨਹੀਂ ਕਰਦਾ ਵੀ ਨਾਲ ਸੀ ਕਿ ਨਹੀਂ, ਇਹ ਸ਼ੁਰੂ ਤੋਂ ਹੀ ਇਹ ਰਿਹਾ। ਜਿਹੜੀ ਤੁਹਾਨੂੰ ਮੈਂ ਕੱਲ੍ਹ ਗੱਲ ਕਹਿ ਰਿਹਾ ਸੀਗਾ ਕਿ ਇਹ ਖਾੜਕੂਆਂ ਨੇ ਆਪਸ ਦੇ ਵਿੱਚ ਮਾਰਤੇ, ਤੁਸੀਂ ਪੁੱਛਿਆ ਸੀ ਕਿ ਜਲਾਦ ਸੀਗੇ, ਦੋਹੇ ਬੁੱਚੜ ਸੀਗੇ, ਇਹਨਾਂ ਨੇ ਮਾਰੇ। ਇਹ ਦੇਖੋ ਹੁਣ ਜਿਹੜਾ ਸੀ ਹਰਮਿੰਦਰ ਸਿੰਘ ਸੰਧੂ ਹੈ, ਸਭ ਤੋਂ ਵੱਡਾ ਹਮਾਇਤੀ ਸੀ ਖਾਲਿਸਤਾਨ ਦਾ, ਕੀ ਉਹ ਗਿੱਲ ਨੇ ਮਾਰਿਆ? ਹਾਂ, ਜੇ ਹੁਣ ਕਹੀਏ ਕਿ ਸ਼ੇਰ ਸਿੰਘ ਡੁਮਛੇੜੀ, ਉਹ ਬੇਸ਼ੱਕ ਕਿਸੇ ਦਲ ਦੇ ਵਿੱਚ ਸੀ, ਉਹ ਖਾੜਕੂਆਂ ਦਾ ਸਭ ਤੋਂ ਵੱਡਾ ਹਮਾਇਤੀ ਸੀ, ਉਹ ਗਿੱਲ ਨੇ ਮਾਰਿਆ ਜਾਂ ਬੇਅੰਤ ਸਿੰਘ ਨੇ ਮਾਰਿਆ? ਮੇਰੇ ਕੋਲ ਇਹੀ ਜੀ ਇੱਕ ਬੜੀ ਵੱਡੀ ਲਿਸਟ ਹੈ
ਜੇ ਮੈਂ ਨਾਮ ਲੈਣ ਲੱਗਾ ਸ਼ਾਇਦ ਉਹਨਾਂ ਦੇ ਪਰਿਵਾਰ ਵੀ ਜਿਹੜੇ ਹੁੰਦੇ ਨੇ ਔਂਕੜ 'ਚ ਆ ਜਾਂਦੇ ਆ ਵੀ ਸਾਨੂੰ ਇਹ ਕਹਿੰਦੇ। ਅਸਲੀ ਗੱਲ ਇਹੀ ਸੀ ਕਿ ਜਿਹੜੀ ਆਪਸੀ ਖਹਿਬਾਜ਼ੀ ਰਹੀ ਹੈ ਸਿੱਖਾਂ ਤੇ ਆਪਸ ਦੇ ਵਿੱਚ ਜਿਹੜਾ ਜ਼ੁਲਮ ਹੁੰਦਾ ਰਿਹਾ ਉਹ ਸਿੱਖੀ ਦੇ ਢਾਣ ਦੇ ਲਈ ਹਮੇਸ਼ਾ ਹੀ ਜ਼ਿੰਮੇਵਾਰ ਰਿਹਾ। ਤੁਸੀਂ ਬੇਅੰਤ ਸਿੰਘ ਦੀ ਗੱਲ ਕਰੀ ਆ, ਪੰਜਾਬ ਦੇ ਸਾਬਕਾ ਮੁੱਖ ਮੰਤਰੀ ਜਿਹੜੇ ਕਿ ਇਸ ਵਕਤ ਦੁਨੀਆ ਦੇ ਵਿੱਚ ਨਹੀਂ ਹੈਗੇ, ਜਿਹੜਾ 1900 ਉਸ ਵਕਤ ਉਸ ਦੌਰ ਦੇ ਵਿੱਚ 1984 ਤੋਂ ਬਾਅਦ ਜਿਹੜਾ ਵੋਟਾਂ ਦਾ ਬਾਈਕਾਟ ਹੁੰਦਾ, ਇਲੈਕਸ਼ਨਾਂ ਦਾ ਬਾਈਕਾਟ ਹੁੰਦਾ, ਕੀ ਉਹ ਜਾਇਜ਼ ਸੀਗਾ? ਦੇਖੋ ਬਾਈਕਾਟ ਬਿਲਕੁਲ ਨਜਾਇਜ਼ ਸੀ। ਮੈਂ ਇਹ ਨਹੀਂ ਕਹਿੰਦਾ ਕਿ ਜਿਨ੍ਹਾਂ ਨੇ ਬਾਈਕਾਟ ਕੀਤਾ ਉਹਨਾਂ ਨੇ ਕੋਈ ਜਿਹੜਾ ਸੀ ਗੈਰ ਇਮਾਨਦਾਰੀ ਨਾਲ ਕੀਤਾ। ਹੋ ਸਕਦਾ ਉਹਨਾਂ ਨੇ ਆਪਦੇ ਨਾਤੇ ਇਮਾਨਦਾਰੀ ਨਾਲ ਇਹ ਫੈਸਲਾ ਕੀਤਾ ਹੋਵੇ, ਪਰੰਤੂ ਮੈਂ ਜਿਹੜਾ ਆਪਦੇ ਤੌਰ 'ਤੇ ਇਹ ਸੋਚਦਾ ਕਿ ਉਹ ਇਮਾਨਦਾਰੀ ਦੀ ਝਲਕ ਨਹੀਂ ਦਿਸਦੀ ਸੀ ਉਸ ਦੇ ਵਿੱਚ। ਜਿਹੜਾ ਬਾਈਕਾਟ ਵੀ ਕੀਤਾ ਕਿਉਂਕਿ ਸਿੱਖ ਕੌਮ ਦੇ ਹੱਕ ਵਿੱਚ ਜਾਣ ਵਾਲਾ ਸੀ ਉਹ ਨਹੀਂ, ਇਹਦੇ ਬਾਰੇ ਕੋਈ ਦਲੀਲ ਨਹੀਂ ਦਿੱਤੀ ਜਾ ਸਕੀ। ਪਰੰਤੂ ਇੱਕ ਗੱਲ ਮੈਂ ਤੁਹਾਨੂੰ ਬੜੀ ਜਿਹੜੀ ਆ ਪਾਇਦਾਰ ਦੱਸਦਾ ਹੈ ਕਿ ਸਿਧਾਰਥ ਸ਼ੰਕਰ ਰੇ ਉਸ ਸਮੇਂ ਪੰਜਾਬ ਦਾ ਗਵਰਨਰ ਸੀ ਜਦੋਂ ਇਹ ਚੋਣਾਂ ਹੋਈਆਂ 1999 'ਚ। ਜਦੋਂ ਮੈਂ MP ਬਣਿਆ ਉਦੋਂ ਬਾਈਕਾਟ ਨਹੀਂ ਸੀ, ਪਰੰਤੂ ਉਸ ਸਮੇਂ ਚੋਣਾਂ ਦੇ ਵਿੱਚ ਸਿਧਾਰਥ ਸ਼ੰਕਰ ਰੇ ਪੰਜਾਬ ਦਾ ਗਵਰਨਰ ਸੀ। ਔਰ ਮੈਂ ਹੈਰਾਨ ਹੈ ਉਸ ਗੱਲ 'ਤੇ ਕਿ ਉਸ ਨੇ ਫੈਡਰੇਸ਼ਨ ਵੀ ਜਿਹੜੀ ਸੀ, ਮੈਂ ਨਾਮ ਨਹੀਂ ਲੈਣਾ ਚਾਹੁੰਦਾ ਕਿ ਕੌਣ ਸੀ ਫੈਡਰੇਸ਼ਨ ਦੇ ਵਿੱਚ ਉਸ ਸਮੇਂ, ਸਿੱਖ ਸਟੂਡੈਂਟ ਫੈਡਰੇਸ਼ਨ ਜਾਂ ਹੋਰ, ਉਹ ਗੰਢ ਕੇ ਅਤੇ ਜਿਹੜਾ ਸੰਯੁਕਤ ਅਕਾਲੀ ਦਲ ਸੀ ਉਹਨਾਂ ਤੋਂ 1985 ਦੇ ਵਿੱਚ ਇਹ ਬਾਈਕਾਟ ਕਰਾਇਆ ਅਸੈਂਬਲੀ ਚੋਣਾਂ ਦਾ। ਉਹ ਬਾਈਕਾਟ ਦਾ ਨਤੀਜਾ ਸੀ ਕਿ ਸੁਰਜੀਤ ਸਿੰਘ ਬਰਨਾਲਾ ਪੰਜਾਬ ਦਾ ਮੁੱਖ ਮੰਤਰੀ ਬਣਿਆ। ਮੈਂ ਸਮਝਦਾ ਕਿ ਜਿੰਨੀ ਵੱਡੀ ਕੁਰਬਾਨੀ ਹੋਈ ਅਤੇ ਬਲੂ ਸਟਾਰ ਹੋਇਆ, ਹਜ਼ਾਰਾਂ ਸਿੱਖ ਨੌਜਵਾਨਾਂ ਨੇ ਸ਼ਹਾਦਤ ਦਾ ਜਾਮ ਪੀਤਾ, ਜਿਹਦੇ ਵਿੱਚ ਘਰਾਂ ਦੇ ਘਰ ਉਜੜ ਗਏ, ਉਹ ਸਾਰੇ ਸੰਘਰਸ਼ ਵਿੱਚੋਂ ਇੱਕੋ ਬੰਦਾ ਨਿਕਲਿਆ ਜੇਤੂ ਹੋ ਕੇ, ਉਹ ਸੁਰਜੀਤ ਸਿੰਘ ਬਰਨਾਲਾ ਨਿਕਲਿਆ। ਕੀ ਸੁਰਜੀਤ ਸਿੰਘ ਬਰਨਾਲੇ ਨੂੰ ਮੁੱਖ ਮੰਤਰੀ ਪੰਜਾਬ ਬਣਾਉਣ ਲਈ ਇਹ ਸੰਘਰਸ਼ ਕੀਤਾ ਜਾ ਰਿਹਾ ਸੀ? ਜਿੰਨੇ ਬੰਦੇ ਮਰ ਗਏ, ਜਿੰਨੇ ਇਹ ਖੜਕੂ ਗਰੁੱਪ ਪੈਦਾ ਹੋਏ, ਜਿੰਨਾ ਹੋਰ ਇਹ ਸਾਰਾ ਘਮਸਾਨ ਹੋਇਆ, ਇਹ 13 ਅਪ੍ਰੈਲ 1978 ਤੋਂ ਬਾਅਦ ਜਦੋਂ ਨਿਰੰਕਾਰੀ ਕਾਂਡ ਹੋਇਆ ਸੀ, ਅਤੇ ਉਹਨਾਂ 'ਚੋਂ ਨਿਕਲਿਆ ਤਾਂ ਸੁਰਜੀਤ ਸਿੰਘ ਬਰਨਾਲਾ, ਜਿਹੜਾ ਕਿ ਸਿੱਖ ਸੰਘਰਸ਼ ਦੇ ਨੇੜੇ ਤੇੜੇ ਵੀ ਨਹੀਂ ਸੀ। ਉਹਨੇ ਤਾਂ ਆਪ ਉੱਥੇ 16 ਸਿੱਖ ਸਟੂਡੈਂਟ ਫੈਡਰੇਸ਼ਨ ਦੇ ਵਰਕਰਾਂ ਦਾ ਕਤਲ ਕਰਤਾ ਸੀ ਜਾਂ ਕਤਲ ਕਰਵਾਤਾ ਸੀ ਅਨੰਦਪੁਰ ਸਾਹਿਬ ਦੀ ਪਾਕ ਪਵਿੱਤਰ ਧਰਤੀ 'ਤੇ ਹੋਲੇ ਮਹੱਲੇ ਵਾਲੇ ਦਿਨ। ਸੋ ਇਹ ਕਾਮਯਾਬੀ ਕਿਤੇ ਵੀ ਨਹੀਂ ਹੁੰਦੀ ਰਹੀ। ਉਹ ਕਾਮਯਾਬੀ ਦੇ ਵਿੱਚ ਜਿਹੜਾ ਉਹਨੂੰ ਖਤਮ ਕਰਨ ਵਾਲੇ ਪਾਤਰ ਸੀ ਉਹ ਹਮੇਸ਼ਾ ਹੀ ਸਿੱਖ ਸੀ। ਜਿਹੜੇ ਹੱਥ ਖੜੇ ਕਰਕੇ ਬਾਹਰ ਆਉਣ ਦੀਆਂ ਗੱਲਾਂ ਹੁੰਦੀਆਂ ਨੇ, ਜਦੋਂ 1984 ਦਾ ਅਟੈਕ ਹੁੰਦਾ, ਉਹਦੇ ਵਿੱਚ ਕਿਹੜੇ ਬੰਦੇ ਸ਼ਾਮਲ ਸੀਗੇ ਜੇਕਰ ਅਸੀਂ ਗੱਲ ਕਰੀਏ ਤਾਂ? ਦੇਖੋ, ਮੈਂ ਹੱਥ ਖੜੇ ਕਰਨ ਵਾਲੀ ਗੱਲ ਨਾਲ ਤਾਂ ਨਹੀਂ, ਮੈਨੂੰ ਮੇਰੇ ਕੋਲ ਸਬੂਤ ਵੀ ਹੱਥ ਖੜੇ ਕਰਕੇ ਆਏ ਨੇ। ਹੱਥ ਖੜੇ ਕਰਨ ਦੀ ਤਾਂ ਲੋੜ ਹੀ ਨਹੀਂ ਸੀ। ਜਿਹੜਾ ਸਰਕਾਰ ਦੇ ਨਾਲ ਮਿਲਿਆ ਹੋਇਆ ਉਹਨੂੰ ਪਤਾ ਹੈ ਵੀ ਇੰਨੇ ਵਜੇ ਹਮਲਾ ਹੋਣਾ ਹੈ, ਉਹ ਪੁਲਿਸ ਨੇ ਉਹਨੂੰ ਫੜਨ ਵੀ ਆ ਜਾਣਾ। ਉਹਨਾਂ ਨੂੰ ਪਹਿਲਾਂ ਹੀ ਹੁਕਮ ਹੁੰਦਾ ਬਈ ਤੁਸੀਂ ਚੀਚਾ ਇਹਨੂੰ ਫਲਾਣੇ ਨੂੰ, ਸੰਤ ਹਰਚੰਦ ਸਿੰਘ ਲੌਂਗੋਵਾਲ ਨੂੰ, ਜਾਂ ਜਿਹੜਾ ਹੋਰ ਟੌੜਾ ਹੈ, ਕੋਈ ਹੋਰ ਬਾਦਲ ਹੈ, ਕੋਈ ਹੋਰ ਹੈ, ਇਹਨਾਂ ਨੂੰ ਤੁਸੀਂ ਇੱਜ਼ਤ ਨਾਲੇ ਲੈ ਕੇ ਆਉਣਾ। ਅਤੇ ਉੱਥੇ ਹੱਥ ਖੜੇ ਕਰਨ ਦੀ ਕੀ ਲੋੜ ਹੈ? ਹੱਥ ਖੜੇ ਤਾਂ ਉਹਨਾਂ ਨੂੰ ਕਰਨੇ ਪੈਣ ਜਿਹੜੇ ਕਿ ਬੇਪਛਾਣੇ ਨੇ, ਉਹ ਅਗਿਆਤ ਵਿਅਕਤੀ ਨੇ, ਅਣਪਛਾਤੇ ਬੰਦੇ ਨੇ, ਜਿਨ੍ਹਾਂ ਨੂੰ ਕੋਈ ਜਾਣਦਾ ਨਹੀਂ, ਉਹਨਾਂ ਨੂੰ ਹੱਥ ਖੜੇ ਕਰਨ ਦੀ ਲੋੜ ਹੁੰਦੀ ਹੈ। ਜਿਹੜੇ ਲੀਡਰ ਹੁੰਦੇ ਆ ਉਹਨੂੰ ਕਿਸੇ ਨੂੰ ਹੱਥ ਖੜੇ ਕਰਨ ਦੀ ਲੋੜ ਨਹੀਂ ਹੁੰਦੀ। ਉਹਨਾਂ ਨੂੰ ਤਾਂ ਆਪ ਹੀ ਲੱਭ ਲੈਣਗੇ ਵੀ ਕਿਹੜੇ ਕਮਰੇ 'ਚ ਬੈਠੇ, ਉਹਨਾਂ ਨੂੰ ਜੀਵਤ ਅਤੇ ਸੁਰੱਖਿਆ ਤੋਂ ਉੱਥੋਂ ਬਾਹਰ ਲੈ ਕੇ ਜਾਣਾ। ਸੋ ਹੱਥ ਖੜੇ ਕਰਨ ਦੀ, ਉਹ ਜਿਹੜੇ ਲੜਨ ਨੂੰ ਬੈਠੇ ਸੀ ਉਹ ਤਾਂ ਪਹਿਲਾਂ ਹੀ ਬੈਠੇ ਸੀ। ਔਰ ਉਹਨਾਂ 'ਚੋਂ ਹੀ ਜਿਹੜੇ ਸੀ ਇਹਨਾਂ ਦੇ ਹੀ ਨਾਲ ਇਹ ਹਮਲਾ ਹੋਇਆ ਦਰਬਾਰ ਸਾਹਿਬ 'ਤੇ। ਇਹਨਾਂ ਦੀ ਮਿਲੀ ਭੁਗਤ ਸੀ ਜੀ। ਇਹਨਾਂ ਨੇ ਕਿਹਾ ਕਿ ਹਮਲਾ ਕਰੋ, ਹੁਣ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਖਤਮ ਕਰੋ। ਇਹ ਸਾਡੇ ਲਈ ਵੀ ਬੜੀ ਵੱਡੀ ਚੁਣੌਤੀ ਹੈ, ਤੁਹਾਡੇ ਲਈ ਵੀ ਬੜੀ ਵੱਡੀ ਚੁਣੌਤੀ ਹੈ। ਹੁਣ ਅਸੀਂ ਜੇ ਦਰਬਾਰ ਸਾਹਿਬ ਤੋਂ ਬਾਹਰ ਜਾਵਾਂਗੇ ਬਦਨਾਮ ਹੋਵਾਂਗੇ, ਸਾਨੂੰ ਮਲ ਚੜੇ ਜੀ ਫੜ ਲਿਓ। ਉਹ ਤਾਂ ਇੱਕ ਮਿਲੀ ਜੁਲੀ ਗੱਲ ਸੀ, ਉਹਨਾਂ ਨੇ ਆ ਕੇ ਫੜ ਲਏ। ਜੇ ਅਸੀਂ ਗੱਲ ਕਰਦੇ ਹਾਂ, ਜਿਵੇਂ ਹੁਣ ਆਪਾਂ ਗੱਲ ਕਰ ਰਹੇ ਸੀ ਕੁਛ ਟਾਈਮ ਪਹਿਲਾਂ ਵੋਟਾਂ ਦੇ ਬਾਈਕਾਟ ਦੀ, ਇਲੈਕਸ਼ਨਾਂ ਦਾ ਬਾਈਕਾਟ ਹੁੰਦਾ, ਉਸ ਤੋਂ ਬਾਅਦ ਪੰਜਾਬ ਦੇ ਉੱਪਰ ਜਿਹੜਾ ਤਸ਼ੱਦਦ ਹੁੰਦਾ, ਪੰਜਾਬ ਦੇ ਜਿਹੜੇ ਨੌਜਵਾਨ ਨੇ ਘਰਾਂ ਦੇ ਵਿੱਚੋਂ ਚੁੱਕ ਕੇ ਮਾਰੇ ਜਾਂਦੇ ਨੇ। ਅੱਜ ਤੱਕ ਮਾਵਾਂ ਉਹਨਾਂ ਦੀਆਂ ਲਾਸ਼ਾਂ ਨੂੰ ਉਡੀਕ ਰਹੀਆਂ ਨੇ। ਜਸਵੰਤ ਸਿੰਘ ਖਾਲੜਾ ਲਾਵਾਰਸ ਲਾਸ਼ਾਂ ਦੇ ਵਾਰਸ ਬਣਦੇ ਨੇ, ਪਰ ਜਸਵੰਤ ਸਿੰਘ ਖਾਲੜਾ ਨੂੰ ਵੀ ਨਹੀਂ ਛੱਡਿਆ ਜਾਂਦਾ। ਦੇਖੋ, ਜਿਹੜੀ ਇਹ ਤਸ਼ੱਦਦ ਹੋਇਆ, ਜਿਹੜਾ ਸਿੱਖਾਂ ਨੌਜਵਾਨਾਂ ਨੂੰ ਘਰੋਂ ਚੱਕ ਕੇ ਸ਼ਹੀਦ ਕੀਤਾ ਗਿਆ, ਇਹ ਸਾਰੀ ਤਰਾਸਦੀ ਦੇ
ਜਿੱਥੇ ਬੇਅੰਤ ਸਿੰਘ ਤੇ ਗਿੱਲ ਜਿਹੜੇ ਨੇ ਜ਼ਿੰਮੇਵਾਰ ਨੇ, ਕੇਂਦਰ ਦੀ ਸਰਕਾਰ ਜ਼ਿੰਮੇਵਾਰ ਹੈ, ਪੰਜਾਬ ਦੀ ਸਰਕਾਰ ਜ਼ਿੰਮੇਵਾਰ ਹੈ, ਉੱਥੇ ਉਹ ਨੇਤਾ ਵੀ ਜ਼ਿੰਮੇਵਾਰ ਨੇ ਜਿਨ੍ਹਾਂ ਨੇ ਬਾਈਕਾਟ ਚਲਾਇਆ। ਉਹ ਬਾਈਕਾਟ ਨੇ ਜਿਹੜਾ ਹੈ ਬੇਅੰਤ ਸਿੰਘ ਨੂੰ ਮੌਕਾ ਦਿੱਤਾ ਕਿ ਉਹ ਪੰਜਾਬ ਦਾ ਮੁੱਖ ਮੰਤਰੀ ਬਣ ਜਾਏ। ਬੇਅੰਤ ਸਿੰਘ ਨਾ ਜਿੱਤ ਸਕਦਾ ਸੀ, ਨਾ ਨੇੜੇ ਸੀ, ਨਾ ਕਿਸੇ ਉਹਦਾ ਕੋਈ ਆਉਣ ਦੀ ਜੋ ਸੰਭਾਵਨਾ ਸੀ, ਉਹ ਸੁਪਨੇ ਦੇ ਵਿੱਚ ਵੀ ਸੰਭਾਵਨਾ ਨਹੀਂ ਸੀ। ਜਿੱਥੋਂ ਤੱਕ ਸਰਦਾਰ ਜਸਵੰਤ ਸਿੰਘ ਖਾਲੜੇ ਦਾ ਪ੍ਰਸ਼ਨ ਹੈ, ਮੈਂ ਸਮਝਦਾ ਕਿ ਉਹ ਸ਼ਹੀਦੇ ਆਜ਼ਮ ਹੈ। ਜੋ ਮਹਾਨ ਕੁਰਬਾਨੀ ਸਰਦਾਰ ਜਸਵੰਤ ਸਿੰਘ ਖਾਲੜਾ ਨੇ ਕਰੀ ਹੈ, ਉਹ ਆਪਣੇ ਆਪ ਦੇ ਵਿੱਚ ਇੱਕ ਮਿਸਾਲ ਹੈ ਅਤੇ ਇਤਿਹਾਸ ਪੈਦਾ ਕਰ ਗਈ। ਉਹ ਜਿਹੜੀ ਮਹਾਨ ਕੁਰਬਾਨੀ ਖਾਲੜਾ ਸਾਹਿਬ ਨੇ ਕਰੀ ਹੈ, ਖਾਲੜਾ ਸਾਹਿਬ ਨੇ ਉਹ ਸਾਰੀਆਂ ਲਾਸ਼ਾਂ ਨੂੰ ਜਿਹੜਾ ਸੀ ਉਹਨਾਂ ਨੂੰ ਜਿਨ੍ਹਾਂ ਨੂੰ ਸੰਸਕਾਰ ਕੀਤਾ ਗਿਆ, ਗੁਪਤ ਤੌਰ 'ਤੇ ਸ਼ਹੀਦ ਕੀਤਾ ਗਿਆ, ਉਹ ਸਾਰਿਆਂ ਨੂੰ ਲੱਭ ਲਿਆ ਸੀ। ਇਹ ਨਹੀਂ ਉਹ ਕਿ ਸ਼ਹੀਦ ਹੋਣ ਵਾਲੇ ਸਾਰੇ ਖੜਕੂ ਸੀ, ਉਹ ਤਾਂ ਕਿਸੇ ਤੋਂ ਪੈਸੇ ਮੰਗੇ, ਪੈਸੇ ਨਹੀਂ ਦਿੱਤੇ ਅਤੇ ਉਹ ਪੁਲਿਸ ਵਾਲੇ ਅਫਸਰ ਜਿਹੜੇ ਇਹਨਾਂ ਦੇ ਨਾਲ ਮਿਲੇ ਸੀ ਉਹਨਾਂ ਨੇ ਮਾਰਤਾ ਅਤੇ ਹੋਰ ਮਾਰਤੇ। ਉਹ ਤੋਂ ਵੱਡੇ ਵੱਡੇ ਖੜਕੂ ਨਹੀਂ ਸੀ ਜਿਨ੍ਹਾਂ ਦੀਆਂ ਕੋਈ ਜਿਹੜੀਆਂ ਲਾਸ਼ਾਂ ਦਾ ਇਸ ਤਰ੍ਹਾਂ ਸੰਸਕਾਰ ਕੀਤਾ ਗਿਆ, ਪਰੰਤੂ ਉਹ ਸਿੱਖ ਸੰਘਰਸ਼ ਨਾਲ ਜ਼ਰੂਰ ਹਮਦਰਦੀ ਰੱਖਦੇ ਸੀ। ਜਿਨ੍ਹਾਂ ਨੂੰ ਇਸ ਤਰੀਕੇ ਨਾਲ ਸ਼ਹੀਦ ਕੀਤਾ ਗਿਆ, ਉਹਨਾਂ ਦੇ ਨਾਂ ਜਿਹੜੇ ਸੀ ਉਹ ਜਾਣੇ ਪਰਮਾਨੇ ਨਾਂ ਨਹੀਂ ਸੀਗੇ। ਅਤੇ ਇਹਨਾਂ ਨੇ ਉਹ ਲੱਭ ਕੇ ਸਾਰਾ ਉਹਦਾ ਸਬੂਤ ਦਿੱਤਾ ਅਤੇ ਇਕੱਠਾ ਕਰਤਾ। ਅਤੇ KPS ਗਿੱਲ ਦੇ ਹੁਕਮ 'ਤੇ ਸਰਦਾਰ ਜਸਵੰਤ ਸਿੰਘ ਖਾਲੜਾ ਨੂੰ ਸ਼ਹੀਦ ਕੀਤਾ ਗਿਆ। ਉਹ KPS ਦਾ KPS ਗਿੱਲ ਮੁਲਜ਼ਮ ਨਹੀਂ ਸੀ ਉਹਦੇ 'ਚ। ਜਿਹੜਾ ਕੇਸ ਚੱਲਿਆ ਬਹੁਤ ਵਧੀਆ ਹੋਇਆ ਵੀ ਉਸ ਦੇ ਵਿੱਚ ਸਜ਼ਾਵਾਂ ਹੋਈਆਂ, ਹੋਰ ਹੋਈਆਂ, ਪਰੰਤੂ ਜਿਹੜਾ ਸੀ ਅਸਲ ਮੁਲਜ਼ਮ ਤਾਂ ਉਹ KPS ਗਿੱਲ ਸੀ ਜਿਹਦੇ ਹੁਕਮ ਨਾਲ ਇਹ ਸਾਰਾ ਕੁਛ ਹੋਇਆ। 2 ਜੀਪਾਂ ਦੇ ਵਿਚਾਲੇ ਸਰਦਾਰ ਖਾਲੜਾ ਨੂੰ ਬੰਨ੍ਹਿਆ ਗਿਆ। ਇੱਕ ਜੀਪ ਇੱਕ ਪਾਸੇ ਚਲਾਤੀ, ਦੂਜੀ ਦੂਜੇ ਪਾਸੇ ਚਲਾਤੀ, ਉਹਨਾਂ ਨੂੰ ਵਿੱਚੋਂ ਪੜੇ। ਇਸ ਤਰ੍ਹਾਂ ਦੀ ਸ਼ਹਾਦਤ ਜਿਹੜੀ ਸੀ ਉਹ ਪੁਰਾਣੀਆਂ ਲੂਹ ਕੰਢੇ ਕਰਨ ਵਾਲੀਆਂ ਸ਼ਹਾਦਤਾਂ ਨੂੰ ਉਹਨਾਂ ਨੇ ਯਾਦ ਕਰਾਤਾ ਅਤੇ ਬਹੁਤ ਵੱਡੀ ਜਿਹੜੀ ਸ਼ਹਾਦਤ ਸੀ ਸਰਦਾਰ ਜਸਵੰਤ ਸਿੰਘ ਖਾਲੜਾ ਦੀ। ਜਸਵੰਤ ਸਿੰਘ ਖਾਲੜਾ ਦਾ ਪਰਿਵਾਰ ਸਾਹਮਣੇ ਆਉਂਦਾ, ਪੰਜਾਬ ਦੀ ਗੱਲ ਕਰਨ ਦੇ ਲਈ ਬੀਬੀ ਪਰਮਜੀਤ ਕੌਰ ਖਾਲੜਾ ਆਉਂਦੇ ਨੇ, ਪਰ ਉੱਥੇ ਇਲੈਕਸ਼ਨਾਂ ਦੇ ਵਿੱਚ ਵੀ ਡਿੰਪੇ ਨੂੰ ਜਿਤਾ ਦਿੱਤਾ ਜਾਂਦਾ ਉੱਥੋਂ ਦੇ ਲੋਕਾਂ ਵੱਲੋਂ। ਵੋਟ ਤਾਂ ਆਖਰ ਪੰਜਾਬ ਦੇ ਲੋਕ ਹੀ ਪਾ ਰਹੇ ਨੇ ਉਹਨਾਂ ਲੋਕਾਂ ਨੂੰ ਵੀ। ਦੇਖੋ ਅੱਜ ਵੀ ਉਹੀ ਹਾਲਤ ਹੈ, ਪਹਿਲਾਂ ਵੀ ਉਹੀ ਹਾਲਤ ਸੀ ਜਿਹੜੀ ਮੈਂ ਤੁਹਾਨੂੰ ਦੱਸੀ ਹੈ ਕਿ ਸਿੱਖ ਦੇ ਢਾਣ ਲਈ ਜ਼ਿੰਮੇਵਾਰ, ਹਮੇਸ਼ਾ ਜਿਹੜਾ ਸਿੱਖ ਹੈ ਸਿੱਖ ਦੇ ਢਾਣ ਲਈ ਜ਼ਿੰਮੇਵਾਰ ਰਿਹਾ। ਅਤੇ ਸਰਦਾਰ ਪਰਮਜੀਤ ਸਿੰਘ ਖਾਲੜਾ ਦਾ ਪਰਿਵਾਰ ਜਿਹੜਾ ਹੈ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਦਾ ਪਰਿਵਾਰ ਖੜ੍ਹਾ ਹੋਇਆ ਅਤੇ ਉਹਨਾਂ ਦੀ ਧਰਮ ਪਤਨੀ ਨੂੰ ਜਿਹੜਾ ਹੈ ਲੋਕਾਂ ਨੇ ਜਿਹੜਾ ਹਰਾਤਾ। ਦੇਖੋ ਜਿਹੜੇ ਕੱਟਰ ਸਿੱਖ ਸੀ, ਪੱਕੇ ਸਿੱਖ ਸੀ, ਉਹਨਾਂ ਨੇ ਵੋਟਾਂ ਪਾਈਆਂ, ਪਰੰਤੂ ਆਮ ਜਨਤਾ ਜਿਹੜੀ ਹੁੰਦੀ ਹੈ ਉਹ ਇੰਨੀ ਨਾ ਕੋਈ ਡੂੰਘੀ ਸੋਚ ਰੱਖਦਾ, ਨਾ ਡੂੰਘੀ ਸੋਚ ਦੇ ਵਿੱਚ ਜਾਂਦਾ। ਜੇ ਇੰਨੀ ਡੂੰਘੀ ਸੋਚ ਹੋਵੇ ਤਾਂ ਸਿੱਖੀ ਦਾ ਢਾਣ ਹੀ ਨਹੀਂ ਹੁੰਦਾ ਸੀ। ਇਹ ਹਮੇਸ਼ਾ ਰਿਹਾ ਕਿ ਜਿਹੜਾ ਇੱਥੋਂ ਤੱਕ ਕਿ ਮੈਂ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਚੋਣ ਦੇ ਵਿੱਚ 1979 ਦੀ ਜਿਹੜੀ ਚੋਣ ਹੋਈ ਸੀ 79 ਦੀ, ਉਸ ਦੇ ਵਿੱਚ ਭਾਈ ਅਮਰੀਕ ਸਿੰਘ ਨੂੰ ਖੜਾ ਕੀਤਾ ਸੀ ਬਿਆਸ ਹਲਕੇ ਤੋਂ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਮੁਕਾਬਲੇ 'ਚ ਜੀਵਨ ਸਿੰਘ ਉਮਰਾਂ ਨਾਲ ਖੜਾ ਕਰਿਆ ਸੀ ਅਤੇ ਉੱਥੇ ਜੀਵਨ ਸਿੰਘ ਉਮਰਾਂ ਨਾਲ 3000 ਵੋਟਾਂ ਨਾਲ ਜਿੱਤ ਗਿਆ। ਸੰਤਾਂ ਨੇ ਬਹੁਤ ਪ੍ਰਚਾਰ ਕਰਿਆ ਸੀ ਭਾਈ ਅਮਰੀਕ ਸਿੰਘ ਦਾ, ਅਤੇ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਅਤੇ ਭਾਈ ਅਮਰੀਕ ਸਿੰਘ ਵਰਗਾ ਬੰਦਾ ਕਿੱਥੋਂ ਜੰਮੂਗਾ। ਉਹ ਤਾਂ ਇੱਕ ਮਹਾਨ ਸ਼ਖਸੀਅਤਾਂ ਸੀ, ਪਰੰਤੂ ਉਹ ਚੋਣਾਂ ਹਾਰ ਗਏ। ਉਹ ਇਕੱਲੇ ਸਿੱਖਾਂ ਦੀਆਂ ਵੋਟਾਂ ਸੀ, ਦੂਜਿਆਂ 'ਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਸਾਰਿਆਂ ਦੀਆਂ ਵੋਟਾਂ ਹੁੰਦੀਆਂ ਨੇ, ਪਰ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੈ ਉੱਥੇ ਸਿੱਖਾਂ ਨੇ ਹੀ ਵੋਟਾਂ ਪਾਉਣੀਆਂ ਨੇ। ਸਿੱਖਾਂ 'ਚੋਂ 3000 ਨਾਲ ਜਿੱਤ ਗਿਆ ਉਹ ਜੀਵਨ ਸਿੰਘ ਉਮਰਾ ਨੰਗਲ। ਸੋ ਇਹ ਤਾਂ ਤਰਾਸਦੀ ਰਹੀ ਹੈ। ਅਸੀਂ ਸਿੱਖ ਕੌਮ ਨੂੰ ਆਪਣੇ ਜਿਹੜੇ ਪਾਸੇ ਚਲਾ ਨਹੀਂ ਸਕੇ। ਜਿੰਨੇ ਡੇਰੇ ਬਣੇ ਹੈ, ਉਹ ਭਾਵੇਂ ਸਰਸੇ ਵਾਲਾ ਡੇਰਾ ਹੋਵੇ, ਭਾਵੇਂ ਉਹ ਪਨਿਆਰੇ ਵਾਲਾ ਡੇਰਾ ਹੋਵੇ, ਭਾਵੇਂ ਉਹ ਨਿਰੰਕਾਰੀ ਹੋਣ, ਜਿਨ੍ਹਾਂ 'ਤੇ 13 ਅਪ੍ਰੈਲ 1978 ਨੂੰ ਬੜਾ ਵੱਡਾ ਹੋਇਆ, ਜਿਹਦੇ ਪਿੱਛੋਂ ਇਹ ਭਾਂਬੜ ਮੱਚੇ ਅਤੇ ਮਹਾਨ ਕੁਰਬਾਨੀਆਂ ਹੋਈਆਂ। ਜਿੰਨੇ ਵੀ ਡੇਰੇ ਨੇ ਉਹ ਸਿੱਖਾਂ ਦੇ ਸਹਾਰੇ ਚੱਲਦੇ ਰਹੇ ਅਤੇ ਸਿੱਖੇ ਉਸ ਦੇ ਕੀ ਕਹਿੰਦੇ ਹੁੰਦੇ ਨੇ ਬੰਦੇ ਰਹੇ। ਅਤੇ ਫਿਰ ਸਿੱਖ ਨੂੰ ਖਤਮ ਕਰਨ ਲਈ ਲੱਗਿਆ ਹੋਇਆ, ਅੱਜ ਵੀ ਲੱਗਿਆ ਹੋਇਆ, ਪਹਿਲਾਂ ਵੀ ਲੱਗਿਆ ਹੋਇਆ ਸੀ। ਤੁਸੀਂ ਜੀਵਨ ਸਿੰਘ ਉਮਰਾ ਨੰਗਲ ਦੀ ਗੱਲ ਛੇੜ ਲਈ ਆ। ਜੀਵਨ ਸਿੰਘ ਉਮਰਾ ਨੰਗਲ ਕਹਿੰਦੇ ਵੀ 13 ਅਪ੍ਰੈਲ 1978 ਨੂੰ ਭਾਸ਼ਣ ਕਰ ਰਹੇ ਸੀ ਮੰਜੀ ਸਾਹਿਬ 'ਤੇ, ਅਤੇ ਉਹ ਤਾਂ ਜਿਹੜਾ ਨਿਰੰਕਾਰੀਆ ਗੁਰਬਚਨ ਸਿੰਘ ਨਿਰੰਕਾਰੀਆ ਸੀ, ਉੱਧਰਲੇ ਪਾਸੇ ਇੱਕ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦਾ ਜਿਹੜਾ ਰਚ ਰਿਹਾ ਸੀ ਆਪਣਾ ਢਿਮਟਾਣਾ, ਤਾਂ ਉਸ ਦਾ ਵਿਰੋਧ ਵੀ ਨਹੀਂ ਸੀ ਕਰਨ ਦੇ ਰਹੇ ਜੀਵਨ ਸਿੰਘ ਉਮਰਾ ਨੰਗਲ। ਕੀ ਇਹ ਸੱਚ ਹੈਗਾ? ਦੇਖੋ ਇਹ ਗੱਲ ਉਲਟ ਕਹੀ ਗਈ ਤੋਂ ਕਿ 13 ਅਪ੍ਰੈਲ 1978 ਨੂੰ ਜਿਹੜਾ ਹੈ ਜੀਵਨ ਸਿੰਘ ਉਮਰਾ ਨੰਗਲ ਇਹ ਕਹਿ ਰਿਹਾ ਸੀ ਕਿ ਸਾਨੂੰ ਹਮਲਾ ਕਰ ਦੇਣਾ ਚਾਹੀਦਾ।
ਇਹ ਨਿਰੰਕਾਰੀਆਂ ਦੇ ਸੰਮੇਲਨ 'ਤੇ। ਜੀ ਉਹ ਸੰਤ ਜਰਨੈਲ ਸਿੰਘ ਭਿੰਡਰਾਂ ਵਾਲਿਆਂ ਨੂੰ ਬਾਰੀ-ਬਾਰੀ ਕਹਿ ਰਿਹਾ ਸੀ ਮੰਜੀ ਸਾਹਿਬ ਦੇ ਦੀਵਾਨ ਸਥਾਨ 'ਤੇ ਵੀ ਸੰਤ ਜੀ ਤੁਸੀਂ ਜਾਓ, ਜੇ ਸ਼ਹਾਦਤ ਦੀ ਲੋੜ ਹੈ ਤੁਸੀਂ ਪਾਓ। ਕਾਰਨ ਕੀ ਸੀ? ਉਹਦਾ ਕਾਰਨ ਇਹ ਸੀ ਕਿ ਇਹ ਸਰਕਾਰੀ ਬੰਦੇ ਸੀ, ਸਰਕਾਰ ਨਾਲ ਮਿਲੇ ਹੋਏ ਸੀ, ਬਾਦਲ ਦਾ 88 ਸੀ। ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਅਖੀਰ ਤੱਕ ਸਰਕਾਰ ਦਾ ਪੱਖ ਲੈਂਦਾ ਰਿਹਾ, ਉਹ ਕਦੇ ਉਸ ਤੋਂ ਪਾਸੇ ਹੋਇਆ ਹੀ ਨਹੀਂ। ਉਹਨਾਂ ਦਾ ਮਤਲਬ ਸੀ ਇਹ ਰੌਲਾ ਰੱਪਾ ਪਾਇਆ ਜਾਵੇ, ਰੌਲੇ ਰੱਪੇ ਮੁਤਾਬਕ ਇਹੀ ਜਿਹੀ ਹਾਲਾਤ ਪੈਦਾ ਕੀਤੀ ਜਾ ਸਕੇ ਕਿ ਕੇਂਦਰ ਸਰਕਾਰ ਜਿਹੜੀ ਹੈ ਇੱਥੇ ਦਖਲਅੰਦਾਜ਼ੀ ਕਰ ਸਕੇ। ਅਤੇ ਬਾਦਲ ਜਿਹੜਾ ਸੀ, ਬਾਦਲ ਤੋਂ ਵੀ ਉਸ ਸਮੇਂ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਖੁਸ਼ ਨਹੀਂ ਸੀ ਕਿ ਉਹਨੂੰ ਉਹ ਪੋਸਟ ਨਹੀਂ ਦਿੱਤੀ ਜਾ ਰਹੀ ਜਿਹੜੀ ਉਹ ਚਾਹੁੰਦਾ ਸੀ। ਇਹਦੇ ਲਈ ਇਹ ਸਾਰੇ ਦਾ ਕਾਰਨ ਇੱਕ ਲੜਾਈ ਚਲਾਉਣ ਦਾ ਕਾਰਨ ਸੀਗਾ। ਅਤੇ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਦੇ ਕਹਿਣ 'ਤੇ, ਉਹਦੇ ਸਖਤ ਭਾਸ਼ਣ 'ਤੇ, ਉਤਸ਼ਾਹੂ ਭਾਸ਼ਣ 'ਤੇ ਹੀ ਇਹ ਜਿਹੜੇ ਫੌਜਾ ਸਿੰਘ ਦੀ ਅਗਵਾਈ ਦੇ ਵਿੱਚ, ਸਰਦਾਰ ਫੌਜਾ ਸਿੰਘ ਦੀ ਅਗਵਾਈ ਵੀ ਜਿਹੜੇ ਉੱਥੇ ਗਏ, ਉਹ ਜਥੇਦਾਰ ਜੀਵਨ ਸਿੰਘ ਦੇ ਭਾਸ਼ਣ 'ਤੇ ਗਏ, ਨਾ ਕਿ ਉਹਨੇ ਇਹ ਕਿਹਾ ਵੀ ਵਿਰੋਧ ਨਹੀਂ ਕਰਨਾ ਚਾਹੀਦਾ। ਉਹ ਜਦੋਂ ਇਹ ਸਾਰਾ ਕੁਛ ਹੋ ਗਿਆ, ਸਾਰਾ ਕੁਛ ਖਤਮ ਹੋ ਗਿਆ, ਫਿਰ ਉਹ ਜਥੇਦਾਰ ਜੀਵਨ ਸਿੰਘ ਉਮਰਾ ਨੰਗਲ ਕਹਿਣ ਲੱਗ ਗਿਆ ਕਿ ਜਿਹੜਾ ਨਿਰੰਕਾਰੀ ਗੁਰਬਚਨ ਹੈ ਇਸ ਨੂੰ ਅਤੇ ਇਸ ਦੀ ਘਰਵਾਲੀ ਨੂੰ ਸੁਰੱਖਿਅਤ ਉੱਥੇ ਭਜਾਇਆ ਜਾਵੇ ਦਿੱਲੀ, ਨਹੀਂ ਸਿੱਖਾਂ ਦੀ ਬੇਇੱਜ਼ਤੀ ਹੋਈ। ਪਾਸਾ ਬਦਲ ਲਿਆ। ਦਿੱਲੀ ਪਹੁੰਚਾਉਣ ਵਾਲਾ ਕੌਣ ਸੀ ਜਦੋਂ ਨਿਰੰਕਾਰੀਆ ਅੰਮ੍ਰਿਤਸਰ ਦੇ ਵਿੱਚ ਐਡਾ ਵੱਡਾ ਆਪਦਾ ਟਿਮਟਾਣਾ ਰਚ ਕੇ ਜਾਂਦਾ, ਤਾਂ ਉਸ ਤੋਂ ਬਾਅਦ 13 ਸਿੱਖ ਨੇ ਜਿਹੜੇ ਉਹ ਸ਼ਹੀਦ ਹੁੰਦੇ ਨੇ, ਪਰ ਗੁਰਬਚਨ ਸਿੰਘ ਨਿਰੰਕਾਰੀਆਂ ਨੂੰ ਦਿੱਲੀ ਪਹੁੰਚਾਉਣ ਵਾਲਾ ਕੌਣ ਸੀ? ਇਹ ਵੀ ਇੱਕ ਸਵਾਲ ਖੜਾ ਹੁੰਦਾ। ਉਹ ਪਹੁੰਚਾਉਣ ਵਾਲਾ ਇੱਕੋ ਇੱਕ ਬੰਦਾ ਸੀ, ਉਹ ਪ੍ਰਕਾਸ਼ ਸਿੰਘ ਬਾਦਲ ਸੀ। ਪ੍ਰਕਾਸ਼ ਸਿੰਘ ਬਾਦਲ ਨਿਰੰਕਾਰੀਆਂ ਦਾ ਯਾਰ ਸੀ। ਨਰਿੰਜਨ ਸਿੰਘ ਉਸ ਸਮੇਂ ਡਿਪਟੀ ਕਮਿਸ਼ਨਰ ਸੀ, DC ਸੀ ਗੁਰਦਾਸਪੁਰ ਦਾ। ਉਹ ਨਿਰੰਕਾਰੀਆਂ ਦਾ ਸਭ ਤੋਂ ਵੱਡਾ ਨੇਤਾ ਸੀ ਪੰਜਾਬ ਦੇ ਵਿੱਚ, ਅਤੇ ਉਹ ਪ੍ਰਕਾਸ਼ ਸਿੰਘ ਬਾਦਲ ਦਾ ਸੱਜਾ ਹੱਥ ਸੀ। ਉਸ ਦੇ ਰਾਹੀਂ ਪ੍ਰਕਾਸ਼ ਸਿੰਘ ਬਾਦਲ ਨੇ ਗੁਰਬਚਨ ਤੋਂ ਹੁਕਮ ਚਲਾ ਕੇ, ਜਿਹੜਾ ਉਸ ਸਮੇਂ ਨਿਰੰਕਾਰੀ ਪ੍ਰਮੁੱਖ ਸੀ, ਉਹ ਕਿਹਾ ਵੀ ਇਹ ਬਾਦਲ ਦੇ ਬੰਦਿਆਂ ਨੂੰ ਵੋਟਾਂ ਪਾਈਆਂ ਜਾਣ। ਜਿਹੜਾ ਸ਼੍ਰੋਮਣੀ ਅਕਾਲੀ ਦਲ ਇਹਨਾਂ ਨੇ ਬਣਾਇਆ ਹੋਇਆ ਸੀ, ਉਹ ਵੋਟਾਂ ਜਿਹੜੀਆਂ ਸੀ ਉਹ ਨਿਰੰਜਨ ਸਿੰਘ ਦੇ ਕਹਿਣ 'ਤੇ ਹੀ ਇਹ ਗੁਰਬਚਨ ਨੇ ਇਹਨਾਂ ਦੀ ਹਮਾਇਤ ਦਾ ਐਲਾਨ ਕੀਤਾ ਸੀ। ਅਤੇ ਇਹ ਉਹ ਆਪਣਾ ਪਾਕ ਪਵਿੱਤਰ ਫਰਜ਼ ਸਮਝਦਾ ਸੀਗਾ ਕਿ ਮੈਂ ਇਸ ਨੂੰ, ਗੁਰਬਚਨ ਨੂੰ, ਪ੍ਰਕਾਸ਼ ਸਿੰਘ ਬਾਦਲ ਇਹ ਸਮਝਦਾ ਸੀ ਕਿ ਮੈਂ ਗੁਰਬਚਨ ਨੂੰ ਜਿਹੜਾ ਹੈਗਾ ਉੱਥੇ ਪਹੁੰਚਾਵਾਂ ਦਿੱਲੀ, ਅਤੇ ਦਿੱਲੀ ਉਹ ਪਹੁੰਚਾਉਣ ਦੇ ਲਈ ਉਹ ਜ਼ਿੰਮੇਵਾਰ ਸੀ। ਇੰਦਰਾ ਗਾਂਧੀ ਦੇ ਵੱਲੋਂ ਮੁੱਖ ਪ੍ਰਧਾਨ ਮੰਤਰੀ ਦੇ ਵੱਲੋਂ, ਦੇਸ਼ ਦੀ ਪ੍ਰਧਾਨ ਮੰਤਰੀ ਦੇ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਸੁਨੇਹੇ ਵੀ ਲੱਗੇ ਸੀ, ਕਹਿੰਦੇ ਵੀ ਇਹ ਜਿਹੜਾ ਸਮਝੌਤਾ ਕਰ ਲਿੱਤਾ ਜਾਵੇ ਗੁਰਬਚਨ ਸਿੰਘ ਨਿਰੰਕਾਰੀ ਦੇ ਨਾਲ, ਅਜਿਹਾ ਕੁਛ ਸੀ। ਦੇਖੋ, ਜਦੋਂ ਇਹ ਕਾਂਡ ਹੋਇਆ 13 ਅਪ੍ਰੈਲ 1978 ਨੂੰ, ਉਸ ਸਮੇਂ ਇੰਦਰਾ ਗਾਂਧੀ ਦੇਸ਼ ਦੀ ਪ੍ਰਧਾਨ ਮੰਤਰੀ ਨਹੀਂ ਸੀ। ਉਸ ਸਮੇਂ ਮੁਰਾਰਜੀ ਦੇਸਾਈ ਦੇਸ਼ ਦਾ ਪ੍ਰਧਾਨ ਮੰਤਰੀ ਸੀ। ਮੁਰਾਰਜੀ ਦੇਸਾਈ ਜਿਹੜਾ ਸੀਗਾ ਉਹ ਜਿਹੜੀ ਜਨਤਾ ਪਾਰਟੀ ਇੱਕ ਬਣਾਈ ਹੋਈ ਸੀ, ਜਿਹਦੇ ਵਿੱਚ ਅਟਲ ਬਿਹਾਰੀ ਵਾਜਪਾਈ, ਉਦੋਂ ਇਹਨਾਂ ਨੇ ਭਾਰਤੀ ਜਨਤਾ ਪਾਰਟੀ ਨੂੰ ਵੀ ਭੰਗ ਕਰਤਾ ਸੀ। ਭਾਰਤੀ ਜਨਤਾ ਪਾਰਟੀ ਵੀ ਪਾਰਟੀ ਨਹੀਂ ਸੀ ਜਿਹੜੀ ਹੁਣ ਇਹ ਜਾਂ ਪਹਿਲਾਂ ਜਨਸੰਘ ਹੈ। ਉਹ ਅਟਲ ਬਿਹਾਰੀ ਵਾਜਪਾਈ ਉਸ ਵਜ਼ਾਰਤ ਦੇ ਵਿੱਚ ਵਿਦੇਸ਼ ਮੰਤਰੀ ਸੀ, ਅਤੇ ਮੁਰਾਰਜੀ ਦੇਸਾਈ ਉਸ ਸਮੇਂ ਹਿੰਦੁਸਤਾਨ ਦਾ ਜਿਹੜਾ ਸੀਗਾ ਪ੍ਰਧਾਨ ਮੰਤਰੀ ਸੀ। ਮੁਰਾਰਜੀ ਦੇਸਾਈ ਇੱਕ ਐਸਾ ਬੰਦਾ ਸੀ ਜਿਹੜਾ ਕਿ ਉਸ ਸਮੇਂ 86 ਸਾਲ ਦੀ ਉਮਰ 'ਚ ਪ੍ਰਧਾਨ ਮੰਤਰੀ ਬਣਿਆ। ਜਦੋਂ ਪ੍ਰਧਾਨ ਮੰਤਰੀ ਵੇਲੇ 86 ਸਾਲ ਦੀ ਉਮਰ ਸੀ। ਉਹ ਅੜੀਅਲ ਕਿਸਮ ਦਾ ਆਦਮੀ ਸੀ, ਸਾਜ਼ਿਸ਼ਾਂ ਰਚਨ ਦਾ ਉਹ ਆਦੀ ਨਹੀਂ ਸੀ। ਨਾ ਉਹ ਸਾਜ਼ਿਸ਼ਾਂ ਰਚ ਸਕਦਾ ਸੀ, ਨਾ ਉਹਦੇ ਸਾਜ਼ਿਸ਼ਾਂ ਰਚਨ 'ਚ ਸਮਰੱਥਾ ਸੀ। ਉਹ ਸਿੱਧੀ ਜੀ ਗੱਲ ਕਹਿ ਦਿੰਦਾ ਹੁੰਦਾ ਸੀ। ਉਸ ਦੀ ਨਿਰੰਕਾਰੀਆਂ ਦੇ ਪ੍ਰਤੀ ਕੋਈ ਜਿਹੜੀ ਸੀ ਉਹ ਕੋਈ ਸੌਫਟ ਨੀਤੀ ਨਹੀਂ ਸੀ, ਪਰੰਤੂ ਪ੍ਰਕਾਸ਼ ਸਿੰਘ ਬਾਦਲ ਕਿਉਂਕਿ ਜਨਤਾ ਪਾਰਟੀ ਦਾ ਹਿੱਸੇਦਾਰ ਸੀ। ਜਿਹੜਾ ਇਹ ਸ਼੍ਰੋਮਣੀ ਅਕਾਲੀ ਦਲ ਕਹਾਉਂਦੇ ਆ, ਉਹਦਾ ਜਨਤਾ ਪਾਰਟੀ ਦੇ ਨਾਲ ਸਮਝੌਤਾ ਸੀ, ਜਿਹਦੇ 'ਚ ਇਹ ਉਸ ਸਮੇਂ ਇੱਥੋਂ ਬ੍ਰਿਸ਼ਭਾਨ, ਦੇਸ ਰਾਜ ਅਤੇ ਹੋਰ ਜਨਤਾ ਪਾਰਟੀ ਦੇ ਟਿਕਟ 'ਤੇ ਜਿੱਤੇ ਸੀ। ਉਸੇ ਚੋਣ ਦੇ ਵਿੱਚ ਜਦੋਂ ਇਹ ਵਾਕਾ ਹੋਇਆ, ਧੰਨਾ ਸਿੰਘ ਗੁਲਸ਼ਨ, ਜਿਹੜਾ ਸਰਦਾਰ ਧੰਨਾ ਸਿੰਘ ਗੁਲਸ਼ਨ ਨੂੰ ਉੱਥੇ ਵਿੱਦਿਆ ਮੰਤਰੀ ਬਣਾਇਆ ਗਿਆ ਆਪਣਾ ਦਿੱਲੀ ਦੇ ਵਿੱਚ। ਸੋ ਮੁਰਾਰਜੀ ਦੇਸਾਈ ਨਾਲ ਨੇੜਤਾ ਹੋਣ ਕਰਕੇ ਜੇ ਸੌਫਟ ਕਾਰਨਰ ਕਰਿਆ, ਉਹ ਪ੍ਰਕਾਸ਼ ਸਿੰਘ ਬਾਦਲ ਨੇ ਕਰਿਆ। ਮੁਰਾਰਜੀ ਦੇਸਾਈ ਸਾਜ਼ਿਸ਼ ਦਾ ਹਿੱਸਾ ਨਹੀਂ ਸੀ ਉਸ ਸਮੇਂ ਕਿਸੇ ਦੀ, ਜਦੋਂ ਇਹ ਸਰਕਾਰ ਸੀ। ਨਿਰੰਕਾਰੀਆਂ ਨਾਲ ਸਮਝੌਤੇ ਦਾ ਇੰਦਰਾ ਗਾਂਧੀ ਵੱਲੋਂ ਸੰਤ ਜਰਨੈਲ ਸਿੰਘ ਭਿੰਡਰਾਂ ਵਾਲੇ ਨੂੰ ਕੋਈ ਸੰਦੇਸ਼ ਭੇਜਣ ਦਾ ਪ੍ਰਸ਼ਨ ਪੈਦਾ ਨਹੀਂ ਹੁੰਦਾ ਕਿ ਉਹ ਭੇਜੂ, ਕਿ ਇੰਦਰਾ ਗਾਂਧੀ ਦੇ ਕੋਲੇ ਬਾਜ ਡੌਰੇ ਨਹੀਂ ਸੀ। ਇੰਦਰਾ ਗਾਂਧੀ ਹੈ ਹੀ ਕੁਛ ਨਹੀਂ ਸੀ। ਉਹਨੇ ਸਮਝੌਤਾ ਕਾਹਦੇ ਲਈ ਕਰਾਉਣਾ ਸੀ? ਇੰਦਰਾ ਗਾਂਧੀ ਖੁਦ ਤਾਂ ਨਿਰੰਕਾਰੀ ਸੀ ਨਹੀਂ। ਉਹ ਤਾਂ ਹਰੇਕ ਨੂੰ ਆਪਦੇ ਮੰਤਵ ਦੇ ਲਈ ਵਰਤਦੀ ਹੁੰਦੀ ਸੀ। ਉਹ ਨਾ ਨਿਰੰਕਾਰੀ ਸੀ, ਨਾ ਉਹ ਸਿੱਖ ਸੀ, ਨਾ ਉਹ ਹਿੰਦੂ ਸੀ, ਨਾ ਉਹ ਈਸਾਈ ਸੀ, ਨਾ ਉਹ ਮੁਸਲਮਾਨ ਸੀ। ਉਹ ਕੁਛ ਵੀ ਨਹੀਂ ਸੀ। ਇੰਦਰਾ ਗਾਂਧੀ ਤਾਂ ਇੱਕ ਮੌਤਾਪ੍ਰਸਤ ਸੀ।
ਉਹਨੇ ਨਿਰੰਤਰੀਆਂ ਨਾਲ ਸਮਝੌਤਾ ਕਰਾ ਕੇ ਉਸ ਕੀ ਲੈਣਾ ਸੀ। ਉਸ ਦੇ ਪਿੱਛੋਂ ਦੋ ਬੰਦੇ ਸੀ ਜਿਹੜੇ ਸੰਤ ਜਰਨੈਲ ਸਿੰਘ ਤੇ ਇੰਦਰਾ ਗਾਂਧੀ ਨਾਲ ਇੱਕੋ ਵੇਲੇ ਬਰਾਬਰ ਦੇ ਨੇੜੇ ਸੀ ਜੀ। ਇੱਕੋ ਬੰਦਾ ਸੀ ਉਹ ਜਿਹੜਾ ਬਰਾਬਰ ਨੇੜੇ ਸੀ। ਉਹ ਜਥੇਦਾਰ ਸੰਤੋਖ ਸਿੰਘ ਦਿੱਲੀ, ਜਥੇਦਾਰ ਸੰਤੋਖ ਸਿੰਘ ਦਿੱਲੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਦੇ ਵੀ ਬਹੁਤ ਨੇੜੇ ਸੀ। ਜਦੋਂ ਸੰਤ ਜਰਨੈਲ ਸਿੰਘ ਭਿੰਡਰਾਂਵਾਲਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਤੇ ਉਸ ਸਮੇਂ ਆਹ ਜਗਤ ਨਾਰਾਇਣ ਕੇਸ ਵਿੱਚ, ਲਾਲਾ ਜਗਤ ਨਾਰਾਇਣ ਕੇਸ 'ਚ ਉਸ ਸਮੇਂ ਵੀ ਉਹ ਬੋਨਟ ਤੇ ਬੈਠਾ ਸੀ ਜੀਪ ਦੀ ਤੇ ਨਾਅਰੇ ਮਾਰ ਰਿਹਾ ਸੀ ਤੇ ਉਹ ਇੰਦਰਾ ਗਾਂਧੀ ਦੇ ਵੀ ਬਹੁਤ ਨੇੜੇ ਸੀ। ਪਰੰਤੂ ਅਸੀਂ ਇਹ ਨਹੀਂ ਕਹਿ ਸਕਦੇ ਵੀ ਜਥੇਦਾਰ ਸੰਤੋਖ ਸਿੰਘ ਬਾਦਲ ਮਾਂਜੂ ਸਿੱਖ ਵਿਰੋਧੀ ਸੀ। ਉਹ ਸਿੱਖ ਵਿਰੋਧੀ ਨਹੀਂ ਸੀ, ਸਿੱਖਾਂ ਦਾ ਹਮੈਤੀ ਉਹ ਸੀ। ਇੰਦਰਾ ਗਾਂਧੀ ਨਾਲ ਉਸ ਦੀ ਦੋਸਤੀ ਤੇ ਨੀਤੀ ਦੇ ਤਹਿਤ ਸੀ ਕਿ ਜੇ ਕੋਈ ਕੰਮ ਹੈ ਤਾਂ ਉਹ ਇੰਦਰਾ ਗਾਂਧੀ ਤੋਂ ਲੈ ਸਕਦਾ ਹੈ। ਉਸ ਸਮੇਂ ਇੰਦਰਾ ਗਾਂਧੀ ਦਾ ਨਿਰੰਤਰੀਆਂ ਦੇ ਨਾਲ ਸਮਝੌਤੇ ਲਈ ਭੇਜਣ ਦਾ ਪ੍ਰਸ਼ਨ ਹੀ ਨਹੀਂ ਸੀ, ਕਿਉਂਕਿ ਉਸ ਸਮੇਂ ਤਾਂ ਜਿਹੜਾ ਸੀ ਪੰਜਾਬ ਦੇ ਵਿੱਚ ਹੋਰ ਲਹਿਰ ਚੱਲ ਚੁੱਕੀ ਸੀ। ਉਸ ਲਹਿਰ ਨੂੰ ਜਗਤ ਨਾਰਾਇਣ ਦੇ ਕੇਸ ਨਾਲ ਹਿੰਦੂ ਸਿੱਖ ਲਹਿਰ ਦਾ ਹਿੱਸਾ ਬਣਾ ਦਿੱਤਾ ਗਿਆ ਸੀ। ਉਦੋਂ ਨਿਰੰਤਰੀ ਮੁੱਦਾ ਨਹੀਂ ਰਿਹਾ ਸੀ, ਉਦੋਂ ਤਾਂ ਜਿਹੜਾ ਸੀ ਉਹ ਮੁੱਦਾ ਹੀ ਹੋਰ ਸੀ। ਇਹਦੇ ਲਈ ਇੰਦਰਾ ਗਾਂਧੀ ਨੇ ਸਮਝੌਤਾ ਕਰਨ ਲਈ ਸੰਤ ਜਰਨੈਲ ਸਿੰਘ ਕੋਲੇ ਨਿਰੰਤਰੀਆਂ ਨਾਲ ਭੇਜਣ ਦਾ ਜਿਹੜਾ ਹੈਗਾ ਉਹ ਬਿਲਕੁਲ ਗਲਤ ਗੱਲ ਹੈ। ਲਾਲਾ ਜਗਤ ਨਾਰਾਇਣ ਨੂੰ ਮਾਰ ਦੇਣਾ, ਉਸ ਤੋਂ ਬਾਅਦ ਲਾਲਾ ਜਗਤ ਨਾਰਾਇਣ ਦੀ ਹੱਤਿਆ ਕਰ ਦੇਣੀ, ਇਸ ਦੇ ਪਿੱਛੇ ਕੀ ਕਾਰਨ ਬਣਦੇ ਹੋ? ਦੇਖੋ, ਲਾਲਾ ਜਗਤ ਨਾਰਾਇਣ ਦੀ ਜਿਹੜੀ ਹੱਤਿਆ ਸੀ ਇਹ ਹਿੰਦੂ ਧਰਮ ਦੇ ਵਿੱਚ ਦੋ ਨੇ। ਇੱਕ ਸਨਾਤਨ ਧਰਮ ਹੈ, ਇੱਕ ਆਰੀਆ ਸਮਾਜ ਹੈ। ਆਰੀਆ ਸਮਾਜ ਨੇ ਇੱਕ ਮੂਵਮੈਂਟ ਚਲਾਈ, ਤੁਸੀਂ ਹੁਣ ਗੱਲ ਛੇੜ ਲਈ, ਮੂਵਮੈਂਟ ਚਲਾਈ ਕਿ ਜਿਹੜਾ ਕੇਸ ਤੇ ਦਾੜੀ ਰੱਖਣਾ ਹੈ ਇਹ ਸਫਾਈ ਦਾ ਵਿਰੋਧੀ ਹੈ, ਗੈਰ ਹਾਈਜੀਨਿਕ ਹੈ, ਇਹਦੇ ਨਾਲ ਬਿਮਾਰੀਆਂ ਫੈਲਦੀਆਂ, ਦਾੜੀ ਰੱਖਣ ਦਾ ਕੀ ਫਾਇਦਾ, ਕੇਸ ਰੱਖਣ ਦਾ ਕੀ ਫਾਇਦਾ, ਇਹ ਕੋਈ ਨਹੀਂ ਹੈ, ਇਹਦੇ ਲਈ ਕਟਾਓ। ਉਸ ਦੇ ਵਿੱਚ ਜਿਹੜਾ ਇੱਥੋਂ ਜਿੱਤਿਆ ਗੁਰਦਾਸਪੁਰ ਤੋਂ ਭਾਜਪਾ ਦੀ ਟਿਕਟ ਤੇ ਹੁਣ ਮੌਜੂਦਾ MP ਹੈ, ਉਹਦਾ ਜਿਹੜਾ ਬਾਪ ਸੀ ਉਹ ਧਰਮਿੰਦਰ, ਉਹਦਾ ਜਿਹੜਾ ਬਾਪ ਸੀ ਸਭ ਤੋਂ ਪਹਿਲਾਂ ਉਹ ਚੇਲਾ ਬਣਿਆ। ਹਿੰਦੂ ਵੋਟਾਂ ਤਾਂ ਉਹਨੂੰ ਪਈਆਂ ਨਹੀਂ, ਜਿਹੜੀਆਂ ਪਠਾਨਕੋਟ, ਭੌਂ ਤੇ ਜਿਹੜੇ ਇਹ ਹਲਕੇ ਨੇ ਜਿਹੜੇ ਕਿ ਹਿੰਦੂ ਮੈਜੋਰਿਟੀ ਹਲਕੇ ਆ ਉੱਥੋਂ ਤੋਂ ਪਿੱਛੇ ਰਿਹਾ। ਜਿਹੜੇ ਸਿੱਖ ਮੈਜੋਰਿਟੀ ਏਰੀਏ ਸੀ ਉੱਥੋਂ ਜਿੱਤ ਗਿਆ। ਸਿੱਖਾਂ 'ਚ ਤਾਂ ਇਹਦੀ ਘਾਟ ਹੈ, ਜਾਗਰੂਕਤਾ ਹੈ ਹੀ ਨਹੀਂ, ਨਾ ਕੋਈ ਇਤਿਹਾਸ ਦੱਸਦਾ, ਨਾ ਕਿਸੇ ਨੂੰ ਪਤਾ ਵੀ ਦਇਆਨੰਦ ਨੇ ਚਲਾਇਆ ਸੀ। ਉਹ ਇਹਦਾ ਬਾਪ ਜਿਹੜਾ ਸੀ ਉਹਨੇ ਦਾੜੀ ਕੇਸ ਚਟਾਏ ਸੀ, ਇਹਨੂੰ ਪੁੱਛਦਾ ਕੌਣ ਹੈ? ਤਾਂ ਅਸੀਂ ਜਿਹੜੀ ਗੱਲਬਾਤ ਆ ਉਹ ਕਾਫੀ ਲੰਬੀ ਹੋ ਚੁੱਕੀ ਆ, ਤਾਂ ਇਸ ਤੋਂ ਬਾਅਦ ਅਸੀਂ ਫੇਰ ਕਿਸੇ ਦਿਨ ਐਡਵੋਕੇਟ ਰਾਜਦੇਵ ਸਿੰਘ ਖਾਲਸਾ ਕੋਲ ਆਵਾਂਗੇ।